ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ, ਉਹਨਾਂ ਧੜੇ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਹਾਂ ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ। ਅੱਜ ਤੱਕ ਮੈਂ ਨਹੀਂ ਵੇਖਿਆ ਕਦੇ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ ਆਰਐਸਐਸ ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ। ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਜਿਹੜੀਆਂ ਗੱਲਾਂ ਹੁੰਦੀਆਂ ਨੇ। ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਮੋਦੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ, ਕੀ ਪੰਜਾਬ ਨੂੰ ਪੰਥ ਨਹੀਂ ਬਣਦਾ? ਅਸੀਂ ਤਾਂ ਪੰਥ ਦਾ ਤੁਸ਼ ਜਾਸਾ ਆ ਤੇ ਪੰਥ ਦੀ ਗੱਲ ਕਰਾਂਗੇ ਕਰਕੇ ਪੰਥ ਦੇ ਪਰਵਾਨਾ ਜੰਮੇ ਆ, ਸਾਨੂੰ ਵੀ ਅਧਿਕਾਰ ਹੈਗਾ ਆ। ਲੀਡਰਸ਼ਿਪ ਦੀ ਗੱਲ ਕਰਦੇ ਹੋ, ਨੌਜਵਾਨਾਂ ਦੀ ਗੱਲ ਕਰਦੇ ਹੋ, ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ ਤਾਂ ਤੁਸੀਂ ਜੁੜੇ ਹੋ ਇੰਡੋਸ ਟੀਵੀ ਦੇ ਨਾਲ। ਲਗਾਤਾਰ ਅਸੀਂ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਲੌਂਗੋਵਾਲ ਦੀ ਧਰਤੀ ਤੋਂ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਮੌਕੇ ਅੱਜ ਬਾਗੀ ਧੜੇ ਦੇ ਵੱਲੋਂ ਇੱਕ ਕਾਨਫਰੰਸ ਰੱਖੀ ਗਈ ਹੈ, ਤਾਂ ਉਸ ਕਾਨਫਰੰਸ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਮੌਜੂਦ ਨੇ। ਢੀਂਡਸਾ ਸਾਹਿਬ, ਕਿਵੇਂ ਦੇਖਦੇ ਹੋ ਅੱਜ ਦੀ ਕਾਨਫਰੰਸ ਨੂੰ, ਕਿੰਨਾ ਕੁ ਉਤਸ਼ਾਹ ਮਿਲ ਰਿਹਾ? ਅੱਜ ਦਾ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਾਜ਼ਰ ਹੋਏ ਹਾਂ। ਉਹਨਾਂ ਨੇ ਸ਼ਰਧਾ ਭੇਂਟ ਕਰਨ ਵਾਸਤੇ ਆਏ ਹਾਂ ਤੇ ਉਹਦੇ 'ਚ ਹੁਣ ਜਿਹੜੇ ਰੈਜ਼ੋਲੂਸ਼ਨ ਪੜ੍ਹਨਗੇ ਉਦੋਂ ਪਤਾ ਲੱਗੂਗਾ ਕੀ ਹੈ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ, ਉਹਨਾਂ ਧੜੇ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਹਾਂ ਜੀ। ਅਸੀਂ ਸੁਧਾਰ ਕਰਨ ਲਈ ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ। ਅੱਜ ਤੱਕ ਮੈਂ ਨਹੀਂ ਵੇਖਿਆ ਕਦੇ। ਔਰ ਇਹ ਹੈ ਕਿ ਜਿਹੜਾ 3 ਮੈਂਬਰ ਸੀ ਉਹਨਾਂ 'ਚੋਂ ਇੱਕ ਛੱਡ ਗਿਆ, ਜਿਹੜੇ 2 ਨੇ ਉਹਨਾਂ ਨੇ ਆਪਣੀ ਹਿੰਮਤ ਨਾਲ ਜਿੱਤੇ ਸੀ ਤੇ ਇਸ ਕਰਕੇ ਉਹਨਾਂ ਨਾਲ ਕੋਈ ਅਕਾਲੀ ਦਲ ਦਾ ਸੰਬੰਧ ਨਹੀਂ। ਅਫਸੋਸ ਹੋ ਰਿਹਾ ਕਿ ਮੰਗਰਲੀ ਉਮਰੇ ਅਕਾਲੀ ਦਲ ਨਿਘਾਰ ਵੱਲ ਜਾ ਰਿਹਾ, ਅਕਾਲੀ ਦਲ ਨੂੰ ਫਿਰ ਤੋਂ ਖੜਾ ਕਰਨਾ ਪੈ ਰਿਹਾ। ਉਹ ਤਾਂ ਇੱਥੇ ਕਰਕੇ ਇਸ ਉਮਰ 'ਚ ਸਾਡੀ ਮਜਬੂਰੀ ਹੈ ਕਿ ਇਹ ਜਿਹੇ ਮਹਾਨ ਸੰਤਾਂ ਦੇ ਇਕੱਠਾਂ ਤੇ ਆ ਕੇ ਲੋਕਾਂ ਨੂੰ ਉਤਸ਼ਾਹ ਮਿਲਦਾ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ ਆਰਐਸਐਸ ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਇਹ ਤਾਂ ਹੋਰ ਉਹਨਾਂ ਦੇ ਪੱਲੇ ਹੈ ਕਿ ਸਿਵਾਏ ਇਲਜ਼ਾਮ ਲਾਉਣ ਤੋਂ ਉਹਨਾਂ ਦੇ ਪੱਲੇ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ। ਬਿਲਕੁਲ ਪਹਿਲੀ ਵਾਰੀ ਦੇਖਿਆ ਤੇ ਉਹਨੂੰ ਸੁਧਾਰਨ ਲਈ ਅਸੀਂ ਲੱਗੇ ਹੋਏ ਹਾਂ। ਤਾਂ ਬਿਲਕੁਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਕਹਿਣਾ ਕਿ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ ਤੇ ਉਸ ਨੂੰ ਸੁਧਾਰਨ ਦੇ ਲਈ ਲੱਗੇ ਹੋਏ ਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਲੌਂਗੋਵਾਲ ਦੀ ਧਰਤੀ ਤੋਂ ਸਾਂਝੀਆਂ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਇੱਥੇ ਬਾਗੀ ਧੜੇ ਦੇ ਜਿਹੜੇ ਆਗੂ ਨੇ ਉਹ ਪਹੁੰਚੇ ਹੋਏ ਨੇ। ਬੇਸ਼ੱਕ ਸੁਰਜੀਤ ਸਿੰਘ ਰਖੜੇ ਦੀ ਗੱਲ ਕਰ ਲਈਏ, ਬੇਸ਼ੱਕ ਪ੍ਰੇਮ ਸਿੰਘ ਚੰਦੂ ਮਾਜਰੇ ਦੀ ਗੱਲ ਕਰ ਲਈਏ, ਚਾਹੇ ਬੀਬੀ ਜੰਗੀਰ ਕੌਰ ਦੀ ਗੱਲ ਕਰ ਲਈਏ, ਤਾਂ ਸਾਰੇ ਜਿਹੜੇ ਆਗੂ ਨੇ ਇਸ ਲੌਂਗੋਵਾਲ ਦੀ ਧਰਤੀ ਤੇ ਪਹੁੰਚੇ ਨੇ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਆਖਰ ਬਾਗੀ ਧੜਾ ਕਾਮਯਾਬ ਹੁੰਦਾ ਤੇ ਕਦੋਂ ਤੱਕ ਜਿਹੜੀਆਂ ਕਿ ਇਹ ਕਾਨਫਰੰਸਾਂ ਚੱਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਸਾਡੇ ਨਾਲ ਗੁਰਪ੍ਰਤਾਪ ਸਿੰਘ ਬਡਾਲਾ ਮੌਜੂਦ ਨੇ। ਬਡਾਲਾ ਸਾਹਿਬ 2 ਮਿੰਟ ਰੁਕ ਜਾਓ, ਅਸੀਂ ਵੀ ਪ੍ਰਸ਼ਾਦਾ ਛਕਣਾ, ਤੁਸੀਂ ਵੀ ਛਕਣਾ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਦੇਖੋ ਇੱਦਾਂ ਜੀ ਵੀ ਇਹ ਬਹੁਤ ਸਮੇਂ ਦੀ ਜ਼ਰੂਰਤ ਸੀ। ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ, ਸਾਨੂੰ ਉੱਠਣਾ ਪੈਣਾ ਸੀਗਾ। ਬੜੇ ਲੀਡਰਾਂ ਨੇ ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਆਪਾਂ ਸਾਰੇ ਇਕੱਠੇ ਹੋ ਕੇ ਪਾਰਟੀ ਵਾਸਤੇ ਜੂਝੀਏ, ਕੰਮ ਕਰੀਏ ਤੇ ਪਾਰਟੀ ਖੜੀ ਹੋ ਜਾਊਗੀ। ਪਰ ਨਹੀਂ ਮੰਨੇ, ਜੋ ਨਹੀਂ ਮੰਨਦੇ ਨਹੀਂ ਤੇ ਫਿਰ ਸਾਨੂੰ ਹੋਰ ਸਾਡੇ ਕੋਲ ਕੀ ਚਾਰਾ ਸੀਗਾ। ਤੇ ਲੋਕ ਵੀ ਚਾਹੁੰਦੇ ਸੀ ਕਿ ਸਹੀ ਲੀਡਰ ਅੱਗੇ ਆ ਕੇ ਤੇ ਆਵਾਜ਼ ਉਠਾਉਣ, ਅਕਾਲੀ ਦਲ ਨੂੰ ਦੁਬਾਰਾ ਅਸੂਲਾਂ ਤੇ ਲੈ ਕੇ ਆਈਏ। ਜਿਹੜੀ ਵਿਚਾਰਧਾਰਾ ਤੋਂ ਥਿੜਕ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ, ਉਸ ਵਿਚਾਰਧਾਰਾ ਨੂੰ ਦੁਬਾਰਾ ਕਾਇਮ ਕਰੀਏ। ਜਿੱਥੇ ਇੰਨਾ ਨੀਵਾਂ ਆ ਗਿਆ, ਇੰਨਾ ਨਿਗਾਰ ਆ ਗਿਆ ਸੀਗਾ, ਅਰਸ਼ ਤੋਂ ਫਰਸ਼ ਤੇ ਆਉਣ ਵਾਲੀ ਗੱਲ ਆ। ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ ਤੇ ਜੇ ਅਸੀਂ ਅੱਜ ਕੁਛ ਨਾ ਕੀਤਾ
ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ, ਸੰਗਤ ਸਾਡੇ ਤੇ ਉਗਲਾ ਕਰੂਗੀ ਕਿ ਤੁਸੀਂ ਉਸ ਸਮੇਂ ਸੀਗੇ, ਤੁਸੀਂ ਕਿਉਂ ਨਹੀਂ ਆਪਣੇ ਬਜ਼ੁਰਗਾਂ ਵਾਂਗੂ ਕੰਮ ਕੀਤਾ, ਤੁਸੀਂ ਕਿਉਂ ਨਹੀਂ ਕੁਰਬਾਨੀ ਦਿੱਤੀ ਜਾਂ ਤਿਆਗ ਕੀਤਾ ਜਾਂ ਤੁਸੀਂ ਸੰਘਰਸ਼ ਕੀਤਾ। ਸੋ ਅਸੀਂ ਤਾਂ ਉਸ ਰਾਹ ਤੇ ਚੱਲ ਰਹੇ ਹਾਂ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਵਰਗੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਰਹੇ, ਜਥੇਦਾਰ ਰਹੇ, ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ, ਉਹਨਾਂ ਦੀ ਜੀਵਨੀ ਸਾਡਾ ਪ੍ਰੇਰਨਾ ਸਰੋਤ ਆ। ਤੇ ਤੁਸੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਇਹ ਦੇਖੋ, ਅਸੀਂ ਤਾਂ ਸਟੇਜ ਤੇ ਵੀ ਕਿਹਾ ਰਾਜੀਵ ਲੌਂਗੋਵਾਲ ਅਕੋਰਡ ਅਧੂਰਾ ਸੀਗਾ, ਲੇਕਿਨ ਅਧੂਰਾ ਵੀ ਸਾਨੂੰ ਨਹੀਂ ਮਿਲਿਆ। ਚਲੋ ਸਾਨੂੰ ਚੰਡੀਗੜ੍ਹ ਮਿਲ ਜਾਂਦਾ, ਪਾਣੀਆਂ ਦਾ ਮਸਲਾ ਹੱਲ ਕਰ ਦਿੰਦੇ। ਕੁਛ ਤਾਂ ਕਹਿਣ ਜੋਗੇ ਹੁੰਦੇ, ਨਾ ਚੰਡੀਗੜ੍ਹ ਮਿਲਿਆ, ਨਾ ਪਾਣੀਆਂ ਦਾ ਮਸਲਾ ਹੱਲ ਹੋਇਆ। ਚਲੋ ਪੰਜਾਬੀ ਬੋਲਦੇ ਇਲਾਕਿਆਂ ਦੀ ਤਾਂ ਬਹੁਤ ਦੂਰ ਦੀ ਗੱਲ ਆ। ਅਕੋਰਡ ਅਧੂਰਾ ਸੀ, ਲੇਕਿਨ ਅਕੋਰਡ ਹੋ ਗਿਆ। ਚਲੋ ਇੱਕ ਪੜਾਅ ਜੇ ਲੰਘ ਜਾਂਦਾ ਪੰਜਾਬ ਉਸ ਵੇਲੇ, ਤੇ ਫਿਰ ਅਗਲੇ ਪੜਾਅ ਦੀ ਆਪਾਂ ਤਿਆਰੀ ਕਰਦੇ, ਪਰ ਉਹ ਤਾਂ ਪਹਿਲਾਂ ਹੀ ਨਹੀਂ ਉਹਨਾਂ ਨੇ ਮੰਨਿਆ। ਅਕੋਰਡ ਹੀ ਸਾਰਾ ਆਪਣਾ ਢਹਿ ਹੋ ਗਿਆ, ਜਿਸ ਖਾਤਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣੀ ਜਾਨ ਗਵਾਉਣੀ ਪਈ। ਸੋ ਠੀਕ ਆ, ਇਹ ਮਤਲਬ ਉਸ ਵੇਲੇ ਮਨਾਂ 'ਚ ਰੋਸ ਸੀਗਾ ਕਿ ਅਕੋਰਡ ਅਧੂਰਾ ਆ, ਪਰ ਅਕੋਰਡ ਵਿੱਚ ਬਹੁਤ ਸਾਰੀਆਂ ਇੱਦਾਂ ਦੀ ਗੱਲਾਂ ਸੀ ਜਿਹੜੀਆਂ ਪੰਜਾਬ ਦੀਆਂ ਮੰਗਾਂ ਸਨ, ਤੇ ਉਹ ਜੇ ਪੂਰੀਆਂ ਹੁੰਦੀਆਂ ਤੇ ਪੰਜਾਬ ਨੂੰ ਬਹੁਤ ਉਹਦਾ ਫਾਇਦਾ ਹੋਣਾ ਸੀਗਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੋਰਚਾ 'ਚ ਨਿਕਲਿਆ, ਇੱਕ ਵਾਰ ਫੇਰ ਤੋਂ ਜਿਹੜੇ ਮੋਰਚੇ ਨੇ ਉਹ ਲੱਗਣੇ ਸ਼ੁਰੂ ਹੋਏ। ਕਦੇ ਬਹਿਮਲ ਕਲਾਂ ਗੋਲੀ ਕਾਂਡ ਦਾ ਮੋਰਚਾ ਲੱਗਿਆ, ਕਦੇ ਬੇਅਦਬੀਆਂ ਦੇ ਮੋਰਚੇ ਲੱਗੇ, ਕਦੇ 328 ਸਰੂਪਾਂ ਦਾ ਮੋਰਚਾ ਲੱਗਿਆ। ਅਜਿਹੇ ਮੋਰਚਿਆਂ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੋਰਚੇ ਤਾਂ ਜਦੋਂ ਲੋੜ ਪਈ ਤਾਂ ਸਿੱਖ ਸੰਗਤ ਨੇ ਲਾਏ ਹੀ ਆ ਸਦਾ ਹੀ। ਸਿੱਖਾਂ ਦਾ ਜਜ਼ਬਾ ਹੈਗਾ ਹੀ ਆ, ਸਿੱਖਾਂ ਦਾ ਜਜ਼ਬਾ ਤਾਂ ਕਮਜ਼ੋਰ ਹੋਇਆ ਨਹੀਂ। ਆਪਾਂ ਸਭ ਦੇਖਦੇ ਹੀ ਆ, ਹੁਣ ਇਲੈਕਸ਼ਨਾਂ ਦਾ ਜੋ ਰਿਜ਼ਲਟ ਆਇਆ ਉਹ ਜਜ਼ਬੇ ਕਰਕੇ ਹੋਇਆ। ਸੋ ਮੋਰਚੇ ਜਿੱਥੇ ਲਾਉਣੇ ਪੈਣ ਲਾਉਣੇ ਚਾਹੀਦੇ ਆ, ਪਰ ਜਿਹੜੀ ਪੰਥ ਦੀ ਸ਼ਕਤੀ ਆ ਉਹ ਇਕੱਠੀ ਹੋਣੀ ਚਾਹੀਦੀ ਆ, ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15-15 ਹੋ ਜਾਂਦੇ ਨੇ, ਉਦੋਂ ਪੰਥ ਖਿੱਲਰ ਜਾਂਦਾ। ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਨਹੀਂ, ਸਾਰਾ ਪੰਥ ਹੀ ਆ ਜੀ, ਸਾਰੇ ਜਿੰਨੇ ਗਰੁੱਪ ਨੇ, ਜਿੰਨੇ ਧੜੇ ਨੇ, ਸਾਰਾ ਪੰਥ ਆ। ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ, ਤੇ ਪੰਥ ਦੀ ਗੱਲ ਕਰਾਂਗੇ ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ, ਬਾਕੀਆਂ ਨੂੰ ਆਪਣੇ ਬਰਾਬਰ ਦਾ ਅਧਿਕਾਰ ਹੈ ਪੰਥ ਦੀ ਗੱਲ ਕਰਨ ਦਾ। ਪਰ ਜੇ ਪੰਥਕ ਸੋਚ ਹੈ ਸਾਡੇ 'ਚ, ਤਾਂ ਹੀ ਅਸੀਂ ਪੰਥ ਦੀ ਗੱਲ ਕਰਦੇ। ਪਰ ਨਾਲ ਇਹ ਕਹਿੰਦੇ ਆ ਕਿ ਪੰਥ ਸਾਰਾ ਇਕੱਠਾ ਹੋ ਕੇ ਇੱਕ ਝੰਡੇ ਥੱਲੇ ਆਉਣਾ ਚਾਹੀਦਾ। ਐਸੀ ਲੀਡਰਸ਼ਿਪ ਮੋਹਰੇ ਲੱਗੇ ਜਿਹਨੂੰ ਸਾਰਾ ਪੰਥ ਪ੍ਰਵਾਨ ਕਰੇ, ਫੇਰ ਤਾਂ ਕੋਈ ਗੱਲ ਹੀ ਨਹੀਂ ਆਪਣੇ ਮੋਹਰੇ। ਕਿਹੜੀ ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਜਿਸ ਲੀਡਰਸ਼ਿਪ ਨੂੰ ਸਾਰਾ ਪੰਥ ਪ੍ਰਵਾਨ ਕਰੇ, ਉਹ ਲੀਡਰਸ਼ਿਪ ਇਸ ਵੇਲੇ ਪੰਥ ਨੂੰ ਚਾਹੀਦੀ ਹੈ। ਸਾਰਿਆਂ ਦਾ ਉਹ 'ਚ ਰੋਲ ਹੋਣਾ ਆ। ਭਾਈ ਅੰਮ੍ਰਿਤਪਾਲ ਸਿੰਘ ਹੁਣੀ MP ਬਣੇ ਆ, ਉਹਨਾਂ ਦਾ ਵੀ ਰੋਲ ਹੈਗਾ ਆ। ਬਿਲਕੁਲ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ ਗੁਰਪ੍ਰਤਾਪ ਸਿੰਘ ਬਡਾਲਾ ਹੋਰਾਂ ਦੇ ਨਾਲ, ਕਿਉਂਕਿ ਇੱਕ ਨਵੇਂ ਸਿਰੇ ਤੋਂ ਅਕਾਲੀ ਦਲ ਸਿਰਜਿਆ ਜਾ ਰਿਹਾ। ਅਕਾਲੀ ਦਲ ਨੂੰ ਸਿਰਜਿਆ ਜਾ ਰਿਹਾ। ਅਕਾਲੀ ਦਲ ਦੇ ਵਿੱਚ ਕਿਹਾ ਜਾ ਰਿਹਾ ਕਿ ਸੁਧਾਰ ਲਹਿਰ ਲਿਆਵਾਂਗੇ, ਤਾਂ ਦੇਖਦੇ ਹਾਂ ਕਿ ਕੀ ਸੁਧਾਰ ਲਹਿਰ ਇਸ ਲੌਂਗੋਵਾਲ ਦੀ ਧਰਤੀ ਤੋਂ ਸ਼ੁਰੂ ਹੋਵੇਗੀ ਤੇ ਕਦੋਂ ਤੱਕ ਟਿਕੇਗੀ ਜਾਂ ਲੰਬੀ ਚੱਲੇਗੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ 2 ਧੜੇ ਬਣ ਜਾਣੇ। ਉਹਨਾਂ ਧੜੇ 2 ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਆ, ਕਿਉਂਕਿ 2 ਅਕਾਲੀ ਦਲ ਦਾ ਬੁਰਾ ਹਾਲ ਹੈ, ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ RSS ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ, ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ। ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ। ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15-15 ਹੋ ਜਾਂਦੇ ਨੇ, ਉਦੋਂ ਪੰਥ ਖਿੱਲਰ ਜਾਂਦਾ। ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ, ਤੇ ਪੰਥ ਦੀ ਗੱਲ ਕਰਾਂਗੇ ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ। ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ?
ਤਾਂ ਤੁਸੀਂ ਜੁੜੇ ਹੋ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਅਸੀਂ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਲੌਂਗੋਵਾਲ ਦੀ ਧਰਤੀ ਤੋਂ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਮੌਕੇ ਅੱਜ ਬਾਗੀ ਧੜੇ ਦੇ ਵੱਲੋਂ ਇੱਕ ਕਾਨਫਰੰਸ ਰੱਖੀ ਗਈ ਹੈ। ਤਾਂ ਉਸ ਕਾਨਫਰੰਸ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਮੌਜੂਦ ਨੇ। ਢੀਂਡਸਾ ਸਾਹਿਬ, ਕਿਵੇਂ ਦੇਖਦੇ ਹੋ ਅੱਜ ਦੀ ਕਾਨਫਰੰਸ ਨੂੰ? ਕਿੰਨਾ ਕੁ ਉਤਸ਼ਾਹ ਮਿਲ ਰਿਹਾ? ਅੱਜ ਦਾ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਾਜ਼ਰ ਹੋਏ ਹਾਂ। ਉਹਨਾਂ ਨੇ ਸ਼ਰਧਾ ਭੇਂਟ ਕਰਨ ਵਾਸਤੇ ਆਏ ਹਾਂ ਤੇ ਉਹਦੇ 'ਚ ਹੁਣ ਜਿਹੜੇ ਰੈਜ਼ੋਲੂਸ਼ਨ ਪੜ੍ਹਨਗੇ ਉਦੋਂ ਪਤਾ ਲੱਗੂਗਾ ਕੀ ਹੈ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ, ਉਹਨਾਂ ਧੜੇ ਤਾਂ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਹਾਂ ਜੀ। ਅਸੀਂ ਸੁਧਾਰ ਕਰਨ ਲਈ, ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਔਰ ਇਹ ਹੈ ਕਿ ਜਿਹੜਾ 3 ਮੈਂਬਰ ਸੀ ਉਹਨਾਂ 'ਚੋਂ ਇੱਕ ਛੱਡ ਗਿਆ, ਜਿਹੜੇ 2 ਨੇ ਉਹਨਾਂ ਨੇ ਆਪਣੀ ਹਿੰਮਤ ਨਾਲ ਜਿੱਤੇ ਸੀ ਤੇ ਇਸ ਕਰਕੇ ਉਹਨਾਂ ਨਾਲ ਕੋਈ ਅਕਾਲੀ ਦਲ ਦਾ ਸੰਬੰਧ ਨਹੀਂ। ਅਫਸੋਸ ਹੋ ਰਿਹਾ ਕਿ ਮਗਰਲੀ ਉਮਰੇ ਅਕਾਲੀ ਦਲ ਨਿਘਾਰ ਵੱਲ ਜਾ ਰਿਹਾ, ਅਕਾਲੀ ਦਲ ਨੂੰ ਫਿਰ ਤੋਂ ਖੜਾ ਕਰਨਾ ਪੈ ਰਿਹਾ। ਉਹ ਤਾਂ ਇੱਥੇ ਕਰਕੇ ਇਸ ਉਮਰ 'ਚ ਸਾਡੀ ਮਜਬੂਰੀ ਹੈ ਕਿ ਇਹ ਜਿਹੇ ਮਹਾਨ ਸੰਤਾਂ ਦੇ ਇਕੱਠਾਂ ਤੇ ਆ ਕੇ ਲੋਕਾਂ ਨੂੰ ਉਤਸ਼ਾਹ ਮਿਲਦਾ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ ਆਰਐਸਐਸ ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਇਹ ਤਾਂ ਹੋਰ ਉਹਨਾਂ ਦੇ ਪੱਲੇ ਹੈ ਕਿ ਸਿਵਾਏ ਇਲਜ਼ਾਮ ਲਾਉਣ ਤੋਂ ਉਹਨਾਂ ਦੇ ਪੱਲੇ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ। ਬਿਲਕੁਲ ਪਹਿਲੀ ਵਾਰੀ ਦੇਖਿਆ ਤੇ ਉਹਨੂੰ ਸੁਧਾਰਨ ਲਈ ਅਸੀਂ ਲੱਗੇ ਹੋਏ ਹਾਂ। ਤਾਂ ਬਿਲਕੁਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਕਹਿਣਾ ਕਿ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ ਤੇ ਉਸ ਨੂੰ ਸੁਧਾਰਨ ਦੇ ਲਈ ਲੱਗੇ ਹੋਏ ਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਲੌਂਗੋਵਾਲ ਦੀ ਧਰਤੀ ਤੋਂ ਸਾਂਝੀਆਂ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਇੱਥੇ ਬਾਗੀ ਧੜੇ ਦੇ ਜਿਹੜੇ ਆਗੂ ਨੇ ਉਹ ਪਹੁੰਚੇ ਹੋਏ ਨੇ। ਬੇਸ਼ੱਕ ਸਰਜੀਤ ਸਿੰਘ ਰਖੜੇ ਦੀ ਗੱਲ ਕਰ ਲਈਏ, ਬੇਸ਼ੱਕ ਪ੍ਰੇਮ ਸਿੰਘ ਚੰਦੂ ਮਾਜਰੇ ਦੀ ਗੱਲ ਕਰ ਲਈਏ, ਚਾਹੇ ਬੀਬੀ ਜੰਗੀਰ ਕੌਰ ਦੀ ਗੱਲ ਕਰ ਲਈਏ, ਤਾਂ ਸਾਰੇ ਜਿਹੜੇ ਆਗੂ ਨੇ ਇਸ ਲੌਂਗੋਵਾਲ ਦੀ ਧਰਤੀ ਤੇ ਪਹੁੰਚੇ ਨੇ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਆਖਰ ਬਾਗੀ ਧੜਾ ਕਾਮਯਾਬ ਹੁੰਦਾ ਤੇ ਕਦੋਂ ਤੱਕ ਜਿਹੜੀਆਂ ਕਿ ਇਹ ਕਾਨਫਰੰਸਾਂ ਚੱਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਸਾਡੇ ਨਾਲ ਗੁਰਪ੍ਰਤਾਪ ਸਿੰਘ ਬਡਾਲਾ ਮੌਜੂਦ ਨੇ। ਬਡਾਲਾ ਸਾਹਿਬ 2 ਮਿੰਟ ਰੁਕ ਜਾਓ, ਅਸੀਂ ਵੀ ਪ੍ਰਸ਼ਾਦਾ ਛਕਣਾ, ਤੁਸੀਂ ਵੀ ਛਕਣਾ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਦੇਖੋ ਇੱਦਾਂ ਜੀ ਵੀ ਇਹ ਬਹੁਤ ਸਮੇਂ ਦੀ ਜ਼ਰੂਰਤ ਸੀ। ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ। ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ, ਸਾਨੂੰ ਉੱਠਣਾ ਪੈਣਾ ਸੀਗਾ। ਬੜੇ ਲੀਡਰਾਂ ਨੇ ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਆਪਾਂ ਸਾਰੇ ਇਕੱਠੇ ਹੋ ਕੇ ਪਾਰਟੀ ਵਾਸਤੇ ਜੂਝੀਏ, ਕੰਮ ਕਰੀਏ ਤੇ ਪਾਰਟੀ ਖੜੀ ਹੋ ਜਾਊਗੀ। ਪਰ ਨਹੀਂ ਮੰਨੇ, ਜੋ ਨਹੀਂ ਮੰਨਦੇ ਨਹੀਂ ਤੇ ਫਿਰ ਸਾਨੂੰ ਹੋਰ ਸਾਡੇ ਕੋਲ ਕੀ ਚਾਰਾ ਸੀਗਾ। ਤੇ ਲੋਕ ਵੀ ਚਾਹੁੰਦੇ ਸੀ ਕਿ ਸਹੀ ਲੀਡਰ ਅੱਗੇ ਆ ਕੇ ਤੇ ਆਵਾਜ਼ ਉਠਾਉਣ, ਅਕਾਲੀ ਦਲ ਨੂੰ ਦੁਬਾਰਾ ਅਸੂਲਾਂ ਤੇ ਲੈ ਕੇ ਆਈਏ। ਜਿਹੜੀ ਵਿਚਾਰਧਾਰਾ ਤੋਂ ਥਿੜਕ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ, ਉਸ ਵਿਚਾਰਧਾਰਾ ਨੂੰ ਦੁਬਾਰਾ ਕਾਇਮ ਕਰੀਏ। ਜਿੱਥੇ ਇੰਨਾ ਨੀਵਾਂ ਆ ਗਿਆ, ਇੰਨਾ ਨਿਗਾਰ ਆ ਗਿਆ ਸੀਗਾ, ਅਰਸ਼ ਤੋਂ ਫਰਸ਼ ਤੇ ਆਉਣ ਵਾਲੀ ਗੱਲ ਆ। ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ੍ਹ ਨੂੰ ਸਾਨੂੰ ਲੋਕ ਅਲਾਮਾਂ ਦੇਣਗੇ। ਸੰਗਤ ਸਾਡੇ ਤੇ ਉਂਗਲਾਂ ਕਰੂਗੀ ਕਿ ਤੁਸੀਂ ਉਸ ਸਮੇਂ ਸੀਗੇ, ਤੁਸੀਂ ਕਿਉਂ ਨਹੀਂ ਆਪਣੇ ਬਜ਼ੁਰਗਾਂ ਵਾਂਗੂ ਕੰਮ ਕੀਤਾ, ਤੁਸੀਂ ਕਿਉਂ ਨਹੀਂ ਕੁਰਬਾਨੀ ਦਿੱਤੀ ਜਾਂ ਤਿਆਗ ਕੀਤਾ ਜਾਂ ਤੁਸੀਂ ਸੰਘਰਸ਼ ਕੀਤਾ। ਸੋ ਅਸੀਂ ਤਾਂ ਉਸ ਰਾਹ ਤੇ ਚੱਲ ਰਹੇ ਹਾਂ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਵਰਗੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਰਹੇ, ਜਥੇਦਾਰ ਰਹੇ, ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ, ਉਹਨਾਂ ਦੀ ਜੀਵਨੀ ਸਾਡਾ ਪ੍ਰੇਰਨਾ ਸਰੋਤ ਆ। ਤੇ ਤੁਸੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ। ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਇਹ ਦੇਖੋ ਅਸੀਂ ਤਾਂ ਸਟੇਜ ਤੇ ਵੀ ਕਿਹਾ ਰਾਜੀਵ ਲੌਂਗੋਵਾਲ ਅਕੋਰਡ ਅਧੂਰਾ ਸੀਗਾ, ਲੇਕਿਨ ਅਧੂਰਾ ਵੀ ਸਾਨੂੰ ਨਹੀਂ ਮਿਲਿਆ। ਚਲੋ ਸਾਨੂੰ ਚੰਡੀਗੜ੍ਹ ਮਿਲ ਜਾਂਦਾ, ਪਾਣੀਆਂ ਦਾ ਮਸਲਾ ਹੱਲ ਕਰ ਦਿੰਦੇ। ਕੁਛ ਤਾਂ ਕਹਿਣ ਜੋਗੇ ਹੁੰਦੇ, ਨਾ ਚੰਡੀਗੜ੍ਹ ਮਿਲਿਆ ਨਾ ਪਾਣੀਆਂ ਦਾ ਮਸਲਾ ਹੱਲ ਹੋਇਆ। ਚਲੋ ਪੰਜਾਬੀ ਬੋਲਦੇ ਇਲਾਕਿਆਂ ਦੀ ਤਾਂ ਬਹੁਤ ਦੂਰ ਦੀ ਗੱਲ ਆ। ਅਕੋਰਡ ਅਧੂਰਾ ਸੀ ਲੇਕਿਨ ਅਕੋਰਡ ਹੋ ਗਿਆ। ਚਲੋ ਇੱਕ ਪੜਾਅ ਜੇ ਲੰਘ ਜਾਂਦਾ ਪੰਜਾਬ ਉਸ ਵੇਲੇ ਤੇ ਫਿਰ ਅਗਲੇ ਪੜਾਅ ਦੀ ਆਪਾਂ ਤਿਆਰੀ ਕਰਦੇ, ਪਰ ਉਹ ਤਾਂ ਪਹਿਲੇ ਨਹੀਂ ਉਹਨਾਂ ਨੇ ਮੰਨਿਆ। ਅਕੋਰਡ ਹੀ ਸਾਰਾ ਆਪਣਾ ਢਹਿ ਹੋ ਗਿਆ। ਜਿਸ ਖਾਤਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣੀ ਜਾਨ ਗਵਾਉਣੀ ਪਈ। ਸੋ ਠੀਕ ਆ, ਇਹ ਮਤਲਬ ਉਸ ਵੇਲੇ ਮਨਾਂ 'ਚ ਰੋਸ ਸੀਗਾ ਕਿ ਅਕੋਰਡ ਅਧੂਰਾ ਆ, ਪਰ ਅਕੋਰਡ ਵਿੱਚ ਬਹੁਤ ਸਾਰੀਆਂ ਇੱਦਾਂ ਦੀ ਗੱਲਾਂ ਸੀ ਜਿਹੜੀਆਂ ਪੰਜਾਬ ਦੀਆਂ ਮੰਗਾਂ ਸਨ ਤੇ ਉਹ ਜੇ ਪੂਰੀਆਂ ਹੁੰਦੀਆਂ ਤੇ ਪੰਜਾਬ ਨੂੰ ਬਹੁਤ ਉਹਦਾ
ਫਾਇਦਾ ਹੋਣਾ ਸੀਗਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੋਰਚਾ ਚ ਨਿਕਲਿਆ, ਇੱਕ ਵਾਰ ਫੇਰ ਤੋਂ ਜਿਹੜੇ ਮੋਰਚੇ ਨੇ ਉਹ ਲੱਗਣੇ ਸ਼ੁਰੂ ਹੋਏ, ਕਦੇ ਬਹਿਮਲ ਕਲਾਂ ਗੋਲੀ ਕਾਂਡ ਦਾ ਮੋਰਚਾ ਲੱਗਿਆ, ਕਦੇ ਬੇਅਦਬੀਆਂ ਦੇ ਮੋਰਚੇ ਲੱਗੇ, ਕਦੇ 328 ਸਰੂਪਾਂ ਦਾ ਮੋਰਚਾ ਲੱਗਿਆ, ਅਜਿਹੇ ਮੋਰਚਿਆਂ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੋਰਚੇ ਤਾਂ ਜਦੋਂ ਲੋੜ ਪਈ ਤਾਂ ਸਿੱਖ ਸੰਗਤ ਨੇ ਲਾਇਆ ਹੀ ਆ ਸਦਾ ਹੀ। ਸਿੱਖਾਂ ਦਾ ਜਜ਼ਬਾ ਹੈਗਾ ਹੀ ਆ, ਸਿੱਖਾਂ ਦਾ ਜਜ਼ਬਾ ਤਾਂ ਕਮਜ਼ੋਰ ਹੋਇਆ ਨਹੀਂ। ਆਪਾਂ ਸਭ ਦੇਖਦੇ ਹੀ ਆ, ਹੁਣ ਇਲੈਕਸ਼ਨਾਂ ਦਾ ਜੋ ਰਿਜ਼ਲਟ ਆਇਆ ਉਹ ਜਜ਼ਬੇ ਕਰਕੇ ਹੋਇਆ। ਸੋ ਮੋਰਚੇ ਜਿੱਥੇ ਲਾਉਣੇ ਪੈਣ ਲਾਉਣੇ ਚਾਹੀਦੇ ਆ, ਪਰ ਜਿਹੜੀ ਪੰਥ ਦੀ ਸ਼ਕਤੀ ਆ ਉਹ ਇਕੱਠੀ ਹੋਣੀ ਚਾਹੀਦੀ ਆ, ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ, ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਨਹੀਂ, ਸਾਰਾ ਪੰਥ ਹੀ ਆ ਜੀ, ਸਾਰੇ ਜਿੰਨੇ ਗਰੁੱਪ ਨੇ, ਜਿੰਨੇ ਧੜੇ ਨੇ, ਸਾਰਾ ਪੰਥ ਆ। ਅਸੀਂ ਤਾਂ ਪੰਥ ਦਾ ਤੁਸ਼ ਜੱਸ ਆ ਤੇ ਪੰਥ ਦੀ ਗੱਲ ਕਰਾਂਗੇ ਕਰਕੇ ਪੰਥ ਦੇ ਪਰਿਵਾਰਾਂ ਜੰਮੇ ਆ, ਸਾਨੂੰ ਵੀ ਅਧਿਕਾਰ ਹੈਗਾ ਆ, ਬਾਕੀਆਂ ਨੂੰ ਆਪਣੇ ਬਰਾਬਰ ਦਾ ਅਧਿਕਾਰ ਹੈ ਪੰਥ ਦੀ ਗੱਲ ਕਰਨ ਦਾ। ਪਰ ਜੇ ਪੰਥਕ ਸੋਚ ਹੈ ਸਾਡੇ 'ਚ ਤਾਂ ਹੀ ਅਸੀਂ ਪੰਥ ਦੀ ਗੱਲ ਕਰਦੇ, ਪਰ ਨਾਲ ਇਹ ਕਹਿੰਦੇ ਆ ਕਿ ਪੰਥ ਸਾਰਾ ਇਕੱਠਾ ਹੋ ਕੇ ਇੱਕ ਝੰਡੇ ਥੱਲੇ ਆਉਣਾ ਚਾਹੀਦਾ। ਐਸੀ ਲੀਡਰਸ਼ਿਪ ਮੋਹਰੇ ਲੱਗੇ ਜਿਹਨੂੰ ਸਾਰਾ ਪੰਥ ਪ੍ਰਵਾਨ ਕਰੇ, ਫੇਰ ਤਾਂ ਕੋਈ ਗੱਲ ਹੀ ਨਹੀਂ ਆਪਣੇ ਮੋਹਰੇ। ਕਿਹੜੀ ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਜਿਸ ਲੀਡਰਸ਼ਿਪ ਨੂੰ ਸਾਰਾ ਪੰਥ ਪ੍ਰਵਾਨ ਕਰੇ ਉਹ ਲੀਡਰਸ਼ਿਪ ਇਸ ਵੇਲੇ ਪੰਥ ਨੂੰ ਚਾਹੀਦੀ ਹੈ। ਸਾਰਿਆਂ ਦਾ ਉਹ ਰੋਲ ਹੋਣਾ ਆ। ਭਾਈ ਅੰਮ੍ਰਿਤਪਾਲ ਸਿੰਘ ਹੁਣੀ MP ਬਣੇ ਆ, ਉਹਨਾਂ ਦਾ ਵੀ ਰੋਲ ਹੈਗਾ ਆ। ਬਿਲਕੁਲ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ ਗੁਰਪ੍ਰਤਾਪ ਸਿੰਘ ਬਡਾਲਾ ਹੋਰਾਂ ਦੇ ਨਾਲ, ਕਿਉਂਕਿ ਇੱਕ ਨਵੇਂ ਸਿਰੇ ਤੋਂ ਅਕਾਲੀ ਦਲ ਸਿਰਜਿਆ ਜਾ ਰਿਹਾ। ਅਕਾਲੀ ਦਲ ਨੂੰ ਸਿਰਜਿਆ ਜਾ ਰਿਹਾ, ਅਕਾਲੀ ਦਲ ਦੇ ਵਿੱਚ ਕਿਹਾ ਜਾ ਰਿਹਾ ਕਿ ਸੁਧਾਰ ਲਹਿਰ ਲਿਆਵਾਂਗੇ। ਤਾਂ ਦੇਖਦੇ ਹਾਂ ਕਿ ਕੀ ਸੁਧਾਰ ਲਹਿਰ ਇਸ ਲੌਂਗੋਵਾਲ ਦੀ ਧਰਤੀ ਤੋਂ ਸ਼ੁਰੂ ਹੋਵੇਗੀ ਤੇ ਕਦੋਂ ਤੱਕ ਟਿਕੇਗੀ ਜਾਂ ਲੰਬੀ ਚੱਲੇਗੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ, ਉਹਨਾਂ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਆ, ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ, ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ RSS ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ, ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ। ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ, ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ, ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਅਸੀਂ ਤਾਂ ਪੰਥ ਦਾ ਤੁਸ਼ ਜੱਸ ਆ ਤੇ ਪੰਥ ਦੀ ਗੱਲ ਕਰਾਂਗੇ ਕਰਕੇ ਪੰਥ ਦੇ ਪਰਿਵਾਰਾਂ ਜੰਮੇ ਆ, ਸਾਨੂੰ ਵੀ ਅਧਿਕਾਰ ਹੈਗਾ ਆ। ਲੀਡਰਸ਼ਿਪ ਦੀ ਗੱਲ ਕਰਦੇ ਹੋ, ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਤਾਂ ਤੁਸੀਂ ਜੁੜੇ ਹੋ ਇੰਡੋਸ TV ਦੇ ਨਾਲ। ਲਗਾਤਾਰ ਅਸੀਂ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਲੌਂਗੋਵਾਲ ਦੀ ਧਰਤੀ ਤੋਂ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਮੌਕੇ ਅੱਜ ਬਾਗੀ ਧੜੇ ਦੇ ਵੱਲੋਂ ਇੱਕ ਕਾਨਫਰੰਸ ਰੱਖੀ ਗਈ ਹੈ, ਤਾਂ ਉਸ ਕਾਨਫਰੰਸ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਮੌਜੂਦ ਨੇ। ਢੀਂਡਸਾ ਸਾਹਿਬ, ਕਿਵੇਂ ਦੇਖਦੇ ਹੋ ਅੱਜ ਦੀ ਕਾਨਫਰੰਸ ਨੂੰ, ਕਿੰਨਾ ਕੁ ਉਤਸ਼ਾਹ ਮਿਲ ਰਿਹਾ? ਅੱਜ ਤਾਂ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਾਜ਼ਰ ਹੋਏ ਆ, ਉਹਨਾਂ ਨੇ ਸ਼ਰਧਾ ਭੇਂਟ ਕਰਨ ਵਾਸਤੇ ਆਏ ਆ, ਤੇ ਉਹਦੇ 'ਚ ਹੁਣ ਜਿਹੜੇ ਰੈਜ਼ੋਲੂਸ਼ਨ ਪੜ੍ਹਨਗੇ ਉਦੋਂ ਪਤਾ ਲੱਗੂਗਾ ਕੀ ਹੈ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ, ਉਹਨਾਂ ਧੜੇ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਆ ਜੀ। ਅਸੀਂ ਸੁਧਾਰ ਕਰਨ ਲਈ, ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ, ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਔਰ ਇਹ ਹੈ ਕਿ ਜਿਹੜਾ 3 ਮੈਂਬਰ ਸੀ ਉਹਨਾਂ 'ਚੋਂ ਇੱਕ ਛੱਡ ਗਿਆ, ਜਿਹੜੇ 2 ਨੇ ਉਹਨਾਂ ਨੇ ਆਪਣੀ ਹਿੰਮਤ ਨਾਲ ਜਿੱਤੇ ਸੀ, ਤੇ ਇਸ ਕਰਕੇ ਉਹਨਾਂ ਨਾਲ ਕੋਈ ਅਕਾਲੀ ਦਲ ਦਾ ਸੰਬੰਧ ਨਹੀਂ। ਅਫਸੋਸ ਹੋ ਰਿਹਾ ਕਿ ਮਗਰਲੀ ਉਮਰੇ ਅਕਾਲੀ ਦਲ ਨਿਘਾਰ ਵੱਲ ਜਾ ਰਿਹਾ, ਅਕਾਲੀ ਦਲ ਨੂੰ ਫਿਰ ਤੋਂ ਖੜਾ ਕਰਨਾ ਪੈ ਰਿਹਾ। ਉਹ ਤਾਂ ਇੱਥੇ ਕਰਕੇ ਇਸ ਉਮਰ 'ਚ ਸਾਡੀ ਮਜਬੂਰੀ ਹੈ ਕਿ ਇਹ ਜਿਹੇ ਮਹਾਨ ਸੰਤਾਂ ਦੇ ਇਕੱਠਾਂ ਤੇ ਆ ਕੇ ਲੋਕਾਂ ਨੂੰ ਉਤਸ਼ਾਹ ਮਿਲਦਾ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ RSS ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਇਹ ਤਾਂ ਹੋਰ ਉਹਨਾਂ ਦੇ ਪੱਲੇ ਹੈ ਕਿ ਸਿਵਾਏ ਇਲਜ਼ਾਮ ਲਾਉਣ ਤੋਂ ਉਹਨਾਂ ਦੇ ਪੱਲੇ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ। ਬਿਲਕੁਲ ਪਹਿਲੀ ਵਾਰੀ ਦੇਖਿਆ, ਤੇ ਉਹਨੂੰ ਸੁਧਾਰਨ ਲਈ ਅਸੀਂ ਲੱਗੇ ਹੋਏ ਹਾਂ।
ਤਾਂ ਬਿਲਕੁਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਕਹਿਣਾ ਕਿ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ ਤੇ ਉਸ ਨੂੰ ਸੁਧਾਰਨ ਦੇ ਲਈ ਲੱਗੇ ਹੋਏ ਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਲੌਂਗੋਵਾਲ ਦੀ ਧਰਤੀ ਤੋਂ ਸਾਂਝੀਆਂ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਇੱਥੇ ਬਾਗੀ ਧੜੇ ਦੇ ਜਿਹੜੇ ਆਗੂ ਨੇ ਉਹ ਪਹੁੰਚੇ ਹੋਏ ਨੇ। ਬੇਸ਼ੱਕ ਸੁਰਜੀਤ ਸਿੰਘ ਰਖੜੇ ਦੀ ਗੱਲ ਕਰ ਲਈਏ, ਬੇਸ਼ੱਕ ਪ੍ਰੇਮ ਸਿੰਘ ਚੰਦੂ ਮਾਜਰੇ ਦੀ ਗੱਲ ਕਰ ਲਈਏ, ਚਾਹੇ ਬੀਬੀ ਜੰਗੀਰ ਕੌਰ ਦੀ ਗੱਲ ਕਰ ਲਈਏ, ਤਾਂ ਸਾਰੇ ਜਿਹੜੇ ਆਗੂ ਨੇ ਇਸ ਲੌਂਗੋਵਾਲ ਦੀ ਧਰਤੀ ਤੇ ਪਹੁੰਚੇ ਨੇ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਆਖਰ ਬਾਗੀ ਧੜਾ ਕਾਮਯਾਬ ਹੁੰਦਾ ਤੇ ਕਦੋਂ ਤੱਕ ਜਿਹੜੀਆਂ ਕਿ ਇਹ ਕਾਨਫਰੰਸਾਂ ਚੱਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਸਾਡੇ ਨਾਲ ਗੁਰਪ੍ਰਤਾਪ ਸਿੰਘ ਬਡਾਲਾ ਮੌਜੂਦ ਨੇ। ਬਡਾਲਾ ਸਾਹਿਬ 2 ਮਿੰਟ ਰੁਕ ਜਾਓ, ਅਸੀਂ ਵੀ ਪ੍ਰਸ਼ਾਦਾ ਛਕਣਾ, ਤੁਸੀਂ ਵੀ ਛਕਣਾ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਦੇਖੋ ਇੱਦਾਂ ਜੀ ਵੀ ਇਹ ਬਹੁਤ ਸਮੇਂ ਦੀ ਜ਼ਰੂਰਤ ਸੀ। ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ। ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ, ਸਾਨੂੰ ਉੱਠਣਾ ਪੈਣਾ ਸੀਗਾ। ਬੜੇ ਲੀਡਰਾਂ ਨੇ ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਆਪਾਂ ਸਾਰੇ ਇਕੱਠੇ ਹੋ ਕੇ ਪਾਰਟੀ ਵਾਸਤੇ ਜੂਝੀਏ, ਕੰਮ ਕਰੀਏ ਤੇ ਪਾਰਟੀ ਖੜੀ ਹੋ ਜਾਊਗੀ। ਪਰ ਨਹੀਂ ਮੰਨੇ। ਜੋ ਨਹੀਂ ਮੰਨਦੇ ਨਹੀਂ ਤੇ ਫਿਰ ਸਾਨੂੰ ਹੋਰ ਸਾਡੇ ਕੋਲ ਕੀ ਚਾਰਾ ਸੀਗਾ। ਤੇ ਲੋਕ ਵੀ ਚਾਹੁੰਦੇ ਸੀ ਕਿ ਸਹੀ ਲੀਡਰ ਅੱਗੇ ਆ ਕੇ ਤੇ ਆਵਾਜ਼ ਉਠਾਉਣ, ਅਕਾਲੀ ਦਲ ਨੂੰ ਦੁਬਾਰਾ ਅਸੂਲਾਂ ਤੇ ਲੈ ਕੇ ਆਈਏ। ਜਿਹੜੀ ਵਿਚਾਰਧਾਰਾ ਤੋਂ ਥਿੜਕ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ, ਉਸ ਵਿਚਾਰਧਾਰਾ ਨੂੰ ਦੁਬਾਰਾ ਕਾਇਮ ਕਰੀਏ। ਜਿੱਥੇ ਇੰਨਾ ਨੀਵਾਂ ਆ ਗਿਆ, ਇੰਨਾ ਨਿਗਾਰ ਆ ਗਿਆ ਸੀਗਾ, ਅਰਸ਼ ਤੋਂ ਫਰਸ਼ ਤੇ ਆਉਣ ਵਾਲੀ ਗੱਲ ਆ। ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਗਤ ਸਾਡੇ ਤੇ ਉਗਲਾ ਕਰੂਗੀ ਕਿ ਤੁਸੀਂ ਉਸ ਸਮੇਂ ਸੀਗੇ, ਤੁਸੀਂ ਕਿਉਂ ਨਹੀਂ ਆਪਣੇ ਬਜ਼ੁਰਗਾਂ ਵਾਂਗੂ ਕੰਮ ਕੀਤਾ, ਤੁਸੀਂ ਕਿਉਂ ਨਹੀਂ ਕੁਰਬਾਨੀ ਦਿੱਤੀ ਜਾਂ ਤਿਆਗ ਕੀਤਾ ਜਾਂ ਤੁਸੀਂ ਸੰਘਰਸ਼ ਕੀਤਾ। ਸੋ ਅਸੀਂ ਤਾਂ ਉਸ ਰਾਹ ਤੇ ਚੱਲ ਰਹੇ ਹਾਂ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਵਰਗੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਰਹੇ, ਜਥੇਦਾਰ ਰਹੇ, ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ, ਉਹ ਉਹਨਾਂ ਦੀ ਜੀਵਨੀ ਸਾਡਾ ਪ੍ਰੇਰਨਾ ਸਰੋਤ ਆ। ਤੇ ਤੁਸੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ। ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਇਹ ਦੇਖੋ ਅਸੀਂ ਤਾਂ ਸਟੇਜ ਤੇ ਵੀ ਕਿਹਾ ਰਾਜੀਵ ਲੌਂਗੋਵਾਲ ਅਕੋਰਡ ਅਧੂਰਾ ਸੀਗਾ, ਲੇਕਿਨ ਅਧੂਰਾ ਵੀ ਸਾਨੂੰ ਨਹੀਂ ਮਿਲਿਆ। ਚਲੋ ਸਾਨੂੰ ਚੰਡੀਗੜ੍ਹ ਮਿਲ ਜਾਂਦਾ, ਪਾਣੀਆਂ ਦਾ ਮਸਲਾ ਹੱਲ ਕਰ ਦਿੰਦੇ। ਕੁਛ ਤਾਂ ਕਹਿਣ ਜੋਗੇ ਹੁੰਦੇ। ਨਾ ਚੰਡੀਗੜ੍ਹ ਮਿਲਿਆ, ਨਾ ਪਾਣੀਆਂ ਦਾ ਮਸਲਾ ਹੱਲ ਹੋਇਆ। ਚਲੋ ਪੰਜਾਬੀ ਬੋਲਦੇ ਇਲਾਕਿਆਂ ਦੀ ਤਾਂ ਬਹੁਤ ਦੂਰ ਦੀ ਗੱਲ ਆ। ਅਕੋਰਡ ਅਧੂਰਾ ਸੀ ਲੇਕਿਨ ਅਕੋਰਡ ਹੋ ਗਿਆ। ਚਲੋ ਇੱਕ ਪੜਾਅ ਜੇ ਲੰਘ ਜਾਂਦਾ ਪੰਜਾਬ ਉਸ ਵੇਲੇ ਤੇ ਫਿਰ ਅਗਲੇ ਪੜਾਅ ਦੀ ਆਪਾਂ ਤਿਆਰੀ ਕਰਦੇ, ਪਰ ਉਹ ਤਾਂ ਪਹਿਲੇ ਨਹੀਂ ਉਹਨਾਂ ਨੇ ਮੰਨਿਆ। ਅਕੋਰਡ ਹੀ ਸਾਰਾ ਆਪਣਾ ਢਹਿ ਹੋ ਗਿਆ। ਜਿਸ ਖਾਤਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣੀ ਜਾਨ ਗਵਾਉਣੀ ਪਈ। ਸੋ ਠੀਕ ਆ, ਇਹ ਮਤਲਬ ਉਸ ਵੇਲੇ ਮਨਾਂ 'ਚ ਰੋਸ ਸੀਗਾ ਕਿ ਅਕੋਰਡ ਅਧੂਰਾ ਆ, ਪਰ ਅਕੋਰਡ ਵਿੱਚ ਬਹੁਤ ਸਾਰੀਆਂ ਇੱਦਾਂ ਦੀ ਗੱਲਾਂ ਸੀ ਜਿਹੜੀਆਂ ਪੰਜਾਬ ਦੀਆਂ ਮੰਗਾਂ ਸਨ ਤੇ ਉਹ ਜੇ ਪੂਰੀਆਂ ਹੁੰਦੀਆਂ ਤੇ ਪੰਜਾਬ ਨੂੰ ਬਹੁਤ ਉਹਦਾ ਫਾਇਦਾ ਹੋਣਾ ਸੀਗਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੋਰਚਾ 'ਚ ਨਿਕਲਿਆ, ਇੱਕ ਵਾਰ ਫੇਰ ਤੋਂ ਜਿਹੜੇ ਮੋਰਚੇ ਨੇ ਉਹ ਲੱਗਣੇ ਸ਼ੁਰੂ ਹੋਏ। ਕਦੇ ਬਹਿਮਲ ਕਲਾਂ ਗੋਲੀ ਕਾਂਡ ਦਾ ਮੋਰਚਾ ਲੱਗਿਆ, ਕਦੇ ਬੇਅਦਬੀਆਂ ਦੇ ਮੋਰਚੇ ਲੱਗੇ, ਕਦੇ 328 ਸਰੂਪਾਂ ਦਾ ਮੋਰਚਾ ਲੱਗਿਆ। ਅਜਿਹੇ ਮੋਰਚਿਆਂ ਨੂੰ ਕਿਵੇਂ ਦੇਖਦੇ ਹੋ? ਦੇਖੋ ਮੋਰਚੇ ਤਾਂ ਜਦੋਂ ਲੋੜ ਪਈ ਤਾਂ ਸਿੱਖ ਸੰਗਤ ਨੇ ਲਾਏ ਹੀ ਆ ਸਦਾ ਹੀ। ਸਿੱਖਾਂ ਦਾ ਜਜ਼ਬਾ ਹੈਗਾ ਹੀ ਆ। ਸਿੱਖਾਂ ਦਾ ਜਜ਼ਬਾ ਤਾਂ ਕਮਜ਼ੋਰ ਹੋਇਆ ਨਹੀਂ। ਆਪਾਂ ਸਭ ਦੇਖਦੇ ਹੀ ਆ। ਹੁਣ ਇਲੈਕਸ਼ਨਾਂ ਦਾ ਜੋ ਰਿਜ਼ਲਟ ਆਇਆ ਉਹ ਜਜ਼ਬੇ ਕਰਕੇ ਹੋਇਆ। ਸੋ ਮੋਰਚੇ ਜਿੱਥੇ ਲਾਉਣੇ ਪੈਣ ਲਾਉਣੇ ਚਾਹੀਦੇ ਆ, ਪਰ ਜਿਹੜੀ ਪੰਥ ਦੀ ਸ਼ਕਤੀ ਆ ਉਹ ਇਕੱਠੀ ਹੋਣੀ ਚਾਹੀਦੀ ਆ। ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ। ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ, ਉਦੋਂ ਪੰਥ ਖਿੱਲਰ ਜਾਂਦਾ। ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਨਹੀਂ, ਸਾਰਾ ਪੰਥ ਹੀ ਆ ਜੀ। ਸਾਰੇ ਜਿੰਨੇ ਗਰੁੱਪ ਨੇ, ਜਿੰਨੇ ਧੜੇ ਨੇ, ਸਾਰਾ ਪੰਥ ਆ। ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ ਤੇ ਪੰਥ ਦੀ ਗੱਲ ਕਰਾਂਗੇ ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ, ਬਾਕੀਆਂ ਨੂੰ ਆਪਣੇ ਬਰਾਬਰ ਦਾ ਅਧਿਕਾਰ ਹੈ ਪੰਥ ਦੀ ਗੱਲ ਕਰਨ ਦਾ। ਪਰ ਜੇ ਪੰਥਕ ਸੋਚ ਹੈ ਸਾਡੇ 'ਚ ਤਾਂ ਹੀ ਅਸੀਂ ਪੰਥ ਦੀ ਗੱਲ ਕਰਦੇ। ਪਰ ਨਾਲ ਇਹ ਕਹਿੰਦੇ ਆ ਕਿ ਪੰਥ ਸਾਰਾ ਇਕੱਠਾ ਹੋ ਕੇ ਇੱਕ ਝੰਡੇ ਥੱਲੇ ਆਉਣਾ ਚਾਹੀਦਾ। ਐਸੀ ਲੀਡਰਸ਼ਿਪ ਮੋਹਰੇ ਲੱਗੇ ਜਿਹਨੂੰ ਸਾਰਾ ਪੰਥ ਪ੍ਰਵਾਨ ਕਰੇ, ਫਿਰ ਤਾਂ ਕੋਈ ਗੱਲ ਹੀ ਨਹੀਂ ਆਪਣੇ ਮੋਹਰੇ। ਕਿਹੜੀ ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਜਿਸ ਲੀਡਰਸ਼ਿਪ ਨੂੰ ਸਾਰਾ ਪੰਥ ਪ੍ਰਵਾਨ ਕਰੇ, ਉਹ ਲੀਡਰਸ਼ਿਪ ਇਸ ਵੇਲੇ ਪੰਥ ਨੂੰ ਚਾਹੀਦੀ ਹੈ। ਸਾਰਿਆਂ ਦਾ ਉਹ 'ਚ ਰੋਲ ਹੋਣਾ ਆ। ਭਾਈ ਅੰਮ੍ਰਿਤਪਾਲ ਸਿੰਘ ਹੁਣੀ MP ਬਣੇ ਆ, ਉਹਨਾਂ ਦਾ ਵੀ ਰੋਲ ਹੈਗਾ ਆ। ਬਿਲਕੁਲ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ ਗੁਰਪ੍ਰਤਾਪ ਸਿੰਘ ਬਡਾਲਾ ਹੋਰਾਂ ਦੇ ਨਾਲ, ਕਿਉਂਕਿ ਇੱਕ ਨਵੇਂ ਸਿਰੇ ਤੋਂ ਅਕਾਲੀ ਦਲ ਸਿਰਜਿਆ ਜਾ ਰਿਹਾ। ਅਕਾਲੀ ਦਲ ਨੂੰ ਸਿਰਜਿਆ ਜਾ ਰਿਹਾ। ਅਕਾਲੀ ਦਲ ਦੇ ਵਿੱਚ ਕਿਹਾ ਜਾ ਰਿਹਾ ਕਿ ਸੁਧਾਰ ਲਹਿਰ ਲਿਆਵਾਂਗੇ। ਤਾਂ ਦੇਖਦੇ ਹਾਂ ਕਿ ਕੀ ਸੁਧਾਰ ਲਹਿਰ ਇਸ ਲੌਂਗੋਵਾਲ ਦੀ ਧਰਤੀ ਤੋਂ ਸ਼ੁਰੂ ਹੋਵੇਗੀ ਤੇ ਕਦੋਂ ਤੱਕ
ਟਿਕੇਗੀ ਜਾਂ ਲੰਬੀ ਚੱਲੇਗੀ ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ, ਉਹਨਾਂ ਧੜੇ ਤਾਂ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਹਾਂ ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ, ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ ਆਰਐਸਐਸ ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ। ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ, ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਜਿਹੜੀਆਂ ਗੱਲਾਂ ਹੁੰਦੀਆਂ ਨੇ। ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਮੋਦੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ, ਕੀ ਪੰਜਾਬ ਨੂੰ ਪੰਥ ਨਹੀਂ ਬਣਦਾ? ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ ਤੇ ਪੰਥ ਦੀ ਗੱਲ ਕਰਾਂਗੇ, ਕਰਕੇ ਪੰਥ ਦੇ ਪਰਵਾਨਾ ਜੰਮੇ ਆ, ਸਾਨੂੰ ਵੀ ਅਧਿਕਾਰ ਹੈਗਾ ਆ। ਲੀਡਰਸ਼ਿਪ ਦੀ ਗੱਲ ਕਰਦੇ ਹੋ, ਨੌਜਵਾਨਾਂ ਦੀ ਗੱਲ ਕਰਦੇ ਹੋ, ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ ਤਾਂ ਤੁਸੀਂ ਜੁੜੇ ਹੋ ਇੰਡੋਸ ਟੀਵੀ ਦੇ ਨਾਲ। ਲਗਾਤਾਰ ਅਸੀਂ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਲੌਂਗੋਵਾਲ ਦੀ ਧਰਤੀ ਤੋਂ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਮੌਕੇ ਅੱਜ ਬਾਗੀ ਧੜੇ ਦੇ ਵੱਲੋਂ ਇੱਕ ਕਾਨਫਰੰਸ ਰੱਖੀ ਗਈ ਹੈ, ਤਾਂ ਉਸ ਕਾਨਫਰੰਸ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਮੌਜੂਦ ਨੇ। ਢੀਂਡਸਾ ਸਾਹਿਬ, ਕਿਵੇਂ ਦੇਖਦੇ ਹੋ ਅੱਜ ਦੀ ਕਾਨਫਰੰਸ ਨੂੰ, ਕਿੰਨਾ ਕੁ ਉਤਸ਼ਾਹ ਮਿਲ ਰਿਹਾ? ਅੱਜ ਦਾ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਾਜ਼ਰ ਹੋਏ ਹਾਂ, ਉਹਨਾਂ ਨੂੰ ਸ਼ਰਧਾ ਭੇਂਟ ਕਰਨ ਵਾਸਤੇ ਆਏ ਹਾਂ, ਤੇ ਉਹਦੇ 'ਚ ਹੁਣ ਜਿਹੜੇ ਰੈਜ਼ੋਲੂਸ਼ਨ ਪੜ੍ਹਨਗੇ ਉਦੋਂ ਪਤਾ ਲੱਗੂਗਾ ਕੀ ਹੈ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ, ਉਹਨਾਂ ਧੜੇ ਤਾਂ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਹਾਂ ਜੀ। ਅਸੀਂ ਸੁਧਾਰ ਕਰਨ ਲਈ, ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ, ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਔਰ ਇਹ ਹੈ ਕਿ ਜਿਹੜਾ 3 ਮੈਂਬਰ ਸੀ ਉਹਨਾਂ 'ਚੋਂ ਇੱਕ ਛੱਡ ਗਿਆ, ਜਿਹੜੇ 2 ਨੇ ਉਹਨਾਂ ਨੇ ਆਪਣੀ ਹਿੰਮਤ ਨਾਲ ਜਿੱਤੇ ਸੀ, ਤੇ ਇਸ ਕਰਕੇ ਉਹਨਾਂ ਨਾਲ ਕੋਈ ਅਕਾਲੀ ਦਲ ਦਾ ਸੰਬੰਧ ਨਹੀਂ। ਅਫਸੋਸ ਹੋ ਰਿਹਾ ਕਿ ਮਗਰਲੀ ਉਮਰੇ ਅਕਾਲੀ ਦਲ ਨਿਘਾਰ ਵੱਲ ਜਾ ਰਿਹਾ, ਅਕਾਲੀ ਦਲ ਨੂੰ ਫਿਰ ਤੋਂ ਖੜਾ ਕਰਨਾ ਪੈ ਰਿਹਾ। ਉਹ ਤਾਂ ਇੱਥੇ ਕਰਕੇ ਇਸ ਉਮਰ 'ਚ ਸਾਡੀ ਮਜਬੂਰੀ ਹੈ ਕਿ ਇਹੋ ਜਿਹੇ ਮਹਾਨ ਸੰਤਾਂ ਦੇ ਇਕੱਠਾਂ ਤੇ ਆ ਕੇ ਲੋਕਾਂ ਨੂੰ ਉਤਸ਼ਾਹ ਮਿਲਦਾ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ ਆਰਐਸਐਸ ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਇਹ ਤਾਂ ਹੋਰ ਉਹਨਾਂ ਦੇ ਪੱਲੇ ਹੈ ਕਿ ਸਿਵਾਏ ਇਲਜ਼ਾਮ ਲਾਉਣ ਤੋਂ ਉਹਨਾਂ ਦੇ ਪੱਲੇ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ। ਬਿਲਕੁਲ ਪਹਿਲੀ ਵਾਰੀ ਦੇਖਿਆ, ਤੇ ਉਹਨੂੰ ਸੁਧਾਰਨ ਲਈ ਅਸੀਂ ਲੱਗੇ ਹੋਏ ਹਾਂ। ਤਾਂ ਬਿਲਕੁਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਕਹਿਣਾ ਕਿ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ ਤੇ ਉਸ ਨੂੰ ਸੁਧਾਰਨ ਦੇ ਲਈ ਲੱਗੇ ਹੋਏ ਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਲੌਂਗੋਵਾਲ ਦੀ ਧਰਤੀ ਤੋਂ ਸਾਂਝੀਆਂ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਇੱਥੇ ਬਾਗੀ ਧੜੇ ਦੇ ਜਿਹੜੇ ਆਗੂ ਨੇ ਉਹ ਪਹੁੰਚੇ ਹੋਏ ਨੇ। ਬੇਸ਼ੱਕ ਸਰਜੀਤ ਸਿੰਘ ਰਖੜੇ ਦੀ ਗੱਲ ਕਰ ਲਈਏ, ਬੇਸ਼ੱਕ ਪ੍ਰੇਮ ਸਿੰਘ ਚੰਦੂ ਮਾਜਰੇ ਦੀ ਗੱਲ ਕਰ ਲਈਏ, ਚਾਹੇ ਬੀਬੀ ਜੰਗੀਰ ਕੌਰ ਦੀ ਗੱਲ ਕਰ ਲਈਏ, ਤਾਂ ਸਾਰੇ ਜਿਹੜੇ ਆਗੂ ਨੇ ਇਸ ਲੌਂਗੋਵਾਲ ਦੀ ਧਰਤੀ ਤੇ ਪਹੁੰਚੇ ਨੇ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਆਖਰ ਬਾਗੀ ਧੜਾ ਕਾਮਯਾਬ ਹੁੰਦਾ ਤੇ ਕਦੋਂ ਤੱਕ ਜਿਹੜੀਆਂ ਕਿ ਇਹ ਕਾਨਫਰੰਸਾਂ ਚੱਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਸਾਡੇ ਨਾਲ ਗੁਰਪ੍ਰਤਾਪ ਸਿੰਘ ਬਡਾਲਾ ਮੌਜੂਦ ਨੇ। ਬਡਾਲਾ ਸਾਹਿਬ 2 ਮਿੰਟ ਰੁਕ ਜਾਓ, ਅਸੀਂ ਵੀ ਪ੍ਰਸ਼ਾਦਾ ਛਕਣਾ, ਤੁਸੀਂ ਵੀ ਛਕਣਾ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਦੇਖੋ ਇੱਦਾਂ ਜੀ, ਵੀ ਇਹ ਬਹੁਤ ਸਮੇਂ ਦੀ ਜ਼ਰੂਰਤ ਸੀ। ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ, ਸਾਨੂੰ ਉੱਠਣਾ ਪੈਣਾ ਸੀਗਾ। ਬੜੇ ਲੀਡਰਾਂ ਨੇ ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਆਪਾਂ ਸਾਰੇ ਇਕੱਠੇ ਹੋ ਕੇ ਪਾਰਟੀ ਵਾਸਤੇ ਜੂਝੀਏ, ਕੰਮ ਕਰੀਏ ਤੇ ਪਾਰਟੀ ਖੜੀ ਹੋ ਜਾਊਗੀ। ਪਰ ਨਹੀਂ ਮੰਨੇ, ਜੋ ਨਹੀਂ ਮੰਨਦੇ ਨਹੀਂ ਤੇ ਫਿਰ ਸਾਨੂੰ ਹੋਰ ਸਾਡੇ ਕੋਲ ਕੀ ਚਾਰਾ ਸੀਗਾ। ਤੇ ਲੋਕ ਵੀ ਚਾਹੁੰਦੇ ਸੀ ਕਿ ਸਹੀ ਲੀਡਰ ਅੱਗੇ ਆ ਕੇ ਤੇ ਆਵਾਜ਼ ਉਠਾਉਣ, ਅਕਾਲੀ ਦਲ ਨੂੰ ਦੁਬਾਰਾ ਅਸੂਲਾਂ ਤੇ ਲੈ ਕੇ ਆਈਏ। ਜਿਹੜੀ ਵਿਚਾਰਧਾਰਾ ਤੋਂ ਥਿੜਕ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ, ਉਸ ਵਿਚਾਰਧਾਰਾ ਨੂੰ ਦੁਬਾਰਾ ਕਾਇਮ ਕਰੀਏ। ਜਿੱਥੇ ਇੰਨਾ ਨੀਵਾਂ ਆ ਗਿਆ, ਇੰਨਾ ਨਿਗਾਰ ਆ ਗਿਆ ਸੀਗਾ, ਅਰਸ਼ ਤੋਂ ਫਰਸ਼ ਤੇ ਆਉਣ ਵਾਲੀ ਗੱਲ ਆ। ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ, ਤੇ ਜੇ ਅਸੀਂ ਅੱਜ ਕੁਛ ਨਾ ਕੀਤਾ
ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ, ਸੰਗਤ ਸਾਡੇ ਤੇ ਉਂਗਲਾਂ ਕਰੂਗੀ ਕਿ ਤੁਸੀਂ ਉਸ ਸਮੇਂ ਸੀਗੇ, ਤੁਸੀਂ ਕਿਉਂ ਨਹੀਂ ਆਪਣੇ ਬਜ਼ੁਰਗਾਂ ਵਾਂਗੂ ਕੰਮ ਕੀਤਾ, ਤੁਸੀਂ ਕਿਉਂ ਨਹੀਂ ਕੁਰਬਾਨੀ ਦਿੱਤੀ ਜਾਂ ਤਿਆਗ ਕੀਤਾ ਜਾਂ ਤੁਸੀਂ ਸੰਘਰਸ਼ ਕੀਤਾ। ਸੋ ਅਸੀਂ ਤਾਂ ਉਸ ਰਾਹ ਤੇ ਚੱਲ ਰਹੇ ਹਾਂ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਵਰਗੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਰਹੇ, ਜਥੇਦਾਰ ਰਹੇ, ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ, ਉਹਨਾਂ ਦੀ ਜੀਵਨੀ ਸਾਡਾ ਪ੍ਰੇਰਨਾ ਸਰੋਤ ਆ। ਤੇ ਤੁਸੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਇਹ ਦੇਖੋ, ਅਸੀਂ ਤਾਂ ਸਟੇਜ ਤੇ ਵੀ ਕਿਹਾ ਰਾਜੀਵ ਲੌਂਗੋਵਾਲ ਅਕੋਰਡ ਅਧੂਰਾ ਸੀਗਾ, ਲੇਕਿਨ ਅਧੂਰਾ ਵੀ ਸਾਨੂੰ ਨਹੀਂ ਮਿਲਿਆ। ਚਲੋ ਸਾਨੂੰ ਚੰਡੀਗੜ੍ਹ ਮਿਲ ਜਾਂਦਾ, ਪਾਣੀਆਂ ਦਾ ਮਸਲਾ ਹੱਲ ਕਰ ਦਿੰਦੇ। ਕੁਛ ਤਾਂ ਕਹਿਣ ਜੋਗੇ ਹੁੰਦੇ, ਨਾ ਚੰਡੀਗੜ੍ਹ ਮਿਲਿਆ, ਨਾ ਪਾਣੀਆਂ ਦਾ ਮਸਲਾ ਹੱਲ ਹੋਇਆ। ਚਲੋ ਪੰਜਾਬੀ ਬੋਲਦੇ ਇਲਾਕਿਆਂ ਦੀ ਤਾਂ ਬਹੁਤ ਦੂਰ ਦੀ ਗੱਲ ਆ। ਅਕੋਰਡ ਅਧੂਰਾ ਸੀ, ਲੇਕਿਨ ਅਕੋਰਡ ਹੋ ਗਿਆ। ਚਲੋ ਇੱਕ ਪੜਾਅ ਜੇ ਲੰਘ ਜਾਂਦਾ ਪੰਜਾਬ ਉਸ ਵੇਲੇ, ਤੇ ਫਿਰ ਅਗਲੇ ਪੜਾਅ ਦੀ ਆਪਾਂ ਤਿਆਰੀ ਕਰਦੇ, ਪਰ ਉਹ ਤਾਂ ਪਹਿਲਾਂ ਹੀ ਨਹੀਂ ਉਹਨਾਂ ਨੇ ਮੰਨਿਆ। ਅਕੋਰਡ ਹੀ ਸਾਰਾ ਆਪਣਾ ਢਹਿ ਹੋ ਗਿਆ, ਜਿਸ ਖਾਤਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣੀ ਜਾਨ ਗਵਾਉਣੀ ਪਈ। ਸੋ ਠੀਕ ਆ, ਇਹ ਮਤਲਬ ਉਸ ਵੇਲੇ ਮਨਾਂ 'ਚ ਰੋਸ ਸੀਗਾ ਕਿ ਅਕੋਰਡ ਅਧੂਰਾ ਆ, ਪਰ ਅਕੋਰਡ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਗੱਲਾਂ ਸੀ ਜਿਹੜੀਆਂ ਪੰਜਾਬ ਦੀਆਂ ਮੰਗਾਂ ਸਨ, ਤੇ ਉਹ ਜੇ ਪੂਰੀਆਂ ਹੁੰਦੀਆਂ ਤੇ ਪੰਜਾਬ ਨੂੰ ਬਹੁਤ ਉਹਦਾ ਫਾਇਦਾ ਹੋਣਾ ਸੀਗਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੋਰਚਾ 'ਚ ਨਿਕਲਿਆ, ਇੱਕ ਵਾਰ ਫੇਰ ਤੋਂ ਜਿਹੜੇ ਮੋਰਚੇ ਨੇ ਉਹ ਲੱਗਣੇ ਸ਼ੁਰੂ ਹੋਏ। ਕਦੇ ਬਹਿਮਲ ਕਲਾਂ ਗੋਲੀ ਕਾਂਡ ਦਾ ਮੋਰਚਾ ਲੱਗਿਆ, ਕਦੇ ਬੇਅਦਬੀਆਂ ਦੇ ਮੋਰਚੇ ਲੱਗੇ, ਕਦੇ 328 ਸਰੂਪਾਂ ਦਾ ਮੋਰਚਾ ਲੱਗਿਆ। ਅਜਿਹੇ ਮੋਰਚਿਆਂ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੋਰਚੇ ਤਾਂ ਜਦੋਂ ਲੋੜ ਪਈ ਤਾਂ ਸਿੱਖ ਸੰਗਤ ਨੇ ਲਾਏ ਹੀ ਆ ਸਦਾ ਹੀ। ਸਿੱਖਾਂ ਦਾ ਜਜ਼ਬਾ ਹੈਗਾ ਹੀ ਆ, ਸਿੱਖਾਂ ਦਾ ਜਜ਼ਬਾ ਤਾਂ ਕਮਜ਼ੋਰ ਹੋਇਆ ਨਹੀਂ। ਆਪਾਂ ਸਭ ਦੇਖਦੇ ਹੀ ਆ, ਹੁਣ ਇਲੈਕਸ਼ਨਾਂ ਦਾ ਜੋ ਰਿਜ਼ਲਟ ਆਇਆ ਉਹ ਜਜ਼ਬੇ ਕਰਕੇ ਹੋਇਆ। ਸੋ ਮੋਰਚੇ ਜਿੱਥੇ ਲਾਉਣੇ ਪੈਣ ਲਾਉਣੇ ਚਾਹੀਦੇ ਆ, ਪਰ ਜਿਹੜੀ ਪੰਥ ਦੀ ਸ਼ਕਤੀ ਆ ਉਹ ਇਕੱਠੀ ਹੋਣੀ ਚਾਹੀਦੀ ਆ, ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ, ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਨਹੀਂ, ਸਾਰਾ ਪੰਥ ਹੀ ਆ ਜੀ, ਸਾਰੇ ਜਿੰਨੇ ਗਰੁੱਪ ਨੇ, ਜਿੰਨੇ ਧੜੇ ਨੇ, ਸਾਰਾ ਪੰਥ ਆ। ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ, ਤੇ ਪੰਥ ਦੀ ਗੱਲ ਕਰਾਂਗੇ ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ, ਬਾਕੀਆਂ ਨੂੰ ਆਪਣੇ ਬਰਾਬਰ ਦਾ ਅਧਿਕਾਰ ਹੈ ਪੰਥ ਦੀ ਗੱਲ ਕਰਨ ਦਾ। ਪਰ ਜੇ ਪੰਥਕ ਸੋਚ ਹੈ ਸਾਡੇ 'ਚ ਤਾਂ ਹੀ ਅਸੀਂ ਪੰਥ ਦੀ ਗੱਲ ਕਰਦੇ, ਪਰ ਨਾਲ ਇਹ ਕਹਿੰਦੇ ਆ ਕਿ ਪੰਥ ਸਾਰਾ ਇਕੱਠਾ ਹੋ ਕੇ ਇੱਕ ਝੰਡੇ ਥੱਲੇ ਆਉਣਾ ਚਾਹੀਦਾ। ਐਸੀ ਲੀਡਰਸ਼ਿਪ ਮੋਹਰੇ ਲੱਗੇ ਜਿਹਨੂੰ ਸਾਰਾ ਪੰਥ ਪ੍ਰਵਾਨ ਕਰੇ, ਫਿਰ ਤਾਂ ਕੋਈ ਗੱਲ ਹੀ ਨਹੀਂ ਆਪਣੇ ਮੋਹਰੇ। ਕਿਹੜੀ ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਜਿਸ ਲੀਡਰਸ਼ਿਪ ਨੂੰ ਸਾਰਾ ਪੰਥ ਪ੍ਰਵਾਨ ਕਰੇ, ਉਹ ਲੀਡਰਸ਼ਿਪ ਇਸ ਵੇਲੇ ਪੰਥ ਨੂੰ ਚਾਹੀਦੀ ਹੈ। ਸਾਰਿਆਂ ਦਾ ਉਹ 'ਚ ਰੋਲ ਹੋਣਾ ਆ। ਭਾਈ ਅੰਮ੍ਰਿਤਪਾਲ ਸਿੰਘ ਹੁਣੀ MP ਬਣੇ ਆ, ਉਹਨਾਂ ਦਾ ਵੀ ਰੋਲ ਹੈਗਾ ਆ। ਬਿਲਕੁਲ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ ਗੁਰਪ੍ਰਤਾਪ ਸਿੰਘ ਬਡਾਲਾ ਹੋਰਾਂ ਦੇ ਨਾਲ, ਕਿਉਂਕਿ ਇੱਕ ਨਵੇਂ ਸਿਰੇ ਤੋਂ ਅਕਾਲੀ ਦਲ ਸਿਰਜਿਆ ਜਾ ਰਿਹਾ। ਅਕਾਲੀ ਦਲ ਨੂੰ ਸਿਰਜਿਆ ਜਾ ਰਿਹਾ, ਅਕਾਲੀ ਦਲ ਦੇ ਵਿੱਚ ਕਿਹਾ ਜਾ ਰਿਹਾ ਕਿ ਸੁਧਾਰ ਲਹਿਰ ਲਿਆਵਾਂਗੇ। ਤਾਂ ਦੇਖਦੇ ਹਾਂ ਕਿ ਕੀ ਸੁਧਾਰ ਲਹਿਰ ਇਸ ਲੌਂਗੋਵਾਲ ਦੀ ਧਰਤੀ ਤੋਂ ਸ਼ੁਰੂ ਹੋਵੇਗੀ ਤੇ ਕਦੋਂ ਤੱਕ ਟਿਕੇਗੀ ਜਾਂ ਲੰਬੀ ਚੱਲੇਗੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ 2 ਧੜੇ ਬਣ ਜਾਣੇ, ਉਹਨਾਂ ਧੜੇ 2 ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਆ, ਕਿਉਂਕਿ 2 ਅਕਾਲੀ ਦਲ ਦਾ ਬੁਰਾ ਹਾਲ ਹੈ, ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ RSS ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ, ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ। ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ, ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ, ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ, ਤੇ ਪੰਥ ਦੀ ਗੱਲ ਕਰਾਂਗੇ ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ। ਲੀਡਰਸ਼ਿਪ ਦੀ ਗੱਲ ਕਰਦੇ ਹੋ, ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ?
ਤਾਂ ਤੁਸੀਂ ਜੁੜੇ ਹੋ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਅਸੀਂ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਲੌਂਗੋਵਾਲ ਦੀ ਧਰਤੀ ਤੋਂ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਮੌਕੇ ਅੱਜ ਬਾਗੀ ਧੜੇ ਦੇ ਵੱਲੋਂ ਇੱਕ ਕਾਨਫਰੰਸ ਰੱਖੀ ਗਈ ਹੈ। ਤਾਂ ਉਸ ਕਾਨਫਰੰਸ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਮੌਜੂਦ ਨੇ। ਢੀਂਡਸਾ ਸਾਹਿਬ, ਕਿਵੇਂ ਦੇਖਦੇ ਹੋ ਅੱਜ ਦੀ ਕਾਨਫਰੰਸ ਨੂੰ? ਕਿੰਨਾ ਕੁ ਉਤਸ਼ਾਹ ਮਿਲ ਰਿਹਾ? ਅੱਜ ਦਾ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਾਜ਼ਰ ਹੋਏ ਹਾਂ। ਉਹਨਾਂ ਨੇ ਸ਼ਰਧਾ ਭੇਂਟ ਕਰਨ ਵਾਸਤੇ ਆਏ ਹਾਂ ਤੇ ਉਹਦੇ 'ਚ ਹੁਣ ਜਿਹੜੇ ਰੈਜ਼ੋਲੂਸ਼ਨ ਪੜ੍ਹਨਗੇ ਉਦੋਂ ਪਤਾ ਲੱਗੂਗਾ ਕੀ ਹੈ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ, ਉਹਨਾਂ ਧੜੇ ਤਾਂ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਹਾਂ ਜੀ। ਅਸੀਂ ਸੁਧਾਰ ਕਰਨ ਲਈ, ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ, ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਔਰ ਇਹ ਹੈ ਕਿ ਜਿਹੜਾ 3 ਮੈਂਬਰ ਸੀ ਉਹਨਾਂ 'ਚੋਂ ਇੱਕ ਛੱਡ ਗਿਆ, ਜਿਹੜੇ 2 ਨੇ ਉਹਨਾਂ ਨੇ ਆਪਣੀ ਹਿੰਮਤ ਨਾਲ ਜਿੱਤੇ ਸੀ ਤੇ ਇਸ ਕਰਕੇ ਉਹਨਾਂ ਨਾਲ ਕੋਈ ਅਕਾਲੀ ਦਲ ਦਾ ਸੰਬੰਧ ਨਹੀਂ। ਅਫਸੋਸ ਹੋ ਰਿਹਾ ਕਿ ਮਗਰਲੀ ਉਮਰੇ ਅਕਾਲੀ ਦਲ ਨਿਘਾਰ ਵੱਲ ਜਾ ਰਿਹਾ, ਅਕਾਲੀ ਦਲ ਨੂੰ ਫਿਰ ਤੋਂ ਖੜਾ ਕਰਨਾ ਪੈ ਰਿਹਾ। ਉਹ ਤਾਂ ਇੱਥੇ ਕਰਕੇ ਇਸ ਉਮਰ 'ਚ ਸਾਡੀ ਮਜਬੂਰੀ ਹੈ ਕਿ ਇਹ ਜਿਹੇ ਮਹਾਨ ਸੰਤਾਂ ਦੇ ਇਕੱਠਾਂ ਤੇ ਆ ਕੇ ਲੋਕਾਂ ਨੂੰ ਉਤਸ਼ਾਹ ਮਿਲਦਾ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ ਆਰਐਸਐਸ ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਇਹ ਤਾਂ ਹੋਰ ਉਹਨਾਂ ਦੇ ਪੱਲੇ ਹੈ ਕਿ ਸਿਵਾਏ ਇਲਜ਼ਾਮ ਲਾਉਣ ਤੋਂ ਉਹਨਾਂ ਦੇ ਪੱਲੇ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ। ਬਿਲਕੁਲ ਪਹਿਲੀ ਵਾਰੀ ਦੇਖਿਆ ਤੇ ਉਹਨੂੰ ਸੁਧਾਰਨ ਲਈ ਅਸੀਂ ਲੱਗੇ ਹੋਏ ਹਾਂ। ਤਾਂ ਬਿਲਕੁਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਕਹਿਣਾ ਕਿ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ ਤੇ ਉਸ ਨੂੰ ਸੁਧਾਰਨ ਦੇ ਲਈ ਲੱਗੇ ਹੋਏ ਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਲੌਂਗੋਵਾਲ ਦੀ ਧਰਤੀ ਤੋਂ ਸਾਂਝੀਆਂ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਇੱਥੇ ਬਾਗੀ ਧੜੇ ਦੇ ਜਿਹੜੇ ਆਗੂ ਨੇ ਉਹ ਪਹੁੰਚੇ ਹੋਏ ਨੇ। ਬੇਸ਼ੱਕ ਸੁਰਜੀਤ ਸਿੰਘ ਰਖੜੇ ਦੀ ਗੱਲ ਕਰ ਲਈਏ, ਬੇਸ਼ੱਕ ਪ੍ਰੇਮ ਸਿੰਘ ਚੰਦੂ ਮਾਜਰੇ ਦੀ ਗੱਲ ਕਰ ਲਈਏ, ਚਾਹੇ ਬੀਬੀ ਜੰਗੀਰ ਕੌਰ ਦੀ ਗੱਲ ਕਰ ਲਈਏ, ਤਾਂ ਸਾਰੇ ਜਿਹੜੇ ਆਗੂ ਨੇ ਇਸ ਲੌਂਗੋਵਾਲ ਦੀ ਧਰਤੀ ਤੇ ਪਹੁੰਚੇ ਨੇ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਆਖਰ ਬਾਗੀ ਧੜਾ ਕਾਮਯਾਬ ਹੁੰਦਾ ਤੇ ਕਦੋਂ ਤੱਕ ਜਿਹੜੀਆਂ ਕਿ ਇਹ ਕਾਨਫਰੰਸਾਂ ਚੱਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਸਾਡੇ ਨਾਲ ਗੁਰਪ੍ਰਤਾਪ ਸਿੰਘ ਬਡਾਲਾ ਮੌਜੂਦ ਨੇ। ਬਡਾਲਾ ਸਾਹਿਬ 2 ਮਿੰਟ ਰੁਕ ਜਾਓ, ਅਸੀਂ ਵੀ ਪ੍ਰਸ਼ਾਦਾ ਛਕਣਾ, ਤੁਸੀਂ ਵੀ ਛਕਣਾ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਦੇਖੋ ਇੱਦਾਂ ਜੀ ਵੀ ਇਹ ਬਹੁਤ ਸਮੇਂ ਦੀ ਜ਼ਰੂਰਤ ਸੀ। ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ। ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ, ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ, ਸਾਨੂੰ ਉੱਠਣਾ ਪੈਣਾ ਸੀਗਾ। ਬੜੇ ਲੀਡਰਾਂ ਨੇ ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਆਪਾਂ ਸਾਰੇ ਇਕੱਠੇ ਹੋ ਕੇ ਪਾਰਟੀ ਵਾਸਤੇ ਜੂਝੀਏ, ਕੰਮ ਕਰੀਏ ਤੇ ਪਾਰਟੀ ਖੜੀ ਹੋ ਜਾਊਗੀ। ਪਰ ਨਹੀਂ ਮੰਨੇ, ਜੋ ਨਹੀਂ ਮੰਨਦੇ ਨਹੀਂ ਤੇ ਫਿਰ ਸਾਨੂੰ ਹੋਰ ਸਾਡੇ ਕੋਲ ਕੀ ਚਾਰਾ ਸੀਗਾ। ਤੇ ਲੋਕ ਵੀ ਚਾਹੁੰਦੇ ਸੀ ਕਿ ਸਹੀ ਲੀਡਰ ਅੱਗੇ ਆ ਕੇ ਤੇ ਆਵਾਜ਼ ਉਠਾਉਣ, ਅਕਾਲੀ ਦਲ ਨੂੰ ਦੁਬਾਰਾ ਅਸੂਲਾਂ ਤੇ ਲੈ ਕੇ ਆਈਏ। ਜਿਹੜੀ ਵਿਚਾਰਧਾਰਾ ਤੋਂ ਥਿੜਕ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ, ਉਸ ਵਿਚਾਰਧਾਰਾ ਨੂੰ ਦੁਬਾਰਾ ਕਾਇਮ ਕਰੀਏ। ਜਿੱਥੇ ਇੰਨਾ ਨੀਵਾਂ ਆ ਗਿਆ, ਇੰਨਾ ਨਿਗਾਰ ਆ ਗਿਆ ਸੀਗਾ, ਅਰਸ਼ ਤੋਂ ਫਰਸ਼ ਤੇ ਆਉਣ ਵਾਲੀ ਗੱਲ ਆ। ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ੍ਹ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਗਤ ਸਾਡੇ ਤੇ ਉਗਲਾ ਕਰੂਗੀ ਕਿ ਤੁਸੀਂ ਉਸ ਸਮੇਂ ਸੀਗੇ, ਤੁਸੀਂ ਕਿਉਂ ਨਹੀਂ ਆਪਣੇ ਬਜ਼ੁਰਗਾਂ ਵਾਂਗੂ ਕੰਮ ਕੀਤਾ, ਤੁਸੀਂ ਕਿਉਂ ਨਹੀਂ ਕੁਰਬਾਨੀ ਦਿੱਤੀ ਜਾਂ ਤਿਆਗ ਕੀਤਾ ਜਾਂ ਤੁਸੀਂ ਸੰਘਰਸ਼ ਕੀਤਾ। ਸੋ ਅਸੀਂ ਤਾਂ ਉਸ ਰਾਹ ਤੇ ਚੱਲ ਰਹੇ ਹਾਂ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਵਰਗੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਰਹੇ, ਜਥੇਦਾਰ ਰਹੇ, ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ, ਉਹਨਾਂ ਦੀ ਜੀਵਨੀ ਸਾਡਾ ਪ੍ਰੇਰਨਾ ਸਰੋਤ ਆ। ਤੇ ਤੁਸੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ। ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਇਹ ਦੇਖੋ, ਅਸੀਂ ਤਾਂ ਸਟੇਜ ਤੇ ਵੀ ਕਿਹਾ ਰਾਜੀਵ ਲੌਂਗੋਵਾਲ ਅਕੋਰਡ ਅਧੂਰਾ ਸੀਗਾ, ਲੇਕਿਨ ਅਧੂਰਾ ਵੀ ਸਾਨੂੰ ਨਹੀਂ ਮਿਲਿਆ। ਚਲੋ ਸਾਨੂੰ ਚੰਡੀਗੜ੍ਹ ਮਿਲ ਜਾਂਦਾ, ਪਾਣੀਆਂ ਦਾ ਮਸਲਾ ਹੱਲ ਕਰ ਦਿੰਦੇ। ਕੁਛ ਤਾਂ ਕਹਿਣ ਜੋਗੇ ਹੁੰਦੇ, ਨਾ ਚੰਡੀਗੜ੍ਹ ਮਿਲਿਆ, ਨਾ ਪਾਣੀਆਂ ਦਾ ਮਸਲਾ ਹੱਲ ਹੋਇਆ। ਚਲੋ ਪੰਜਾਬੀ ਬੋਲਦੇ ਇਲਾਕਿਆਂ ਦੀ ਤਾਂ ਬਹੁਤ ਦੂਰ ਦੀ ਗੱਲ ਆ। ਅਕੋਰਡ ਅਧੂਰਾ ਸੀ ਲੇਕਿਨ ਅਕੋਰਡ ਹੋ ਗਿਆ। ਚਲੋ ਇੱਕ ਪੜਾਅ ਜੇ ਲੰਘ ਜਾਂਦਾ ਪੰਜਾਬ ਉਸ ਵੇਲੇ ਤੇ ਫਿਰ ਅਗਲੇ ਪੜਾਅ ਦੀ ਆਪਾਂ ਤਿਆਰੀ ਕਰਦੇ, ਪਰ ਉਹ ਤਾਂ ਪਹਿਲੇ ਨਹੀਂ ਉਹਨਾਂ ਨੇ ਮੰਨਿਆ। ਅਕੋਰਡ ਹੀ ਸਾਰਾ ਆਪਣਾ ਢਹਿ ਹੋ ਗਿਆ। ਜਿਸ ਖਾਤਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣੀ ਜਾਨ ਗਵਾਉਣੀ ਪਈ। ਸੋ ਠੀਕ ਆ, ਇਹ ਮਤਲਬ ਉਸ ਵੇਲੇ ਮਨਾਂ 'ਚ ਰੋਸ ਸੀਗਾ ਕਿ ਅਕੋਰਡ ਅਧੂਰਾ ਆ, ਪਰ ਅਕੋਰਡ ਵਿੱਚ ਬਹੁਤ ਸਾਰੀਆਂ ਇੱਦਾਂ ਦੀ ਗੱਲਾਂ ਸੀ ਜਿਹੜੀਆਂ ਪੰਜਾਬ ਦੀਆਂ ਮੰਗਾਂ ਸਨ ਤੇ ਉਹ ਜੇ ਪੂਰੀਆਂ ਹੁੰਦੀਆਂ ਤੇ ਪੰਜਾਬ ਨੂੰ ਬਹੁਤ ਉਹਦਾ
ਫਾਇਦਾ ਹੋਣਾ ਸੀਗਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੋਰਚਾ 'ਚ ਨਿਕਲਿਆ, ਇੱਕ ਵਾਰ ਫੇਰ ਤੋਂ ਜਿਹੜੇ ਮੋਰਚੇ ਨੇ ਉਹ ਲੱਗਣੇ ਸ਼ੁਰੂ ਹੋਏ। ਕਦੇ ਬਹਿਮਲ ਕਲਾਂ ਗੋਲੀ ਕਾਂਡ ਦਾ ਮੋਰਚਾ ਲੱਗਿਆ, ਕਦੇ ਬੇਅਦਬੀਆਂ ਦੇ ਮੋਰਚੇ ਲੱਗੇ, ਕਦੇ 328 ਸਰੂਪਾਂ ਦਾ ਮੋਰਚਾ ਲੱਗਿਆ। ਅਜਿਹੇ ਮੋਰਚਿਆਂ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੋਰਚੇ ਤਾਂ ਜਦੋਂ ਲੋੜ ਪਈ ਤਾਂ ਸਿੱਖ ਸੰਗਤ ਨੇ ਲਾਏ ਹੀ ਆ ਸਦਾ ਹੀ। ਸਿੱਖਾਂ ਦਾ ਜਜ਼ਬਾ ਹੈਗਾ ਹੀ ਆ, ਸਿੱਖਾਂ ਦਾ ਜਜ਼ਬਾ ਤਾਂ ਕਮਜ਼ੋਰ ਹੋਇਆ ਨਹੀਂ। ਆਪਾਂ ਸਭ ਦੇਖਦੇ ਹੀ ਆ, ਹੁਣ ਇਲੈਕਸ਼ਨਾਂ ਦਾ ਜੋ ਰਿਜ਼ਲਟ ਆਇਆ ਉਹ ਜਜ਼ਬੇ ਕਰਕੇ ਹੋਇਆ। ਸੋ ਮੋਰਚੇ ਜਿੱਥੇ ਲਾਉਣੇ ਪੈਣ ਲਾਉਣੇ ਚਾਹੀਦੇ ਆ, ਪਰ ਜਿਹੜੀ ਪੰਥ ਦੀ ਸ਼ਕਤੀ ਆ ਉਹ ਇਕੱਠੀ ਹੋਣੀ ਚਾਹੀਦੀ ਆ, ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ। ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਨਹੀਂ, ਸਾਰਾ ਪੰਥ ਹੀ ਆ ਜੀ। ਸਾਰੇ ਜਿੰਨੇ ਗਰੁੱਪ ਨੇ, ਜਿੰਨੇ ਧੜੇ ਨੇ, ਸਾਰਾ ਪੰਥ ਆ। ਅਸੀਂ ਤਾਂ ਪੰਥ ਦਾ ਤੁਸ਼ ਹਿੱਸਾ ਆ ਤੇ ਪੰਥ ਦੀ ਗੱਲ ਕਰਾਂਗੇ, ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ, ਬਾਕੀਆਂ ਨੂੰ ਆਪਣੇ ਬਰਾਬਰ ਦਾ ਅਧਿਕਾਰ ਹੈ ਪੰਥ ਦੀ ਗੱਲ ਕਰਨ ਦਾ। ਪਰ ਜੇ ਪੰਥਕ ਸੋਚ ਹੈ ਸਾਡੇ 'ਚ ਤਾਂ ਹੀ ਅਸੀਂ ਪੰਥ ਦੀ ਗੱਲ ਕਰਦੇ। ਪਰ ਨਾਲ ਇਹ ਕਹਿੰਦੇ ਆ ਕਿ ਪੰਥ ਸਾਰਾ ਇਕੱਠਾ ਹੋ ਕੇ ਇੱਕ ਝੰਡੇ ਥੱਲੇ ਆਉਣਾ ਚਾਹੀਦਾ। ਐਸੀ ਲੀਡਰਸ਼ਿਪ ਮੋਹਰੇ ਲੱਗੇ ਜਿਹਨੂੰ ਸਾਰਾ ਪੰਥ ਪ੍ਰਵਾਨ ਕਰੇ, ਫੇਰ ਤਾਂ ਕੋਈ ਗੱਲ ਹੀ ਨਹੀਂ ਆਪਣੇ ਮੋਹਰੇ। ਕਿਹੜੀ ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਜੇ ਇਸ ਲੀਡਰਸ਼ਿਪ ਨੂੰ ਸਾਰਾ ਪੰਥ ਪ੍ਰਵਾਨ ਕਰੇ, ਉਹ ਲੀਡਰਸ਼ਿਪ ਇਸ ਵੇਲੇ ਪੰਥ ਨੂੰ ਚਾਹੀਦੀ ਹੈ। ਸਾਰਿਆਂ ਦਾ ਉਹ 'ਚ ਰੋਲ ਹੋਣਾ ਆ। ਭਾਈ ਅੰਮ੍ਰਿਤਪਾਲ ਸਿੰਘ ਹੁਣੀ MP ਬਣੇ ਆ, ਉਹਨਾਂ ਦਾ ਵੀ ਰੋਲ ਹੈਗਾ ਆ। ਬਿਲਕੁਲ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ ਗੁਰਪ੍ਰਤਾਪ ਸਿੰਘ ਬਡਾਲਾ ਹੋਰਾਂ ਦੇ ਨਾਲ, ਕਿਉਂਕਿ ਇੱਕ ਨਵੇਂ ਸਿਰੇ ਤੋਂ ਅਕਾਲੀ ਦਲ ਸਿਰਜਿਆ ਜਾ ਰਿਹਾ। ਅਕਾਲੀ ਦਲ ਨੂੰ ਸਿਰਜਿਆ ਜਾ ਰਿਹਾ। ਅਕਾਲੀ ਦਲ ਦੇ ਵਿੱਚ ਕਿਹਾ ਜਾ ਰਿਹਾ ਕਿ ਸੁਧਾਰ ਲਹਿਰ ਲਿਆਵਾਂਗੇ। ਤਾਂ ਦੇਖਦੇ ਹਾਂ ਕਿ ਕੀ ਸੁਧਾਰ ਲਹਿਰ ਇਸ ਲੌਂਗੋਵਾਲ ਦੀ ਧਰਤੀ ਤੋਂ ਸ਼ੁਰੂ ਹੋਵੇਗੀ ਤੇ ਕਦੋਂ ਤੱਕ ਟਿਕੇਗੀ ਜਾਂ ਲੰਬੀ ਚੱਲੇਗੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ। ਉਹਨਾਂ ਧੜੇ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਆ, ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ। ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ RSS ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ, ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ। ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ। ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ। ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ। ਅਜਿਹੀਆਂ ਗੱਲਾਂ ਹੁੰਦੀਆਂ ਨੇ। ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ। ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਅਸੀਂ ਤਾਂ ਪੰਥ ਦਾ ਤੁਸ਼ ਹਿੱਸਾ ਆ ਤੇ ਪੰਥ ਦੀ ਗੱਲ ਕਰਾਂਗੇ, ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ। ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਤਾਂ ਤੁਸੀਂ ਜੁੜੇ ਹੋ ਇੰਡੋਸ TV ਦੇ ਨਾਲ। ਲਗਾਤਾਰ ਅਸੀਂ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਲੌਂਗੋਵਾਲ ਦੀ ਧਰਤੀ ਤੋਂ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਮੌਕੇ ਅੱਜ ਬਾਗੀ ਧੜੇ ਦੇ ਵੱਲੋਂ ਇੱਕ ਕਾਨਫਰੰਸ ਰੱਖੀ ਗਈ ਹੈ। ਤਾਂ ਉਸ ਕਾਨਫਰੰਸ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਮੌਜੂਦ ਨੇ। ਢੀਂਡਸਾ ਸਾਹਿਬ, ਕਿਵੇਂ ਦੇਖਦੇ ਹੋ ਅੱਜ ਦੀ ਕਾਨਫਰੰਸ ਨੂੰ? ਕਿੰਨਾ ਕੁ ਉਤਸ਼ਾਹ ਮਿਲ ਰਿਹਾ? ਅੱਜ ਤਾਂ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਾਜ਼ਰ ਹੋਏ ਆ। ਉਹਨਾਂ ਨੂੰ ਸ਼ਰਧਾ ਭੇਂਟ ਕਰਨ ਵਾਸਤੇ ਆਏ ਆ ਤੇ ਉਹਦੇ 'ਚ ਹੁਣ ਜਿਹੜੇ ਰੈਜ਼ੋਲੂਸ਼ਨ ਪੜ੍ਹਨਗੇ ਉਦੋਂ ਪਤਾ ਲੱਗੂਗਾ ਕੀ ਹੈ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ। ਉਹਨਾਂ ਧੜੇ ਤਾਂ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਆ ਜੀ। ਅਸੀਂ ਸੁਧਾਰ ਕਰਨ ਲਈ, ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ। ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਔਰ ਇਹ ਹੈ ਕਿ ਜਿਹੜਾ 3 ਮੈਂਬਰ ਸੀ ਉਹਨਾਂ 'ਚੋਂ ਇੱਕ ਛੱਡ ਗਿਆ। ਜਿਹੜੇ 2 ਨੇ ਉਹਨਾਂ ਨੇ ਆਪਣੀ ਹਿੰਮਤ ਨਾਲ ਜਿੱਤੇ ਸੀ ਤੇ ਇਸ ਕਰਕੇ ਉਹਨਾਂ ਨਾਲ ਕੋਈ ਅਕਾਲੀ ਦਲ ਦਾ ਸੰਬੰਧ ਨਹੀਂ। ਅਫਸੋਸ ਹੋ ਰਿਹਾ ਕਿ ਮਗਰਲੀ ਉਮਰੇ ਅਕਾਲੀ ਦਲ ਨਿਘਾਰ ਵੱਲ ਜਾ ਰਿਹਾ, ਅਕਾਲੀ ਦਲ ਨੂੰ ਫਿਰ ਤੋਂ ਖੜਾ ਕਰਨਾ ਪੈ ਰਿਹਾ। ਉਹ ਤਾਂ ਇੱਥੇ ਕਰਕੇ ਇਸ ਉਮਰ 'ਚ ਸਾਡੀ ਮਜਬੂਰੀ ਹੈ ਕਿ ਇਹੋ ਜਿਹੇ ਮਹਾਨ ਸੰਤਾਂ ਦੇ ਇਕੱਠਾਂ ਤੇ ਆ ਕੇ ਲੋਕਾਂ ਨੂੰ ਉਤਸ਼ਾਹ ਮਿਲਦਾ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ RSS ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਇਹ ਤਾਂ ਹੋਰ ਉਹਨਾਂ ਦੇ ਪੱਲੇ ਹੈ ਕਿ ਸਿਵਾਏ ਇਲਜ਼ਾਮ ਲਾਉਣ ਤੋਂ ਉਹਨਾਂ ਦੇ ਪੱਲੇ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ। ਬਿਲਕੁਲ ਪਹਿਲੀ ਵਾਰੀ ਦੇਖਿਆ ਤੇ ਉਹਨੂੰ ਸੁਧਾਰਨ ਲਈ ਅਸੀਂ ਲੱਗੇ ਹੋਏ ਹਾਂ।
ਤਾਂ ਬਿਲਕੁਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਕਹਿਣਾ ਕਿ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ ਤੇ ਉਸ ਨੂੰ ਸੁਧਾਰਨ ਦੇ ਲਈ ਲੱਗੇ ਹੋਏ ਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਲੌਂਗੋਵਾਲ ਦੀ ਧਰਤੀ ਤੋਂ ਸਾਂਝੀਆਂ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਇੱਥੇ ਬਾਗੀ ਧੜੇ ਦੇ ਜਿਹੜੇ ਆਗੂ ਨੇ ਉਹ ਪਹੁੰਚੇ ਹੋਏ ਨੇ। ਬੇਸ਼ੱਕ ਸਰਜੀਤ ਸਿੰਘ ਰਖੜੇ ਦੀ ਗੱਲ ਕਰ ਲਈਏ, ਬੇਸ਼ੱਕ ਪ੍ਰੇਮ ਸਿੰਘ ਚੰਦੂ ਮਾਜਰੇ ਦੀ ਗੱਲ ਕਰ ਲਈਏ, ਚਾਹੇ ਬੀਬੀ ਜੰਗੀਰ ਕੌਰ ਦੀ ਗੱਲ ਕਰ ਲਈਏ, ਤਾਂ ਸਾਰੇ ਜਿਹੜੇ ਆਗੂ ਨੇ ਇਸ ਲੌਂਗੋਵਾਲ ਦੀ ਧਰਤੀ ਤੇ ਪਹੁੰਚੇ ਨੇ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਆਖਰ ਬਾਗੀ ਧੜਾ ਕਾਮਯਾਬ ਹੁੰਦਾ ਤੇ ਕਦੋਂ ਤੱਕ ਜਿਹੜੀਆਂ ਕਿ ਇਹ ਕਾਨਫਰੰਸਾਂ ਚੱਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਸਾਡੇ ਨਾਲ ਗੁਰਪ੍ਰਤਾਪ ਸਿੰਘ ਬਡਾਲਾ ਮੌਜੂਦ ਨੇ। ਬਡਾਲਾ ਸਾਹਿਬ 2 ਮਿੰਟ ਰੁਕ ਜਾਓ, ਅਸੀਂ ਵੀ ਪ੍ਰਸ਼ਾਦਾ ਛਕਣਾ, ਤੁਸੀਂ ਵੀ ਛਕਣਾ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਦੇਖੋ ਇੱਦਾਂ ਜੀ ਵੀ ਇਹ ਬਹੁਤ ਸਮੇਂ ਦੀ ਜ਼ਰੂਰਤ ਸੀ। ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ। ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ। ਸਾਨੂੰ ਉੱਠਣਾ ਪੈਣਾ ਸੀਗਾ। ਬੜੇ ਲੀਡਰਾਂ ਨੇ ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਆਪਾਂ ਸਾਰੇ ਇਕੱਠੇ ਹੋ ਕੇ ਪਾਰਟੀ ਵਾਸਤੇ ਜੂਝੀਏ, ਕੰਮ ਕਰੀਏ ਤੇ ਪਾਰਟੀ ਖੜੀ ਹੋ ਜਾਊਗੀ। ਪਰ ਨਹੀਂ ਮੰਨੇ। ਜੋ ਨਹੀਂ ਮੰਨਦੇ ਨਹੀਂ ਤੇ ਫਿਰ ਸਾਨੂੰ ਹੋਰ ਸਾਡੇ ਕੋਲ ਕੀ ਚਾਰਾ ਸੀਗਾ। ਤੇ ਲੋਕ ਵੀ ਚਾਹੁੰਦੇ ਸੀ ਕਿ ਸਹੀ ਲੀਡਰ ਅੱਗੇ ਆ ਕੇ ਤੇ ਆਵਾਜ਼ ਉਠਾਉਣ, ਅਕਾਲੀ ਦਲ ਨੂੰ ਦੁਬਾਰਾ ਅਸੂਲਾਂ ਤੇ ਲੈ ਕੇ ਆਈਏ। ਜਿਹੜੀ ਵਿਚਾਰਧਾਰਾ ਤੋਂ ਥਿੜਕ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ, ਉਸ ਵਿਚਾਰਧਾਰਾ ਨੂੰ ਦੁਬਾਰਾ ਕਾਇਮ ਕਰੀਏ। ਜਿੱਥੇ ਇੰਨਾ ਨੀਵਾਂ ਆ ਗਿਆ, ਇੰਨਾ ਨਿਗਾਰ ਆ ਗਿਆ ਸੀਗਾ, ਅਰਸ਼ ਤੋਂ ਫਰਸ਼ ਤੇ ਆਉਣ ਵਾਲੀ ਗੱਲ ਆ। ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ। ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ੍ਹ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਗਤ ਸਾਡੇ ਤੇ ਉਗਲਾ ਕਰੂਗੀ ਕਿ ਤੁਸੀਂ ਉਸ ਸਮੇਂ ਸੀਗੇ, ਤੁਸੀਂ ਕਿਉਂ ਨਹੀਂ ਆਪਣੇ ਬਜ਼ੁਰਗਾਂ ਵਾਂਗੂ ਕੰਮ ਕੀਤਾ, ਤੁਸੀਂ ਕਿਉਂ ਨਹੀਂ ਕੁਰਬਾਨੀ ਦਿੱਤੀ ਜਾਂ ਤਿਆਗ ਕੀਤਾ ਜਾਂ ਤੁਸੀਂ ਸੰਘਰਸ਼ ਕੀਤਾ। ਸੋ ਅਸੀਂ ਤਾਂ ਉਸ ਰਾਹ ਤੇ ਚੱਲ ਰਹੇ ਹਾਂ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਵਰਗੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਰਹੇ, ਜਥੇਦਾਰ ਰਹੇ, ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ, ਉਹਨਾਂ ਦੀ ਜੀਵਨੀ ਸਾਡਾ ਪ੍ਰੇਰਨਾ ਸਰੋਤ ਆ। ਤੇ ਤੁਸੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ। ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਇਹ ਦੇਖੋ ਅਸੀਂ ਤਾਂ ਸਟੇਜ ਤੇ ਵੀ ਕਿਹਾ ਰਾਜੀਵ ਲੌਂਗੋਵਾਲ ਅਕੋਰਡ ਅਧੂਰਾ ਸੀਗਾ, ਲੇਕਿਨ ਅਧੂਰਾ ਵੀ ਸਾਨੂੰ ਨਹੀਂ ਮਿਲਿਆ। ਚਲੋ ਸਾਨੂੰ ਚੰਡੀਗੜ੍ਹ ਮਿਲ ਜਾਂਦਾ, ਪਾਣੀਆਂ ਦਾ ਮਸਲਾ ਹੱਲ ਕਰ ਦਿੰਦੇ। ਕੁਛ ਤਾਂ ਕਹਿਣ ਜੋਗੇ ਹੁੰਦੇ। ਨਾ ਚੰਡੀਗੜ੍ਹ ਮਿਲਿਆ, ਨਾ ਪਾਣੀਆਂ ਦਾ ਮਸਲਾ ਹੱਲ ਹੋਇਆ। ਚਲੋ ਪੰਜਾਬੀ ਬੋਲਦੇ ਇਲਾਕਿਆਂ ਦੀ ਤਾਂ ਬਹੁਤ ਦੂਰ ਦੀ ਗੱਲ ਆ। ਅਕੋਰਡ ਅਧੂਰਾ ਸੀ, ਲੇਕਿਨ ਅਕੋਰਡ ਹੋ ਗਿਆ। ਚਲੋ ਇੱਕ ਪੜਾਅ ਜੇ ਲੰਘ ਜਾਂਦਾ ਪੰਜਾਬ ਉਸ ਵੇਲੇ ਤੇ ਫਿਰ ਅਗਲੇ ਪੜਾਅ ਦੀ ਆਪਾਂ ਤਿਆਰੀ ਕਰਦੇ, ਪਰ ਉਹ ਤਾਂ ਪਹਿਲੇ ਨਹੀਂ ਉਹਨਾਂ ਨੇ ਮੰਨਿਆ। ਅਕੋਰਡ ਹੀ ਸਾਰਾ ਆਪਣਾ ਢਹਿ ਹੋ ਗਿਆ। ਜਿਸ ਖਾਤਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣੀ ਜਾਨ ਗਵਾਉਣੀ ਪਈ। ਸੋ ਠੀਕ ਆ, ਇਹ ਮਤਲਬ ਉਸ ਵੇਲੇ ਮਨਾਂ 'ਚ ਰੋਸ ਸੀਗਾ ਕਿ ਅਕੋਰਡ ਅਧੂਰਾ ਆ, ਪਰ ਅਕੋਰਡ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਗੱਲਾਂ ਸੀ ਜਿਹੜੀਆਂ ਪੰਜਾਬ ਦੀਆਂ ਮੰਗਾਂ ਸਨ, ਤੇ ਉਹ ਜੇ ਪੂਰੀਆਂ ਹੁੰਦੀਆਂ ਤੇ ਪੰਜਾਬ ਨੂੰ ਬਹੁਤ ਉਹਦਾ ਫਾਇਦਾ ਹੋਣਾ ਸੀਗਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੋਰਚਾ 'ਚ ਨਿਕਲਿਆ, ਇੱਕ ਵਾਰ ਫੇਰ ਤੋਂ ਜਿਹੜੇ ਮੋਰਚੇ ਨੇ ਉਹ ਲੱਗਣੇ ਸ਼ੁਰੂ ਹੋਏ। ਕਦੇ ਬਹਿਮਲ ਕਲਾਂ ਗੋਲੀ ਕਾਂਡ ਦਾ ਮੋਰਚਾ ਲੱਗਿਆ, ਕਦੇ ਬੇਅਦਬੀਆਂ ਦੇ ਮੋਰਚੇ ਲੱਗੇ, ਕਦੇ 328 ਸਰੂਪਾਂ ਦਾ ਮੋਰਚਾ ਲੱਗਿਆ। ਅਜਿਹੇ ਮੋਰਚਿਆਂ ਨੂੰ ਕਿਵੇਂ ਦੇਖਦੇ ਹੋ? ਦੇਖੋ ਮੋਰਚੇ ਤਾਂ ਜਦੋਂ ਲੋੜ ਪਈ ਤਾਂ ਸਿੱਖ ਸੰਗਤ ਨੇ ਲਾਇਆ ਹੀ ਆ ਸਦਾ ਹੀ। ਸਿੱਖਾਂ ਦਾ ਜਜ਼ਬਾ ਹੈਗਾ ਹੀ ਆ। ਸਿੱਖਾਂ ਦਾ ਜਜ਼ਬਾ ਤਾਂ ਕਮਜ਼ੋਰ ਹੋਇਆ ਨਹੀਂ। ਆਪਾਂ ਸਭ ਦੇਖਦੇ ਹੀ ਆ। ਹੁਣ ਇਲੈਕਸ਼ਨਾਂ ਦਾ ਜੋ ਰਿਜ਼ਲਟ ਆਇਆ ਉਹ ਜਜ਼ਬੇ ਕਰਕੇ ਹੋਇਆ। ਸੋ ਮੋਰਚੇ ਜਿੱਥੇ ਲਾਉਣੇ ਪੈਣ ਲਾਉਣੇ ਚਾਹੀਦੇ ਆ, ਪਰ ਜਿਹੜੀ ਪੰਥ ਦੀ ਸ਼ਕਤੀ ਆ ਉਹ ਇਕੱਠੀ ਹੋਣੀ ਚਾਹੀਦੀ ਆ। ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ। ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ, ਉਦੋਂ ਪੰਥ ਖਿੱਲਰ ਜਾਂਦਾ। ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਨਹੀਂ, ਸਾਰਾ ਪੰਥ ਹੀ ਆ ਜੀ। ਸਾਰੇ ਜਿੰਨੇ ਗਰੁੱਪ ਨੇ, ਜਿੰਨੇ ਧੜੇ ਨੇ, ਸਾਰਾ ਪੰਥ ਆ। ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ ਤੇ ਪੰਥ ਦੀ ਗੱਲ ਕਰਾਂਗੇ ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ, ਬਾਕੀਆਂ ਨੂੰ ਆਪਣੇ ਬਰਾਬਰ ਦਾ ਅਧਿਕਾਰ ਹੈ ਪੰਥ ਦੀ ਗੱਲ ਕਰਨ ਦਾ। ਪਰ ਜੇ ਪੰਥਕ ਸੋਚ ਹੈ ਸਾਡੇ 'ਚ ਤਾਂ ਹੀ ਅਸੀਂ ਪੰਥ ਦੀ ਗੱਲ ਕਰਦੇ। ਪਰ ਨਾਲ ਇਹ ਕਹਿੰਦੇ ਆ ਕਿ ਪੰਥ ਸਾਰਾ ਇਕੱਠਾ ਹੋ ਕੇ ਇੱਕ ਝੰਡੇ ਥੱਲੇ ਆਉਣਾ ਚਾਹੀਦਾ। ਐਸੀ ਲੀਡਰਸ਼ਿਪ ਮੋਹਰੇ ਲੱਗੇ ਜਿਹਨੂੰ ਸਾਰਾ ਪੰਥ ਪ੍ਰਵਾਨ ਕਰੇ, ਫਿਰ ਤਾਂ ਕੋਈ ਗੱਲ ਹੀ ਨਹੀਂ ਆਪਣੇ ਮੋਹਰੇ। ਕਿਹੜੀ ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਜਿਸ ਲੀਡਰਸ਼ਿਪ ਨੂੰ ਸਾਰਾ ਪੰਥ ਪ੍ਰਵਾਨ ਕਰੇ, ਉਹ ਲੀਡਰਸ਼ਿਪ ਇਸ ਵੇਲੇ ਪੰਥ ਨੂੰ ਚਾਹੀਦੀ ਹੈ। ਸਾਰਿਆਂ ਦਾ ਉਹ 'ਚ ਰੋਲ ਹੋਣਾ ਆ। ਭਾਈ ਅੰਮ੍ਰਿਤਪਾਲ ਸਿੰਘ ਹੁਣੀ MP ਬਣੇ ਆ, ਉਹਨਾਂ ਦਾ ਵੀ ਰੋਲ ਹੈਗਾ ਆ। ਬਿਲਕੁਲ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ ਗੁਰਪ੍ਰਤਾਪ ਸਿੰਘ ਬਡਾਲਾ ਹੋਰਾਂ ਦੇ ਨਾਲ, ਕਿਉਂਕਿ ਇੱਕ ਨਵੇਂ ਸਿਰੇ ਤੋਂ ਅਕਾਲੀ ਦਲ ਸਿਰਜਿਆ ਜਾ ਰਿਹਾ। ਅਕਾਲੀ ਦਲ ਨੂੰ ਸਿਰਜਿਆ ਜਾ ਰਿਹਾ। ਅਕਾਲੀ ਦਲ ਦੇ ਵਿੱਚ ਕਿਹਾ ਜਾ ਰਿਹਾ ਕਿ ਸੁਧਾਰ ਲਹਿਰ ਲਿਆਵਾਂਗੇ। ਤਾਂ ਦੇਖਦੇ ਹਾਂ ਕਿ ਕੀ ਸੁਧਾਰ ਲਹਿਰ ਇਸ ਲੌਂਗੋਵਾਲ ਦੀ ਧਰਤੀ ਤੋਂ ਸ਼ੁਰੂ ਹੋਵੇਗੀ ਤੇ ਕਦੋਂ ਤੱਕ
ਟਿਕੇਗੀ ਜਾਂ ਲੰਬੀ ਚੱਲੇਗੀ ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ, ਉਹਨਾਂ ਧੜੇ ਤਾਂ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਹਾਂ ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ, ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ ਆਰਐਸਐਸ ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ। ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ, ਕੀ ਪੰਜਾਬ ਨੂੰ ਪੰਥ ਨਹੀਂ ਬਣਦਾ? ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ ਤੇ ਪੰਥ ਦੀ ਗੱਲ ਕਰਾਂਗੇ ਕਰਕੇ ਪੰਥ ਦੇ ਪਰਵਾਨਾ ਜੰਮੇ ਆ, ਸਾਨੂੰ ਵੀ ਅਧਿਕਾਰ ਹੈਗਾ ਆ। ਲੀਡਰਸ਼ਿਪ ਦੀ ਗੱਲ ਕਰਦੇ ਹੋ, ਨੌਜਵਾਨਾਂ ਦੀ ਗੱਲ ਕਰਦੇ ਹੋ, ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ ਤਾਂ ਤੁਸੀਂ ਜੁੜੇ ਹੋ ਇੰਡੋਸ ਟੀਵੀ ਦੇ ਨਾਲ। ਲਗਾਤਾਰ ਅਸੀਂ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਲੌਂਗੋਵਾਲ ਦੀ ਧਰਤੀ ਤੋਂ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਮੌਕੇ ਅੱਜ ਬਾਗੀ ਧੜੇ ਦੇ ਵੱਲੋਂ ਇੱਕ ਕਾਨਫਰੰਸ ਰੱਖੀ ਗਈ ਹੈ, ਤਾਂ ਉਸ ਕਾਨਫਰੰਸ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਮੌਜੂਦ ਨੇ। ਢੀਂਡਸਾ ਸਾਹਿਬ, ਕਿਵੇਂ ਦੇਖਦੇ ਹੋ ਅੱਜ ਦੀ ਕਾਨਫਰੰਸ ਨੂੰ, ਕਿੰਨਾ ਕੁ ਉਤਸ਼ਾਹ ਮਿਲ ਰਿਹਾ? ਅੱਜ ਦਾ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਾਜ਼ਰ ਹੋਏ ਹਾਂ। ਉਹਨਾਂ ਨੇ ਸ਼ਰਧਾ ਭੇਂਟ ਕਰਨ ਵਾਸਤੇ ਆਏ ਹਾਂ ਤੇ ਉਹਦੇ 'ਚ ਹੁਣ ਜਿਹੜੇ ਰੈਜ਼ੋਲੂਸ਼ਨ ਪੜ੍ਹਨਗੇ ਉਦੋਂ ਪਤਾ ਲੱਗੂਗਾ ਕੀ ਹੈ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ, ਉਹਨਾਂ ਧੜੇ ਤਾਂ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਹਾਂ ਜੀ। ਅਸੀਂ ਸੁਧਾਰ ਕਰਨ ਲਈ ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ, ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਔਰ ਇਹ ਹੈ ਕਿ ਜਿਹੜਾ 3 ਮੈਂਬਰ ਸੀ ਉਹਨਾਂ 'ਚੋਂ ਇੱਕ ਛੱਡ ਗਿਆ, ਜਿਹੜੇ 2 ਨੇ ਉਹਨਾਂ ਨੇ ਆਪਣੀ ਹਿੰਮਤ ਨਾਲ ਜਿੱਤੇ ਸੀ ਤੇ ਇਸ ਕਰਕੇ ਉਹਨਾਂ ਨਾਲ ਕੋਈ ਅਕਾਲੀ ਦਲ ਦਾ ਸੰਬੰਧ ਨਹੀਂ। ਅਫਸੋਸ ਹੋ ਰਿਹਾ ਕਿ ਮਗਰਲੀ ਉਮਰੇ ਅਕਾਲੀ ਦਲ ਨਿਘਾਰ ਵੱਲ ਜਾ ਰਿਹਾ, ਅਕਾਲੀ ਦਲ ਨੂੰ ਫਿਰ ਤੋਂ ਖੜਾ ਕਰਨਾ ਪੈ ਰਿਹਾ। ਉਹ ਤਾਂ ਇੱਥੇ ਕਰਕੇ ਇਸ ਉਮਰ 'ਚ ਸਾਡੀ ਮਜਬੂਰੀ ਹੈ ਕਿ ਇਹ ਜਿਹੇ ਮਹਾਨ ਸੰਤਾਂ ਦੇ ਇਕੱਠਾਂ ਤੇ ਆ ਕੇ ਲੋਕਾਂ ਨੂੰ ਉਤਸ਼ਾਹ ਮਿਲਦਾ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ ਆਰਐਸਐਸ ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਇਹ ਤਾਂ ਹੋਰ ਉਹਨਾਂ ਦੇ ਪੱਲੇ ਹੈ ਕਿ ਸਿਵਾਏ ਇਲਜ਼ਾਮ ਲਾਉਣ ਤੋਂ ਉਹਨਾਂ ਦੇ ਪੱਲੇ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ। ਬਿਲਕੁਲ ਪਹਿਲੀ ਵਾਰੀ ਦੇਖਿਆ ਤੇ ਉਹਨੂੰ ਸੁਧਾਰਨ ਲਈ ਅਸੀਂ ਲੱਗੇ ਹੋਏ ਹਾਂ। ਤਾਂ ਬਿਲਕੁਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਕਹਿਣਾ ਕਿ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ ਤੇ ਉਸ ਨੂੰ ਸੁਧਾਰਨ ਦੇ ਲਈ ਲੱਗੇ ਹੋਏ ਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਲੌਂਗੋਵਾਲ ਦੀ ਧਰਤੀ ਤੋਂ ਸਾਂਝੀਆਂ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਇੱਥੇ ਬਾਗੀ ਧੜੇ ਦੇ ਜਿਹੜੇ ਆਗੂ ਨੇ ਉਹ ਪਹੁੰਚੇ ਹੋਏ ਨੇ। ਬੇਸ਼ੱਕ ਸੁਰਜੀਤ ਸਿੰਘ ਰਖੜੇ ਦੀ ਗੱਲ ਕਰ ਲਈਏ, ਬੇਸ਼ੱਕ ਪ੍ਰੇਮ ਸਿੰਘ ਚੰਦੂ ਮਾਜਰੇ ਦੀ ਗੱਲ ਕਰ ਲਈਏ, ਚਾਹੇ ਬੀਬੀ ਜੰਗੀਰ ਕੌਰ ਦੀ ਗੱਲ ਕਰ ਲਈਏ, ਤਾਂ ਸਾਰੇ ਜਿਹੜੇ ਆਗੂ ਨੇ ਇਸ ਲੌਂਗੋਵਾਲ ਦੀ ਧਰਤੀ ਤੇ ਪਹੁੰਚੇ ਨੇ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਆਖਰ ਬਾਗੀ ਧੜਾ ਕਾਮਯਾਬ ਹੁੰਦਾ ਤੇ ਕਦੋਂ ਤੱਕ ਜਿਹੜੀਆਂ ਕਿ ਇਹ ਕਾਨਫਰੰਸਾਂ ਚੱਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਸਾਡੇ ਨਾਲ ਗੁਰਪ੍ਰਤਾਪ ਸਿੰਘ ਬਡਾਲਾ ਮੌਜੂਦ ਨੇ। ਬਡਾਲਾ ਸਾਹਿਬ 2 ਮਿੰਟ ਰੁਕ ਜਾਓ, ਅਸੀਂ ਵੀ ਪ੍ਰਸ਼ਾਦਾ ਛਕਣਾ, ਤੁਸੀਂ ਵੀ ਛਕਣਾ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਦੇਖੋ ਇੱਦਾਂ ਜੀ ਵੀ ਇਹ ਬਹੁਤ ਸਮੇਂ ਦੀ ਜ਼ਰੂਰਤ ਸੀ, ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ, ਸਾਨੂੰ ਉੱਠਣਾ ਪੈਣਾ ਸੀਗਾ। ਬੜੇ ਲੀਡਰਾਂ ਨੇ ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਆਪਾਂ ਸਾਰੇ ਇਕੱਠੇ ਹੋ ਕੇ ਪਾਰਟੀ ਵਾਸਤੇ ਜੂਝੀਏ, ਕੰਮ ਕਰੀਏ ਤੇ ਪਾਰਟੀ ਖੜੀ ਹੋ ਜਾਊਗੀ। ਪਰ ਨਹੀਂ ਮੰਨੇ, ਜੋ ਨਹੀਂ ਮੰਨਦੇ ਨਹੀਂ ਤੇ ਫਿਰ ਸਾਨੂੰ ਹੋਰ ਸਾਡੇ ਕੋਲ ਕੀ ਚਾਰਾ ਸੀਗਾ। ਤੇ ਲੋਕ ਵੀ ਚਾਹੁੰਦੇ ਸੀ ਕਿ ਸਹੀ ਲੀਡਰ ਅੱਗੇ ਆ ਕੇ ਤੇ ਆਵਾਜ਼ ਉਠਾਉਣ, ਅਕਾਲੀ ਦਲ ਨੂੰ ਦੁਬਾਰਾ ਅਸੂਲਾਂ ਤੇ ਲੈ ਕੇ ਆਈਏ। ਜਿਹੜੀ ਵਿਚਾਰਧਾਰਾ ਤੋਂ ਥਿੜਕ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ, ਉਸ ਵਿਚਾਰਧਾਰਾ ਨੂੰ ਦੁਬਾਰਾ ਕਾਇਮ ਕਰੀਏ। ਜਿੱਥੇ ਇੰਨਾ ਨੀਵਾਂ ਆ ਗਿਆ, ਇੰਨਾ ਨਿਗਾਰ ਆ ਗਿਆ ਸੀਗਾ, ਅਰਸ਼ ਤੋਂ ਫਰਸ਼ ਤੇ ਆਉਣ ਵਾਲੀ ਗੱਲ ਆ। ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ ਤੇ ਜੇ ਅਸੀਂ ਅੱਜ ਕੁਛ ਨਾ ਕੀਤਾ
ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ, ਸੰਗਤ ਸਾਡੇ ਤੇ ਉਂਗਲਾਂ ਕਰੂਗੀ ਕਿ ਤੁਸੀਂ ਉਸ ਸਮੇਂ ਸੀਗੇ, ਤੁਸੀਂ ਕਿਉਂ ਨਹੀਂ ਆਪਣੇ ਬਜ਼ੁਰਗਾਂ ਵਾਂਗੂ ਕੰਮ ਕੀਤਾ, ਤੁਸੀਂ ਕਿਉਂ ਨਹੀਂ ਕੁਰਬਾਨੀ ਦਿੱਤੀ ਜਾਂ ਤਿਆਗ ਕੀਤਾ ਜਾਂ ਤੁਸੀਂ ਸੰਘਰਸ਼ ਕੀਤਾ। ਸੋ ਅਸੀਂ ਤਾਂ ਉਸ ਰਾਹ ਤੇ ਚੱਲ ਰਹੇ ਹਾਂ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਵਰਗੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਰਹੇ, ਜਥੇਦਾਰ ਰਹੇ, ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ, ਉਹਨਾਂ ਦੀ ਜੀਵਨੀ ਸਾਡਾ ਪ੍ਰੇਰਨਾ ਸਰੋਤ ਆ। ਤੇ ਤੁਸੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਇਹ ਦੇਖੋ, ਅਸੀਂ ਤਾਂ ਸਟੇਜ ਤੇ ਵੀ ਕਿਹਾ ਰਾਜੀਵ ਲੌਂਗੋਵਾਲ ਅਕੋਰਡ ਅਧੂਰਾ ਸੀਗਾ, ਲੇਕਿਨ ਅਧੂਰਾ ਵੀ ਸਾਨੂੰ ਨਹੀਂ ਮਿਲਿਆ। ਚਲੋ ਸਾਨੂੰ ਚੰਡੀਗੜ੍ਹ ਮਿਲ ਜਾਂਦਾ, ਪਾਣੀਆਂ ਦਾ ਮਸਲਾ ਹੱਲ ਕਰ ਦਿੰਦੇ, ਕੁਛ ਤਾਂ ਕਹਿਣ ਜੋਗੇ ਹੁੰਦੇ। ਨਾ ਚੰਡੀਗੜ੍ਹ ਮਿਲਿਆ, ਨਾ ਪਾਣੀਆਂ ਦਾ ਮਸਲਾ ਹੱਲ ਹੋਇਆ। ਚਲੋ ਪੰਜਾਬੀ ਬੋਲਦੇ ਇਲਾਕਿਆਂ ਦੀ ਤਾਂ ਬਹੁਤ ਦੂਰ ਦੀ ਗੱਲ ਆ। ਅਕੋਰਡ ਅਧੂਰਾ ਸੀ, ਲੇਕਿਨ ਅਕੋਰਡ ਹੋ ਗਿਆ। ਚਲੋ ਇੱਕ ਪੜਾਅ ਜੇ ਲੰਘ ਜਾਂਦਾ ਪੰਜਾਬ ਉਸ ਵੇਲੇ, ਤੇ ਫਿਰ ਅਗਲੇ ਪੜਾਅ ਦੀ ਆਪਾਂ ਤਿਆਰੀ ਕਰਦੇ, ਪਰ ਉਹ ਤਾਂ ਪਹਿਲਾਂ ਹੀ ਨਹੀਂ ਉਹਨਾਂ ਨੇ ਮੰਨਿਆ। ਅਕੋਰਡ ਹੀ ਸਾਰਾ ਆਪਣਾ ਢਹਿ ਹੋ ਗਿਆ, ਜਿਸ ਖਾਤਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣੀ ਜਾਨ ਗਵਾਉਣੀ ਪਈ। ਸੋ ਠੀਕ ਆ, ਇਹ ਮਤਲਬ ਉਸ ਵੇਲੇ ਮਨਾਂ 'ਚ ਰੋਸ ਸੀਗਾ ਕਿ ਅਕੋਰਡ ਅਧੂਰਾ ਆ, ਪਰ ਅਕੋਰਡ ਵਿੱਚ ਬਹੁਤ ਸਾਰੀਆਂ ਇੱਦਾਂ ਦੀ ਗੱਲਾਂ ਸੀ ਜਿਹੜੀਆਂ ਪੰਜਾਬ ਦੀਆਂ ਮੰਗਾਂ ਸਨ, ਤੇ ਉਹ ਜੇ ਪੂਰੀਆਂ ਹੁੰਦੀਆਂ ਤੇ ਪੰਜਾਬ ਨੂੰ ਬਹੁਤ ਉਹਦਾ ਫਾਇਦਾ ਹੋਣਾ ਸੀਗਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੋਰਚਾ 'ਚ ਨਿਕਲਿਆ, ਇੱਕ ਵਾਰ ਫੇਰ ਤੋਂ ਜਿਹੜੇ ਮੋਰਚੇ ਨੇ ਉਹ ਲੱਗਣੇ ਸ਼ੁਰੂ ਹੋਏ। ਕਦੇ ਬਹਿਮਲ ਕਲਾਂ ਗੋਲੀ ਕਾਂਡ ਦਾ ਮੋਰਚਾ ਲੱਗਿਆ, ਕਦੇ ਬੇਅਦਬੀਆਂ ਦੇ ਮੋਰਚੇ ਲੱਗੇ, ਕਦੇ 328 ਸਰੂਪਾਂ ਦਾ ਮੋਰਚਾ ਲੱਗਿਆ। ਅਜਿਹੇ ਮੋਰਚਿਆਂ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੋਰਚੇ ਤਾਂ ਜਦੋਂ ਲੋੜ ਪਈ ਤਾਂ ਸਿੱਖ ਸੰਗਤ ਨੇ ਲਾਏ ਹੀ ਆ ਸਦਾ ਹੀ। ਸਿੱਖਾਂ ਦਾ ਜਜ਼ਬਾ ਹੈਗਾ ਹੀ ਆ, ਸਿੱਖਾਂ ਦਾ ਜਜ਼ਬਾ ਤਾਂ ਕਮਜ਼ੋਰ ਹੋਇਆ ਨਹੀਂ। ਆਪਾਂ ਸਭ ਦੇਖਦੇ ਹੀ ਆ, ਹੁਣ ਇਲੈਕਸ਼ਨਾਂ ਦਾ ਜੋ ਰਿਜ਼ਲਟ ਆਇਆ ਉਹ ਜਜ਼ਬੇ ਕਰਕੇ ਹੋਇਆ। ਸੋ ਮੋਰਚੇ ਜਿੱਥੇ ਲਾਉਣੇ ਪੈਣ ਲਾਉਣੇ ਚਾਹੀਦੇ ਆ, ਪਰ ਜਿਹੜੀ ਪੰਥ ਦੀ ਸ਼ਕਤੀ ਆ ਉਹ ਇਕੱਠੀ ਹੋਣੀ ਚਾਹੀਦੀ ਆ, ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ, ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਨਹੀਂ, ਸਾਰਾ ਪੰਥ ਹੀ ਆ ਜੀ, ਸਾਰੇ ਜਿੰਨੇ ਗਰੁੱਪ ਨੇ, ਜਿੰਨੇ ਧੜੇ ਨੇ, ਸਾਰਾ ਪੰਥ ਆ। ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ, ਤੇ ਪੰਥ ਦੀ ਗੱਲ ਕਰਾਂਗੇ, ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ, ਬਾਕੀਆਂ ਨੂੰ ਆਪਣੇ ਬਰਾਬਰ ਦਾ ਅਧਿਕਾਰ ਹੈ ਪੰਥ ਦੀ ਗੱਲ ਕਰਨ ਦਾ। ਪਰ ਜੇ ਪੰਥਕ ਸੋਚ ਹੈ ਸਾਡੇ 'ਚ, ਤਾਂ ਹੀ ਅਸੀਂ ਪੰਥ ਦੀ ਗੱਲ ਕਰਦੇ। ਪਰ ਨਾਲ ਇਹ ਕਹਿੰਦੇ ਆ ਕਿ ਪੰਥ ਸਾਰਾ ਇਕੱਠਾ ਹੋ ਕੇ ਇੱਕ ਝੰਡੇ ਥੱਲੇ ਆਉਣਾ ਚਾਹੀਦਾ। ਐਸੀ ਲੀਡਰਸ਼ਿਪ ਮੋਹਰੇ ਲੱਗੇ ਜਿਹਨੂੰ ਸਾਰਾ ਪੰਥ ਪ੍ਰਵਾਨ ਕਰੇ, ਫਿਰ ਤਾਂ ਕੋਈ ਗੱਲ ਹੀ ਨਹੀਂ ਆਪਣੇ ਮੋਹਰੇ। ਕਿਹੜੀ ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਜਿਸ ਲੀਡਰਸ਼ਿਪ ਨੂੰ ਸਾਰਾ ਪੰਥ ਪ੍ਰਵਾਨ ਕਰੇ, ਉਹ ਲੀਡਰਸ਼ਿਪ ਇਸ ਵੇਲੇ ਪੰਥ ਨੂੰ ਚਾਹੀਦੀ ਹੈ। ਸਾਰਿਆਂ ਦਾ ਉਹ 'ਚ ਰੋਲ ਹੋਣਾ ਆ। ਭਾਈ ਅੰਮ੍ਰਿਤਪਾਲ ਸਿੰਘ ਹੁਣੀ MP ਬਣੇ ਆ, ਉਹਨਾਂ ਦਾ ਵੀ ਰੋਲ ਹੈਗਾ ਆ। ਬਿਲਕੁਲ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ ਗੁਰਪ੍ਰਤਾਪ ਸਿੰਘ ਬਡਾਲਾ ਹੋਰਾਂ ਦੇ ਨਾਲ, ਕਿਉਂਕਿ ਇੱਕ ਨਵੇਂ ਸਿਰੇ ਤੋਂ ਅਕਾਲੀ ਦਲ ਸਿਰਜਿਆ ਜਾ ਰਿਹਾ। ਅਕਾਲੀ ਦਲ ਨੂੰ ਸਿਰਜਿਆ ਜਾ ਰਿਹਾ, ਅਕਾਲੀ ਦਲ ਦੇ ਵਿੱਚ ਕਿਹਾ ਜਾ ਰਿਹਾ ਕਿ ਸੁਧਾਰ ਲਹਿਰ ਲਿਆਵਾਂਗੇ। ਤਾਂ ਦੇਖਦੇ ਹਾਂ ਕਿ ਕੀ ਸੁਧਾਰ ਲਹਿਰ ਇਸ ਲੌਂਗੋਵਾਲ ਦੀ ਧਰਤੀ ਤੋਂ ਸ਼ੁਰੂ ਹੋਵੇਗੀ ਤੇ ਕਦੋਂ ਤੱਕ ਟਿਕੇਗੀ ਜਾਂ ਲੰਬੀ ਚੱਲੇਗੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ 2 ਧੜੇ ਬਣ ਜਾਣੇ। ਉਹਨਾਂ ਧੜੇ 2 ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਆ, ਕਿਉਂਕਿ 2 ਅਕਾਲੀ ਦਲ ਦਾ ਬੁਰਾ ਹਾਲ ਹੈ, ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ RSS ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ, ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ। ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ, ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ, ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ, ਤੇ ਪੰਥ ਦੀ ਗੱਲ ਕਰਾਂਗੇ, ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ। ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ?
ਤਾਂ ਤੁਸੀਂ ਜੁੜੇ ਹੋ ਇੰਡੋਸ ਟੀਵੀ ਦੇ ਨਾਲ। ਲਗਾਤਾਰ ਅਸੀਂ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਲੌਂਗੋਵਾਲ ਦੀ ਧਰਤੀ ਤੋਂ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਮੌਕੇ ਅੱਜ ਬਾਗੀ ਧੜੇ ਦੇ ਵੱਲੋਂ ਇੱਕ ਕਾਨਫਰੰਸ ਰੱਖੀ ਗਈ ਹੈ। ਤਾਂ ਉਸ ਕਾਨਫਰੰਸ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਮੌਜੂਦ ਨੇ। ਢੀਂਡਸਾ ਸਾਹਿਬ, ਕਿਵੇਂ ਦੇਖਦੇ ਹੋ ਅੱਜ ਦੀ ਕਾਨਫਰੰਸ ਨੂੰ? ਕਿੰਨਾ ਕੁ ਉਤਸ਼ਾਹ ਮਿਲ ਰਿਹਾ? ਅੱਜ ਦਾ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਾਜ਼ਰ ਹੋਏ ਹਾਂ। ਉਹਨਾਂ ਨੇ ਸ਼ਰਧਾ ਭੇਂਟ ਕਰਨ ਵਾਸਤੇ ਆਏ ਹਾਂ ਤੇ ਉਹਦੇ 'ਚ ਹੁਣ ਜਿਹੜੇ ਰੈਜ਼ੋਲੂਸ਼ਨ ਪੜ੍ਹਨਗੇ ਉਦੋਂ ਪਤਾ ਲੱਗੂਗਾ ਕੀ ਹੈ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ, ਉਹਨਾਂ ਧੜੇ ਤਾਂ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਹਾਂ ਜੀ। ਅਸੀਂ ਸੁਧਾਰ ਕਰਨ ਲਈ, ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਔਰ ਇਹ ਹੈ ਕਿ ਜਿਹੜਾ 3 ਮੈਂਬਰ ਸੀ ਉਹਨਾਂ 'ਚੋਂ ਇੱਕ ਛੱਡ ਗਿਆ। ਜਿਹੜੇ 2 ਨੇ ਉਹਨਾਂ ਨੇ ਆਪਣੀ ਹਿੰਮਤ ਨਾਲ ਜਿੱਤੇ ਸੀ ਤੇ ਇਸ ਕਰਕੇ ਉਹਨਾਂ ਨਾਲ ਕੋਈ ਅਕਾਲੀ ਦਲ ਦਾ ਸੰਬੰਧ ਨਹੀਂ। ਅਫਸੋਸ ਹੋ ਰਿਹਾ ਕਿ ਮਗਰਲੀ ਉਮਰੇ ਅਕਾਲੀ ਦਲ ਨਿਘਾਰ ਵੱਲ ਜਾ ਰਿਹਾ, ਅਕਾਲੀ ਦਲ ਨੂੰ ਫਿਰ ਤੋਂ ਖੜਾ ਕਰਨਾ ਪੈ ਰਿਹਾ। ਉਹ ਤਾਂ ਇੱਥੇ ਕਰਕੇ ਇਸ ਉਮਰ 'ਚ ਸਾਡੀ ਮਜਬੂਰੀ ਹੈ ਕਿ ਇਹੋ ਜਿਹੇ ਮਹਾਨ ਸੰਤਾਂ ਦੇ ਇਕੱਠਾਂ ਤੇ ਆ ਕੇ ਲੋਕਾਂ ਨੂੰ ਉਤਸ਼ਾਹ ਮਿਲਦਾ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ ਆਰਐਸਐਸ ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਇਹ ਤਾਂ ਹੋਰ ਉਹਨਾਂ ਦੇ ਪੱਲੇ ਹੈ ਕਿ ਸਿਵਾਏ ਇਲਜ਼ਾਮ ਲਾਉਣ ਤੋਂ ਉਹਨਾਂ ਦੇ ਪੱਲੇ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ। ਬਿਲਕੁਲ ਪਹਿਲੀ ਵਾਰੀ ਦੇਖਿਆ ਤੇ ਉਹਨੂੰ ਸੁਧਾਰਨ ਲਈ ਅਸੀਂ ਲੱਗੇ ਹੋਏ ਹਾਂ। ਤਾਂ ਬਿਲਕੁਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਕਹਿਣਾ ਕਿ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ ਤੇ ਉਸ ਨੂੰ ਸੁਧਾਰਨ ਦੇ ਲਈ ਲੱਗੇ ਹੋਏ ਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਲੌਂਗੋਵਾਲ ਦੀ ਧਰਤੀ ਤੋਂ ਸਾਂਝੀਆਂ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਇੱਥੇ ਬਾਗੀ ਧੜੇ ਦੇ ਜਿਹੜੇ ਆਗੂ ਨੇ ਉਹ ਪਹੁੰਚੇ ਹੋਏ ਨੇ। ਬੇਸ਼ੱਕ ਸਰਜੀਤ ਸਿੰਘ ਰਖੜੇ ਦੀ ਗੱਲ ਕਰ ਲਈਏ, ਬੇਸ਼ੱਕ ਪ੍ਰੇਮ ਸਿੰਘ ਚੰਦੂ ਮਾਜਰੇ ਦੀ ਗੱਲ ਕਰ ਲਈਏ, ਚਾਹੇ ਬੀਬੀ ਜੰਗੀਰ ਕੌਰ ਦੀ ਗੱਲ ਕਰ ਲਈਏ, ਤਾਂ ਸਾਰੇ ਜਿਹੜੇ ਆਗੂ ਨੇ ਇਸ ਲੌਂਗੋਵਾਲ ਦੀ ਧਰਤੀ ਤੇ ਪਹੁੰਚੇ ਨੇ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਆਖਰ ਬਾਗੀ ਧੜਾ ਕਾਮਯਾਬ ਹੁੰਦਾ ਤੇ ਕਦੋਂ ਤੱਕ ਜਿਹੜੀਆਂ ਕਿ ਇਹ ਕਾਨਫਰੰਸਾਂ ਚੱਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਸਾਡੇ ਨਾਲ ਗੁਰਪ੍ਰਤਾਪ ਸਿੰਘ ਬਡਾਲਾ ਮੌਜੂਦ ਨੇ। ਬਡਾਲਾ ਸਾਹਿਬ 2 ਮਿੰਟ ਰੁਕ ਜਾਓ, ਅਸੀਂ ਵੀ ਪ੍ਰਸ਼ਾਦਾ ਛਕਣਾ, ਤੁਸੀਂ ਵੀ ਛਕਣਾ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਦੇਖੋ ਇੱਦਾਂ ਜੀ ਵੀ ਇਹ ਬਹੁਤ ਸਮੇਂ ਦੀ ਜ਼ਰੂਰਤ ਸੀ। ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ। ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ, ਸਾਨੂੰ ਉੱਠਣਾ ਪੈਣਾ ਸੀਗਾ। ਬੜੇ ਲੀਡਰਾਂ ਨੇ ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਆਪਾਂ ਸਾਰੇ ਇਕੱਠੇ ਹੋ ਕੇ ਪਾਰਟੀ ਵਾਸਤੇ ਜੂਝੀਏ, ਕੰਮ ਕਰੀਏ ਤੇ ਪਾਰਟੀ ਖੜੀ ਹੋ ਜਾਊਗੀ। ਪਰ ਨਹੀਂ ਮੰਨੇ। ਜੋ ਨਹੀਂ ਮੰਨਦੇ ਨਹੀਂ ਤੇ ਫਿਰ ਸਾਨੂੰ ਹੋਰ ਸਾਡੇ ਕੋਲ ਕੀ ਚਾਰਾ ਸੀਗਾ। ਤੇ ਲੋਕ ਵੀ ਚਾਹੁੰਦੇ ਸੀ ਕਿ ਸਹੀ ਲੀਡਰ ਅੱਗੇ ਆ ਕੇ ਤੇ ਆਵਾਜ਼ ਉਠਾਉਣ, ਅਕਾਲੀ ਦਲ ਨੂੰ ਦੁਬਾਰਾ ਅਸੂਲਾਂ ਤੇ ਲੈ ਕੇ ਆਈਏ। ਜਿਹੜੀ ਵਿਚਾਰਧਾਰਾ ਤੋਂ ਥਿੜਕ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ, ਉਸ ਵਿਚਾਰਧਾਰਾ ਨੂੰ ਦੁਬਾਰਾ ਕਾਇਮ ਕਰੀਏ। ਜਿੱਥੇ ਇੰਨਾ ਨੀਵਾਂ ਆ ਗਿਆ, ਇੰਨਾ ਨਿਗਾਰ ਆ ਗਿਆ ਸੀਗਾ, ਅਰਸ਼ ਤੋਂ ਫਰਸ਼ ਤੇ ਆਉਣ ਵਾਲੀ ਗੱਲ ਆ। ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ੍ਹ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਗਤ ਸਾਡੇ ਤੇ ਉਗਲਾ ਕਰੂਗੀ ਕਿ ਤੁਸੀਂ ਉਸ ਸਮੇਂ ਸੀਗੇ, ਤੁਸੀਂ ਕਿਉਂ ਨਹੀਂ ਆਪਣੇ ਬਜ਼ੁਰਗਾਂ ਵਾਂਗੂ ਕੰਮ ਕੀਤਾ, ਤੁਸੀਂ ਕਿਉਂ ਨਹੀਂ ਕੁਰਬਾਨੀ ਦਿੱਤੀ ਜਾਂ ਤਿਆਗ ਕੀਤਾ ਜਾਂ ਤੁਸੀਂ ਸੰਘਰਸ਼ ਕੀਤਾ। ਸੋ ਅਸੀਂ ਤਾਂ ਉਸ ਰਾਹ ਤੇ ਚੱਲ ਰਹੇ ਹਾਂ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਵਰਗੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਰਹੇ, ਜਥੇਦਾਰ ਰਹੇ, ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ, ਉਹਨਾਂ ਦੀ ਜੀਵਨੀ ਸਾਡਾ ਪ੍ਰੇਰਨਾ ਸਰੋਤ ਆ। ਤੇ ਤੁਸੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ। ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਇਹ ਦੇਖੋ ਅਸੀਂ ਤਾਂ ਸਟੇਜ ਤੇ ਵੀ ਕਿਹਾ ਰਾਜੀਵ ਲੌਂਗੋਵਾਲ ਅਕੋਰਡ ਅਧੂਰਾ ਸੀਗਾ, ਲੇਕਿਨ ਅਧੂਰਾ ਵੀ ਸਾਨੂੰ ਨਹੀਂ ਮਿਲਿਆ। ਚਲੋ ਸਾਨੂੰ ਚੰਡੀਗੜ੍ਹ ਮਿਲ ਜਾਂਦਾ, ਪਾਣੀਆਂ ਦਾ ਮਸਲਾ ਹੱਲ ਕਰ ਦਿੰਦੇ। ਕੁਛ ਤਾਂ ਕਹਿਣ ਜੋਗੇ ਹੁੰਦੇ। ਨਾ ਚੰਡੀਗੜ੍ਹ ਮਿਲਿਆ, ਨਾ ਪਾਣੀਆਂ ਦਾ ਮਸਲਾ ਹੱਲ ਹੋਇਆ। ਚਲੋ ਪੰਜਾਬੀ ਬੋਲਦੇ ਇਲਾਕਿਆਂ ਦੀ ਤਾਂ ਬਹੁਤ ਦੂਰ ਦੀ ਗੱਲ ਆ। ਅਕੋਰਡ ਅਧੂਰਾ ਸੀ ਲੇਕਿਨ ਅਕੋਰਡ ਹੋ ਗਿਆ। ਚਲੋ ਇੱਕ ਪੜਾਅ ਜੇ ਲੰਘ ਜਾਂਦਾ ਪੰਜਾਬ ਉਸ ਵੇਲੇ ਤੇ ਫਿਰ ਅਗਲੇ ਪੜਾਅ ਦੀ ਆਪਾਂ ਤਿਆਰੀ ਕਰਦੇ, ਪਰ ਉਹ ਤਾਂ ਪਹਿਲੇ ਨਹੀਂ ਉਹਨਾਂ ਨੇ ਮੰਨਿਆ। ਅਕੋਰਡ ਹੀ ਸਾਰਾ ਆਪਣਾ ਢਹਿ ਹੋ ਗਿਆ। ਜਿਸ ਖਾਤਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣੀ ਜਾਨ ਗਵਾਉਣੀ ਪਈ। ਸੋ ਠੀਕ ਆ, ਇਹ ਮਤਲਬ ਉਸ ਵੇਲੇ ਮਨਾਂ 'ਚ ਰੋਸ ਸੀਗਾ ਕਿ ਅਕੋਰਡ ਅਧੂਰਾ ਆ, ਪਰ ਅਕੋਰਡ ਵਿੱਚ ਬਹੁਤ ਸਾਰੀਆਂ ਇੱਦਾਂ ਦੀ ਗੱਲਾਂ ਸੀ ਜਿਹੜੀਆਂ ਪੰਜਾਬ ਦੀਆਂ ਮੰਗਾਂ ਸਨ ਤੇ ਉਹ ਜੇ ਪੂਰੀਆਂ ਹੁੰਦੀਆਂ ਤੇ ਪੰਜਾਬ ਨੂੰ ਬਹੁਤ ਉਹਦਾ
ਫਾਇਦਾ ਹੋਣਾ ਸੀਗਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੋਰਚਾ ਚ ਨਿਕਲਿਆ, ਇੱਕ ਵਾਰ ਫੇਰ ਤੋਂ ਜਿਹੜੇ ਮੋਰਚੇ ਨੇ ਉਹ ਲੱਗਣੇ ਸ਼ੁਰੂ ਹੋਏ, ਕਦੇ ਬਹਿਮਲ ਕਲਾਂ ਗੋਲੀ ਕਾਂਡ ਦਾ ਮੋਰਚਾ ਲੱਗਿਆ, ਕਦੇ ਬੇਅਦਬੀਆਂ ਦੇ ਮੋਰਚੇ ਲੱਗੇ, ਕਦੇ 328 ਸਰੂਪਾਂ ਦਾ ਮੋਰਚਾ ਲੱਗਿਆ। ਅਜਿਹੇ ਮੋਰਚਿਆਂ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੋਰਚੇ ਤਾਂ ਜਦੋਂ ਲੋੜ ਪਈ ਤਾਂ ਸਿੱਖ ਸੰਗਤ ਨੇ ਲਾਏ ਹੀ ਆ ਸਦਾ ਹੀ। ਸਿੱਖਾਂ ਦਾ ਜਜ਼ਬਾ ਹੈਗਾ ਹੀ ਆ, ਸਿੱਖਾਂ ਦਾ ਜਜ਼ਬਾ ਤਾਂ ਕਮਜ਼ੋਰ ਹੋਇਆ ਨਹੀਂ। ਆਪਾਂ ਸਭ ਦੇਖਦੇ ਹੀ ਆ, ਹੁਣ ਇਲੈਕਸ਼ਨਾਂ ਦਾ ਜੋ ਰਿਜ਼ਲਟ ਆਇਆ ਉਹ ਜਜ਼ਬੇ ਕਰਕੇ ਹੋਇਆ। ਸੋ ਮੋਰਚੇ ਜਿੱਥੇ ਲਾਉਣੇ ਪੈਣ ਲਾਉਣੇ ਚਾਹੀਦੇ ਆ, ਪਰ ਜਿਹੜੀ ਪੰਥ ਦੀ ਸ਼ਕਤੀ ਆ ਉਹ ਇਕੱਠੀ ਹੋਣੀ ਚਾਹੀਦੀ ਆ, ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ, ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਨਹੀਂ, ਸਾਰਾ ਪੰਥ ਹੀ ਆ ਜੀ, ਸਾਰੇ ਜਿੰਨੇ ਗਰੁੱਪ ਨੇ, ਜਿੰਨੇ ਧੜੇ ਨੇ, ਸਾਰਾ ਪੰਥ ਆ। ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ ਤੇ ਪੰਥ ਦੀ ਗੱਲ ਕਰਾਂਗੇ, ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ, ਬਾਕੀਆਂ ਨੂੰ ਆਪਣੇ ਬਰਾਬਰ ਦਾ ਅਧਿਕਾਰ ਹੈ ਪੰਥ ਦੀ ਗੱਲ ਕਰਨ ਦਾ। ਪਰ ਜੇ ਪੰਥਕ ਸੋਚ ਹੈ ਸਾਡੇ 'ਚ ਤਾਂ ਹੀ ਅਸੀਂ ਪੰਥ ਦੀ ਗੱਲ ਕਰਦੇ, ਪਰ ਨਾਲ ਇਹ ਕਹਿੰਦੇ ਆ ਕਿ ਪੰਥ ਸਾਰਾ ਇਕੱਠਾ ਹੋ ਕੇ ਇੱਕ ਝੰਡੇ ਥੱਲੇ ਆਉਣਾ ਚਾਹੀਦਾ। ਐਸੀ ਲੀਡਰਸ਼ਿਪ ਮੋਹਰੇ ਲੱਗੇ ਜਿਹਨੂੰ ਸਾਰਾ ਪੰਥ ਪ੍ਰਵਾਨ ਕਰੇ, ਫੇਰ ਤਾਂ ਕੋਈ ਗੱਲ ਹੀ ਨਹੀਂ ਆਪਣੇ ਮੋਹਰੇ। ਕਿਹੜੀ ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਜੇ ਇਸ ਲੀਡਰਸ਼ਿਪ ਨੂੰ ਸਾਰਾ ਪੰਥ ਪ੍ਰਵਾਨ ਕਰੇ, ਉਹ ਲੀਡਰਸ਼ਿਪ ਇਸ ਵੇਲੇ ਪੰਥ ਨੂੰ ਚਾਹੀਦੀ ਹੈ। ਸਾਰਿਆਂ ਦਾ ਉਹ 'ਚ ਰੋਲ ਹੋਣਾ ਆ। ਭਾਈ ਅੰਮ੍ਰਿਤਪਾਲ ਸਿੰਘ ਹੁਣੀ MP ਬਣੇ ਆ, ਉਹਨਾਂ ਦਾ ਵੀ ਰੋਲ ਹੈਗਾ ਆ। ਬਿਲਕੁਲ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ ਗੁਰਪ੍ਰਤਾਪ ਸਿੰਘ ਬਡਾਲਾ ਹੋਰਾਂ ਦੇ ਨਾਲ, ਕਿਉਂਕਿ ਇੱਕ ਨਵੇਂ ਸਿਰੇ ਤੋਂ ਅਕਾਲੀ ਦਲ ਸਿਰਜਿਆ ਜਾ ਰਿਹਾ। ਅਕਾਲੀ ਦਲ ਨੂੰ ਸਿਰਜਿਆ ਜਾ ਰਿਹਾ, ਅਕਾਲੀ ਦਲ ਦੇ ਵਿੱਚ ਕਿਹਾ ਜਾ ਰਿਹਾ ਕਿ ਸੁਧਾਰ ਲਹਿਰ ਲਿਆਵਾਂਗੇ। ਤਾਂ ਦੇਖਦੇ ਹਾਂ ਕਿ ਕੀ ਸੁਧਾਰ ਲਹਿਰ ਇਸ ਲੌਂਗੋਵਾਲ ਦੀ ਧਰਤੀ ਤੋਂ ਸ਼ੁਰੂ ਹੋਵੇਗੀ ਤੇ ਕਦੋਂ ਤੱਕ ਟਿਕੇਗੀ ਜਾਂ ਲੰਬੀ ਚੱਲੇਗੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ। ਉਹਨਾਂ ਧੜੇ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਆ, ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ, ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ RSS ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ, ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ। ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ। ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ। ਅਜਿਹੀਆਂ ਗੱਲਾਂ ਹੁੰਦੀਆਂ ਨੇ। ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ, ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ ਤੇ ਪੰਥ ਦੀ ਗੱਲ ਕਰਾਂਗੇ, ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ। ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਤਾਂ ਤੁਸੀਂ ਜੁੜੇ ਹੋ ਇੰਡੋਸ TV ਦੇ ਨਾਲ। ਲਗਾਤਾਰ ਅਸੀਂ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਲੌਂਗੋਵਾਲ ਦੀ ਧਰਤੀ ਤੋਂ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਮੌਕੇ ਅੱਜ ਬਾਗੀ ਧੜੇ ਦੇ ਵੱਲੋਂ ਇੱਕ ਕਾਨਫਰੰਸ ਰੱਖੀ ਗਈ ਹੈ। ਤਾਂ ਉਸ ਕਾਨਫਰੰਸ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਮੌਜੂਦ ਨੇ। ਢੀਂਡਸਾ ਸਾਹਿਬ, ਕਿਵੇਂ ਦੇਖਦੇ ਹੋ ਅੱਜ ਦੀ ਕਾਨਫਰੰਸ ਨੂੰ? ਕਿੰਨਾ ਕੁ ਉਤਸ਼ਾਹ ਮਿਲ ਰਿਹਾ? ਅੱਜ ਦਾ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਾਜ਼ਰ ਹੋਏ ਆ। ਉਹਨਾਂ ਨੇ ਸ਼ਰਧਾ ਭੇਂਟ ਕਰਨ ਵਾਸਤੇ ਆਏ ਆ ਤੇ ਉਹਦੇ 'ਚ ਹੁਣ ਜਿਹੜੇ ਰੈਜ਼ੋਲੂਸ਼ਨ ਪੜ੍ਹਨਗੇ ਉਦੋਂ ਪਤਾ ਲੱਗੂਗਾ ਕੀ ਹੈ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ। ਉਹਨਾਂ ਧੜੇ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਆ ਜੀ। ਅਸੀਂ ਸੁਧਾਰ ਕਰਨ ਲਈ, ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ, ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਔਰ ਇਹ ਹੈ ਕਿ ਜਿਹੜਾ 3 ਮੈਂਬਰ ਸੀ ਉਹਨਾਂ 'ਚੋਂ ਇੱਕ ਛੱਡ ਗਿਆ, ਜਿਹੜੇ 2 ਨੇ ਉਹਨਾਂ ਨੇ ਆਪਣੀ ਹਿੰਮਤ ਨਾਲ ਜਿੱਤੇ ਸੀ ਤੇ ਇਸ ਕਰਕੇ ਉਹਨਾਂ ਨਾਲ ਕੋਈ ਅਕਾਲੀ ਦਲ ਦਾ ਸੰਬੰਧ ਨਹੀਂ। ਅਫਸੋਸ ਹੋ ਰਿਹਾ ਕਿ ਮੰਗਰਲੀ ਉਮਰੇ ਅਕਾਲੀ ਦਲ ਨਿਘਾਰ ਵੱਲ ਜਾ ਰਿਹਾ, ਅਕਾਲੀ ਦਲ ਨੂੰ ਫਿਰ ਤੋਂ ਖੜਾ ਕਰਨਾ ਪੈ ਰਿਹਾ। ਉਹ ਤਾਂ ਇੱਥੇ ਕਰਕੇ ਇਸ ਉਮਰ 'ਚ ਸਾਡੀ ਮਜਬੂਰੀ ਹੈ ਕਿ ਇਹ ਜਿਹੇ ਮਹਾਨ ਸੰਤਾਂ ਦੇ ਇਕੱਠਾਂ ਤੇ ਆ ਕੇ ਲੋਕਾਂ ਨੂੰ ਉਤਸ਼ਾਹ ਮਿਲਦਾ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ RSS ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਇਹ ਤਾਂ ਹੋਰ ਉਹਨਾਂ ਦੇ ਪੱਲੇ ਹੈ ਕਿ ਸਿਵਾਏ ਇਲਜ਼ਾਮ ਲਾਉਣ ਤੋਂ ਉਹਨਾਂ ਦੇ ਪੱਲੇ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ। ਬਿਲਕੁਲ ਪਹਿਲੀ ਵਾਰੀ ਦੇਖਿਆ ਤੇ ਉਹਨੂੰ ਸੁਧਾਰਨ ਲਈ ਅਸੀਂ ਲੱਗੇ ਹੋਏ ਹਾਂ।
ਤਾਂ ਬਿਲਕੁਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਕਹਿਣਾ ਕਿ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ ਤੇ ਉਸ ਨੂੰ ਸੁਧਾਰਨ ਦੇ ਲਈ ਲੱਗੇ ਹੋਏ ਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਲੌਂਗੋਵਾਲ ਦੀ ਧਰਤੀ ਤੋਂ ਸਾਂਝੀਆਂ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਇੱਥੇ ਬਾਗੀ ਧੜੇ ਦੇ ਜਿਹੜੇ ਆਗੂ ਨੇ ਉਹ ਪਹੁੰਚੇ ਹੋਏ ਨੇ। ਬੇਸ਼ੱਕ ਸੁਰਜੀਤ ਸਿੰਘ ਰਖੜੇ ਦੀ ਗੱਲ ਕਰ ਲਈਏ, ਬੇਸ਼ੱਕ ਪ੍ਰੇਮ ਸਿੰਘ ਚੰਦੂ ਮਾਜਰੇ ਦੀ ਗੱਲ ਕਰ ਲਈਏ, ਚਾਹੇ ਬੀਬੀ ਜੰਗੀਰ ਕੌਰ ਦੀ ਗੱਲ ਕਰ ਲਈਏ, ਤਾਂ ਸਾਰੇ ਜਿਹੜੇ ਆਗੂ ਨੇ ਇਸ ਲੌਂਗੋਵਾਲ ਦੀ ਧਰਤੀ ਤੇ ਪਹੁੰਚੇ ਨੇ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਆਖਰ ਬਾਗੀ ਧੜਾ ਕਾਮਯਾਬ ਹੁੰਦਾ ਤੇ ਕਦੋਂ ਤੱਕ ਜਿਹੜੀਆਂ ਕਿ ਇਹ ਕਾਨਫਰੰਸਾਂ ਚੱਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਸਾਡੇ ਨਾਲ ਗੁਰਪ੍ਰਤਾਪ ਸਿੰਘ ਬਡਾਲਾ ਮੌਜੂਦ ਨੇ। ਬਡਾਲਾ ਸਾਹਿਬ 2 ਮਿੰਟ ਰੁਕ ਜਾਓ, ਅਸੀਂ ਵੀ ਪ੍ਰਸ਼ਾਦਾ ਛਕਣਾ, ਤੁਸੀਂ ਵੀ ਛਕਣਾ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਦੇਖੋ ਇੱਦਾਂ ਜੀ ਵੀ ਇਹ ਬਹੁਤ ਸਮੇਂ ਦੀ ਜ਼ਰੂਰਤ ਸੀ। ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ। ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ, ਸਾਨੂੰ ਉੱਠਣਾ ਪੈਣਾ ਸੀਗਾ। ਬੜੇ ਲੀਡਰਾਂ ਨੇ ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਆਪਾਂ ਸਾਰੇ ਇਕੱਠੇ ਹੋ ਕੇ ਪਾਰਟੀ ਵਾਸਤੇ ਜੂਝੀਏ, ਕੰਮ ਕਰੀਏ ਤੇ ਪਾਰਟੀ ਖੜੀ ਹੋ ਜਾਊਗੀ। ਪਰ ਨਹੀਂ ਮੰਨੇ। ਜੋ ਨਹੀਂ ਮੰਨਦੇ ਨਹੀਂ ਤੇ ਫਿਰ ਸਾਨੂੰ ਹੋਰ ਸਾਡੇ ਕੋਲ ਕੀ ਚਾਰਾ ਸੀਗਾ। ਤੇ ਲੋਕ ਵੀ ਚਾਹੁੰਦੇ ਸੀ ਕਿ ਸਹੀ ਲੀਡਰ ਅੱਗੇ ਆ ਕੇ ਤੇ ਆਵਾਜ਼ ਉਠਾਉਣ, ਅਕਾਲੀ ਦਲ ਨੂੰ ਦੁਬਾਰਾ ਅਸੂਲਾਂ ਤੇ ਲੈ ਕੇ ਆਈਏ। ਜਿਹੜੀ ਵਿਚਾਰਧਾਰਾ ਤੋਂ ਥਿੜਕ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ, ਉਸ ਵਿਚਾਰਧਾਰਾ ਨੂੰ ਦੁਬਾਰਾ ਕਾਇਮ ਕਰੀਏ। ਜਿੱਥੇ ਇੰਨਾ ਨੀਵਾਂ ਆ ਗਿਆ, ਇੰਨਾ ਨਿਗਾਰ ਆ ਗਿਆ ਸੀਗਾ, ਅਰਸ਼ ਤੋਂ ਫਰਸ਼ ਤੇ ਆਉਣ ਵਾਲੀ ਗੱਲ ਆ। ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ। ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ੍ਹ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਗਤ ਸਾਡੇ ਤੇ ਉਂਗਲਾਂ ਕਰੂਗੀ ਕਿ ਤੁਸੀਂ ਉਸ ਸਮੇਂ ਸੀਗੇ, ਤੁਸੀਂ ਕਿਉਂ ਨਹੀਂ ਆਪਣੇ ਬਜ਼ੁਰਗਾਂ ਵਾਂਗੂ ਕੰਮ ਕੀਤਾ, ਤੁਸੀਂ ਕਿਉਂ ਨਹੀਂ ਕੁਰਬਾਨੀ ਦਿੱਤੀ ਜਾਂ ਤਿਆਗ ਕੀਤਾ ਜਾਂ ਤੁਸੀਂ ਸੰਘਰਸ਼ ਕੀਤਾ। ਸੋ ਅਸੀਂ ਤਾਂ ਉਸ ਰਾਹ ਤੇ ਚੱਲ ਰਹੇ ਹਾਂ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਵਰਗੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਰਹੇ, ਜਥੇਦਾਰ ਰਹੇ, ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ, ਉਹਨਾਂ ਦੀ ਜੀਵਨੀ ਸਾਡਾ ਪ੍ਰੇਰਨਾ ਸਰੋਤ ਆ। ਤੇ ਤੁਸੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ। ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਇਹ ਦੇਖੋ ਅਸੀਂ ਤਾਂ ਸਟੇਜ ਤੇ ਵੀ ਕਿਹਾ ਰਾਜੀਵ ਲੌਂਗੋਵਾਲ ਅਕੋਰਡ ਅਧੂਰਾ ਸੀਗਾ, ਲੇਕਿਨ ਅਧੂਰਾ ਵੀ ਸਾਨੂੰ ਨਹੀਂ ਮਿਲਿਆ। ਚਲੋ ਸਾਨੂੰ ਚੰਡੀਗੜ੍ਹ ਮਿਲ ਜਾਂਦਾ, ਪਾਣੀਆਂ ਦਾ ਮਸਲਾ ਹੱਲ ਕਰ ਦਿੰਦੇ। ਕੁਛ ਤਾਂ ਕਹਿਣ ਜੋਗੇ ਹੁੰਦੇ। ਨਾ ਚੰਡੀਗੜ੍ਹ ਮਿਲਿਆ, ਨਾ ਪਾਣੀਆਂ ਦਾ ਮਸਲਾ ਹੱਲ ਹੋਇਆ। ਚਲੋ ਪੰਜਾਬੀ ਬੋਲਦੇ ਇਲਾਕਿਆਂ ਦੀ ਤਾਂ ਬਹੁਤ ਦੂਰ ਦੀ ਗੱਲ ਆ। ਅਕੋਰਡ ਅਧੂਰਾ ਸੀ ਲੇਕਿਨ ਅਕੋਰਡ ਹੋ ਗਿਆ। ਚਲੋ ਇੱਕ ਪੜਾਅ ਜੇ ਲੰਘ ਜਾਂਦਾ ਪੰਜਾਬ ਉਸ ਵੇਲੇ ਤੇ ਫਿਰ ਅਗਲੇ ਪੜਾਅ ਦੀ ਆਪਾਂ ਤਿਆਰੀ ਕਰਦੇ, ਪਰ ਉਹ ਤਾਂ ਪਹਿਲਾਂ ਹੀ ਨਹੀਂ ਉਹਨਾਂ ਨੇ ਮੰਨਿਆ। ਅਕੋਰਡ ਹੀ ਸਾਰਾ ਆਪਣਾ ਢਹਿ ਹੋ ਗਿਆ। ਜਿਸ ਖਾਤਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣੀ ਜਾਨ ਗਵਾਉਣੀ ਪਈ। ਸੋ ਠੀਕ ਆ, ਇਹ ਮਤਲਬ ਉਸ ਵੇਲੇ ਮਨਾਂ 'ਚ ਰੋਸ ਸੀਗਾ ਕਿ ਅਕੋਰਡ ਅਧੂਰਾ ਆ, ਪਰ ਅਕੋਰਡ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਗੱਲਾਂ ਸੀ ਜਿਹੜੀਆਂ ਪੰਜਾਬ ਦੀਆਂ ਮੰਗਾਂ ਸਨ, ਤੇ ਉਹ ਜੇ ਪੂਰੀਆਂ ਹੁੰਦੀਆਂ ਤੇ ਪੰਜਾਬ ਨੂੰ ਬਹੁਤ ਉਹਦਾ ਫਾਇਦਾ ਹੋਣਾ ਸੀਗਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੋਰਚਾ 'ਚ ਨਿਕਲਿਆ, ਇੱਕ ਵਾਰ ਫੇਰ ਤੋਂ ਜਿਹੜੇ ਮੋਰਚੇ ਨੇ ਉਹ ਲੱਗਣੇ ਸ਼ੁਰੂ ਹੋਏ। ਕਦੇ ਬਹਿਮਲ ਕਲਾਂ ਗੋਲੀ ਕਾਂਡ ਦਾ ਮੋਰਚਾ ਲੱਗਿਆ, ਕਦੇ ਬੇਅਦਬੀਆਂ ਦੇ ਮੋਰਚੇ ਲੱਗੇ, ਕਦੇ 328 ਸਰੂਪਾਂ ਦਾ ਮੋਰਚਾ ਲੱਗਿਆ। ਅਜਿਹੇ ਮੋਰਚਿਆਂ ਨੂੰ ਕਿਵੇਂ ਦੇਖਦੇ? ਦੇਖੋ ਮੋਰਚੇ ਤਾਂ ਜਦੋਂ ਲੋੜ ਪਈ ਤਾਂ ਸਿੱਖ ਸੰਗਤ ਨੇ ਲਾਏ ਹੀ ਆ ਸਦਾ ਹੀ। ਸਿੱਖਾਂ ਦਾ ਜਜ਼ਬਾ ਹੈਗਾ ਹੀ ਆ। ਸਿੱਖਾਂ ਦਾ ਜਜ਼ਬਾ ਤਾਂ ਕਮਜ਼ੋਰ ਹੋਇਆ ਨਹੀਂ। ਆਪਾਂ ਸਭ ਦੇਖਦੇ ਹੀ ਆ। ਹੁਣ ਇਲੈਕਸ਼ਨਾਂ ਦਾ ਜੋ ਰਿਜ਼ਲਟ ਆਇਆ ਉਹ ਜਜ਼ਬੇ ਕਰਕੇ ਹੋਇਆ। ਸੋ ਮੋਰਚੇ ਜਿੱਥੇ ਲਾਉਣੇ ਪੈਣ ਲਾਉਣੇ ਚਾਹੀਦੇ ਆ, ਪਰ ਜਿਹੜੀ ਪੰਥ ਦੀ ਸ਼ਕਤੀ ਆ ਉਹ ਇਕੱਠੀ ਹੋਣੀ ਚਾਹੀਦੀ ਆ। ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ। ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਨਹੀਂ, ਸਾਰਾ ਪੰਥ ਹੀ ਆ ਜੀ। ਸਾਰੇ ਜਿੰਨੇ ਗਰੁੱਪ ਨੇ, ਜਿੰਨੇ ਧੜੇ ਨੇ, ਸਾਰਾ ਪੰਥ ਆ। ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ ਤੇ ਪੰਥ ਦੀ ਗੱਲ ਕਰਾਂਗੇ, ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ, ਬਾਕੀਆਂ ਨੂੰ ਆਪਣੇ ਬਰਾਬਰ ਦਾ ਅਧਿਕਾਰ ਹੈ ਪੰਥ ਦੀ ਗੱਲ ਕਰਨ ਦਾ। ਪਰ ਜੇ ਪੰਥਕ ਸੋਚ ਹੈ ਸਾਡੇ 'ਚ ਤਾਂ ਹੀ ਅਸੀਂ ਪੰਥ ਦੀ ਗੱਲ ਕਰਦੇ। ਪਰ ਨਾਲ ਇਹ ਕਹਿੰਦੇ ਆ ਕਿ ਪੰਥ ਸਾਰਾ ਇਕੱਠਾ ਹੋ ਕੇ ਇੱਕ ਝੰਡੇ ਥੱਲੇ ਆਉਣਾ ਚਾਹੀਦਾ। ਐਸੀ ਲੀਡਰਸ਼ਿਪ ਮੋਹਰੇ ਲੱਗੇ ਜਿਹਨੂੰ ਸਾਰਾ ਪੰਥ ਪ੍ਰਵਾਨ ਕਰੇ, ਫਿਰ ਤਾਂ ਕੋਈ ਗੱਲ ਹੀ ਨਹੀਂ ਆਪਣੇ ਮੋਹਰੇ। ਕਿਹੜੀ ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਜਿਸ ਲੀਡਰਸ਼ਿਪ ਨੂੰ ਸਾਰਾ ਪੰਥ ਪ੍ਰਵਾਨ ਕਰੇ, ਉਹ ਲੀਡਰਸ਼ਿਪ ਇਸ ਵੇਲੇ ਪੰਥ ਨੂੰ ਚਾਹੀਦੀ ਹੈ। ਸਾਰਿਆਂ ਦਾ ਉਹ 'ਚ ਰੋਲ ਹੋਣਾ ਆ। ਭਾਈ ਅੰਮ੍ਰਿਤਪਾਲ ਸਿੰਘ ਹੁਣੀ MP ਬਣੇ ਆ, ਉਹਨਾਂ ਦਾ ਵੀ ਰੋਲ ਹੈਗਾ ਆ। ਬਿਲਕੁਲ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ ਗੁਰਪ੍ਰਤਾਪ ਸਿੰਘ ਬਡਾਲਾ ਹੋਰਾਂ ਦੇ ਨਾਲ, ਕਿਉਂਕਿ ਇੱਕ ਨਵੇਂ ਸਿਰੇ ਤੋਂ ਅਕਾਲੀ ਦਲ ਸਿਰਜਿਆ ਜਾ ਰਿਹਾ। ਅਕਾਲੀ ਦਲ ਨੂੰ ਸਿਰਜਿਆ ਜਾ ਰਿਹਾ। ਅਕਾਲੀ ਦਲ ਦੇ ਵਿੱਚ ਕਿਹਾ ਜਾ ਰਿਹਾ ਕਿ ਸੁਧਾਰ ਲਹਿਰ ਲਿਆਵਾਂਗੇ। ਤਾਂ ਦੇਖਦੇ ਹਾਂ ਕਿ ਕੀ ਸੁਧਾਰ ਲਹਿਰ ਇਸ ਲੌਂਗੋਵਾਲ ਦੀ ਧਰਤੀ ਤੋਂ ਸ਼ੁਰੂ ਹੋਵੇਗੀ ਤੇ ਕਦੋਂ ਤੱਕ
ਟਿਕੇਗੀ ਜਾਂ ਲੰਬੀ ਚੱਲੇਗੀ ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ, ਉਹਨਾਂ ਧੜੇ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਹਾਂ ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ, ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ ਆਰਐਸਐਸ ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ। ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਜਿਹੜੀਆਂ ਗੱਲਾਂ ਹੁੰਦੀਆਂ ਨੇ। ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ, ਕੀ ਪੰਜਾਬ ਨੂੰ ਪੰਥ ਨਹੀਂ ਬਣਦਾ? ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ ਤੇ ਪੰਥ ਦੀ ਗੱਲ ਕਰਾਂਗੇ, ਕਰਕੇ ਪੰਥ ਦੇ ਪਰਵਾਨਾ ਜੰਮੇ ਆ, ਸਾਨੂੰ ਵੀ ਅਧਿਕਾਰ ਹੈਗਾ ਆ। ਲੀਡਰਸ਼ਿਪ ਦੀ ਗੱਲ ਕਰਦੇ ਹੋ, ਨੌਜਵਾਨਾਂ ਦੀ ਗੱਲ ਕਰਦੇ ਹੋ, ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ ਤਾਂ ਤੁਸੀਂ ਜੁੜੇ ਹੋ ਇੰਡੋਸ ਟੀਵੀ ਦੇ ਨਾਲ। ਲਗਾਤਾਰ ਅਸੀਂ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਲੌਂਗੋਵਾਲ ਦੀ ਧਰਤੀ ਤੋਂ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਮੌਕੇ ਅੱਜ ਬਾਗੀ ਧੜੇ ਦੇ ਵੱਲੋਂ ਇੱਕ ਕਾਨਫਰੰਸ ਰੱਖੀ ਗਈ ਹੈ, ਤਾਂ ਉਸ ਕਾਨਫਰੰਸ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਮੌਜੂਦ ਨੇ। ਢੀਂਡਸਾ ਸਾਹਿਬ, ਕਿਵੇਂ ਦੇਖਦੇ ਹੋ ਅੱਜ ਦੀ ਕਾਨਫਰੰਸ ਨੂੰ, ਕਿੰਨਾ ਕੁ ਉਤਸ਼ਾਹ ਮਿਲ ਰਿਹਾ? ਅੱਜ ਦਾ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਾਜ਼ਰ ਹੋਏ ਹਾਂ। ਉਹਨਾਂ ਨੇ ਸ਼ਰਧਾ ਭੇਂਟ ਕਰਨ ਵਾਸਤੇ ਆਏ ਹਾਂ ਤੇ ਉਹਦੇ 'ਚ ਹੁਣ ਜਿਹੜੇ ਰੈਜ਼ੋਲੂਸ਼ਨ ਪੜ੍ਹਨਗੇ ਉਦੋਂ ਪਤਾ ਲੱਗੂਗਾ ਕੀ ਹੈ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ, ਉਹਨਾਂ ਧੜੇ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਹਾਂ ਜੀ। ਅਸੀਂ ਸੁਧਾਰ ਕਰਨ ਲਈ ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ, ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਔਰ ਇਹ ਹੈ ਕਿ ਜਿਹੜਾ 3 ਮੈਂਬਰ ਸੀ ਉਹਨਾਂ 'ਚੋਂ ਇੱਕ ਛੱਡ ਗਿਆ, ਜਿਹੜੇ 2 ਨੇ ਉਹਨਾਂ ਨੇ ਆਪਣੀ ਹਿੰਮਤ ਨਾਲ ਜਿੱਤੇ ਸੀ ਤੇ ਇਸ ਕਰਕੇ ਉਹਨਾਂ ਨਾਲ ਕੋਈ ਅਕਾਲੀ ਦਲ ਦਾ ਸੰਬੰਧ ਨਹੀਂ। ਅਫਸੋਸ ਹੋ ਰਿਹਾ ਕਿ ਮਗਰਲੀ ਉਮਰੇ ਅਕਾਲੀ ਦਲ ਨਿਘਾਰ ਵੱਲ ਜਾ ਰਿਹਾ, ਅਕਾਲੀ ਦਲ ਨੂੰ ਫਿਰ ਤੋਂ ਖੜਾ ਕਰਨਾ ਪੈ ਰਿਹਾ। ਉਹ ਤਾਂ ਇੱਥੇ ਕਰਕੇ ਇਸ ਉਮਰ 'ਚ ਸਾਡੀ ਮਜਬੂਰੀ ਹੈ ਕਿ ਇਹੋ ਜਿਹੇ ਮਹਾਨ ਸੰਤਾਂ ਦੇ ਇਕੱਠਾਂ ਤੇ ਆ ਕੇ ਲੋਕਾਂ ਨੂੰ ਉਤਸ਼ਾਹ ਮਿਲਦਾ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ ਆਰਐਸਐਸ ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਇਹ ਤਾਂ ਹੋਰ ਉਹਨਾਂ ਦੇ ਪੱਲੇ ਹੈ ਕੀ, ਸਿਵਾਏ ਇਲਜ਼ਾਮ ਲਾਉਣ ਤੋਂ ਉਹਨਾਂ ਦੇ ਪੱਲੇ ਹੈ ਕੀ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ। ਬਿਲਕੁਲ ਪਹਿਲੀ ਵਾਰੀ ਦੇਖਿਆ ਤੇ ਉਹਨੂੰ ਸੁਧਾਰਨ ਲਈ ਅਸੀਂ ਲੱਗੇ ਹੋਏ ਹਾਂ। ਤਾਂ ਬਿਲਕੁਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਕਹਿਣਾ ਕਿ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ ਤੇ ਉਸ ਨੂੰ ਸੁਧਾਰਨ ਦੇ ਲਈ ਲੱਗੇ ਹੋਏ ਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਲੌਂਗੋਵਾਲ ਦੀ ਧਰਤੀ ਤੋਂ ਸਾਂਝੀਆਂ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਇੱਥੇ ਬਾਗੀ ਧੜੇ ਦੇ ਜਿਹੜੇ ਆਗੂ ਨੇ ਉਹ ਪਹੁੰਚੇ ਹੋਏ ਨੇ। ਬੇਸ਼ੱਕ ਸਰਜੀਤ ਸਿੰਘ ਰਖੜੇ ਦੀ ਗੱਲ ਕਰ ਲਈਏ, ਬੇਸ਼ੱਕ ਪ੍ਰੇਮ ਸਿੰਘ ਚੰਦੂ ਮਾਜਰੇ ਦੀ ਗੱਲ ਕਰ ਲਈਏ, ਚਾਹੇ ਬੀਬੀ ਜੰਗੀਰ ਕੌਰ ਦੀ ਗੱਲ ਕਰ ਲਈਏ, ਤਾਂ ਸਾਰੇ ਜਿਹੜੇ ਆਗੂ ਨੇ ਇਸ ਲੌਂਗੋਵਾਲ ਦੀ ਧਰਤੀ ਤੇ ਪਹੁੰਚੇ ਨੇ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਆਖਰ ਬਾਗੀ ਧੜਾ ਕਾਮਯਾਬ ਹੁੰਦਾ ਤੇ ਕਦੋਂ ਤੱਕ ਜਿਹੜੀਆਂ ਕਿ ਇਹ ਕਾਨਫਰੰਸਾਂ ਚੱਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਸਾਡੇ ਨਾਲ ਗੁਰਪ੍ਰਤਾਪ ਸਿੰਘ ਬਡਾਲਾ ਮੌਜੂਦ ਨੇ। ਬਡਾਲਾ ਸਾਹਿਬ 2 ਮਿੰਟ ਰੁਕ ਜਾਓ, ਅਸੀਂ ਵੀ ਪ੍ਰਸ਼ਾਦਾ ਛਕਣਾ, ਤੁਸੀਂ ਵੀ ਛਕਣਾ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਦੇਖੋ ਇੱਦਾਂ ਜੀ ਵੀ ਇਹ ਬਹੁਤ ਸਮੇਂ ਦੀ ਜ਼ਰੂਰਤ ਸੀ, ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ, ਸਾਨੂੰ ਉੱਠਣਾ ਪੈਣਾ ਸੀਗਾ। ਬੜੇ ਲੀਡਰਾਂ ਨੇ ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਆਪਾਂ ਸਾਰੇ ਇਕੱਠੇ ਹੋ ਕੇ ਪਾਰਟੀ ਵਾਸਤੇ ਜੂਝੀਏ, ਕੰਮ ਕਰੀਏ ਤੇ ਪਾਰਟੀ ਖੜੀ ਹੋ ਜਾਊਗੀ। ਪਰ ਨਹੀਂ ਮੰਨੇ, ਜੋ ਨਹੀਂ ਮੰਨਦੇ ਨਹੀਂ ਤੇ ਫਿਰ ਸਾਨੂੰ ਹੋਰ ਸਾਡੇ ਕੋਲ ਕੀ ਚਾਰਾ ਸੀਗਾ। ਤੇ ਲੋਕ ਵੀ ਚਾਹੁੰਦੇ ਸੀ ਕਿ ਸਹੀ ਲੀਡਰ ਅੱਗੇ ਆ ਕੇ ਤੇ ਆਵਾਜ਼ ਉਠਾਉਣ, ਅਕਾਲੀ ਦਲ ਨੂੰ ਦੁਬਾਰਾ ਅਸੂਲਾਂ ਤੇ ਲੈ ਕੇ ਆਈਏ। ਜਿਹੜੀ ਵਿਚਾਰਧਾਰਾ ਤੋਂ ਥਿੜਕ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ, ਉਸ ਵਿਚਾਰਧਾਰਾ ਨੂੰ ਦੁਬਾਰਾ ਕਾਇਮ ਕਰੀਏ। ਜਿੱਥੇ ਇੰਨਾ ਨੀਵਾਂ ਆ ਗਿਆ, ਇੰਨਾ ਨਿਗਾਰ ਆ ਗਿਆ ਸੀਗਾ, ਅਰਸ਼ ਤੋਂ ਫਰਸ਼ ਤੇ ਆਉਣ ਵਾਲੀ ਗੱਲ ਆ। ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ ਤੇ ਜੇ ਅਸੀਂ ਅੱਜ ਕੁਛ ਨਾ ਕੀਤਾ
ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ, ਸੰਗਤ ਸਾਡੇ ਤੇ ਉਂਗਲਾਂ ਕਰੂਗੀ ਕਿ ਤੁਸੀਂ ਉਸ ਸਮੇਂ ਸੀਗੇ, ਤੁਸੀਂ ਕਿਉਂ ਨਹੀਂ ਆਪਣੇ ਬਜ਼ੁਰਗਾਂ ਵਾਂਗੂ ਕੰਮ ਕੀਤਾ, ਤੁਸੀਂ ਕਿਉਂ ਨਹੀਂ ਕੁਰਬਾਨੀ ਦਿੱਤੀ ਜਾਂ ਤਿਆਗ ਕੀਤਾ ਜਾਂ ਤੁਸੀਂ ਸੰਘਰਸ਼ ਕੀਤਾ। ਸੋ ਅਸੀਂ ਤਾਂ ਉਸ ਰਾਹ ਤੇ ਚੱਲ ਰਹੇ ਹਾਂ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਵਰਗੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਰਹੇ, ਜਥੇਦਾਰ ਰਹੇ, ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ, ਉਹਨਾਂ ਦੀ ਜੀਵਨੀ ਸਾਡਾ ਪ੍ਰੇਰਨਾ ਸਰੋਤ ਆ। ਤੇ ਤੁਸੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਇਹ ਦੇਖੋ, ਅਸੀਂ ਤਾਂ ਸਟੇਜ ਤੇ ਵੀ ਕਿਹਾ ਰਾਜੀਵ ਲੌਂਗੋਵਾਲ ਅਕੋਰਡ ਅਧੂਰਾ ਸੀਗਾ, ਲੇਕਿਨ ਅਧੂਰਾ ਵੀ ਸਾਨੂੰ ਨਹੀਂ ਮਿਲਿਆ। ਚਲੋ ਸਾਨੂੰ ਚੰਡੀਗੜ੍ਹ ਮਿਲ ਜਾਂਦਾ, ਪਾਣੀਆਂ ਦਾ ਮਸਲਾ ਹੱਲ ਕਰ ਦਿੰਦੇ, ਕੁਛ ਤਾਂ ਕਹਿਣ ਜੋਗੇ ਹੁੰਦੇ। ਨਾ ਚੰਡੀਗੜ੍ਹ ਮਿਲਿਆ, ਨਾ ਪਾਣੀਆਂ ਦਾ ਮਸਲਾ ਹੱਲ ਹੋਇਆ। ਚਲੋ ਪੰਜਾਬੀ ਬੋਲਦੇ ਇਲਾਕਿਆਂ ਦੀ ਤਾਂ ਬਹੁਤ ਦੂਰ ਦੀ ਗੱਲ ਆ। ਅਕੋਰਡ ਅਧੂਰਾ ਸੀ, ਲੇਕਿਨ ਅਕੋਰਡ ਹੋ ਗਿਆ। ਚਲੋ ਇੱਕ ਪੜਾਅ ਜੇ ਲੰਘ ਜਾਂਦਾ ਪੰਜਾਬ ਉਸ ਵੇਲੇ, ਤੇ ਫਿਰ ਅਗਲੇ ਪੜਾਅ ਦੀ ਆਪਾਂ ਤਿਆਰੀ ਕਰਦੇ, ਪਰ ਉਹ ਤਾਂ ਪਹਿਲਾਂ ਹੀ ਨਹੀਂ ਉਹਨਾਂ ਨੇ ਮੰਨਿਆ। ਅਕੋਰਡ ਹੀ ਸਾਰਾ ਆਪਣਾ ਢਹਿ ਹੋ ਗਿਆ। ਜਿਸ ਖਾਤਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣੀ ਜਾਨ ਗਵਾਉਣੀ ਪਈ। ਸੋ ਠੀਕ ਆ, ਇਹ ਮਤਲਬ ਉਸ ਵੇਲੇ ਮਨਾਂ 'ਚ ਰੋਸ ਸੀਗਾ ਕਿ ਅਕੋਰਡ ਅਧੂਰਾ ਆ, ਪਰ ਅਕੋਰਡ ਵਿੱਚ ਬਹੁਤ ਸਾਰੀਆਂ ਇੱਦਾਂ ਦੀ ਗੱਲਾਂ ਸੀ ਜਿਹੜੀਆਂ ਪੰਜਾਬ ਦੀਆਂ ਮੰਗਾਂ ਸਨ, ਤੇ ਉਹ ਜੇ ਪੂਰੀਆਂ ਹੁੰਦੀਆਂ ਤੇ ਪੰਜਾਬ ਨੂੰ ਬਹੁਤ ਉਹਦਾ ਫਾਇਦਾ ਹੋਣਾ ਸੀਗਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੋਰਚਾ 'ਚ ਨਿਕਲਿਆ, ਇੱਕ ਵਾਰ ਫੇਰ ਤੋਂ ਜਿਹੜੇ ਮੋਰਚੇ ਨੇ ਉਹ ਲੱਗਣੇ ਸ਼ੁਰੂ ਹੋਏ। ਕਦੇ ਬਹਿਮਲ ਕਲਾਂ ਗੋਲੀ ਕਾਂਡ ਦਾ ਮੋਰਚਾ ਲੱਗਿਆ, ਕਦੇ ਬੇਅਦਬੀਆਂ ਦੇ ਮੋਰਚੇ ਲੱਗੇ, ਕਦੇ 328 ਸਰੂਪਾਂ ਦਾ ਮੋਰਚਾ ਲੱਗਿਆ। ਅਜਿਹੇ ਮੋਰਚਿਆਂ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੋਰਚੇ ਤਾਂ ਜਦੋਂ ਲੋੜ ਪਈ ਤਾਂ ਸਿੱਖ ਸੰਗਤ ਨੇ ਲਾਏ ਹੀ ਆ ਸਦਾ ਹੀ। ਸਿੱਖਾਂ ਦਾ ਜਜ਼ਬਾ ਹੈਗਾ ਹੀ ਆ, ਸਿੱਖਾਂ ਦਾ ਜਜ਼ਬਾ ਤਾਂ ਕਮਜ਼ੋਰ ਹੋਇਆ ਨਹੀਂ। ਆਪਾਂ ਸਭ ਦੇਖਦੇ ਹੀ ਆ, ਹੁਣ ਇਲੈਕਸ਼ਨਾਂ ਦਾ ਜੋ ਰਿਜ਼ਲਟ ਆਇਆ ਉਹ ਜਜ਼ਬੇ ਕਰਕੇ ਹੋਇਆ। ਸੋ ਮੋਰਚੇ ਜਿੱਥੇ ਲਾਉਣੇ ਪੈਣ ਲਾਉਣੇ ਚਾਹੀਦੇ ਆ, ਪਰ ਜਿਹੜੀ ਪੰਥ ਦੀ ਸ਼ਕਤੀ ਆ ਉਹ ਇਕੱਠੀ ਹੋਣੀ ਚਾਹੀਦੀ ਆ, ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ। ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਨਹੀਂ, ਸਾਰਾ ਪੰਥ ਹੀ ਆ ਜੀ, ਸਾਰੇ ਜਿੰਨੇ ਗਰੁੱਪ ਨੇ, ਜਿੰਨੇ ਧੜੇ ਨੇ, ਸਾਰਾ ਪੰਥ ਆ। ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ, ਤੇ ਪੰਥ ਦੀ ਗੱਲ ਕਰਾਂਗੇ ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ, ਬਾਕੀਆਂ ਨੂੰ ਆਪਣੇ ਬਰਾਬਰ ਦਾ ਅਧਿਕਾਰ ਹੈ ਪੰਥ ਦੀ ਗੱਲ ਕਰਨ ਦਾ। ਪਰ ਜੇ ਪੰਥਕ ਸੋਚ ਹੈ ਸਾਡੇ 'ਚ ਤਾਂ ਹੀ ਅਸੀਂ ਪੰਥ ਦੀ ਗੱਲ ਕਰਦੇ, ਪਰ ਨਾਲ ਇਹ ਕਹਿੰਦੇ ਆ ਕਿ ਪੰਥ ਸਾਰਾ ਇਕੱਠਾ ਹੋ ਕੇ ਇੱਕ ਝੰਡੇ ਥੱਲੇ ਆਉਣਾ ਚਾਹੀਦਾ। ਐਸੀ ਲੀਡਰਸ਼ਿਪ ਮੋਹਰੇ ਲੱਗੇ ਜਿਹਨੂੰ ਸਾਰਾ ਪੰਥ ਪ੍ਰਵਾਨ ਕਰੇ, ਫਿਰ ਤਾਂ ਕੋਈ ਗੱਲ ਹੀ ਨਹੀਂ ਆਪਣੇ ਮੋਹਰੇ। ਕਿਹੜੀ ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਜੇ ਇਸ ਲੀਡਰਸ਼ਿਪ ਨੂੰ ਸਾਰਾ ਪੰਥ ਪ੍ਰਵਾਨ ਕਰੇ, ਉਹ ਲੀਡਰਸ਼ਿਪ ਇਸ ਵੇਲੇ ਪੰਥ ਨੂੰ ਚਾਹੀਦੀ ਹੈ। ਸਾਰਿਆਂ ਦਾ ਉਹ 'ਚ ਰੋਲ ਹੋਣਾ ਆ। ਭਾਈ ਅੰਮ੍ਰਿਤਪਾਲ ਸਿੰਘ ਹੁਣੀ MP ਬਣੇ ਆ, ਉਹਨਾਂ ਦਾ ਵੀ ਰੋਲ ਹੈਗਾ ਆ। ਬਿਲਕੁਲ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ ਗੁਰਪ੍ਰਤਾਪ ਸਿੰਘ ਬਡਾਲਾ ਹੋਰਾਂ ਦੇ ਨਾਲ, ਕਿਉਂਕਿ ਇੱਕ ਨਵੇਂ ਸਿਰੇ ਤੋਂ ਅਕਾਲੀ ਦਲ ਸਿਰਜਿਆ ਜਾ ਰਿਹਾ। ਅਕਾਲੀ ਦਲ ਨੂੰ ਸਿਰਜਿਆ ਜਾ ਰਿਹਾ। ਅਕਾਲੀ ਦਲ ਦੇ ਵਿੱਚ ਕਿਹਾ ਜਾ ਰਿਹਾ ਕਿ ਸੁਧਾਰ ਲਹਿਰ ਲਿਆਵਾਂਗੇ, ਤਾਂ ਦੇਖਦੇ ਹਾਂ ਕਿ ਕੀ ਸੁਧਾਰ ਲਹਿਰ ਇਸ ਲੌਂਗੋਵਾਲ ਦੀ ਧਰਤੀ ਤੋਂ ਸ਼ੁਰੂ ਹੋਵੇਗੀ ਤੇ ਕਦੋਂ ਤੱਕ ਟਿਕੇਗੀ ਜਾਂ ਲੰਬੀ ਚੱਲੇਗੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ 2 ਧੜੇ ਬਣ ਜਾਣੇ। ਉਹਨਾਂ ਧੜੇ 2 ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਆ, ਕਿਉਂਕਿ 2 ਅਕਾਲੀ ਦਲ ਦਾ ਬੁਰਾ ਹਾਲ ਹੈ, ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ RSS ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ, ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ। ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ। ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ। ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ, ਤੇ ਪੰਥ ਦੀ ਗੱਲ ਕਰਾਂਗੇ ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ। ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ?
ਤਾਂ ਤੁਸੀਂ ਜੁੜੇ ਹੋ ਇੰਡੋਸ ਟੀਵੀ ਦੇ ਨਾਲ। ਲਗਾਤਾਰ ਅਸੀਂ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਲੌਂਗੋਵਾਲ ਦੀ ਧਰਤੀ ਤੋਂ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਮੌਕੇ ਅੱਜ ਬਾਗੀ ਧੜੇ ਦੇ ਵੱਲੋਂ ਇੱਕ ਕਾਨਫਰੰਸ ਰੱਖੀ ਗਈ ਹੈ। ਤਾਂ ਉਸ ਕਾਨਫਰੰਸ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਮੌਜੂਦ ਨੇ। ਢੀਂਡਸਾ ਸਾਹਿਬ, ਕਿਵੇਂ ਦੇਖਦੇ ਹੋ ਅੱਜ ਦੀ ਕਾਨਫਰੰਸ ਨੂੰ? ਕਿੰਨਾ ਕੁ ਉਤਸ਼ਾਹ ਮਿਲ ਰਿਹਾ? ਅੱਜ ਦਾ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਾਜ਼ਰ ਹੋਏ ਹਾਂ। ਉਹਨਾਂ ਨੇ ਸ਼ਰਧਾ ਭੇਂਟ ਕਰਨ ਵਾਸਤੇ ਆਏ ਹਾਂ ਤੇ ਉਹਦੇ 'ਚ ਹੁਣ ਜਿਹੜੇ ਰੈਜ਼ੋਲੂਸ਼ਨ ਪੜ੍ਹਨਗੇ ਉਦੋਂ ਪਤਾ ਲੱਗੂਗਾ ਕੀ ਹੈ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ, ਉਹਨਾਂ ਧੜੇ ਤਾਂ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਹਾਂ ਜੀ। ਅਸੀਂ ਸੁਧਾਰ ਕਰਨ ਲਈ, ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਔਰ ਇਹ ਹੈ ਕਿ ਜਿਹੜਾ 3 ਮੈਂਬਰ ਸੀ ਉਹਨਾਂ 'ਚੋਂ ਇੱਕ ਛੱਡ ਗਿਆ, ਜਿਹੜੇ 2 ਨੇ ਉਹਨਾਂ ਨੇ ਆਪਣੀ ਹਿੰਮਤ ਨਾਲ ਜਿੱਤੇ ਸੀ ਤੇ ਇਸ ਕਰਕੇ ਉਹਨਾਂ ਨਾਲ ਕੋਈ ਅਕਾਲੀ ਦਲ ਦਾ ਸੰਬੰਧ ਨਹੀਂ। ਅਫਸੋਸ ਹੋ ਰਿਹਾ ਕਿ ਮਗਰਲੀ ਉਮਰੇ ਅਕਾਲੀ ਦਲ ਨਿਘਾਰ ਵੱਲ ਜਾ ਰਿਹਾ, ਅਕਾਲੀ ਦਲ ਨੂੰ ਫਿਰ ਤੋਂ ਖੜਾ ਕਰਨਾ ਪੈ ਰਿਹਾ। ਉਹ ਤਾਂ ਐਸੇ ਕਰਕੇ ਇਸ ਉਮਰ 'ਚ ਸਾਡੀ ਮਜਬੂਰੀ ਹੈ ਕਿ ਇਹ ਜਿਹੇ ਮਹਾਨ ਸੰਤਾਂ ਦੇ ਇਕੱਠਾਂ ਤੇ ਆ ਕੇ ਲੋਕਾਂ ਨੂੰ ਉਤਸ਼ਾਹ ਮਿਲਦਾ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ ਆਰਐਸਐਸ ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਇਹ ਤਾਂ ਹੋਰ ਉਹਨਾਂ ਦੇ ਪੱਲੇ ਹੈ ਕਿ ਸਿਵਾਏ ਇਲਜ਼ਾਮ ਲਾਉਣ ਤੋਂ ਉਹਨਾਂ ਦੇ ਪੱਲੇ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ। ਬਿਲਕੁਲ ਪਹਿਲੀ ਵਾਰੀ ਦੇਖਿਆ ਤੇ ਉਹਨੂੰ ਸੁਧਾਰਨ ਲਈ ਅਸੀਂ ਲੱਗੇ ਹੋਏ ਹਾਂ। ਤਾਂ ਬਿਲਕੁਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਕਹਿਣਾ ਕਿ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ ਤੇ ਉਸ ਨੂੰ ਸੁਧਾਰਨ ਦੇ ਲਈ ਲੱਗੇ ਹੋਏ ਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਲੌਂਗੋਵਾਲ ਦੀ ਧਰਤੀ ਤੋਂ ਸਾਂਝੀਆਂ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਇੱਥੇ ਬਾਗੀ ਧੜੇ ਦੇ ਜਿਹੜੇ ਆਗੂ ਨੇ ਉਹ ਪਹੁੰਚੇ ਹੋਏ ਨੇ। ਬੇਸ਼ੱਕ ਸੁਰਜੀਤ ਸਿੰਘ ਰਖੜੇ ਦੀ ਗੱਲ ਕਰ ਲਈਏ, ਬੇਸ਼ੱਕ ਪ੍ਰੇਮ ਸਿੰਘ ਚੰਦੂ ਮਾਜਰੇ ਦੀ ਗੱਲ ਕਰ ਲਈਏ, ਚਾਹੇ ਬੀਬੀ ਜੰਗੀਰ ਕੌਰ ਦੀ ਗੱਲ ਕਰ ਲਈਏ, ਤਾਂ ਸਾਰੇ ਜਿਹੜੇ ਆਗੂ ਨੇ ਇਸ ਲੌਂਗੋਵਾਲ ਦੀ ਧਰਤੀ ਤੇ ਪਹੁੰਚੇ ਨੇ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਆਖਰ ਬਾਗੀ ਧੜਾ ਕਾਮਯਾਬ ਹੁੰਦਾ ਤੇ ਕਦੋਂ ਤੱਕ ਜਿਹੜੀਆਂ ਕਿ ਇਹ ਕਾਨਫਰੰਸਾਂ ਚੱਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਸਾਡੇ ਨਾਲ ਗੁਰਪ੍ਰਤਾਪ ਸਿੰਘ ਬਡਾਲਾ ਮੌਜੂਦ ਨੇ। ਬਡਾਲਾ ਸਾਹਿਬ 2 ਮਿੰਟ ਰੁਕ ਜਾਓ, ਅਸੀਂ ਵੀ ਪ੍ਰਸ਼ਾਦਾ ਛਕਣਾ, ਤੁਸੀਂ ਵੀ ਛਕਣਾ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਦੇਖੋ ਇੱਦਾਂ ਜੀ ਵੀ ਇਹ ਬਹੁਤ ਸਮੇਂ ਦੀ ਜ਼ਰੂਰਤ ਸੀ। ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ। ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ, ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ, ਸਾਨੂੰ ਉੱਠਣਾ ਪੈਣਾ ਸੀਗਾ। ਬੜੇ ਲੀਡਰਾਂ ਨੇ ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਆਪਾਂ ਸਾਰੇ ਇਕੱਠੇ ਹੋ ਕੇ ਪਾਰਟੀ ਵਾਸਤੇ ਜੂਝੀਏ, ਕੰਮ ਕਰੀਏ ਤੇ ਪਾਰਟੀ ਖੜੀ ਹੋ ਜਾਊਗੀ। ਪਰ ਨਹੀਂ ਮੰਨੇ। ਜੋ ਨਹੀਂ ਮੰਨਦੇ ਨਹੀਂ ਤੇ ਫਿਰ ਸਾਨੂੰ ਹੋਰ ਸਾਡੇ ਕੋਲ ਕੀ ਚਾਰਾ ਸੀਗਾ। ਤੇ ਲੋਕ ਵੀ ਚਾਹੁੰਦੇ ਸੀ ਕਿ ਸਹੀ ਲੀਡਰ ਅੱਗੇ ਆ ਕੇ ਤੇ ਆਵਾਜ਼ ਉਠਾਉਣ, ਅਕਾਲੀ ਦਲ ਨੂੰ ਦੁਬਾਰਾ ਅਸੂਲਾਂ ਤੇ ਲੈ ਕੇ ਆਈਏ। ਜਿਹੜੀ ਵਿਚਾਰਧਾਰਾ ਤੋਂ ਥਿੜਕ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ, ਉਸ ਵਿਚਾਰਧਾਰਾ ਨੂੰ ਦੁਬਾਰਾ ਕਾਇਮ ਕਰੀਏ। ਜਿੱਥੇ ਇੰਨਾ ਨੀਵਾਂ ਆ ਗਿਆ, ਇੰਨਾ ਨਿਗਾਰ ਆ ਗਿਆ ਸੀਗਾ, ਅਰਸ਼ ਤੋਂ ਫਰਸ਼ ਤੇ ਆਉਣ ਵਾਲੀ ਗੱਲ ਆ। ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ੍ਹ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਗਤ ਸਾਡੇ ਤੇ ਉਂਗਲਾਂ ਕਰੂਗੀ ਕਿ ਤੁਸੀਂ ਉਸ ਸਮੇਂ ਸੀਗੇ, ਤੁਸੀਂ ਕਿਉਂ ਨਹੀਂ ਆਪਣੇ ਬਜ਼ੁਰਗਾਂ ਵਾਂਗੂ ਕੰਮ ਕੀਤਾ, ਤੁਸੀਂ ਕਿਉਂ ਨਹੀਂ ਕੁਰਬਾਨੀ ਦਿੱਤੀ ਜਾਂ ਤਿਆਗ ਕੀਤਾ ਜਾਂ ਤੁਸੀਂ ਸੰਘਰਸ਼ ਕੀਤਾ। ਸੋ ਅਸੀਂ ਤਾਂ ਉਸ ਰਾਹ ਤੇ ਚੱਲ ਰਹੇ ਹਾਂ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਵਰਗੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਰਹੇ, ਜਥੇਦਾਰ ਰਹੇ, ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ, ਉਹ ਉਹਨਾਂ ਦੀ ਜੀਵਨੀ ਸਾਡਾ ਪ੍ਰੇਰਨਾ ਸਰੋਤ ਆ। ਤੇ ਤੁਸੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ। ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਇਹ ਦੇਖੋ ਅਸੀਂ ਤਾਂ ਸਟੇਜ ਤੇ ਵੀ ਕਿਹਾ ਰਾਜੀਵ ਲੌਂਗੋਵਾਲ ਅਕੋਰਡ ਅਧੂਰਾ ਸੀਗਾ, ਲੇਕਿਨ ਅਧੂਰਾ ਵੀ ਸਾਨੂੰ ਨਹੀਂ ਮਿਲਿਆ। ਚਲੋ ਸਾਨੂੰ ਚੰਡੀਗੜ੍ਹ ਮਿਲ ਜਾਂਦਾ, ਪਾਣੀਆਂ ਦਾ ਮਸਲਾ ਹੱਲ ਕਰ ਦਿੰਦੇ। ਕੁਛ ਤਾਂ ਕਹਿਣ ਜੋਗੇ ਹੁੰਦੇ। ਨਾ ਚੰਡੀਗੜ੍ਹ ਮਿਲਿਆ, ਨਾ ਪਾਣੀਆਂ ਦਾ ਮਸਲਾ ਹੱਲ ਹੋਇਆ। ਚਲੋ ਪੰਜਾਬੀ ਬੋਲਦੇ ਇਲਾਕਿਆਂ ਦੀ ਤਾਂ ਬਹੁਤ ਦੂਰ ਦੀ ਗੱਲ ਆ। ਅਕੋਰਡ ਅਧੂਰਾ ਸੀ ਲੇਕਿਨ ਅਕੋਰਡ ਹੋ ਗਿਆ। ਚਲੋ ਇੱਕ ਪੜਾਅ ਜੇ ਲੰਘ ਜਾਂਦਾ ਪੰਜਾਬ ਉਸ ਵੇਲੇ ਤੇ ਫਿਰ ਅਗਲੇ ਪੜਾਅ ਦੀ ਆਪਾਂ ਤਿਆਰੀ ਕਰਦੇ, ਪਰ ਉਹ ਤਾਂ ਪਹਿਲਾਂ ਹੀ ਨਹੀਂ ਉਹਨਾਂ ਨੇ ਮੰਨਿਆ। ਅਕੋਰਡ ਹੀ ਸਾਰਾ ਆਪਣਾ ਢਹਿ ਹੋ ਗਿਆ। ਜਿਸ ਖਾਤਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣੀ ਜਾਨ ਗਵਾਉਣੀ ਪਈ। ਸੋ ਠੀਕ ਆ, ਇਹ ਮਤਲਬ ਉਸ ਵੇਲੇ ਮਨਾਂ 'ਚ ਰੋਸ ਸੀਗਾ ਕਿ ਅਕੋਰਡ ਅਧੂਰਾ ਆ, ਪਰ ਅਕੋਰਡ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਗੱਲਾਂ ਸੀ ਜਿਹੜੀਆਂ ਪੰਜਾਬ ਦੀਆਂ ਮੰਗਾਂ ਸਨ ਤੇ ਉਹ ਜੇ ਪੂਰੀਆਂ ਹੁੰਦੀਆਂ ਤੇ ਪੰਜਾਬ ਨੂੰ ਬਹੁਤ ਉਹਦਾ
ਫਾਇਦਾ ਹੋਣਾ ਸੀਗਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੋਰਚਾ ਚ ਨਿਕਲਿਆ, ਇੱਕ ਵਾਰ ਫੇਰ ਤੋਂ ਜਿਹੜੇ ਮੋਰਚੇ ਨੇ ਉਹ ਲੱਗਣੇ ਸ਼ੁਰੂ ਹੋਏ। ਕਦੇ ਬਹਿਮਲ ਕਲਾਂ ਗੋਲੀ ਕਾਂਡ ਦਾ ਮੋਰਚਾ ਲੱਗਿਆ, ਕਦੇ ਬੇਅਦਬੀਆਂ ਦੇ ਮੋਰਚੇ ਲੱਗੇ, ਕਦੇ 328 ਸਰੂਪਾਂ ਦਾ ਮੋਰਚਾ ਲੱਗਿਆ। ਅਜਿਹੇ ਮੋਰਚਿਆਂ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੋਰਚੇ ਤਾਂ ਜਦੋਂ ਲੋੜ ਪਈ ਤਾਂ ਸਿੱਖ ਸੰਗਤ ਨੇ ਲਾਏ ਹੀ ਆ ਸਦਾ ਹੀ। ਸਿੱਖਾਂ ਦਾ ਜਜ਼ਬਾ ਹੈਗਾ ਹੀ ਆ, ਸਿੱਖਾਂ ਦਾ ਜਜ਼ਬਾ ਤਾਂ ਕਮਜ਼ੋਰ ਹੋਇਆ ਨਹੀਂ। ਆਪਾਂ ਸਭ ਦੇਖਦੇ ਹੀ ਆ, ਹੁਣ ਇਲੈਕਸ਼ਨਾਂ ਦਾ ਜੋ ਰਿਜ਼ਲਟ ਆਇਆ ਉਹ ਜਜ਼ਬੇ ਕਰਕੇ ਹੋਇਆ। ਸੋ ਮੋਰਚੇ ਜਿੱਥੇ ਲਾਉਣੇ ਪੈਣ ਲਾਉਣੇ ਚਾਹੀਦੇ ਆ, ਪਰ ਜਿਹੜੀ ਪੰਥ ਦੀ ਸ਼ਕਤੀ ਆ ਉਹ ਇਕੱਠੀ ਹੋਣੀ ਚਾਹੀਦੀ ਆ, ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ। ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਨਹੀਂ, ਸਾਰਾ ਪੰਥ ਹੀ ਆ ਜੀ, ਸਾਰੇ ਜਿੰਨੇ ਗਰੁੱਪ ਨੇ, ਜਿੰਨੇ ਧੜੇ ਨੇ, ਸਾਰਾ ਪੰਥ ਆ। ਅਸੀਂ ਤਾਂ ਪੰਥ ਦਾ ਤੁਸ਼ ਜੱਸ ਆ ਤੇ ਪੰਥ ਦੀ ਗੱਲ ਕਰਾਂਗੇ, ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ, ਬਾਕੀਆਂ ਨੂੰ ਆਪਣੇ ਬਰਾਬਰ ਦਾ ਅਧਿਕਾਰ ਹੈ ਪੰਥ ਦੀ ਗੱਲ ਕਰਨ ਦਾ। ਪਰ ਜੇ ਪੰਥਕ ਸੋਚ ਹੈ ਸਾਡੇ 'ਚ ਤਾਂ ਹੀ ਅਸੀਂ ਪੰਥ ਦੀ ਗੱਲ ਕਰਦੇ। ਪਰ ਨਾਲ ਇਹ ਕਹਿੰਦੇ ਆ ਕਿ ਪੰਥ ਸਾਰਾ ਇਕੱਠਾ ਹੋ ਕੇ ਇੱਕ ਝੰਡੇ ਥੱਲੇ ਆਉਣਾ ਚਾਹੀਦਾ। ਐਸੀ ਲੀਡਰਸ਼ਿਪ ਮੋਹਰੇ ਲੱਗੇ ਜਿਹਨੂੰ ਸਾਰਾ ਪੰਥ ਪ੍ਰਵਾਨ ਕਰੇ, ਫੇਰ ਤਾਂ ਕੋਈ ਗੱਲ ਹੀ ਨਹੀਂ ਆਪਣੇ ਮੋਹਰੇ। ਕਿਹੜੀ ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਜਿਸ ਲੀਡਰਸ਼ਿਪ ਨੂੰ ਸਾਰਾ ਪੰਥ ਪ੍ਰਵਾਨ ਕਰੇ, ਉਹ ਲੀਡਰਸ਼ਿਪ ਇਸ ਵੇਲੇ ਪੰਥ ਨੂੰ ਚਾਹੀਦੀ ਹੈ। ਸਾਰਿਆਂ ਦਾ ਉਹ 'ਚ ਰੋਲ ਹੋਣਾ ਆ। ਭਾਈ ਅੰਮ੍ਰਿਤਪਾਲ ਸਿੰਘ ਹੁਣੀ MP ਬਣੇ ਆ, ਉਹਨਾਂ ਦਾ ਵੀ ਰੋਲ ਹੈਗਾ ਆ। ਬਿਲਕੁਲ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ ਗੁਰਪ੍ਰਤਾਪ ਸਿੰਘ ਬਡਾਲਾ ਹੋਰਾਂ ਦੇ ਨਾਲ, ਕਿਉਂਕਿ ਇੱਕ ਨਵੇਂ ਸਿਰੇ ਤੋਂ ਅਕਾਲੀ ਦਲ ਸਿਰਜਿਆ ਜਾ ਰਿਹਾ। ਅਕਾਲੀ ਦਲ ਨੂੰ ਸਿਰਜਿਆ ਜਾ ਰਿਹਾ। ਅਕਾਲੀ ਦਲ ਦੇ ਵਿੱਚ ਕਿਹਾ ਜਾ ਰਿਹਾ ਕਿ ਸੁਧਾਰ ਲਹਿਰ ਲਿਆਵਾਂਗੇ। ਤਾਂ ਦੇਖਦੇ ਹਾਂ ਕਿ ਕੀ ਸੁਧਾਰ ਲਹਿਰ ਇਸ ਲੌਂਗੋਵਾਲ ਦੀ ਧਰਤੀ ਤੋਂ ਸ਼ੁਰੂ ਹੋਵੇਗੀ ਤੇ ਕਦੋਂ ਤੱਕ ਟਿਕੇਗੀ ਜਾਂ ਲੰਬੀ ਚੱਲੇਗੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ। ਉਹਨਾਂ ਧੜੇ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਆ, ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ। ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ RSS ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ, ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ। ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ। ਮਗਰੋਂ ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ, ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ। ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ। ਜਿਹੜੀਆਂ ਗੱਲਾਂ ਹੁੰਦੀਆਂ ਨੇ, ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ। ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਅਸੀਂ ਤਾਂ ਪੰਥ ਦਾ ਤੁਸ਼ ਜੱਸ ਆ ਤੇ ਪੰਥ ਦੀ ਗੱਲ ਕਰਾਂਗੇ, ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ। ਲੀਡਰਸ਼ਿਪ ਦੀ ਗੱਲ ਕਰਦੇ ਹੋ, ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਤਾਂ ਤੁਸੀਂ ਜੁੜੇ ਹੋ ਇੰਡੋਸ TV ਦੇ ਨਾਲ। ਲਗਾਤਾਰ ਅਸੀਂ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਲੌਂਗੋਵਾਲ ਦੀ ਧਰਤੀ ਤੋਂ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਮੌਕੇ ਅੱਜ ਬਾਗੀ ਧੜੇ ਦੇ ਵੱਲੋਂ ਇੱਕ ਕਾਨਫਰੰਸ ਰੱਖੀ ਗਈ ਹੈ। ਤਾਂ ਉਸ ਕਾਨਫਰੰਸ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਮੌਜੂਦ ਨੇ। ਢੀਂਡਸਾ ਸਾਹਿਬ, ਕਿਵੇਂ ਦੇਖਦੇ ਹੋ ਅੱਜ ਦੀ ਕਾਨਫਰੰਸ ਨੂੰ? ਕਿੰਨਾ ਕੁ ਉਤਸ਼ਾਹ ਮਿਲ ਰਿਹਾ? ਅੱਜ ਦਾ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਾਜ਼ਰ ਹੋਏ ਆ। ਉਹਨਾਂ ਨੇ ਸ਼ਰਧਾ ਭੇਂਟ ਕਰਨ ਵਾਸਤੇ ਆਏ ਆ, ਤੇ ਉਹਦੇ 'ਚ ਹੁਣ ਜਿਹੜੇ ਰੈਜ਼ੋਲੂਸ਼ਨ ਪੜ੍ਹਨਗੇ ਉਦੋਂ ਪਤਾ ਲੱਗੂਗਾ ਕੀ ਹੈ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ। ਉਹਨਾਂ ਧੜੇ ਤਾਂ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਆ ਜੀ। ਅਸੀਂ ਸੁਧਾਰ ਕਰਨ ਲਈ, ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ। ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਔਰ ਇਹ ਹੈ ਕਿ ਜਿਹੜਾ 3 ਮੈਂਬਰ ਸੀ ਉਹਨਾਂ 'ਚੋਂ ਇੱਕ ਛੱਡ ਗਿਆ। ਜਿਹੜੇ 2 ਨੇ ਉਹਨਾਂ ਨੇ ਆਪਣੀ ਹਿੰਮਤ ਨਾਲ ਜਿੱਤੇ ਸੀ, ਤੇ ਇਸ ਕਰਕੇ ਉਹਨਾਂ ਨਾਲ ਕੋਈ ਅਕਾਲੀ ਦਲ ਦਾ ਸੰਬੰਧ ਨਹੀਂ। ਅਫਸੋਸ ਹੋ ਰਿਹਾ ਕਿ ਮਗਰਲੀ ਉਮਰੇ ਅਕਾਲੀ ਦਲ ਨਿਘਾਰ ਵੱਲ ਜਾ ਰਿਹਾ, ਅਕਾਲੀ ਦਲ ਨੂੰ ਫਿਰ ਤੋਂ ਖੜਾ ਕਰਨਾ ਪੈ ਰਿਹਾ। ਉਹ ਤਾਂ ਇੱਥੇ ਕਰਕੇ ਇਸ ਉਮਰ 'ਚ ਸਾਡੀ ਮਜਬੂਰੀ ਹੈ ਕਿ ਇਹ ਜਿਹੇ ਮਹਾਨ ਸੰਤਾਂ ਦੇ ਇਕੱਠਾਂ ਤੇ ਆ ਕੇ ਲੋਕਾਂ ਨੂੰ ਉਤਸ਼ਾਹ ਮਿਲਦਾ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ RSS ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਇਹ ਤਾਂ ਹੋਰ ਉਹਨਾਂ ਦੇ ਪੱਲੇ ਹੈ ਕਿ ਸਿਵਾਏ ਇਲਜ਼ਾਮ ਲਾਉਣ ਤੋਂ ਉਹਨਾਂ ਦੇ ਪੱਲੇ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ। ਬਿਲਕੁਲ ਪਹਿਲੀ ਵਾਰੀ ਦੇਖਿਆ, ਤੇ ਉਹਨੂੰ ਸੁਧਾਰਨ ਲਈ ਅਸੀਂ ਲੱਗੇ ਹੋਏ ਹਾਂ।
ਤਾਂ ਬਿਲਕੁਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਕਹਿਣਾ ਕਿ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ ਤੇ ਉਸ ਨੂੰ ਸੁਧਾਰਨ ਦੇ ਲਈ ਲੱਗੇ ਹੋਏ ਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਲੌਂਗੋਵਾਲ ਦੀ ਧਰਤੀ ਤੋਂ ਸਾਂਝੀਆਂ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਇੱਥੇ ਬਾਗੀ ਧੜੇ ਦੇ ਜਿਹੜੇ ਆਗੂ ਨੇ ਉਹ ਪਹੁੰਚੇ ਹੋਏ ਨੇ। ਬੇਸ਼ੱਕ ਸਰਜੀਤ ਸਿੰਘ ਰਖੜੇ ਦੀ ਗੱਲ ਕਰ ਲਈਏ, ਬੇਸ਼ੱਕ ਪ੍ਰੇਮ ਸਿੰਘ ਚੰਦੂ ਮਾਜਰੇ ਦੀ ਗੱਲ ਕਰ ਲਈਏ, ਚਾਹੇ ਬੀਬੀ ਜੰਗੀਰ ਕੌਰ ਦੀ ਗੱਲ ਕਰ ਲਈਏ, ਤਾਂ ਸਾਰੇ ਜਿਹੜੇ ਆਗੂ ਨੇ ਇਸ ਲੌਂਗੋਵਾਲ ਦੀ ਧਰਤੀ ਤੇ ਪਹੁੰਚੇ ਨੇ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਆਖਰ ਬਾਗੀ ਧੜਾ ਕਾਮਯਾਬ ਹੁੰਦਾ ਤੇ ਕਦੋਂ ਤੱਕ ਜਿਹੜੀਆਂ ਕਿ ਇਹ ਕਾਨਫਰੰਸਾਂ ਚੱਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਸਾਡੇ ਨਾਲ ਗੁਰਪ੍ਰਤਾਪ ਸਿੰਘ ਬਡਾਲਾ ਮੌਜੂਦ ਨੇ। ਬਡਾਲਾ ਸਾਹਿਬ 2 ਮਿੰਟ ਰੁਕ ਜਾਓ, ਅਸੀਂ ਵੀ ਪ੍ਰਸ਼ਾਦਾ ਛਕਣਾ, ਤੁਸੀਂ ਵੀ ਛਕਣਾ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਦੇਖੋ ਇੱਦਾਂ ਜੀ ਵੀ ਇਹ ਬਹੁਤ ਸਮੇਂ ਦੀ ਜ਼ਰੂਰਤ ਸੀ। ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ। ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ, ਸਾਨੂੰ ਉੱਠਣਾ ਪੈਣਾ ਸੀਗਾ। ਬੜੇ ਲੀਡਰਾਂ ਨੇ ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਆਪਾਂ ਸਾਰੇ ਇਕੱਠੇ ਹੋ ਕੇ ਪਾਰਟੀ ਵਾਸਤੇ ਜੂਝੀਏ, ਕੰਮ ਕਰੀਏ ਤੇ ਪਾਰਟੀ ਖੜੀ ਹੋ ਜਾਊਗੀ। ਪਰ ਨਹੀਂ ਮੰਨੇ। ਜੋ ਨਹੀਂ ਮੰਨਦੇ ਨਹੀਂ ਤੇ ਫਿਰ ਸਾਨੂੰ ਹੋਰ ਸਾਡੇ ਕੋਲ ਕੀ ਚਾਰਾ ਸੀਗਾ। ਤੇ ਲੋਕ ਵੀ ਚਾਹੁੰਦੇ ਸੀ ਕਿ ਸਹੀ ਲੀਡਰ ਅੱਗੇ ਆ ਕੇ ਤੇ ਆਵਾਜ਼ ਉਠਾਉਣ, ਅਕਾਲੀ ਦਲ ਨੂੰ ਦੁਬਾਰਾ ਅਸੂਲਾਂ ਤੇ ਲੈ ਕੇ ਆਈਏ। ਜਿਹੜੀ ਵਿਚਾਰਧਾਰਾ ਤੋਂ ਥਿੜਕ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ, ਉਸ ਵਿਚਾਰਧਾਰਾ ਨੂੰ ਦੁਬਾਰਾ ਕਾਇਮ ਕਰੀਏ। ਜਿੱਥੇ ਇੰਨਾ ਨੀਵਾਂ ਆ ਗਿਆ, ਇੰਨਾ ਨਿਗਾਰ ਆ ਗਿਆ ਸੀਗਾ, ਅਰਸ਼ ਤੋਂ ਫਰਸ਼ ਤੇ ਆਉਣ ਵਾਲੀ ਗੱਲ ਆ। ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ੍ਹ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਗਤ ਸਾਡੇ 'ਤੇ ਉਗਲਾ ਕਰੂਗੀ ਕਿ ਤੁਸੀਂ ਉਸ ਸਮੇਂ ਸੀਗੇ, ਤੁਸੀਂ ਕਿਉਂ ਨਹੀਂ ਆਪਣੇ ਬਜ਼ੁਰਗਾਂ ਵਾਂਗੂ ਕੰਮ ਕੀਤਾ, ਤੁਸੀਂ ਕਿਉਂ ਨਹੀਂ ਕੁਰਬਾਨੀ ਦਿੱਤੀ ਜਾਂ ਤਿਆਗ ਕੀਤਾ ਜਾਂ ਤੁਸੀਂ ਸੰਘਰਸ਼ ਕੀਤਾ। ਸੋ ਅਸੀਂ ਤਾਂ ਉਸ ਰਾਹ 'ਤੇ ਚੱਲ ਰਹੇ ਹਾਂ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਵਰਗੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਰਹੇ, ਜਥੇਦਾਰ ਰਹੇ, ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ, ਉਹਨਾਂ ਦੀ ਜੀਵਨੀ ਸਾਡਾ ਪ੍ਰੇਰਨਾ ਸਰੋਤ ਆ। ਤੇ ਤੁਸੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ। ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਇਹ ਦੇਖੋ ਅਸੀਂ ਤਾਂ ਸਟੇਜ ਤੇ ਵੀ ਕਿਹਾ ਰਾਜੀਵ ਲੌਂਗੋਵਾਲ ਅਕੋਰਡ ਅਧੂਰਾ ਸੀਗਾ, ਲੇਕਿਨ ਅਧੂਰਾ ਵੀ ਸਾਨੂੰ ਨਹੀਂ ਮਿਲਿਆ। ਚਲੋ ਸਾਨੂੰ ਚੰਡੀਗੜ੍ਹ ਮਿਲ ਜਾਂਦਾ, ਪਾਣੀਆਂ ਦਾ ਮਸਲਾ ਹੱਲ ਕਰ ਦਿੰਦੇ। ਕੁਛ ਤਾਂ ਕਹਿਣ ਜੋਗੇ ਹੁੰਦੇ, ਨਾ ਚੰਡੀਗੜ੍ਹ ਮਿਲਿਆ ਨਾ ਪਾਣੀਆਂ ਦਾ ਮਸਲਾ ਹੱਲ ਹੋਇਆ। ਚਲੋ ਪੰਜਾਬੀ ਬੋਲਦੇ ਇਲਾਕਿਆਂ ਦੀ ਤਾਂ ਬਹੁਤ ਦੂਰ ਦੀ ਗੱਲ ਆ। ਅਕੋਰਡ ਅਧੂਰਾ ਸੀ ਲੇਕਿਨ ਅਕੋਰਡ ਹੋ ਗਿਆ। ਚਲੋ ਇੱਕ ਪੜਾਅ ਜੇ ਲੰਘ ਜਾਂਦਾ ਪੰਜਾਬ ਉਸ ਵੇਲੇ ਤੇ ਫਿਰ ਅਗਲੇ ਪੜਾਅ ਦੀ ਆਪਾਂ ਤਿਆਰੀ ਕਰਦੇ, ਪਰ ਉਹ ਤਾਂ ਪਹਿਲਾਂ ਹੀ ਨਹੀਂ ਉਹਨਾਂ ਨੇ ਮੰਨਿਆ। ਅਕੋਰਡ ਹੀ ਸਾਰਾ ਆਪਣਾ ਢਹਿ ਹੋ ਗਿਆ। ਜਿਸ ਖਾਤਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣੀ ਜਾਨ ਗਵਾਉਣੀ ਪਈ। ਸੋ ਠੀਕ ਆ, ਇਹ ਮਤਲਬ ਉਸ ਵੇਲੇ ਮਨਾਂ 'ਚ ਰੋਸ ਸੀਗਾ ਕਿ ਅਕੋਰਡ ਅਧੂਰਾ ਆ, ਪਰ ਅਕੋਰਡ ਵਿੱਚ ਬਹੁਤ ਸਾਰੀਆਂ ਇੱਦਾਂ ਦੀ ਗੱਲਾਂ ਸੀ ਜਿਹੜੀਆਂ ਪੰਜਾਬ ਦੀਆਂ ਮੰਗਾਂ ਸਨ ਤੇ ਉਹ ਜੇ ਪੂਰੀਆਂ ਹੁੰਦੀਆਂ ਤੇ ਪੰਜਾਬ ਨੂੰ ਬਹੁਤ ਉਹਦਾ ਫਾਇਦਾ ਹੋਣਾ ਸੀਗਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੋਰਚਾ 'ਚ ਨਿਕਲਿਆ, ਇੱਕ ਵਾਰ ਫੇਰ ਤੋਂ ਜਿਹੜੇ ਮੋਰਚੇ ਨੇ ਉਹ ਲੱਗਣੇ ਸ਼ੁਰੂ ਹੋਏ। ਕਦੇ ਬਹਿਮਲ ਕਲਾਂ ਗੋਲੀ ਕਾਂਡ ਦਾ ਮੋਰਚਾ ਲੱਗਿਆ, ਕਦੇ ਬੇਅਦਬੀਆਂ ਦੇ ਮੋਰਚੇ ਲੱਗੇ, ਕਦੇ 328 ਸਰੂਪਾਂ ਦਾ ਮੋਰਚਾ ਲੱਗਿਆ। ਅਜਿਹੇ ਮੋਰਚਿਆਂ ਨੂੰ ਕਿਵੇਂ ਦੇਖਦੇ ਹੋ? ਦੇਖੋ ਮੋਰਚੇ ਤਾਂ ਜਦੋਂ ਲੋੜ ਪਈ ਤਾਂ ਸਿੱਖ ਸੰਗਤ ਨੇ ਲਾਏ ਹੀ ਆ ਸਦਾ ਹੀ। ਸਿੱਖਾਂ ਦਾ ਜਜ਼ਬਾ ਹੈਗਾ ਹੀ ਆ। ਸਿੱਖਾਂ ਦਾ ਜਜ਼ਬਾ ਤਾਂ ਕਮਜ਼ੋਰ ਹੋਇਆ ਨਹੀਂ। ਆਪਾਂ ਸਭ ਦੇਖਦੇ ਹੀ ਆ। ਹੁਣ ਇਲੈਕਸ਼ਨਾਂ ਦਾ ਜੋ ਰਿਜ਼ਲਟ ਆਇਆ ਉਹ ਜਜ਼ਬੇ ਕਰਕੇ ਹੋਇਆ। ਸੋ ਮੋਰਚੇ ਜਿੱਥੇ ਲਾਉਣੇ ਪੈਣ ਲਾਉਣੇ ਚਾਹੀਦੇ ਆ, ਪਰ ਜਿਹੜੀ ਪੰਥ ਦੀ ਸ਼ਕਤੀ ਆ ਉਹ ਇਕੱਠੀ ਹੋਣੀ ਚਾਹੀਦੀ ਆ। ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ। ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਨਹੀਂ, ਸਾਰਾ ਪੰਥ ਹੀ ਆ ਜੀ। ਸਾਰੇ ਜਿੰਨੇ ਗਰੁੱਪ ਨੇ, ਜਿੰਨੇ ਧੜੇ ਨੇ, ਸਾਰਾ ਪੰਥ ਆ। ਅਸੀਂ ਤਾਂ ਪੰਥ ਦਾ ਤੁਛ ਹਿੱਸਾ ਆ ਤੇ ਪੰਥ ਦੀ ਗੱਲ ਕਰਾਂਗੇ ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ, ਬਾਕੀਆਂ ਨੂੰ ਆਪਣੇ ਬਰਾਬਰ ਦਾ ਅਧਿਕਾਰ ਹੈ ਪੰਥ ਦੀ ਗੱਲ ਕਰਨ ਦਾ। ਪਰ ਜੇ ਪੰਥਕ ਸੋਚ ਹੈ ਸਾਡੇ 'ਚ ਤਾਂ ਹੀ ਅਸੀਂ ਪੰਥ ਦੀ ਗੱਲ ਕਰਦੇ। ਪਰ ਨਾਲ ਇਹ ਕਹਿੰਦੇ ਆ ਕਿ ਪੰਥ ਸਾਰਾ ਇਕੱਠਾ ਹੋ ਕੇ ਇੱਕ ਝੰਡੇ ਥੱਲੇ ਆਉਣਾ ਚਾਹੀਦਾ। ਐਸੀ ਲੀਡਰਸ਼ਿਪ ਮੋਹਰੇ ਲੱਗੇ ਜਿਹਨੂੰ ਸਾਰਾ ਪੰਥ ਪ੍ਰਵਾਨ ਕਰੇ, ਫਿਰ ਤਾਂ ਕੋਈ ਗੱਲ ਹੀ ਨਹੀਂ ਆਪਣੇ ਮੋਹਰੇ। ਕਿਹੜੀ ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਜੇ ਇਸ ਲੀਡਰਸ਼ਿਪ ਨੂੰ ਸਾਰਾ ਪੰਥ ਪ੍ਰਵਾਨ ਕਰੇ, ਉਹ ਲੀਡਰਸ਼ਿਪ ਇਸ ਵੇਲੇ ਪੰਥ ਨੂੰ ਚਾਹੀਦੀ ਹੈ। ਸਾਰਿਆਂ ਦਾ ਉਹ 'ਚ ਰੋਲ ਹੋਣਾ ਆ। ਭਾਈ ਅੰਮ੍ਰਿਤਪਾਲ ਸਿੰਘ ਹੁਣੀ MP ਬਣੇ ਆ, ਉਹਨਾਂ ਦਾ ਵੀ ਰੋਲ ਹੈਗਾ ਆ। ਬਿਲਕੁਲ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ ਗੁਰਪ੍ਰਤਾਪ ਸਿੰਘ ਬਡਾਲਾ ਹੋਰਾਂ ਦੇ ਨਾਲ, ਕਿਉਂਕਿ ਇੱਕ ਨਵੇਂ ਸਿਰੇ ਤੋਂ ਅਕਾਲੀ ਦਲ ਸਿਰਜਿਆ ਜਾ ਰਿਹਾ। ਅਕਾਲੀ ਦਲ ਨੂੰ ਸਿਰਜਿਆ ਜਾ ਰਿਹਾ। ਅਕਾਲੀ ਦਲ ਦੇ ਵਿੱਚ ਕਿਹਾ ਜਾ ਰਿਹਾ ਕਿ ਸੁਧਾਰ ਲਹਿਰ ਲਿਆਵਾਂਗੇ। ਤਾਂ ਦੇਖਦੇ ਹਾਂ ਕਿ ਕੀ ਸੁਧਾਰ ਲਹਿਰ ਇਸ ਲੌਂਗੋਵਾਲ ਦੀ ਧਰਤੀ ਤੋਂ ਸ਼ੁਰੂ ਹੋਵੇਗੀ ਤੇ ਕਦੋਂ ਤੱਕ
ਟਿਕੇਗੀ ਜਾਂ ਲੰਬੀ ਚੱਲੇਗੀ ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ, ਉਹਨਾਂ ਧੜੇ ਤਾਂ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਹਾਂ ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ, ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ ਆਰਐਸਐਸ ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ। ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ, ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਜਿਹੜੀਆਂ ਗੱਲਾਂ ਹੁੰਦੀਆਂ ਨੇ। ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਮੋਦੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ, ਕੀ ਪੰਜਾਬ ਨੂੰ ਪੰਥ ਨਹੀਂ ਬਣਦਾ? ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ ਤੇ ਪੰਥ ਦੀ ਗੱਲ ਕਰਾਂਗੇ, ਕਰਕੇ ਪੰਥ ਦੇ ਪਰਵਾਨਾ ਜੰਮੇ ਆ, ਸਾਨੂੰ ਵੀ ਅਧਿਕਾਰ ਹੈਗਾ ਆ। ਲੀਡਰਸ਼ਿਪ ਦੀ ਗੱਲ ਕਰਦੇ ਹੋ, ਨੌਜਵਾਨਾਂ ਦੀ ਗੱਲ ਕਰਦੇ ਹੋ, ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ ਤਾਂ ਤੁਸੀਂ ਜੁੜੇ ਹੋ ਇੰਡੋਸ ਟੀਵੀ ਦੇ ਨਾਲ। ਲਗਾਤਾਰ ਅਸੀਂ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਲੌਂਗੋਵਾਲ ਦੀ ਧਰਤੀ ਤੋਂ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਮੌਕੇ ਅੱਜ ਬਾਗੀ ਧੜੇ ਦੇ ਵੱਲੋਂ ਇੱਕ ਕਾਨਫਰੰਸ ਰੱਖੀ ਗਈ ਹੈ, ਤਾਂ ਉਸ ਕਾਨਫਰੰਸ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਮੌਜੂਦ ਨੇ। ਢੀਂਡਸਾ ਸਾਹਿਬ, ਕਿਵੇਂ ਦੇਖਦੇ ਹੋ ਅੱਜ ਦੀ ਕਾਨਫਰੰਸ ਨੂੰ, ਕਿੰਨਾ ਕੁ ਉਤਸ਼ਾਹ ਮਿਲ ਰਿਹਾ? ਅੱਜ ਦਾ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਾਜ਼ਰ ਹੋਏ ਹਾਂ। ਉਹਨਾਂ ਨੇ ਸ਼ਰਧਾ ਭੇਂਟ ਕਰਨ ਵਾਸਤੇ ਆਏ ਹਾਂ, ਤੇ ਉਹਦੇ 'ਚ ਹੁਣ ਜਿਹੜੇ ਰੈਜ਼ੋਲੂਸ਼ਨ ਪੜ੍ਹਨਗੇ ਉਦੋਂ ਪਤਾ ਲੱਗੂਗਾ ਕੀ ਹੈ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ, ਉਹਨਾਂ ਧੜੇ ਤਾਂ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਹਾਂ ਜੀ। ਅਸੀਂ ਸੁਧਾਰ ਕਰਨ ਲਈ, ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ, ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਔਰ ਇਹ ਹੈ ਕਿ ਜਿਹੜਾ 3 ਮੈਂਬਰ ਸੀ ਉਹਨਾਂ 'ਚੋਂ ਇੱਕ ਛੱਡ ਗਿਆ, ਜਿਹੜੇ 2 ਨੇ ਉਹਨਾਂ ਨੇ ਆਪਣੀ ਹਿੰਮਤ ਨਾਲ ਜਿੱਤੇ ਸੀ, ਤੇ ਇਸ ਕਰਕੇ ਉਹਨਾਂ ਨਾਲ ਕੋਈ ਅਕਾਲੀ ਦਲ ਦਾ ਸੰਬੰਧ ਨਹੀਂ। ਅਫਸੋਸ ਹੋ ਰਿਹਾ ਕਿ ਮਗਰਲੀ ਉਮਰੇ ਅਕਾਲੀ ਦਲ ਨਿਘਾਰ ਵੱਲ ਜਾ ਰਿਹਾ, ਅਕਾਲੀ ਦਲ ਨੂੰ ਫਿਰ ਤੋਂ ਖੜਾ ਕਰਨਾ ਪੈ ਰਿਹਾ। ਉਹ ਤਾਂ ਅੱਛੇ ਕਰਕੇ ਇਸ ਉਮਰ 'ਚ ਸਾਡੀ ਮਜਬੂਰੀ ਹੈ ਕਿ ਇਹ ਜਿਹੇ ਮਹਾਨ ਸੰਤਾਂ ਦੇ ਇਕੱਠਾਂ ਤੇ ਆ ਕੇ ਲੋਕਾਂ ਨੂੰ ਉਤਸ਼ਾਹ ਮਿਲਦਾ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ ਆਰਐਸਐਸ ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਇਹ ਤਾਂ ਹੋਰ ਉਹਨਾਂ ਦੇ ਪੱਲੇ ਹੈ ਕਿ ਸਿਵਾਏ ਇਲਜ਼ਾਮ ਲਾਉਣ ਤੋਂ ਉਹਨਾਂ ਦੇ ਪੱਲੇ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ। ਬਿਲਕੁਲ ਪਹਿਲੀ ਵਾਰੀ ਦੇਖਿਆ, ਤੇ ਉਹਨੂੰ ਸੁਧਾਰਨ ਲਈ ਅਸੀਂ ਲੱਗੇ ਹੋਏ ਹਾਂ। ਤਾਂ ਬਿਲਕੁਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਕਹਿਣਾ ਕਿ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ ਤੇ ਉਸ ਨੂੰ ਸੁਧਾਰਨ ਦੇ ਲਈ ਲੱਗੇ ਹੋਏ ਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਲੌਂਗੋਵਾਲ ਦੀ ਧਰਤੀ ਤੋਂ ਸਾਂਝੀਆਂ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਇੱਥੇ ਬਾਗੀ ਧੜੇ ਦੇ ਜਿਹੜੇ ਆਗੂ ਨੇ ਉਹ ਪਹੁੰਚੇ ਹੋਏ ਨੇ। ਬੇਸ਼ੱਕ ਸਰਜੀਤ ਸਿੰਘ ਰਖੜੇ ਦੀ ਗੱਲ ਕਰ ਲਈਏ, ਬੇਸ਼ੱਕ ਪ੍ਰੇਮ ਸਿੰਘ ਚੰਦੂ ਮਾਜਰੇ ਦੀ ਗੱਲ ਕਰ ਲਈਏ, ਚਾਹੇ ਬੀਬੀ ਜੰਗੀਰ ਕੌਰ ਦੀ ਗੱਲ ਕਰ ਲਈਏ, ਤਾਂ ਸਾਰੇ ਜਿਹੜੇ ਆਗੂ ਨੇ ਇਸ ਲੌਂਗੋਵਾਲ ਦੀ ਧਰਤੀ ਤੇ ਪਹੁੰਚੇ ਨੇ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਆਖਰ ਬਾਗੀ ਧੜਾ ਕਾਮਯਾਬ ਹੁੰਦਾ ਤੇ ਕਦੋਂ ਤੱਕ ਜਿਹੜੀਆਂ ਕਿ ਇਹ ਕਾਨਫਰੰਸਾਂ ਚੱਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਸਾਡੇ ਨਾਲ ਗੁਰਪ੍ਰਤਾਪ ਸਿੰਘ ਬਡਾਲਾ ਮੌਜੂਦ ਨੇ। ਬਡਾਲਾ ਸਾਹਿਬ 2 ਮਿੰਟ ਰੁਕ ਜਾਓ, ਅਸੀਂ ਵੀ ਪ੍ਰਸ਼ਾਦਾ ਛਕਣਾ, ਤੁਸੀਂ ਵੀ ਛਕਣਾ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਦੇਖੋ ਇੱਦਾਂ ਜੀ, ਵੀ ਇਹ ਬਹੁਤ ਸਮੇਂ ਦੀ ਜ਼ਰੂਰਤ ਸੀ। ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ, ਸਾਨੂੰ ਉੱਠਣਾ ਪੈਣਾ ਸੀਗਾ। ਬੜੇ ਲੀਡਰਾਂ ਨੇ ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਆਪਾਂ ਸਾਰੇ ਇਕੱਠੇ ਹੋ ਕੇ ਪਾਰਟੀ ਵਾਸਤੇ ਜੂਝੀਏ, ਕੰਮ ਕਰੀਏ ਤੇ ਪਾਰਟੀ ਖੜੀ ਹੋ ਜਾਊਗੀ। ਪਰ ਨਹੀਂ ਮੰਨੇ, ਜੋ ਨਹੀਂ ਮੰਨਦੇ ਨਹੀਂ ਤੇ ਫਿਰ ਸਾਨੂੰ ਹੋਰ ਸਾਡੇ ਕੋਲ ਕੀ ਚਾਰਾ ਸੀਗਾ। ਤੇ ਲੋਕ ਵੀ ਚਾਹੁੰਦੇ ਸੀ ਕਿ ਸਹੀ ਲੀਡਰ ਅੱਗੇ ਆ ਕੇ ਤੇ ਆਵਾਜ਼ ਉਠਾਉਣ, ਅਕਾਲੀ ਦਲ ਨੂੰ ਦੁਬਾਰਾ ਅਸੂਲਾਂ ਤੇ ਲੈ ਕੇ ਆਈਏ। ਜਿਹੜੀ ਵਿਚਾਰਧਾਰਾ ਤੋਂ ਥਿੜਕ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ, ਉਸ ਵਿਚਾਰਧਾਰਾ ਨੂੰ ਦੁਬਾਰਾ ਕਾਇਮ ਕਰੀਏ। ਜਿੱਥੇ ਇੰਨਾ ਨੀਵਾਂ ਆ ਗਿਆ, ਇੰਨਾ ਨਿਗਾਰ ਆ ਗਿਆ ਸੀਗਾ, ਅਰਸ਼ ਤੋਂ ਫਰਸ਼ ਤੇ ਆਉਣ ਵਾਲੀ ਗੱਲ ਆ। ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ, ਤੇ ਜੇ ਅਸੀਂ ਅੱਜ ਕੁਛ ਨਾ ਕੀਤਾ
ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ, ਸੰਗਤ ਸਾਡੇ ਤੇ ਉਂਗਲਾ ਕਰੂਗੀ ਕਿ ਤੁਸੀਂ ਉਸ ਸਮੇਂ ਸੀਗੇ, ਤੁਸੀਂ ਕਿਉਂ ਨਹੀਂ ਆਪਣੇ ਬਜ਼ੁਰਗਾਂ ਵਾਂਗੂ ਕੰਮ ਕੀਤਾ, ਤੁਸੀਂ ਕਿਉਂ ਨਹੀਂ ਕੁਰਬਾਨੀ ਦਿੱਤੀ ਜਾਂ ਤਿਆਗ ਕੀਤਾ ਜਾਂ ਤੁਸੀਂ ਸੰਘਰਸ਼ ਕੀਤਾ। ਸੋ ਅਸੀਂ ਤਾਂ ਉਸ ਰਾਹ ਤੇ ਚੱਲ ਰਹੇ ਹਾਂ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਵਰਗੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਰਹੇ, ਜਥੇਦਾਰ ਰਹੇ, ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ, ਉਹਨਾਂ ਦੀ ਜੀਵਨੀ ਸਾਡਾ ਪ੍ਰੇਰਨਾ ਸਰੋਤ ਆ। ਤੇ ਤੁਸੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਇਹ ਦੇਖੋ, ਅਸੀਂ ਤਾਂ ਸਟੇਜ ਤੇ ਵੀ ਕਿਹਾ ਰਾਜੀਵ ਲੌਂਗੋਵਾਲ ਅਕੋਰਡ ਅਧੂਰਾ ਸੀਗਾ, ਲੇਕਿਨ ਅਧੂਰਾ ਵੀ ਸਾਨੂੰ ਨਹੀਂ ਮਿਲਿਆ। ਚਲੋ ਸਾਨੂੰ ਚੰਡੀਗੜ੍ਹ ਮਿਲ ਜਾਂਦਾ, ਪਾਣੀਆਂ ਦਾ ਮਸਲਾ ਹੱਲ ਕਰ ਦਿੰਦੇ, ਕੁਛ ਤਾਂ ਕਹਿਣ ਜੋਗੇ ਹੁੰਦੇ। ਨਾ ਚੰਡੀਗੜ੍ਹ ਮਿਲਿਆ, ਨਾ ਪਾਣੀਆਂ ਦਾ ਮਸਲਾ ਹੱਲ ਹੋਇਆ। ਚਲੋ ਪੰਜਾਬੀ ਬੋਲਦੇ ਇਲਾਕਿਆਂ ਦੀ ਤਾਂ ਬਹੁਤ ਦੂਰ ਦੀ ਗੱਲ ਆ। ਅਕੋਰਡ ਅਧੂਰਾ ਸੀ, ਲੇਕਿਨ ਅਕੋਰਡ ਹੋ ਗਿਆ। ਚਲੋ ਇੱਕ ਪੜਾਅ ਜੇ ਲੰਘ ਜਾਂਦਾ ਪੰਜਾਬ ਉਸ ਵੇਲੇ, ਤੇ ਫਿਰ ਅਗਲੇ ਪੜਾਅ ਦੀ ਆਪਾਂ ਤਿਆਰੀ ਕਰਦੇ, ਪਰ ਉਹ ਤਾਂ ਪਹਿਲਾਂ ਹੀ ਨਹੀਂ ਉਹਨਾਂ ਨੇ ਮੰਨਿਆ। ਅਕੋਰਡ ਹੀ ਸਾਰਾ ਆਪਣਾ ਢਹਿ ਹੋ ਗਿਆ, ਜਿਸ ਖਾਤਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣੀ ਜਾਨ ਗਵਾਉਣੀ ਪਈ। ਸੋ ਠੀਕ ਆ, ਇਹ ਮਤਲਬ ਉਸ ਵੇਲੇ ਮਨਾਂ 'ਚ ਰੋਸ ਸੀਗਾ ਕਿ ਅਕੋਰਡ ਅਧੂਰਾ ਆ, ਪਰ ਅਕੋਰਡ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਗੱਲਾਂ ਸੀ ਜਿਹੜੀਆਂ ਪੰਜਾਬ ਦੀਆਂ ਮੰਗਾਂ ਸਨ, ਤੇ ਉਹ ਜੇ ਪੂਰੀਆਂ ਹੁੰਦੀਆਂ ਤੇ ਪੰਜਾਬ ਨੂੰ ਬਹੁਤ ਉਹਦਾ ਫਾਇਦਾ ਹੋਣਾ ਸੀਗਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੋਰਚਾ 'ਚ ਨਿਕਲਿਆ, ਇੱਕ ਵਾਰ ਫੇਰ ਤੋਂ ਜਿਹੜੇ ਮੋਰਚੇ ਨੇ ਉਹ ਲੱਗਣੇ ਸ਼ੁਰੂ ਹੋਏ। ਕਦੇ ਬਹਿਮਲ ਕਲਾਂ ਗੋਲੀ ਕਾਂਡ ਦਾ ਮੋਰਚਾ ਲੱਗਿਆ, ਕਦੇ ਬੇਅਦਬੀਆਂ ਦੇ ਮੋਰਚੇ ਲੱਗੇ, ਕਦੇ 328 ਸਰੂਪਾਂ ਦਾ ਮੋਰਚਾ ਲੱਗਿਆ। ਅਜਿਹੇ ਮੋਰਚਿਆਂ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੋਰਚੇ ਤਾਂ ਜਦੋਂ ਲੋੜ ਪਈ ਤਾਂ ਸਿੱਖ ਸੰਗਤ ਨੇ ਲਾਏ ਹੀ ਆ ਸਦਾ ਹੀ। ਸਿੱਖਾਂ ਦਾ ਜਜ਼ਬਾ ਹੈਗਾ ਹੀ ਆ, ਸਿੱਖਾਂ ਦਾ ਜਜ਼ਬਾ ਤਾਂ ਕਮਜ਼ੋਰ ਹੋਇਆ ਨਹੀਂ। ਆਪਾਂ ਸਭ ਦੇਖਦੇ ਹੀ ਆ, ਹੁਣ ਇਲੈਕਸ਼ਨਾਂ ਦਾ ਜੋ ਰਿਜ਼ਲਟ ਆਇਆ ਉਹ ਜਜ਼ਬੇ ਕਰਕੇ ਹੋਇਆ। ਸੋ ਮੋਰਚੇ ਜਿੱਥੇ ਲਾਉਣੇ ਪੈਣ ਲਾਉਣੇ ਚਾਹੀਦੇ ਆ, ਪਰ ਜਿਹੜੀ ਪੰਥ ਦੀ ਸ਼ਕਤੀ ਆ ਉਹ ਇਕੱਠੀ ਹੋਣੀ ਚਾਹੀਦੀ ਆ, ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ, ਉਦੋਂ ਪੰਥ ਖਿੱਲਰ ਜਾਂਦਾ। ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਨਹੀਂ, ਸਾਰਾ ਪੰਥ ਹੀ ਆ ਜੀ, ਸਾਰੇ ਜਿੰਨੇ ਗਰੁੱਪ ਨੇ, ਜਿੰਨੇ ਧੜੇ ਨੇ, ਸਾਰਾ ਪੰਥ ਆ। ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ, ਤੇ ਪੰਥ ਦੀ ਗੱਲ ਕਰਾਂਗੇ ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ, ਬਾਕੀਆਂ ਨੂੰ ਆਪਣੇ ਬਰਾਬਰ ਦਾ ਅਧਿਕਾਰ ਹੈ ਪੰਥ ਦੀ ਗੱਲ ਕਰਨ ਦਾ। ਪਰ ਜੇ ਪੰਥਕ ਸੋਚ ਹੈ ਸਾਡੇ 'ਚ, ਤਾਂ ਹੀ ਅਸੀਂ ਪੰਥ ਦੀ ਗੱਲ ਕਰਦੇ। ਪਰ ਨਾਲ ਇਹ ਕਹਿੰਦੇ ਆ ਕਿ ਪੰਥ ਸਾਰਾ ਇਕੱਠਾ ਹੋ ਕੇ ਇੱਕ ਝੰਡੇ ਥੱਲੇ ਆਉਣਾ ਚਾਹੀਦਾ। ਐਸੀ ਲੀਡਰਸ਼ਿਪ ਮੋਹਰੇ ਲੱਗੇ ਜਿਹਨੂੰ ਸਾਰਾ ਪੰਥ ਪ੍ਰਵਾਨ ਕਰੇ, ਫਿਰ ਤਾਂ ਕੋਈ ਗੱਲ ਹੀ ਨਹੀਂ ਆਪਣੇ ਮੋਹਰੇ। ਕਿਹੜੀ ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਜਿਸ ਲੀਡਰਸ਼ਿਪ ਨੂੰ ਸਾਰਾ ਪੰਥ ਪ੍ਰਵਾਨ ਕਰੇ, ਉਹ ਲੀਡਰਸ਼ਿਪ ਇਸ ਵੇਲੇ ਪੰਥ ਨੂੰ ਚਾਹੀਦੀ ਹੈ। ਸਾਰਿਆਂ ਦਾ ਉਹ 'ਚ ਰੋਲ ਹੋਣਾ ਆ। ਭਾਈ ਅੰਮ੍ਰਿਤਪਾਲ ਸਿੰਘ ਹੁਣੀ MP ਬਣੇ ਆ, ਉਹਨਾਂ ਦਾ ਵੀ ਰੋਲ ਹੈਗਾ ਆ। ਬਿਲਕੁਲ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ ਗੁਰਪ੍ਰਤਾਪ ਸਿੰਘ ਬਡਾਲਾ ਹੋਰਾਂ ਦੇ ਨਾਲ, ਕਿਉਂਕਿ ਇੱਕ ਨਵੇਂ ਸਿਰੇ ਤੋਂ ਅਕਾਲੀ ਦਲ ਸਿਰਜਿਆ ਜਾ ਰਿਹਾ। ਅਕਾਲੀ ਦਲ ਨੂੰ ਸਿਰਜਿਆ ਜਾ ਰਿਹਾ, ਅਕਾਲੀ ਦਲ ਦੇ ਵਿੱਚ ਕਿਹਾ ਜਾ ਰਿਹਾ ਕਿ ਸੁਧਾਰ ਲਹਿਰ ਲਿਆਵਾਂਗੇ। ਤਾਂ ਦੇਖਦੇ ਹਾਂ ਕਿ ਕੀ ਸੁਧਾਰ ਲਹਿਰ ਇਸ ਲੌਂਗੋਵਾਲ ਦੀ ਧਰਤੀ ਤੋਂ ਸ਼ੁਰੂ ਹੋਵੇਗੀ ਤੇ ਕਦੋਂ ਤੱਕ ਟਿਕੇਗੀ ਜਾਂ ਲੰਬੀ ਚੱਲੇਗੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ 2 ਧੜੇ ਬਣ ਜਾਣੇ। ਉਹਨਾਂ ਧੜੇ 2 ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਆ, ਕਿਉਂਕਿ 2 ਅਕਾਲੀ ਦਲ ਦਾ ਬੁਰਾ ਹਾਲ ਹੈ, ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ RSS ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ, ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ। ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ। ਮਗਰੋਂ ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ, ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ, ਉਦੋਂ ਪੰਥ ਖਿੱਲਰ ਜਾਂਦਾ। ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ, ਤੇ ਪੰਥ ਦੀ ਗੱਲ ਕਰਾਂਗੇ ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ। ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ?
ਤਾਂ ਤੁਸੀਂ ਜੁੜੇ ਹੋ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਅਸੀਂ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਲੌਂਗੋਵਾਲ ਦੀ ਧਰਤੀ ਤੋਂ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਮੌਕੇ ਅੱਜ ਬਾਗੀ ਧੜੇ ਦੇ ਵੱਲੋਂ ਇੱਕ ਕਾਨਫਰੰਸ ਰੱਖੀ ਗਈ ਹੈ। ਤਾਂ ਉਸ ਕਾਨਫਰੰਸ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਮੌਜੂਦ ਨੇ। ਢੀਂਡਸਾ ਸਾਹਿਬ, ਕਿਵੇਂ ਦੇਖਦੇ ਹੋ ਅੱਜ ਦੀ ਕਾਨਫਰੰਸ ਨੂੰ? ਕਿੰਨਾ ਕੁ ਉਤਸ਼ਾਹ ਮਿਲ ਰਿਹਾ? ਅੱਜ ਦਾ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਾਜ਼ਰ ਹੋਏ ਹਾਂ। ਉਹਨਾਂ ਨੇ ਸ਼ਰਧਾ ਭੇਂਟ ਕਰਨ ਵਾਸਤੇ ਆਏ ਹਾਂ ਤੇ ਉਹਦੇ 'ਚ ਹੁਣ ਜਿਹੜੇ ਰੈਜ਼ੋਲੂਸ਼ਨ ਪੜ੍ਹਨਗੇ ਉਦੋਂ ਪਤਾ ਲੱਗੂਗਾ ਕੀ ਹੈ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ, ਉਹਨਾਂ ਧੜੇ ਤਾਂ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਹਾਂ ਜੀ। ਅਸੀਂ ਸੁਧਾਰ ਕਰਨ ਲਈ, ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਔਰ ਇਹ ਹੈ ਕਿ ਜਿਹੜਾ 3 ਮੈਂਬਰ ਸੀ ਉਹਨਾਂ 'ਚੋਂ ਇੱਕ ਛੱਡ ਗਿਆ, ਜਿਹੜੇ 2 ਨੇ ਉਹਨਾਂ ਨੇ ਆਪਣੀ ਹਿੰਮਤ ਨਾਲ ਜਿੱਤੇ ਸੀ ਤੇ ਇਸ ਕਰਕੇ ਉਹਨਾਂ ਨਾਲ ਕੋਈ ਅਕਾਲੀ ਦਲ ਦਾ ਸੰਬੰਧ ਨਹੀਂ। ਅਫਸੋਸ ਹੋ ਰਿਹਾ ਕਿ ਮਗਰਲੀ ਉਮਰੇ ਅਕਾਲੀ ਦਲ ਨਿਘਾਰ ਵੱਲ ਜਾ ਰਿਹਾ, ਅਕਾਲੀ ਦਲ ਨੂੰ ਫਿਰ ਤੋਂ ਖੜਾ ਕਰਨਾ ਪੈ ਰਿਹਾ। ਉਹ ਤਾਂ ਇੱਥੇ ਕਰਕੇ ਇਸ ਉਮਰ 'ਚ ਸਾਡੀ ਮਜਬੂਰੀ ਹੈ ਕਿ ਇਹ ਜਿਹੇ ਮਹਾਨ ਸੰਤਾਂ ਦੇ ਇਕੱਠਾਂ ਤੇ ਆ ਕੇ ਲੋਕਾਂ ਨੂੰ ਉਤਸ਼ਾਹ ਮਿਲਦਾ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ ਆਰਐਸਐਸ ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਇਹ ਤਾਂ ਹੋਰ ਉਹਨਾਂ ਦੇ ਪੱਲੇ ਹੈ ਕਿ ਸਿਵਾਏ ਇਲਜ਼ਾਮ ਲਾਉਣ ਤੋਂ ਉਹਨਾਂ ਦੇ ਪੱਲੇ ਹੈ ਕਿ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ। ਬਿਲਕੁਲ ਪਹਿਲੀ ਵਾਰੀ ਦੇਖਿਆ ਤੇ ਉਹਨੂੰ ਸੁਧਾਰਨ ਲਈ ਅਸੀਂ ਲੱਗੇ ਹੋਏ ਹਾਂ। ਤਾਂ ਬਿਲਕੁਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਕਹਿਣਾ ਕਿ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ ਤੇ ਉਸ ਨੂੰ ਸੁਧਾਰਨ ਦੇ ਲਈ ਲੱਗੇ ਹੋਏ ਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਲੌਂਗੋਵਾਲ ਦੀ ਧਰਤੀ ਤੋਂ ਸਾਂਝੀਆਂ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਇੱਥੇ ਬਾਗੀ ਧੜੇ ਦੇ ਜਿਹੜੇ ਆਗੂ ਨੇ ਉਹ ਪਹੁੰਚੇ ਹੋਏ ਨੇ। ਬੇਸ਼ੱਕ ਸੁਰਜੀਤ ਸਿੰਘ ਰਖੜੇ ਦੀ ਗੱਲ ਕਰ ਲਈਏ, ਬੇਸ਼ੱਕ ਪ੍ਰੇਮ ਸਿੰਘ ਚੰਦੂ ਮਾਜਰੇ ਦੀ ਗੱਲ ਕਰ ਲਈਏ, ਚਾਹੇ ਬੀਬੀ ਜੰਗੀਰ ਕੌਰ ਦੀ ਗੱਲ ਕਰ ਲਈਏ, ਤਾਂ ਸਾਰੇ ਜਿਹੜੇ ਆਗੂ ਨੇ ਇਸ ਲੌਂਗੋਵਾਲ ਦੀ ਧਰਤੀ ਤੇ ਪਹੁੰਚੇ ਨੇ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਆਖਰ ਬਾਗੀ ਧੜਾ ਕਾਮਯਾਬ ਹੁੰਦਾ ਤੇ ਕਦੋਂ ਤੱਕ ਜਿਹੜੀਆਂ ਕਿ ਇਹ ਕਾਨਫਰੰਸਾਂ ਚੱਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਸਾਡੇ ਨਾਲ ਗੁਰਪ੍ਰਤਾਪ ਸਿੰਘ ਬਡਾਲਾ ਮੌਜੂਦ ਨੇ। ਬਡਾਲਾ ਸਾਹਿਬ 2 ਮਿੰਟ ਰੁਕ ਜਾਓ, ਅਸੀਂ ਵੀ ਪ੍ਰਸ਼ਾਦਾ ਛਕਣਾ, ਤੁਸੀਂ ਵੀ ਛਕਣਾ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਦੇਖੋ ਇੱਦਾਂ ਜੀ ਵੀ ਇਹ ਬਹੁਤ ਸਮੇਂ ਦੀ ਜ਼ਰੂਰਤ ਸੀ। ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ। ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ, ਸਾਨੂੰ ਉੱਠਣਾ ਪੈਣਾ ਸੀਗਾ। ਬੜੇ ਲੀਡਰਾਂ ਨੇ ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਆਪਾਂ ਸਾਰੇ ਇਕੱਠੇ ਹੋ ਕੇ ਪਾਰਟੀ ਵਾਸਤੇ ਜੂਝੀਏ, ਕੰਮ ਕਰੀਏ ਤੇ ਪਾਰਟੀ ਖੜੀ ਹੋ ਜਾਊਗੀ। ਪਰ ਨਹੀਂ ਮੰਨੇ, ਜੋ ਨਹੀਂ ਮੰਨਦੇ ਨਹੀਂ ਤੇ ਫਿਰ ਸਾਨੂੰ ਹੋਰ ਸਾਡੇ ਕੋਲ ਕੀ ਚਾਰਾ ਸੀਗਾ। ਤੇ ਲੋਕ ਵੀ ਚਾਹੁੰਦੇ ਸੀ ਕਿ ਸਹੀ ਲੀਡਰ ਅੱਗੇ ਆ ਕੇ ਤੇ ਆਵਾਜ਼ ਉਠਾਉਣ, ਅਕਾਲੀ ਦਲ ਨੂੰ ਦੁਬਾਰਾ ਅਸੂਲਾਂ ਤੇ ਲੈ ਕੇ ਆਈਏ। ਜਿਹੜੀ ਵਿਚਾਰਧਾਰਾ ਤੋਂ ਥਿੜਕ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ, ਉਸ ਵਿਚਾਰਧਾਰਾ ਨੂੰ ਦੁਬਾਰਾ ਕਾਇਮ ਕਰੀਏ। ਜਿੱਥੇ ਇੰਨਾ ਨੀਵਾਂ ਆ ਗਿਆ, ਇੰਨਾ ਨਿਗਾਰ ਆ ਗਿਆ ਸੀਗਾ, ਅਰਸ਼ ਤੋਂ ਫਰਸ਼ ਤੇ ਆਉਣ ਵਾਲੀ ਗੱਲ ਆ। ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ੍ਹ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਗਤ ਸਾਡੇ 'ਤੇ ਉਗਲਾ ਕਰੂਗੀ ਕਿ ਤੁਸੀਂ ਉਸ ਸਮੇਂ ਸੀਗੇ, ਤੁਸੀਂ ਕਿਉਂ ਨਹੀਂ ਆਪਣੇ ਬਜ਼ੁਰਗਾਂ ਵਾਂਗੂ ਕੰਮ ਕੀਤਾ, ਤੁਸੀਂ ਕਿਉਂ ਨਹੀਂ ਕੁਰਬਾਨੀ ਦਿੱਤੀ ਜਾਂ ਤਿਆਗ ਕੀਤਾ ਜਾਂ ਤੁਸੀਂ ਸੰਘਰਸ਼ ਕੀਤਾ। ਸੋ ਅਸੀਂ ਤਾਂ ਉਸ ਰਾਹ 'ਤੇ ਚੱਲ ਰਹੇ ਹਾਂ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਵਰਗੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਰਹੇ, ਜਥੇਦਾਰ ਰਹੇ, ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ, ਉਹ ਉਹਨਾਂ ਦੀ ਜੀਵਨੀ ਸਾਡਾ ਪ੍ਰੇਰਨਾ ਸਰੋਤ ਆ। ਤੇ ਤੁਸੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ। ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਇਹ ਦੇਖੋ, ਅਸੀਂ ਤਾਂ ਸਟੇਜ ਤੇ ਵੀ ਕਿਹਾ ਰਾਜੀਵ ਲੌਂਗੋਵਾਲ ਅਕੋਰਡ ਅਧੂਰਾ ਸੀਗਾ, ਲੇਕਿਨ ਅਧੂਰਾ ਵੀ ਸਾਨੂੰ ਨਹੀਂ ਮਿਲਿਆ। ਚਲੋ ਸਾਨੂੰ ਚੰਡੀਗੜ੍ਹ ਮਿਲ ਜਾਂਦਾ, ਪਾਣੀਆਂ ਦਾ ਮਸਲਾ ਹੱਲ ਕਰ ਦਿੰਦੇ। ਕੁਛ ਤਾਂ ਕਹਿਣ ਜੋਗੇ ਹੁੰਦੇ, ਨਾ ਚੰਡੀਗੜ੍ਹ ਮਿਲਿਆ, ਨਾ ਪਾਣੀਆਂ ਦਾ ਮਸਲਾ ਹੱਲ ਹੋਇਆ। ਚਲੋ ਪੰਜਾਬੀ ਬੋਲਦੇ ਇਲਾਕਿਆਂ ਦੀ ਤਾਂ ਬਹੁਤ ਦੂਰ ਦੀ ਗੱਲ ਆ। ਅਕੋਰਡ ਅਧੂਰਾ ਸੀ ਲੇਕਿਨ ਅਕੋਰਡ ਹੋ ਗਿਆ। ਚਲੋ ਇੱਕ ਪੜਾਅ ਜੇ ਲੰਘ ਜਾਂਦਾ ਪੰਜਾਬ ਉਸ ਵੇਲੇ ਤੇ ਫਿਰ ਅਗਲੇ ਪੜਾਅ ਦੀ ਆਪਾਂ ਤਿਆਰੀ ਕਰਦੇ, ਪਰ ਉਹ ਤਾਂ ਪਹਿਲੇ ਨਹੀਂ ਉਹਨਾਂ ਨੇ ਮੰਨਿਆ। ਅਕੋਰਡ ਹੀ ਸਾਰਾ ਆਪਣਾ ਢਹਿ ਹੋ ਗਿਆ। ਜਿਸ ਖਾਤਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣੀ ਜਾਨ ਗਵਾਉਣੀ ਪਈ। ਸੋ ਠੀਕ ਆ, ਇਹ ਮਤਲਬ ਉਸ ਵੇਲੇ ਮਨਾਂ 'ਚ ਰੋਸ ਸੀਗਾ ਕਿ ਅਕੋਰਡ ਅਧੂਰਾ ਆ, ਪਰ ਅਕੋਰਡ ਵਿੱਚ ਬਹੁਤ ਸਾਰੀਆਂ ਇੱਦਾਂ ਦੀ ਗੱਲਾਂ ਸੀ ਜਿਹੜੀਆਂ ਪੰਜਾਬ ਦੀਆਂ ਮੰਗਾਂ ਸਨ ਤੇ ਉਹ ਜੇ ਪੂਰੀਆਂ ਹੁੰਦੀਆਂ ਤੇ ਪੰਜਾਬ ਨੂੰ ਬਹੁਤ ਉਹਦਾ
ਫਾਇਦਾ ਹੋਣਾ ਸੀਗਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੋਰਚਾ 'ਚ ਨਿਕਲਿਆ, ਇੱਕ ਵਾਰ ਫੇਰ ਤੋਂ ਜਿਹੜੇ ਮੋਰਚੇ ਨੇ ਉਹ ਲੱਗਣੇ ਸ਼ੁਰੂ ਹੋਏ। ਕਦੇ ਬਹਿਮਲ ਕਲਾਂ ਗੋਲੀकांड ਦਾ ਮੋਰਚਾ ਲੱਗਿਆ, ਕਦੇ ਬੇਅਦਬੀਆਂ ਦੇ ਮੋਰਚੇ ਲੱਗੇ, ਕਦੇ 328 ਸਰੂਪਾਂ ਦਾ ਮੋਰਚਾ ਲੱਗਿਆ। ਅਜਿਹੇ ਮੋਰਚਿਆਂ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੋਰਚੇ ਤਾਂ ਜਦੋਂ ਲੋੜ ਪਈ ਤਾਂ ਸਿੱਖ ਸੰਗਤ ਨੇ ਲਾਏ ਹੀ ਆ ਸਦਾ ਹੀ। ਸਿੱਖਾਂ ਦਾ ਜਜ਼ਬਾ ਹੈਗਾ ਹੀ ਆ, ਸਿੱਖਾਂ ਦਾ ਜਜ਼ਬਾ ਤਾਂ ਕਮਜ਼ੋਰ ਹੋਇਆ ਨਹੀਂ। ਆਪਾਂ ਸਭ ਦੇਖਦੇ ਹੀ ਆ, ਹੁਣ ਇਲੈਕਸ਼ਨਾਂ ਦਾ ਜੋ ਰਿਜ਼ਲਟ ਆਇਆ ਉਹ ਜਜ਼ਬੇ ਕਰਕੇ ਹੋਇਆ। ਸੋ ਮੋਰਚੇ ਜਿੱਥੇ ਲਾਉਣੇ ਪੈਣ ਲਾਉਣੇ ਚਾਹੀਦੇ ਆ, ਪਰ ਜਿਹੜੀ ਪੰਥ ਦੀ ਸ਼ਕਤੀ ਆ ਉਹ ਇਕੱਠੀ ਹੋਣੀ ਚਾਹੀਦੀ ਆ, ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ। ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਨਹੀਂ, ਸਾਰਾ ਪੰਥ ਹੀ ਆ ਜੀ। ਸਾਰੇ ਜਿੰਨੇ ਗਰੁੱਪ ਨੇ, ਜਿੰਨੇ ਧੜੇ ਨੇ, ਸਾਰਾ ਪੰਥ ਆ। ਅਸੀਂ ਤਾਂ ਪੰਥ ਦਾ ਤੁਸ਼ ਹਿੱਸਾ ਆ ਤੇ ਪੰਥ ਦੀ ਗੱਲ ਕਰਾਂਗੇ, ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ, ਬਾਕੀਆਂ ਨੂੰ ਆਪਣੇ ਬਰਾਬਰ ਦਾ ਅਧਿਕਾਰ ਹੈ ਪੰਥ ਦੀ ਗੱਲ ਕਰਨ ਦਾ। ਪਰ ਜੇ ਪੰਥਕ ਸੋਚ ਹੈ ਸਾਡੇ 'ਚ ਤਾਂ ਹੀ ਅਸੀਂ ਪੰਥ ਦੀ ਗੱਲ ਕਰਦੇ। ਪਰ ਨਾਲ ਇਹ ਕਹਿੰਦੇ ਆ ਕਿ ਪੰਥ ਸਾਰਾ ਇਕੱਠਾ ਹੋ ਕੇ ਇੱਕ ਝੰਡੇ ਥੱਲੇ ਆਉਣਾ ਚਾਹੀਦਾ। ਐਸੀ ਲੀਡਰਸ਼ਿਪ ਮੋਹਰੇ ਲੱਗੇ ਜਿਹਨੂੰ ਸਾਰਾ ਪੰਥ ਪ੍ਰਵਾਨ ਕਰੇ, ਫੇਰ ਤਾਂ ਕੋਈ ਗੱਲ ਹੀ ਨਹੀਂ ਆਪਣੇ ਮੋਹਰੇ। ਕਿਹੜੀ ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਜੇ ਇਸ ਲੀਡਰਸ਼ਿਪ ਨੂੰ ਸਾਰਾ ਪੰਥ ਪ੍ਰਵਾਨ ਕਰੇ, ਉਹ ਲੀਡਰਸ਼ਿਪ ਇਸ ਵੇਲੇ ਪੰਥ ਨੂੰ ਚਾਹੀਦੀ ਹੈ। ਸਾਰਿਆਂ ਦਾ ਉਹ 'ਚ ਰੋਲ ਹੋਣਾ ਆ। ਭਾਈ ਅੰਮ੍ਰਿਤਪਾਲ ਸਿੰਘ ਹੁਣੀ MP ਬਣੇ ਆ, ਉਹਨਾਂ ਦਾ ਵੀ ਰੋਲ ਹੈਗਾ ਆ। ਬਿਲਕੁਲ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ ਗੁਰਪ੍ਰਤਾਪ ਸਿੰਘ ਬਡਾਲਾ ਹੋਰਾਂ ਦੇ ਨਾਲ, ਕਿਉਂਕਿ ਇੱਕ ਨਵੇਂ ਸਿਰੇ ਤੋਂ ਅਕਾਲੀ ਦਲ ਸਿਰਜਿਆ ਜਾ ਰਿਹਾ। ਅਕਾਲੀ ਦਲ ਨੂੰ ਸਿਰਜਿਆ ਜਾ ਰਿਹਾ। ਅਕਾਲੀ ਦਲ ਦੇ ਵਿੱਚ ਕਿਹਾ ਜਾ ਰਿਹਾ ਕਿ ਸੁਧਾਰ ਲਹਿਰ ਲਿਆਵਾਂਗੇ। ਤਾਂ ਦੇਖਦੇ ਹਾਂ ਕਿ ਕੀ ਸੁਧਾਰ ਲਹਿਰ ਇਸ ਲੌਂਗੋਵਾਲ ਦੀ ਧਰਤੀ ਤੋਂ ਸ਼ੁਰੂ ਹੋਵੇਗੀ ਤੇ ਕਦੋਂ ਤੱਕ ਟਿਕੇਗੀ ਜਾਂ ਲੰਬੀ ਚੱਲੇਗੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ। ਉਹਨਾਂ ਧੜੇ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਆ, ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ। ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ RSS ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ। ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ, ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ। ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ। ਮਗਰੋਂ ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ, ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ। ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ। ਅਜਿਹੀਆਂ ਗੱਲਾਂ ਹੁੰਦੀਆਂ ਨੇ। ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ। ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਅਸੀਂ ਤਾਂ ਪੰਥ ਦਾ ਤੁਸ਼ ਹਿੱਸਾ ਆ ਤੇ ਪੰਥ ਦੀ ਗੱਲ ਕਰਾਂਗੇ, ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ। ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਤਾਂ ਤੁਸੀਂ ਜੁੜੇ ਹੋ ਇੰਡੋਸ TV ਦੇ ਨਾਲ। ਲਗਾਤਾਰ ਅਸੀਂ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਲੌਂਗੋਵਾਲ ਦੀ ਧਰਤੀ ਤੋਂ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਮੌਕੇ ਅੱਜ ਬਾਗੀ ਧੜੇ ਦੇ ਵੱਲੋਂ ਇੱਕ ਕਾਨਫਰੰਸ ਰੱਖੀ ਗਈ ਹੈ। ਤਾਂ ਉਸ ਕਾਨਫਰੰਸ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਮੌਜੂਦ ਨੇ। ਢੀਂਡਸਾ ਸਾਹਿਬ, ਕਿਵੇਂ ਦੇਖਦੇ ਹੋ ਅੱਜ ਦੀ ਕਾਨਫਰੰਸ ਨੂੰ? ਕਿੰਨਾ ਕੁ ਉਤਸ਼ਾਹ ਮਿਲ ਰਿਹਾ? ਅੱਜ ਦਾ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਾਜ਼ਰ ਹੋਏ ਆ। ਉਹਨਾਂ ਨੇ ਸ਼ਰਧਾ ਭੇਂਟ ਕਰਨ ਵਾਸਤੇ ਆਏ ਆ, ਤੇ ਉਹਦੇ 'ਚ ਹੁਣ ਜਿਹੜੇ ਰੈਜ਼ੋਲੂਸ਼ਨ ਪੜ੍ਹਨਗੇ ਉਦੋਂ ਪਤਾ ਲੱਗੂਗਾ ਕੀ ਹੈ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ। ਉਹਨਾਂ ਧੜੇ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਆ ਜੀ। ਅਸੀਂ ਸੁਧਾਰ ਕਰਨ ਲਈ, ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ। ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਔਰ ਇਹ ਹੈ ਕਿ ਜਿਹੜਾ 3 ਮੈਂਬਰ ਸੀ ਉਹਨਾਂ 'ਚੋਂ ਇੱਕ ਛੱਡ ਗਿਆ। ਜਿਹੜੇ 2 ਨੇ ਉਹਨਾਂ ਨੇ ਆਪਣੀ ਹਿੰਮਤ ਨਾਲ ਜਿੱਤੇ ਸੀ, ਤੇ ਇਸ ਕਰਕੇ ਉਹਨਾਂ ਨਾਲ ਕੋਈ ਅਕਾਲੀ ਦਲ ਦਾ ਸੰਬੰਧ ਨਹੀਂ। ਅਫਸੋਸ ਹੋ ਰਿਹਾ ਕਿ ਮਗਰਲੀ ਉਮਰੇ ਅਕਾਲੀ ਦਲ ਨਿਘਾਰ ਵੱਲ ਜਾ ਰਿਹਾ, ਅਕਾਲੀ ਦਲ ਨੂੰ ਫਿਰ ਤੋਂ ਖੜਾ ਕਰਨਾ ਪੈ ਰਿਹਾ। ਉਹ ਤਾਂ ਅੱਛੇ ਕਰਕੇ ਇਸ ਉਮਰ 'ਚ ਸਾਡੀ ਮਜਬੂਰੀ ਹੈ ਕਿ ਇਹ ਜਿਹੇ ਮਹਾਨ ਸੰਤਾਂ ਦੇ ਇਕੱਠਾਂ ਤੇ ਆ ਕੇ ਲੋਕਾਂ ਨੂੰ ਉਤਸ਼ਾਹ ਮਿਲਦਾ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ RSS ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਇਹ ਤਾਂ ਹੋਰ ਉਹਨਾਂ ਦੇ ਪੱਲੇ ਹੈ ਕਿ ਸਿਵਾਏ ਇਲਜ਼ਾਮ ਲਾਉਣ ਤੋਂ ਉਹਨਾਂ ਦੇ ਪੱਲੇ ਹੈ ਕਿ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ। ਬਿਲਕੁਲ ਪਹਿਲੀ ਵਾਰੀ ਦੇਖਿਆ, ਤੇ ਉਹਨੂੰ ਸੁਧਾਰਨ ਲਈ ਅਸੀਂ ਲੱਗੇ ਹੋਏ ਹਾਂ।
ਤਾਂ ਬਿਲਕੁਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਕਹਿਣਾ ਕਿ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ ਤੇ ਉਸ ਨੂੰ ਸੁਧਾਰਨ ਦੇ ਲਈ ਲੱਗੇ ਹੋਏ ਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਲੌਂਗੋਵਾਲ ਦੀ ਧਰਤੀ ਤੋਂ ਸਾਂਝੀਆਂ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਇੱਥੇ ਬਾਗੀ ਧੜੇ ਦੇ ਜਿਹੜੇ ਆਗੂ ਨੇ ਉਹ ਪਹੁੰਚੇ ਹੋਏ ਨੇ। ਬੇਸ਼ੱਕ ਸਰਜੀਤ ਸਿੰਘ ਰਖੜੇ ਦੀ ਗੱਲ ਕਰ ਲਈਏ, ਬੇਸ਼ੱਕ ਪ੍ਰੇਮ ਸਿੰਘ ਚੰਦੂ ਮਾਜਰੇ ਦੀ ਗੱਲ ਕਰ ਲਈਏ, ਚਾਹੇ ਬੀਬੀ ਜੰਗੀਰ ਕੌਰ ਦੀ ਗੱਲ ਕਰ ਲਈਏ, ਤਾਂ ਸਾਰੇ ਜਿਹੜੇ ਆਗੂ ਨੇ ਇਸ ਲੌਂਗੋਵਾਲ ਦੀ ਧਰਤੀ ਤੇ ਪਹੁੰਚੇ ਨੇ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਆਖਰ ਬਾਗੀ ਧੜਾ ਕਾਮਯਾਬ ਹੁੰਦਾ ਤੇ ਕਦੋਂ ਤੱਕ ਜਿਹੜੀਆਂ ਕਿ ਇਹ ਕਾਨਫਰੰਸਾਂ ਚੱਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਸਾਡੇ ਨਾਲ ਗੁਰਪ੍ਰਤਾਪ ਸਿੰਘ ਬਡਾਲਾ ਮੌਜੂਦ ਨੇ। ਬਡਾਲਾ ਸਾਹਿਬ 2 ਮਿੰਟ ਰੁਕ ਜਾਓ, ਅਸੀਂ ਵੀ ਪ੍ਰਸ਼ਾਦਾ ਛਕਣਾ, ਤੁਸੀਂ ਵੀ ਛਕਣਾ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਦੇਖੋ ਇੱਦਾਂ ਜੀ ਵੀ ਇਹ ਬਹੁਤ ਸਮੇਂ ਦੀ ਜ਼ਰੂਰਤ ਸੀ। ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ। ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ। ਸਾਨੂੰ ਉੱਠਣਾ ਪੈਣਾ ਸੀਗਾ। ਬੜੇ ਲੀਡਰਾਂ ਨੇ ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਆਪਾਂ ਸਾਰੇ ਇਕੱਠੇ ਹੋ ਕੇ ਪਾਰਟੀ ਵਾਸਤੇ ਜੂਝੀਏ, ਕੰਮ ਕਰੀਏ ਤੇ ਪਾਰਟੀ ਖੜੀ ਹੋ ਜਾਊਗੀ। ਪਰ ਨਹੀਂ ਮੰਨੇ। ਜੋ ਨਹੀਂ ਮੰਨਦੇ ਨਹੀਂ ਤੇ ਫਿਰ ਸਾਨੂੰ ਹੋਰ ਸਾਡੇ ਕੋਲ ਕੀ ਚਾਰਾ ਸੀਗਾ। ਤੇ ਲੋਕ ਵੀ ਚਾਹੁੰਦੇ ਸੀ ਕਿ ਸਹੀ ਲੀਡਰ ਅੱਗੇ ਆ ਕੇ ਤੇ ਆਵਾਜ਼ ਉਠਾਉਣ, ਅਕਾਲੀ ਦਲ ਨੂੰ ਦੁਬਾਰਾ ਅਸੂਲਾਂ ਤੇ ਲੈ ਕੇ ਆਈਏ। ਜਿਹੜੀ ਵਿਚਾਰਧਾਰਾ ਤੋਂ ਥਿੜਕ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ, ਉਸ ਵਿਚਾਰਧਾਰਾ ਨੂੰ ਦੁਬਾਰਾ ਕਾਇਮ ਕਰੀਏ। ਜਿੱਥੇ ਇੰਨਾ ਨੀਵਾਂ ਆ ਗਿਆ, ਇੰਨਾ ਨਿਗਾਰ ਆ ਗਿਆ ਸੀਗਾ, ਅਰਸ਼ ਤੋਂ ਫਰਸ਼ ਤੇ ਆਉਣ ਵਾਲੀ ਗੱਲ ਆ। ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ੍ਹ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਗਤ ਸਾਡੇ ਤੇ ਉਂਗਲਾਂ ਕਰੂਗੀ ਕਿ ਤੁਸੀਂ ਉਸ ਸਮੇਂ ਸੀਗੇ, ਤੁਸੀਂ ਕਿਉਂ ਨਹੀਂ ਆਪਣੇ ਬਜ਼ੁਰਗਾਂ ਵਾਂਗੂ ਕੰਮ ਕੀਤਾ, ਤੁਸੀਂ ਕਿਉਂ ਨਹੀਂ ਕੁਰਬਾਨੀ ਦਿੱਤੀ ਜਾਂ ਤਿਆਗ ਕੀਤਾ ਜਾਂ ਤੁਸੀਂ ਸੰਘਰਸ਼ ਕੀਤਾ। ਸੋ ਅਸੀਂ ਤਾਂ ਉਸ ਰਾਹ ਤੇ ਚੱਲ ਰਹੇ ਹਾਂ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਵਰਗੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਰਹੇ, ਜਥੇਦਾਰ ਰਹੇ, ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ, ਉਹਨਾਂ ਦੀ ਜੀਵਨੀ ਸਾਡਾ ਪ੍ਰੇਰਨਾ ਸਰੋਤ ਆ। ਤੇ ਤੁਸੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ। ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਇਹ ਦੇਖੋ ਅਸੀਂ ਤਾਂ ਸਟੇਜ ਤੇ ਵੀ ਕਿਹਾ ਰਾਜੀਵ ਲੌਂਗੋਵਾਲ ਅਕੋਰਡ ਅਧੂਰਾ ਸੀਗਾ, ਲੇਕਿਨ ਅਧੂਰਾ ਵੀ ਸਾਨੂੰ ਨਹੀਂ ਮਿਲਿਆ। ਚਲੋ ਸਾਨੂੰ ਚੰਡੀਗੜ੍ਹ ਮਿਲ ਜਾਂਦਾ, ਪਾਣੀਆਂ ਦਾ ਮਸਲਾ ਹੱਲ ਕਰ ਦਿੰਦੇ। ਕੁਛ ਤਾਂ ਕਹਿਣ ਜੋਗੇ ਹੁੰਦੇ। ਨਾ ਚੰਡੀਗੜ੍ਹ ਮਿਲਿਆ, ਨਾ ਪਾਣੀਆਂ ਦਾ ਮਸਲਾ ਹੱਲ ਹੋਇਆ। ਚਲੋ ਪੰਜਾਬੀ ਬੋਲਦੇ ਇਲਾਕਿਆਂ ਦੀ ਤਾਂ ਬਹੁਤ ਦੂਰ ਦੀ ਗੱਲ ਆ। ਅਕੋਰਡ ਅਧੂਰਾ ਸੀ ਲੇਕਿਨ ਅਕੋਰਡ ਹੋ ਗਿਆ। ਚਲੋ ਇੱਕ ਪੜਾਅ ਜੇ ਲੰਘ ਜਾਂਦਾ ਪੰਜਾਬ ਉਸ ਵੇਲੇ ਤੇ ਫਿਰ ਅਗਲੇ ਪੜਾਅ ਦੀ ਆਪਾਂ ਤਿਆਰੀ ਕਰਦੇ, ਪਰ ਉਹ ਤਾਂ ਪਹਿਲੇ ਨਹੀਂ ਉਹਨਾਂ ਨੇ ਮੰਨਿਆ। ਅਕੋਰਡ ਹੀ ਸਾਰਾ ਆਪਣਾ ਢਹਿ ਹੋ ਗਿਆ। ਜਿਸ ਖਾਤਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣੀ ਜਾਨ ਗਵਾਉਣੀ ਪਈ। ਸੋ ਠੀਕ ਆ, ਇਹ ਮਤਲਬ ਉਸ ਵੇਲੇ ਮਨਾਂ 'ਚ ਰੋਸ ਸੀਗਾ ਕਿ ਅਕੋਰਡ ਅਧੂਰਾ ਆ, ਪਰ ਅਕੋਰਡ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਗੱਲਾਂ ਸੀ ਜਿਹੜੀਆਂ ਪੰਜਾਬ ਦੀਆਂ ਮੰਗਾਂ ਸਨ ਤੇ ਉਹ ਜੇ ਪੂਰੀਆਂ ਹੁੰਦੀਆਂ ਤੇ ਪੰਜਾਬ ਨੂੰ ਬਹੁਤ ਉਹਦਾ ਫਾਇਦਾ ਹੋਣਾ ਸੀਗਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੋਰਚਾ 'ਚ ਨਿਕਲਿਆ, ਇੱਕ ਵਾਰ ਫੇਰ ਤੋਂ ਜਿਹੜੇ ਮੋਰਚੇ ਨੇ ਉਹ ਲੱਗਣੇ ਸ਼ੁਰੂ ਹੋਏ। ਕਦੇ ਬਹਿਮਲ ਕਲਾਂ ਗੋਲੀ ਕਾਂਡ ਦਾ ਮੋਰਚਾ ਲੱਗਿਆ, ਕਦੇ ਬੇਅਦਬੀਆਂ ਦੇ ਮੋਰਚੇ ਲੱਗੇ, ਕਦੇ 328 ਸਰੂਪਾਂ ਦਾ ਮੋਰਚਾ ਲੱਗਿਆ। ਅਜਿਹੇ ਮੋਰਚਿਆਂ ਨੂੰ ਕਿਵੇਂ ਦੇਖਦੇ ਹੋ? ਦੇਖੋ ਮੋਰਚੇ ਤਾਂ ਜਦੋਂ ਲੋੜ ਪਈ ਤਾਂ ਸਿੱਖ ਸੰਗਤ ਨੇ ਲਾਏ ਹੀ ਆ ਸਦਾ ਹੀ। ਸਿੱਖਾਂ ਦਾ ਜਜ਼ਬਾ ਹੈਗਾ ਹੀ ਆ। ਸਿੱਖਾਂ ਦਾ ਜਜ਼ਬਾ ਤਾਂ ਕਮਜ਼ੋਰ ਹੋਇਆ ਨਹੀਂ। ਆਪਾਂ ਸਭ ਦੇਖਦੇ ਹੀ ਆ। ਹੁਣ ਇਲੈਕਸ਼ਨਾਂ ਦਾ ਜੋ ਰਿਜ਼ਲਟ ਆਇਆ ਉਹ ਜਜ਼ਬੇ ਕਰਕੇ ਹੋਇਆ। ਸੋ ਮੋਰਚੇ ਜਿੱਥੇ ਲਾਉਣੇ ਪੈਣ ਲਾਉਣੇ ਚਾਹੀਦੇ ਆ, ਪਰ ਜਿਹੜੀ ਪੰਥ ਦੀ ਸ਼ਕਤੀ ਆ ਉਹ ਇਕੱਠੀ ਹੋਣੀ ਚਾਹੀਦੀ ਆ। ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ। ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ, ਉਦੋਂ ਪੰਥ ਖਿੱਲਰ ਜਾਂਦਾ। ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਨਹੀਂ, ਸਾਰਾ ਪੰਥ ਹੀ ਆ ਜੀ। ਸਾਰੇ ਜਿੰਨੇ ਗਰੁੱਪ ਨੇ, ਜਿੰਨੇ ਧੜੇ ਨੇ, ਸਾਰਾ ਪੰਥ ਆ। ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ ਤੇ ਪੰਥ ਦੀ ਗੱਲ ਕਰਾਂਗੇ ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ, ਬਾਕੀਆਂ ਨੂੰ ਆਪਣੇ ਬਰਾਬਰ ਦਾ ਅਧਿਕਾਰ ਹੈ ਪੰਥ ਦੀ ਗੱਲ ਕਰਨ ਦਾ। ਪਰ ਜੇ ਪੰਥਕ ਸੋਚ ਹੈ ਸਾਡੇ 'ਚ ਤਾਂ ਹੀ ਅਸੀਂ ਪੰਥ ਦੀ ਗੱਲ ਕਰਦੇ। ਪਰ ਨਾਲ ਇਹ ਕਹਿੰਦੇ ਆ ਕਿ ਪੰਥ ਸਾਰਾ ਇਕੱਠਾ ਹੋ ਕੇ ਇੱਕ ਝੰਡੇ ਥੱਲੇ ਆਉਣਾ ਚਾਹੀਦਾ। ਐਸੀ ਲੀਡਰਸ਼ਿਪ ਮੋਹਰੇ ਲੱਗੇ ਜਿਹਨੂੰ ਸਾਰਾ ਪੰਥ ਪ੍ਰਵਾਨ ਕਰੇ, ਫਿਰ ਤਾਂ ਕੋਈ ਗੱਲ ਹੀ ਨਹੀਂ ਆਪਣੇ ਮੋਹਰੇ। ਕਿਹੜੀ ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਜਿਸ ਲੀਡਰਸ਼ਿਪ ਨੂੰ ਸਾਰਾ ਪੰਥ ਪ੍ਰਵਾਨ ਕਰੇ, ਉਹ ਲੀਡਰਸ਼ਿਪ ਇਸ ਵੇਲੇ ਪੰਥ ਨੂੰ ਚਾਹੀਦੀ ਹੈ। ਸਾਰਿਆਂ ਦਾ ਉਹ 'ਚ ਰੋਲ ਹੋਣਾ ਆ। ਭਾਈ ਅੰਮ੍ਰਿਤਪਾਲ ਸਿੰਘ ਹੁਣੀ MP ਬਣੇ ਆ, ਉਹਨਾਂ ਦਾ ਵੀ ਰੋਲ ਹੈਗਾ ਆ। ਬਿਲਕੁਲ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ ਗੁਰਪ੍ਰਤਾਪ ਸਿੰਘ ਬਡਾਲਾ ਹੋਰਾਂ ਦੇ ਨਾਲ, ਕਿਉਂਕਿ ਇੱਕ ਨਵੇਂ ਸਿਰੇ ਤੋਂ ਅਕਾਲੀ ਦਲ ਸਿਰਜਿਆ ਜਾ ਰਿਹਾ। ਅਕਾਲੀ ਦਲ ਨੂੰ ਸਿਰਜਿਆ ਜਾ ਰਿਹਾ। ਅਕਾਲੀ ਦਲ ਦੇ ਵਿੱਚ ਕਿਹਾ ਜਾ ਰਿਹਾ ਕਿ ਸੁਧਾਰ ਲਹਿਰ ਲਿਆਵਾਂਗੇ। ਤਾਂ ਦੇਖਦੇ ਹਾਂ ਕਿ ਕੀ ਸੁਧਾਰ ਲਹਿਰ ਇਸ ਲੌਂਗੋਵਾਲ ਦੀ ਧਰਤੀ ਤੋਂ ਸ਼ੁਰੂ ਹੋਵੇਗੀ ਤੇ ਕਦੋਂ ਤੱਕ
ਟਿਕੇਗੀ ਜਾਂ ਲੰਬੀ ਚੱਲੇਗੀ ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ, ਉਹਨਾਂ ਧੜੇ ਤਾਂ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਹਾਂ ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ, ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ ਆਰਐਸਐਸ ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ। ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ, ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਜਿਹੜੀਆਂ ਗੱਲਾਂ ਹੁੰਦੀਆਂ ਨੇ। ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਮੋਦੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ, ਕੀ ਪੰਜਾਬ ਨੂੰ ਪੰਥ ਨਹੀਂ ਬਣਦਾ? ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ ਤੇ ਪੰਥ ਦੀ ਗੱਲ ਕਰਾਂਗੇ, ਕਰਕੇ ਪੰਥ ਦੇ ਪਰਵਾਨਾ ਜੰਮੇ ਆ, ਸਾਨੂੰ ਵੀ ਅਧਿਕਾਰ ਹੈਗਾ ਆ। ਲੀਡਰਸ਼ਿਪ ਦੀ ਗੱਲ ਕਰਦੇ ਹੋ, ਨੌਜਵਾਨਾਂ ਦੀ ਗੱਲ ਕਰਦੇ ਹੋ, ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ ਤਾਂ ਤੁਸੀਂ ਜੁੜੇ ਹੋ ਇੰਡੋਸ ਟੀਵੀ ਦੇ ਨਾਲ। ਲਗਾਤਾਰ ਅਸੀਂ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਲੌਂਗੋਵਾਲ ਦੀ ਧਰਤੀ ਤੋਂ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਮੌਕੇ ਅੱਜ ਬਾਗੀ ਧੜੇ ਦੇ ਵੱਲੋਂ ਇੱਕ ਕਾਨਫਰੰਸ ਰੱਖੀ ਗਈ ਹੈ, ਤਾਂ ਉਸ ਕਾਨਫਰੰਸ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਮੌਜੂਦ ਨੇ। ਢੀਂਡਸਾ ਸਾਹਿਬ, ਕਿਵੇਂ ਦੇਖਦੇ ਹੋ ਅੱਜ ਦੀ ਕਾਨਫਰੰਸ ਨੂੰ, ਕਿੰਨਾ ਕੁ ਉਤਸ਼ਾਹ ਮਿਲ ਰਿਹਾ? ਅੱਜ ਦਾ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਾਜ਼ਰ ਹੋਏ ਹਾਂ, ਉਹਨਾਂ ਨੇ ਸ਼ਰਧਾ ਭੇਂਟ ਕਰਨ ਵਾਸਤੇ ਆਏ ਹਾਂ, ਤੇ ਉਹਦੇ 'ਚ ਹੁਣ ਜਿਹੜੇ ਰੈਜ਼ੋਲੂਸ਼ਨ ਪੜ੍ਹਨਗੇ ਉਦੋਂ ਪਤਾ ਲੱਗੂਗਾ ਕੀ ਹੈ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ, ਉਹਨਾਂ ਧੜੇ ਤਾਂ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਹਾਂ ਜੀ। ਅਸੀਂ ਸੁਧਾਰ ਕਰਨ ਲਈ, ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ, ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਔਰ ਇਹ ਹੈ ਕਿ ਜਿਹੜਾ 3 ਮੈਂਬਰ ਸੀ ਉਹਨਾਂ 'ਚੋਂ ਇੱਕ ਛੱਡ ਗਿਆ, ਜਿਹੜੇ 2 ਨੇ ਉਹਨਾਂ ਨੇ ਆਪਣੀ ਹਿੰਮਤ ਨਾਲ ਜਿੱਤੇ ਸੀ, ਤੇ ਇਸ ਕਰਕੇ ਉਹਨਾਂ ਨਾਲ ਕੋਈ ਅਕਾਲੀ ਦਲ ਦਾ ਸੰਬੰਧ ਨਹੀਂ। ਅਫਸੋਸ ਹੋ ਰਿਹਾ ਕਿ ਮਗਰਲੀ ਉਮਰੇ ਅਕਾਲੀ ਦਲ ਨਿਘਾਰ ਵੱਲ ਜਾ ਰਿਹਾ, ਅਕਾਲੀ ਦਲ ਨੂੰ ਫਿਰ ਤੋਂ ਖੜਾ ਕਰਨਾ ਪੈ ਰਿਹਾ। ਉਹ ਤਾਂ ਇੱਥੇ ਕਰਕੇ ਇਸ ਉਮਰ 'ਚ ਸਾਡੀ ਮਜਬੂਰੀ ਹੈ ਕਿ ਇਹ ਜਿਹੇ ਮਹਾਨ ਸੰਤਾਂ ਦੇ ਇਕੱਠਾਂ ਤੇ ਆ ਕੇ ਲੋਕਾਂ ਨੂੰ ਉਤਸ਼ਾਹ ਮਿਲਦਾ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ ਆਰਐਸਐਸ ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਇਹ ਤਾਂ ਹੋਰ ਉਹਨਾਂ ਦੇ ਪੱਲੇ ਹੈ ਕੀ, ਸਿਵਾਏ ਇਲਜ਼ਾਮ ਲਾਉਣ ਤੋਂ ਉਹਨਾਂ ਦੇ ਪੱਲੇ ਹੈ ਕੀ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ। ਬਿਲਕੁਲ ਪਹਿਲੀ ਵਾਰੀ ਦੇਖਿਆ, ਤੇ ਉਹਨੂੰ ਸੁਧਾਰਨ ਲਈ ਅਸੀਂ ਲੱਗੇ ਹੋਏ ਹਾਂ। ਤਾਂ ਬਿਲਕੁਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਕਹਿਣਾ ਕਿ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ ਤੇ ਉਸ ਨੂੰ ਸੁਧਾਰਨ ਦੇ ਲਈ ਲੱਗੇ ਹੋਏ ਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਲੌਂਗੋਵਾਲ ਦੀ ਧਰਤੀ ਤੋਂ ਸਾਂਝੀਆਂ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਇੱਥੇ ਬਾਗੀ ਧੜੇ ਦੇ ਜਿਹੜੇ ਆਗੂ ਨੇ ਉਹ ਪਹੁੰਚੇ ਹੋਏ ਨੇ। ਬੇਸ਼ੱਕ ਸਰਜੀਤ ਸਿੰਘ ਰਖੜੇ ਦੀ ਗੱਲ ਕਰ ਲਈਏ, ਬੇਸ਼ੱਕ ਪ੍ਰੇਮ ਸਿੰਘ ਚੰਦੂ ਮਾਜਰੇ ਦੀ ਗੱਲ ਕਰ ਲਈਏ, ਚਾਹੇ ਬੀਬੀ ਜੰਗੀਰ ਕੌਰ ਦੀ ਗੱਲ ਕਰ ਲਈਏ, ਤਾਂ ਸਾਰੇ ਜਿਹੜੇ ਆਗੂ ਨੇ ਇਸ ਲੌਂਗੋਵਾਲ ਦੀ ਧਰਤੀ ਤੇ ਪਹੁੰਚੇ ਨੇ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਆਖਰ ਬਾਗੀ ਧੜਾ ਕਾਮਯਾਬ ਹੁੰਦਾ ਤੇ ਕਦੋਂ ਤੱਕ ਜਿਹੜੀਆਂ ਕਿ ਇਹ ਕਾਨਫਰੰਸਾਂ ਚੱਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਸਾਡੇ ਨਾਲ ਗੁਰਪ੍ਰਤਾਪ ਸਿੰਘ ਬਡਾਲਾ ਮੌਜੂਦ ਨੇ। ਬਡਾਲਾ ਸਾਹਿਬ 2 ਮਿੰਟ ਰੁਕ ਜਾਓ, ਅਸੀਂ ਵੀ ਪ੍ਰਸ਼ਾਦਾ ਛਕਣਾ, ਤੁਸੀਂ ਵੀ ਛਕਣਾ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਦੇਖੋ ਇੱਦਾਂ ਜੀ, ਵੀ ਇਹ ਬਹੁਤ ਸਮੇਂ ਦੀ ਜ਼ਰੂਰਤ ਸੀ। ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ, ਸਾਨੂੰ ਉੱਠਣਾ ਪੈਣਾ ਸੀਗਾ। ਬੜੇ ਲੀਡਰਾਂ ਨੇ ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਆਪਾਂ ਸਾਰੇ ਇਕੱਠੇ ਹੋ ਕੇ ਪਾਰਟੀ ਵਾਸਤੇ ਜੂਝੀਏ, ਕੰਮ ਕਰੀਏ ਤੇ ਪਾਰਟੀ ਖੜੀ ਹੋ ਜਾਊਗੀ। ਪਰ ਨਹੀਂ ਮੰਨੇ, ਜੋ ਨਹੀਂ ਮੰਨਦੇ ਨਹੀਂ ਤੇ ਫਿਰ ਸਾਨੂੰ ਹੋਰ ਸਾਡੇ ਕੋਲ ਕੀ ਚਾਰਾ ਸੀਗਾ। ਤੇ ਲੋਕ ਵੀ ਚਾਹੁੰਦੇ ਸੀ ਕਿ ਸਹੀ ਲੀਡਰ ਅੱਗੇ ਆ ਕੇ ਤੇ ਆਵਾਜ਼ ਉਠਾਉਣ, ਅਕਾਲੀ ਦਲ ਨੂੰ ਦੁਬਾਰਾ ਅਸੂਲਾਂ ਤੇ ਲੈ ਕੇ ਆਈਏ। ਜਿਹੜੀ ਵਿਚਾਰਧਾਰਾ ਤੋਂ ਥਿੜਕ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ, ਉਸ ਵਿਚਾਰਧਾਰਾ ਨੂੰ ਦੁਬਾਰਾ ਕਾਇਮ ਕਰੀਏ। ਜਿੱਥੇ ਇੰਨਾ ਨੀਵਾਂ ਆ ਗਿਆ, ਇੰਨਾ ਨਿਗਾਰ ਆ ਗਿਆ ਸੀਗਾ, ਅਰਸ਼ ਤੋਂ ਫਰਸ਼ ਤੇ ਆਉਣ ਵਾਲੀ ਗੱਲ ਆ। ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ, ਤੇ ਜੇ ਅਸੀਂ ਅੱਜ ਕੁਛ ਨਾ ਕੀਤਾ
ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ, ਸੰਗਤ ਸਾਡੇ ਤੇ ਉਂਗਲਾਂ ਕਰੂਗੀ ਕਿ ਤੁਸੀਂ ਉਸ ਸਮੇਂ ਸੀਗੇ, ਤੁਸੀਂ ਕਿਉਂ ਨਹੀਂ ਆਪਣੇ ਬਜ਼ੁਰਗਾਂ ਵਾਂਗੂ ਕੰਮ ਕੀਤਾ, ਤੁਸੀਂ ਕਿਉਂ ਨਹੀਂ ਕੁਰਬਾਨੀ ਦਿੱਤੀ ਜਾਂ ਤਿਆਗ ਕੀਤਾ ਜਾਂ ਤੁਸੀਂ ਸੰਘਰਸ਼ ਕੀਤਾ। ਸੋ ਅਸੀਂ ਤਾਂ ਉਸ ਰਾਹ ਤੇ ਚੱਲ ਰਹੇ ਹਾਂ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਵਰਗੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਰਹੇ, ਜਥੇਦਾਰ ਰਹੇ, ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ, ਉਹਨਾਂ ਦੀ ਜੀਵਨੀ ਸਾਡਾ ਪ੍ਰੇਰਨਾ ਸਰੋਤ ਆ। ਤੇ ਤੁਸੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਇਹ ਦੇਖੋ, ਅਸੀਂ ਤਾਂ ਸਟੇਜ ਤੇ ਵੀ ਕਿਹਾ ਰਾਜੀਵ ਲੌਂਗੋਵਾਲ ਅਕੋਰਡ ਅਧੂਰਾ ਸੀਗਾ, ਲੇਕਿਨ ਅਧੂਰਾ ਵੀ ਸਾਨੂੰ ਨਹੀਂ ਮਿਲਿਆ। ਚਲੋ ਸਾਨੂੰ ਚੰਡੀਗੜ੍ਹ ਮਿਲ ਜਾਂਦਾ, ਪਾਣੀਆਂ ਦਾ ਮਸਲਾ ਹੱਲ ਕਰ ਦਿੰਦੇ। ਕੁਛ ਤਾਂ ਕਹਿਣ ਜੋਗੇ ਹੁੰਦੇ, ਨਾ ਚੰਡੀਗੜ੍ਹ ਮਿਲਿਆ, ਨਾ ਪਾਣੀਆਂ ਦਾ ਮਸਲਾ ਹੱਲ ਹੋਇਆ। ਚਲੋ ਪੰਜਾਬੀ ਬੋਲਦੇ ਇਲਾਕਿਆਂ ਦੀ ਤਾਂ ਬਹੁਤ ਦੂਰ ਦੀ ਗੱਲ ਆ। ਅਕੋਰਡ ਅਧੂਰਾ ਸੀ, ਲੇਕਿਨ ਅਕੋਰਡ ਹੋ ਗਿਆ। ਚਲੋ ਇੱਕ ਪੜਾਅ ਜੇ ਲੰਘ ਜਾਂਦਾ ਪੰਜਾਬ ਉਸ ਵੇਲੇ, ਤੇ ਫਿਰ ਅਗਲੇ ਪੜਾਅ ਦੀ ਆਪਾਂ ਤਿਆਰੀ ਕਰਦੇ, ਪਰ ਉਹ ਤਾਂ ਪਹਿਲਾਂ ਹੀ ਨਹੀਂ ਉਹਨਾਂ ਨੇ ਮੰਨਿਆ। ਅਕੋਰਡ ਹੀ ਸਾਰਾ ਆਪਣਾ ਢਹਿ ਹੋ ਗਿਆ, ਜਿਸ ਖਾਤਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣੀ ਜਾਨ ਗਵਾਉਣੀ ਪਈ। ਸੋ ਠੀਕ ਆ, ਇਹ ਮਤਲਬ ਉਸ ਵੇਲੇ ਮਨਾਂ 'ਚ ਰੋਸ ਸੀਗਾ ਕਿ ਅਕੋਰਡ ਅਧੂਰਾ ਆ, ਪਰ ਅਕੋਰਡ ਵਿੱਚ ਬਹੁਤ ਸਾਰੀਆਂ ਇੱਦਾਂ ਦੀ ਗੱਲਾਂ ਸੀ ਜਿਹੜੀਆਂ ਪੰਜਾਬ ਦੀਆਂ ਮੰਗਾਂ ਸਨ, ਤੇ ਉਹ ਜੇ ਪੂਰੀਆਂ ਹੁੰਦੀਆਂ ਤੇ ਪੰਜਾਬ ਨੂੰ ਬਹੁਤ ਉਹਦਾ ਫਾਇਦਾ ਹੋਣਾ ਸੀਗਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੋਰਚਾ 'ਚ ਨਿਕਲਿਆ, ਇੱਕ ਵਾਰ ਫੇਰ ਤੋਂ ਜਿਹੜੇ ਮੋਰਚੇ ਨੇ ਉਹ ਲੱਗਣੇ ਸ਼ੁਰੂ ਹੋਏ। ਕਦੇ ਬਹਿਮਲ ਕਲਾਂ ਗੋਲੀ ਕਾਂਡ ਦਾ ਮੋਰਚਾ ਲੱਗਿਆ, ਕਦੇ ਬੇਅਦਬੀਆਂ ਦੇ ਮੋਰਚੇ ਲੱਗੇ, ਕਦੇ 328 ਸਰੂਪਾਂ ਦਾ ਮੋਰਚਾ ਲੱਗਿਆ। ਅਜਿਹੇ ਮੋਰਚਿਆਂ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੋਰਚੇ ਤਾਂ ਜਦੋਂ ਲੋੜ ਪਈ ਤਾਂ ਸਿੱਖ ਸੰਗਤ ਨੇ ਲਾਏ ਹੀ ਆ ਸਦਾ ਹੀ। ਸਿੱਖਾਂ ਦਾ ਜਜ਼ਬਾ ਹੈਗਾ ਹੀ ਆ, ਸਿੱਖਾਂ ਦਾ ਜਜ਼ਬਾ ਤਾਂ ਕਮਜ਼ੋਰ ਹੋਇਆ ਨਹੀਂ। ਆਪਾਂ ਸਭ ਦੇਖਦੇ ਹੀ ਆ, ਹੁਣ ਇਲੈਕਸ਼ਨਾਂ ਦਾ ਜੋ ਰਿਜ਼ਲਟ ਆਇਆ ਉਹ ਜਜ਼ਬੇ ਕਰਕੇ ਹੋਇਆ। ਸੋ ਮੋਰਚੇ ਜਿੱਥੇ ਲਾਉਣੇ ਪੈਣ ਲਾਉਣੇ ਚਾਹੀਦੇ ਆ, ਪਰ ਜਿਹੜੀ ਪੰਥ ਦੀ ਸ਼ਕਤੀ ਆ ਉਹ ਇਕੱਠੀ ਹੋਣੀ ਚਾਹੀਦੀ ਆ, ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ, ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਨਹੀਂ, ਸਾਰਾ ਪੰਥ ਹੀ ਆ ਜੀ, ਸਾਰੇ ਜਿੰਨੇ ਗਰੁੱਪ ਨੇ, ਜਿੰਨੇ ਧੜੇ ਨੇ, ਸਾਰਾ ਪੰਥ ਆ। ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ, ਤੇ ਪੰਥ ਦੀ ਗੱਲ ਕਰਾਂਗੇ ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ, ਬਾਕੀਆਂ ਨੂੰ ਆਪਣੇ ਬਰਾਬਰ ਦਾ ਅਧਿਕਾਰ ਹੈ ਪੰਥ ਦੀ ਗੱਲ ਕਰਨ ਦਾ। ਪਰ ਜੇ ਪੰਥਕ ਸੋਚ ਹੈ ਸਾਡੇ 'ਚ ਤਾਂ ਹੀ ਅਸੀਂ ਪੰਥ ਦੀ ਗੱਲ ਕਰਦੇ, ਪਰ ਨਾਲ ਇਹ ਕਹਿੰਦੇ ਆ ਕਿ ਪੰਥ ਸਾਰਾ ਇਕੱਠਾ ਹੋ ਕੇ ਇੱਕ ਝੰਡੇ ਥੱਲੇ ਆਉਣਾ ਚਾਹੀਦਾ। ਐਸੀ ਲੀਡਰਸ਼ਿਪ ਮੋਹਰੇ ਲੱਗੇ ਜਿਹਨੂੰ ਸਾਰਾ ਪੰਥ ਪ੍ਰਵਾਨ ਕਰੇ, ਫੇਰ ਤਾਂ ਕੋਈ ਗੱਲ ਹੀ ਨਹੀਂ ਆਪਣੇ ਮੋਹਰੇ। ਕਿਹੜੀ ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਜਿਸ ਲੀਡਰਸ਼ਿਪ ਨੂੰ ਸਾਰਾ ਪੰਥ ਪ੍ਰਵਾਨ ਕਰੇ, ਉਹ ਲੀਡਰਸ਼ਿਪ ਇਸ ਵੇਲੇ ਪੰਥ ਨੂੰ ਚਾਹੀਦੀ ਹੈ। ਸਾਰਿਆਂ ਦਾ ਉਹ 'ਚ ਰੋਲ ਹੋਣਾ ਆ। ਭਾਈ ਅੰਮ੍ਰਿਤਪਾਲ ਸਿੰਘ ਹੁਣੀ MP ਬਣੇ ਆ, ਉਹਨਾਂ ਦਾ ਵੀ ਰੋਲ ਹੈਗਾ ਆ। ਬਿਲਕੁਲ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ ਗੁਰਪ੍ਰਤਾਪ ਸਿੰਘ ਬਡਾਲਾ ਹੋਰਾਂ ਦੇ ਨਾਲ, ਕਿਉਂਕਿ ਇੱਕ ਨਵੇਂ ਸਿਰੇ ਤੋਂ ਅਕਾਲੀ ਦਲ ਸਿਰਜਿਆ ਜਾ ਰਿਹਾ। ਅਕਾਲੀ ਦਲ ਨੂੰ ਸਿਰਜਿਆ ਜਾ ਰਿਹਾ, ਅਕਾਲੀ ਦਲ ਦੇ ਵਿੱਚ ਕਿਹਾ ਜਾ ਰਿਹਾ ਕਿ ਸੁਧਾਰ ਲਹਿਰ ਲਿਆਵਾਂਗੇ। ਤਾਂ ਦੇਖਦੇ ਹਾਂ ਕਿ ਕੀ ਸੁਧਾਰ ਲਹਿਰ ਇਸ ਲੌਂਗੋਵਾਲ ਦੀ ਧਰਤੀ ਤੋਂ ਸ਼ੁਰੂ ਹੋਵੇਗੀ ਤੇ ਕਦੋਂ ਤੱਕ ਟਿਕੇਗੀ ਜਾਂ ਲੰਬੀ ਚੱਲੇਗੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ 2 ਧੜੇ ਬਣ ਜਾਣੇ। ਉਹਨਾਂ ਧੜੇ 2 ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਆ, ਕਿਉਂਕਿ 2 ਅਕਾਲੀ ਦਲ ਦਾ ਬੁਰਾ ਹਾਲ ਹੈ, ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ RSS ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ, ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ। ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ, ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ, ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ, ਤੇ ਪੰਥ ਦੀ ਗੱਲ ਕਰਾਂਗੇ ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ। ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ?
ਤਾਂ ਤੁਸੀਂ ਜੁੜੇ ਹੋ ਇੰਡੋਸ ਟੀਵੀ ਦੇ ਨਾਲ। ਲਗਾਤਾਰ ਅਸੀਂ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਲੌਂਗੋਵਾਲ ਦੀ ਧਰਤੀ ਤੋਂ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਮੌਕੇ ਅੱਜ ਬਾਗੀ ਧੜੇ ਦੇ ਵੱਲੋਂ ਇੱਕ ਕਾਨਫਰੰਸ ਰੱਖੀ ਗਈ ਹੈ। ਤਾਂ ਉਸ ਕਾਨਫਰੰਸ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਮੌਜੂਦ ਨੇ। ਢੀਂਡਸਾ ਸਾਹਿਬ, ਕਿਵੇਂ ਦੇਖਦੇ ਹੋ ਅੱਜ ਦੀ ਕਾਨਫਰੰਸ ਨੂੰ? ਕਿੰਨਾ ਕੁ ਉਤਸ਼ਾਹ ਮਿਲ ਰਿਹਾ? ਅੱਜ ਦਾ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਾਜ਼ਰ ਹੋਏ ਹਾਂ। ਉਹਨਾਂ ਨੇ ਸ਼ਰਧਾ ਭੇਂਟ ਕਰਨ ਵਾਸਤੇ ਆਏ ਹਾਂ ਤੇ ਉਹਦੇ 'ਚ ਹੁਣ ਜਿਹੜੇ ਰੈਜ਼ੋਲੂਸ਼ਨ ਪੜ੍ਹਨਗੇ ਉਦੋਂ ਪਤਾ ਲੱਗੂਗਾ ਕੀ ਹੈ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ, ਉਹਨਾਂ ਧੜੇ ਤਾਂ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਹਾਂ ਜੀ। ਅਸੀਂ ਸੁਧਾਰ ਕਰਨ ਲਈ, ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਔਰ ਇਹ ਹੈ ਕਿ ਜਿਹੜਾ 3 ਮੈਂਬਰ ਸੀ ਉਹਨਾਂ 'ਚੋਂ ਇੱਕ ਛੱਡ ਗਿਆ, ਜਿਹੜੇ 2 ਨੇ ਉਹਨਾਂ ਨੇ ਆਪਣੀ ਹਿੰਮਤ ਨਾਲ ਜਿੱਤੇ ਸੀ ਤੇ ਇਸ ਕਰਕੇ ਉਹਨਾਂ ਨਾਲ ਕੋਈ ਅਕਾਲੀ ਦਲ ਦਾ ਸੰਬੰਧ ਨਹੀਂ। ਅਫਸੋਸ ਹੋ ਰਿਹਾ ਕਿ ਮੰਗਰਲੀ ਉਮਰੇ ਅਕਾਲੀ ਦਲ ਨਿਘਾਰ ਵੱਲ ਜਾ ਰਿਹਾ, ਅਕਾਲੀ ਦਲ ਨੂੰ ਫਿਰ ਤੋਂ ਖੜਾ ਕਰਨਾ ਪੈ ਰਿਹਾ। ਉਹ ਤਾਂ ਇੱਥੇ ਕਰਕੇ ਇਸ ਉਮਰ 'ਚ ਸਾਡੀ ਮਜਬੂਰੀ ਹੈ ਕਿ ਇਹ ਜਿਹੇ ਮਹਾਨ ਸੰਤਾਂ ਦੇ ਇਕੱਠਾਂ ਤੇ ਆ ਕੇ ਲੋਕਾਂ ਨੂੰ ਉਤਸ਼ਾਹ ਮਿਲਦਾ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ ਆਰਐਸਐਸ ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਇਹ ਤਾਂ ਹੋਰ ਉਹਨਾਂ ਦੇ ਪੱਲੇ ਹੈ ਕਿ ਸਿਵਾਏ ਇਲਜ਼ਾਮ ਲਾਉਣ ਤੋਂ ਉਹਨਾਂ ਦੇ ਪੱਲੇ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ। ਬਿਲਕੁਲ ਪਹਿਲੀ ਵਾਰੀ ਦੇਖਿਆ ਤੇ ਉਹਨੂੰ ਸੁਧਾਰਨ ਲਈ ਅਸੀਂ ਲੱਗੇ ਹੋਏ ਹਾਂ। ਤਾਂ ਬਿਲਕੁਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਕਹਿਣਾ ਕਿ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ ਤੇ ਉਸ ਨੂੰ ਸੁਧਾਰਨ ਦੇ ਲਈ ਲੱਗੇ ਹੋਏ ਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਲੌਂਗੋਵਾਲ ਦੀ ਧਰਤੀ ਤੋਂ ਸਾਂਝੀਆਂ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਇੱਥੇ ਬਾਗੀ ਧੜੇ ਦੇ ਜਿਹੜੇ ਆਗੂ ਨੇ ਉਹ ਪਹੁੰਚੇ ਹੋਏ ਨੇ। ਬੇਸ਼ੱਕ ਸੁਰਜੀਤ ਸਿੰਘ ਰਖੜੇ ਦੀ ਗੱਲ ਕਰ ਲਈਏ, ਬੇਸ਼ੱਕ ਪ੍ਰੇਮ ਸਿੰਘ ਚੰਦੂ ਮਾਜਰੇ ਦੀ ਗੱਲ ਕਰ ਲਈਏ, ਚਾਹੇ ਬੀਬੀ ਜੰਗੀਰ ਕੌਰ ਦੀ ਗੱਲ ਕਰ ਲਈਏ, ਤਾਂ ਸਾਰੇ ਜਿਹੜੇ ਆਗੂ ਨੇ ਇਸ ਲੌਂਗੋਵਾਲ ਦੀ ਧਰਤੀ ਤੇ ਪਹੁੰਚੇ ਨੇ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਆਖਰ ਬਾਗੀ ਧੜਾ ਕਾਮਯਾਬ ਹੁੰਦਾ ਤੇ ਕਦੋਂ ਤੱਕ ਜਿਹੜੀਆਂ ਕਿ ਇਹ ਕਾਨਫਰੰਸਾਂ ਚੱਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਸਾਡੇ ਨਾਲ ਗੁਰਪ੍ਰਤਾਪ ਸਿੰਘ ਬਡਾਲਾ ਮੌਜੂਦ ਨੇ। ਬਡਾਲਾ ਸਾਹਿਬ 2 ਮਿੰਟ ਰੁਕ ਜਾਓ, ਅਸੀਂ ਵੀ ਪ੍ਰਸ਼ਾਦਾ ਛਕਣਾ, ਤੁਸੀਂ ਵੀ ਛਕਣਾ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਦੇਖੋ ਇੱਦਾਂ ਜੀ ਵੀ ਇਹ ਬਹੁਤ ਸਮੇਂ ਦੀ ਜ਼ਰੂਰਤ ਸੀ। ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ। ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ, ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ, ਸਾਨੂੰ ਉੱਠਣਾ ਪੈਣਾ ਸੀਗਾ। ਬੜੇ ਲੀਡਰਾਂ ਨੇ ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਆਪਾਂ ਸਾਰੇ ਇਕੱਠੇ ਹੋ ਕੇ ਪਾਰਟੀ ਵਾਸਤੇ ਜੂਝੀਏ, ਕੰਮ ਕਰੀਏ ਤੇ ਪਾਰਟੀ ਖੜੀ ਹੋ ਜਾਊਗੀ। ਪਰ ਨਹੀਂ ਮੰਨੇ। ਜੋ ਨਹੀਂ ਮੰਨਦੇ ਨਹੀਂ ਤੇ ਫਿਰ ਸਾਨੂੰ ਹੋਰ ਸਾਡੇ ਕੋਲ ਕੀ ਚਾਰਾ ਸੀਗਾ। ਤੇ ਲੋਕ ਵੀ ਚਾਹੁੰਦੇ ਸੀ ਕਿ ਸਹੀ ਲੀਡਰ ਅੱਗੇ ਆ ਕੇ ਤੇ ਆਵਾਜ਼ ਉਠਾਉਣ, ਅਕਾਲੀ ਦਲ ਨੂੰ ਦੁਬਾਰਾ ਅਸੂਲਾਂ ਤੇ ਲੈ ਕੇ ਆਈਏ। ਜਿਹੜੀ ਵਿਚਾਰਧਾਰਾ ਤੋਂ ਥਿੜਕ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ, ਉਸ ਵਿਚਾਰਧਾਰਾ ਨੂੰ ਦੁਬਾਰਾ ਕਾਇਮ ਕਰੀਏ। ਜਿੱਥੇ ਇੰਨਾ ਨੀਵਾਂ ਆ ਗਿਆ, ਇੰਨਾ ਨਿਗਾਰ ਆ ਗਿਆ ਸੀਗਾ, ਅਰਸ਼ ਤੋਂ ਫਰਸ਼ ਤੇ ਆਉਣ ਵਾਲੀ ਗੱਲ ਆ। ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ੍ਹ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਗਤ ਸਾਡੇ ਤੇ ਉਗਲਾ ਕਰੂਗੀ ਕਿ ਤੁਸੀਂ ਉਸ ਸਮੇਂ ਸੀਗੇ, ਤੁਸੀਂ ਕਿਉਂ ਨਹੀਂ ਆਪਣੇ ਬਜ਼ੁਰਗਾਂ ਵਾਂਗੂ ਕੰਮ ਕੀਤਾ, ਤੁਸੀਂ ਕਿਉਂ ਨਹੀਂ ਕੁਰਬਾਨੀ ਦਿੱਤੀ ਜਾਂ ਤਿਆਗ ਕੀਤਾ ਜਾਂ ਤੁਸੀਂ ਸੰਘਰਸ਼ ਕੀਤਾ। ਸੋ ਅਸੀਂ ਤਾਂ ਉਸ ਰਾਹ ਤੇ ਚੱਲ ਰਹੇ ਹਾਂ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਵਰਗੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਰਹੇ, ਜਥੇਦਾਰ ਰਹੇ, ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ, ਉਹਨਾਂ ਦੀ ਜੀਵਨੀ ਸਾਡਾ ਪ੍ਰੇਰਨਾ ਸਰੋਤ ਆ। ਤੇ ਤੁਸੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ। ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਇਹ ਦੇਖੋ, ਅਸੀਂ ਤਾਂ ਸਟੇਜ ਤੇ ਵੀ ਕਿਹਾ ਰਾਜੀਵ ਲੌਂਗੋਵਾਲ ਅਕੋਰਡ ਅਧੂਰਾ ਸੀਗਾ, ਲੇਕਿਨ ਅਧੂਰਾ ਵੀ ਸਾਨੂੰ ਨਹੀਂ ਮਿਲਿਆ। ਚਲੋ ਸਾਨੂੰ ਚੰਡੀਗੜ੍ਹ ਮਿਲ ਜਾਂਦਾ, ਪਾਣੀਆਂ ਦਾ ਮਸਲਾ ਹੱਲ ਕਰ ਦਿੰਦੇ। ਕੁਛ ਤਾਂ ਕਹਿਣ ਜੋਗੇ ਹੁੰਦੇ, ਨਾ ਚੰਡੀਗੜ੍ਹ ਮਿਲਿਆ, ਨਾ ਪਾਣੀਆਂ ਦਾ ਮਸਲਾ ਹੱਲ ਹੋਇਆ। ਚਲੋ ਪੰਜਾਬੀ ਬੋਲਦੇ ਇਲਾਕਿਆਂ ਦੀ ਤਾਂ ਬਹੁਤ ਦੂਰ ਦੀ ਗੱਲ ਆ। ਅਕੋਰਡ ਅਧੂਰਾ ਸੀ ਲੇਕਿਨ ਅਕੋਰਡ ਹੋ ਗਿਆ। ਚਲੋ ਇੱਕ ਪੜਾਅ ਜੇ ਲੰਘ ਜਾਂਦਾ ਪੰਜਾਬ ਉਸ ਵੇਲੇ ਤੇ ਫਿਰ ਅਗਲੇ ਪੜਾਅ ਦੀ ਆਪਾਂ ਤਿਆਰੀ ਕਰਦੇ, ਪਰ ਉਹ ਤਾਂ ਪਹਿਲਾਂ ਹੀ ਨਹੀਂ ਉਹਨਾਂ ਨੇ ਮੰਨਿਆ। ਅਕੋਰਡ ਹੀ ਸਾਰਾ ਆਪਣਾ ਢਹਿ ਹੋ ਗਿਆ। ਜਿਸ ਖਾਤਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣੀ ਜਾਨ ਗਵਾਉਣੀ ਪਈ। ਸੋ ਠੀਕ ਆ, ਇਹ ਮਤਲਬ ਉਸ ਵੇਲੇ ਮਨਾਂ 'ਚ ਰੋਸ ਸੀਗਾ ਕਿ ਅਕੋਰਡ ਅਧੂਰਾ ਆ, ਪਰ ਅਕੋਰਡ ਵਿੱਚ ਬਹੁਤ ਸਾਰੀਆਂ ਇੱਦਾਂ ਦੀ ਗੱਲਾਂ ਸੀ ਜਿਹੜੀਆਂ ਪੰਜਾਬ ਦੀਆਂ ਮੰਗਾਂ ਸਨ ਤੇ ਉਹ ਜੇ ਪੂਰੀਆਂ ਹੁੰਦੀਆਂ ਤੇ ਪੰਜਾਬ ਨੂੰ ਬਹੁਤ ਉਹਦਾ
ਫਾਇਦਾ ਹੋਣਾ ਸੀਗਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੋਰਚਾ ਚ ਨਿਕਲਿਆ, ਇੱਕ ਵਾਰ ਫੇਰ ਤੋਂ ਜਿਹੜੇ ਮੋਰਚੇ ਨੇ ਉਹ ਲੱਗਣੇ ਸ਼ੁਰੂ ਹੋਏ। ਕਦੇ ਬਹਿਮਲ ਕਲਾਂ ਗੋਲੀ ਕਾਂਡ ਦਾ ਮੋਰਚਾ ਲੱਗਿਆ, ਕਦੇ ਬੇਅਦਬੀਆਂ ਦੇ ਮੋਰਚੇ ਲੱਗੇ, ਕਦੇ 328 ਸਰੂਪਾਂ ਦਾ ਮੋਰਚਾ ਲੱਗਿਆ। ਅਜਿਹੇ ਮੋਰਚਿਆਂ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੋਰਚੇ ਤਾਂ ਜਦੋਂ ਲੋੜ ਪਈ ਤਾਂ ਸਿੱਖ ਸੰਗਤ ਨੇ ਲਾਏ ਹੀ ਆ ਸਦਾ ਹੀ। ਸਿੱਖਾਂ ਦਾ ਜਜ਼ਬਾ ਹੈਗਾ ਹੀ ਆ, ਸਿੱਖਾਂ ਦਾ ਜਜ਼ਬਾ ਤਾਂ ਕਮਜ਼ੋਰ ਹੋਇਆ ਨਹੀਂ। ਆਪਾਂ ਸਭ ਦੇਖਦੇ ਹੀ ਆ, ਹੁਣ ਇਲੈਕਸ਼ਨਾਂ ਦਾ ਜੋ ਰਿਜ਼ਲਟ ਆਇਆ ਉਹ ਜਜ਼ਬੇ ਕਰਕੇ ਹੋਇਆ। ਸੋ ਮੋਰਚੇ ਜਿੱਥੇ ਲਾਉਣੇ ਪੈਣ ਲਾਉਣੇ ਚਾਹੀਦੇ ਆ, ਪਰ ਜਿਹੜੀ ਪੰਥ ਦੀ ਸ਼ਕਤੀ ਆ ਉਹ ਇਕੱਠੀ ਹੋਣੀ ਚਾਹੀਦੀ ਆ, ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ। ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਨਹੀਂ, ਸਾਰਾ ਪੰਥ ਹੀ ਆ ਜੀ, ਸਾਰੇ ਜਿੰਨੇ ਗਰੁੱਪ ਨੇ, ਜਿੰਨੇ ਧੜੇ ਨੇ, ਸਾਰਾ ਪੰਥ ਆ। ਅਸੀਂ ਤਾਂ ਪੰਥ ਦਾ ਤੁਸ਼ ਹਿੱਸਾ ਆ ਤੇ ਪੰਥ ਦੀ ਗੱਲ ਕਰਾਂਗੇ, ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ, ਬਾਕੀਆਂ ਨੂੰ ਆਪਣੇ ਬਰਾਬਰ ਦਾ ਅਧਿਕਾਰ ਹੈ ਪੰਥ ਦੀ ਗੱਲ ਕਰਨ ਦਾ। ਪਰ ਜੇ ਪੰਥਕ ਸੋਚ ਹੈ ਸਾਡੇ 'ਚ ਤਾਂ ਹੀ ਅਸੀਂ ਪੰਥ ਦੀ ਗੱਲ ਕਰਦੇ। ਪਰ ਨਾਲ ਇਹ ਕਹਿੰਦੇ ਆ ਕਿ ਪੰਥ ਸਾਰਾ ਇਕੱਠਾ ਹੋ ਕੇ ਇੱਕ ਝੰਡੇ ਥੱਲੇ ਆਉਣਾ ਚਾਹੀਦਾ। ਐਸੀ ਲੀਡਰਸ਼ਿਪ ਮੋਹਰੇ ਲੱਗੇ ਜਿਹਨੂੰ ਸਾਰਾ ਪੰਥ ਪ੍ਰਵਾਨ ਕਰੇ, ਫੇਰ ਤਾਂ ਕੋਈ ਗੱਲ ਹੀ ਨਹੀਂ ਆਪਣੇ ਮੋਹਰੇ। ਕਿਹੜੀ ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਜਿਸ ਲੀਡਰਸ਼ਿਪ ਨੂੰ ਸਾਰਾ ਪੰਥ ਪ੍ਰਵਾਨ ਕਰੇ, ਉਹ ਲੀਡਰਸ਼ਿਪ ਇਸ ਵੇਲੇ ਪੰਥ ਨੂੰ ਚਾਹੀਦੀ ਹੈ। ਸਾਰਿਆਂ ਦਾ ਉਹ 'ਚ ਰੋਲ ਹੋਣਾ ਆ। ਭਾਈ ਅੰਮ੍ਰਿਤਪਾਲ ਸਿੰਘ ਹੁਣੀ MP ਬਣੇ ਆ, ਉਹਨਾਂ ਦਾ ਵੀ ਰੋਲ ਹੈਗਾ ਆ। ਬਿਲਕੁਲ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ ਗੁਰਪ੍ਰਤਾਪ ਸਿੰਘ ਬਡਾਲਾ ਹੋਰਾਂ ਦੇ ਨਾਲ, ਕਿਉਂਕਿ ਇੱਕ ਨਵੇਂ ਸਿਰੇ ਤੋਂ ਅਕਾਲੀ ਦਲ ਸਿਰਜਿਆ ਜਾ ਰਿਹਾ। ਅਕਾਲੀ ਦਲ ਨੂੰ ਸਿਰਜਿਆ ਜਾ ਰਿਹਾ। ਅਕਾਲੀ ਦਲ ਦੇ ਵਿੱਚ ਕਿਹਾ ਜਾ ਰਿਹਾ ਕਿ ਸੁਧਾਰ ਲਹਿਰ ਲਿਆਵਾਂਗੇ। ਤਾਂ ਦੇਖਦੇ ਹਾਂ ਕਿ ਕੀ ਸੁਧਾਰ ਲਹਿਰ ਇਸ ਲੌਂਗੋਵਾਲ ਦੀ ਧਰਤੀ ਤੋਂ ਸ਼ੁਰੂ ਹੋਵੇਗੀ ਤੇ ਕਦੋਂ ਤੱਕ ਟਿਕੇਗੀ ਜਾਂ ਲੰਬੀ ਚੱਲੇਗੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ। ਉਹਨਾਂ ਧੜੇ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਆ, ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ। ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ RSS ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ, ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ। ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ। ਮਗਰੋਂ ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ, ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ। ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ। ਜਿਹੜੀਆਂ ਗੱਲਾਂ ਹੁੰਦੀਆਂ ਨੇ, ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ। ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਅਸੀਂ ਤਾਂ ਪੰਥ ਦਾ ਤੁਸ਼ ਹਿੱਸਾ ਆ ਤੇ ਪੰਥ ਦੀ ਗੱਲ ਕਰਾਂਗੇ, ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ। ਲੀਡਰਸ਼ਿਪ ਦੀ ਗੱਲ ਕਰਦੇ ਹੋ, ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਤਾਂ ਤੁਸੀਂ ਜੁੜੇ ਹੋ ਇੰਡੋਸ TV ਦੇ ਨਾਲ। ਲਗਾਤਾਰ ਅਸੀਂ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਲੌਂਗੋਵਾਲ ਦੀ ਧਰਤੀ ਤੋਂ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਮੌਕੇ ਅੱਜ ਬਾਗੀ ਧੜੇ ਦੇ ਵੱਲੋਂ ਇੱਕ ਕਾਨਫਰੰਸ ਰੱਖੀ ਗਈ ਹੈ। ਤਾਂ ਉਸ ਕਾਨਫਰੰਸ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਮੌਜੂਦ ਨੇ। ਢੀਂਡਸਾ ਸਾਹਿਬ, ਕਿਵੇਂ ਦੇਖਦੇ ਹੋ ਅੱਜ ਦੀ ਕਾਨਫਰੰਸ ਨੂੰ? ਕਿੰਨਾ ਕੁ ਉਤਸ਼ਾਹ ਮਿਲ ਰਿਹਾ? ਅੱਜ ਦਾ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਾਜ਼ਰ ਹੋਏ ਆ। ਉਹਨਾਂ ਨੇ ਸ਼ਰਧਾ ਭੇਂਟ ਕਰਨ ਵਾਸਤੇ ਆਏ ਆ, ਤੇ ਉਹਦੇ 'ਚ ਹੁਣ ਜਿਹੜੇ ਰੈਜ਼ੋਲੂਸ਼ਨ ਪੜ੍ਹਨਗੇ ਉਦੋਂ ਪਤਾ ਲੱਗੂਗਾ ਕੀ ਹੈ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ। ਉਹਨਾਂ ਧੜੇ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਆ ਜੀ। ਅਸੀਂ ਸੁਧਾਰ ਕਰਨ ਲਈ, ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ। ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਔਰ ਇਹ ਹੈ ਕਿ ਜਿਹੜਾ 3 ਮੈਂਬਰ ਸੀ ਉਹਨਾਂ 'ਚੋਂ ਇੱਕ ਛੱਡ ਗਿਆ। ਜਿਹੜੇ 2 ਨੇ ਉਹਨਾਂ ਨੇ ਆਪਣੀ ਹਿੰਮਤ ਨਾਲ ਜਿੱਤੇ ਸੀ, ਤੇ ਇਸ ਕਰਕੇ ਉਹਨਾਂ ਨਾਲ ਕੋਈ ਅਕਾਲੀ ਦਲ ਦਾ ਸੰਬੰਧ ਨਹੀਂ। ਅਫਸੋਸ ਹੋ ਰਿਹਾ ਕਿ ਮਗਰਲੀ ਉਮਰੇ ਅਕਾਲੀ ਦਲ ਨਿਘਾਰ ਵੱਲ ਜਾ ਰਿਹਾ, ਅਕਾਲੀ ਦਲ ਨੂੰ ਫਿਰ ਤੋਂ ਖੜਾ ਕਰਨਾ ਪੈ ਰਿਹਾ। ਉਹ ਤਾਂ ਇੱਥੇ ਕਰਕੇ ਇਸ ਉਮਰ 'ਚ ਸਾਡੀ ਮਜਬੂਰੀ ਹੈ ਕਿ ਇਹੋ ਜਿਹੇ ਮਹਾਨ ਸੰਤਾਂ ਦੇ ਇਕੱਠਾਂ ਤੇ ਆ ਕੇ ਲੋਕਾਂ ਨੂੰ ਉਤਸ਼ਾਹ ਮਿਲਦਾ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ RSS ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਇਹ ਤਾਂ ਹੋਰ ਉਹਨਾਂ ਦੇ ਪੱਲੇ ਹੈ ਕੀ, ਸਿਵਾਏ ਇਲਜ਼ਾਮ ਲਾਉਣ ਤੋਂ ਉਹਨਾਂ ਦੇ ਪੱਲੇ ਹੈ ਕੀ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ। ਬਿਲਕੁਲ ਪਹਿਲੀ ਵਾਰੀ ਦੇਖਿਆ, ਤੇ ਉਹਨੂੰ ਸੁਧਾਰਨ ਲਈ ਅਸੀਂ ਲੱਗੇ ਹੋਏ ਹਾਂ।
ਤਾਂ ਬਿਲਕੁਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਕਹਿਣਾ ਕਿ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ ਤੇ ਉਸ ਨੂੰ ਸੁਧਾਰਨ ਦੇ ਲਈ ਲੱਗੇ ਹੋਏ ਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਲੌਂਗੋਵਾਲ ਦੀ ਧਰਤੀ ਤੋਂ ਸਾਂਝੀਆਂ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਇੱਥੇ ਬਾਗੀ ਧੜੇ ਦੇ ਜਿਹੜੇ ਆਗੂ ਨੇ ਉਹ ਪਹੁੰਚੇ ਹੋਏ ਨੇ। ਬੇਸ਼ੱਕ ਸਰਜੀਤ ਸਿੰਘ ਰਖੜੇ ਦੀ ਗੱਲ ਕਰ ਲਈਏ, ਬੇਸ਼ੱਕ ਪ੍ਰੇਮ ਸਿੰਘ ਚੰਦੂ ਮਾਜਰੇ ਦੀ ਗੱਲ ਕਰ ਲਈਏ, ਚਾਹੇ ਬੀਬੀ ਜੰਗੀਰ ਕੌਰ ਦੀ ਗੱਲ ਕਰ ਲਈਏ, ਤਾਂ ਸਾਰੇ ਜਿਹੜੇ ਆਗੂ ਨੇ ਇਸ ਲੌਂਗੋਵਾਲ ਦੀ ਧਰਤੀ ਤੇ ਪਹੁੰਚੇ ਨੇ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਆਖਰ ਬਾਗੀ ਧੜਾ ਕਾਮਯਾਬ ਹੁੰਦਾ ਤੇ ਕਦੋਂ ਤੱਕ ਜਿਹੜੀਆਂ ਕਿ ਇਹ ਕਾਨਫਰੰਸਾਂ ਚੱਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਸਾਡੇ ਨਾਲ ਗੁਰਪ੍ਰਤਾਪ ਸਿੰਘ ਬਡਾਲਾ ਮੌਜੂਦ ਨੇ। ਬਡਾਲਾ ਸਾਹਿਬ 2 ਮਿੰਟ ਰੁਕ ਜਾਓ, ਅਸੀਂ ਵੀ ਪ੍ਰਸ਼ਾਦਾ ਛਕਣਾ, ਤੁਸੀਂ ਵੀ ਛਕਣਾ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਦੇਖੋ ਇੱਦਾਂ ਜੀ ਵੀ ਇਹ ਬਹੁਤ ਸਮੇਂ ਦੀ ਜ਼ਰੂਰਤ ਸੀ। ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ। ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ, ਸਾਨੂੰ ਉੱਠਣਾ ਪੈਣਾ ਸੀਗਾ। ਬੜੇ ਲੀਡਰਾਂ ਨੇ ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਆਪਾਂ ਸਾਰੇ ਇਕੱਠੇ ਹੋ ਕੇ ਪਾਰਟੀ ਵਾਸਤੇ ਜੂਝੀਏ, ਕੰਮ ਕਰੀਏ ਤੇ ਪਾਰਟੀ ਖੜੀ ਹੋ ਜਾਊਗੀ। ਪਰ ਨਹੀਂ ਮੰਨੇ। ਜੋ ਨਹੀਂ ਮੰਨਦੇ ਨਹੀਂ ਤੇ ਫਿਰ ਸਾਨੂੰ ਹੋਰ ਸਾਡੇ ਕੋਲ ਕੀ ਚਾਰਾ ਸੀਗਾ। ਤੇ ਲੋਕ ਵੀ ਚਾਹੁੰਦੇ ਸੀ ਕਿ ਸਹੀ ਲੀਡਰ ਅੱਗੇ ਆ ਕੇ ਤੇ ਆਵਾਜ਼ ਉਠਾਉਣ, ਅਕਾਲੀ ਦਲ ਨੂੰ ਦੁਬਾਰਾ ਅਸੂਲਾਂ ਤੇ ਲੈ ਕੇ ਆਈਏ। ਜਿਹੜੀ ਵਿਚਾਰਧਾਰਾ ਤੋਂ ਥਿੜਕ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ, ਉਸ ਵਿਚਾਰਧਾਰਾ ਨੂੰ ਦੁਬਾਰਾ ਕਾਇਮ ਕਰੀਏ। ਜਿੱਥੇ ਇੰਨਾ ਨੀਵਾਂ ਆ ਗਿਆ, ਇੰਨਾ ਨਿਗਾਰ ਆ ਗਿਆ ਸੀਗਾ, ਅਰਸ਼ ਤੋਂ ਫਰਸ਼ ਤੇ ਆਉਣ ਵਾਲੀ ਗੱਲ ਆ। ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਗਤ ਸਾਡੇ ਤੇ ਉਗਲਾ ਕਰੂਗੀ ਕਿ ਤੁਸੀਂ ਉਸ ਸਮੇਂ ਸੀਗੇ, ਤੁਸੀਂ ਕਿਉਂ ਨਹੀਂ ਆਪਣੇ ਬਜ਼ੁਰਗਾਂ ਵਾਂਗੂ ਕੰਮ ਕੀਤਾ, ਤੁਸੀਂ ਕਿਉਂ ਨਹੀਂ ਕੁਰਬਾਨੀ ਦਿੱਤੀ ਜਾਂ ਤਿਆਗ ਕੀਤਾ ਜਾਂ ਤੁਸੀਂ ਸੰਘਰਸ਼ ਕੀਤਾ। ਸੋ ਅਸੀਂ ਤਾਂ ਉਸ ਰਾਹ ਤੇ ਚੱਲ ਰਹੇ ਹਾਂ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਵਰਗੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਰਹੇ, ਜਥੇਦਾਰ ਰਹੇ, ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ, ਉਹਨਾਂ ਦੀ ਜੀਵਨੀ ਸਾਡਾ ਪ੍ਰੇਰਨਾ ਸਰੋਤ ਆ। ਤੇ ਤੁਸੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ। ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਇਹ ਦੇਖੋ ਅਸੀਂ ਤਾਂ ਸਟੇਜ ਤੇ ਵੀ ਕਿਹਾ ਰਾਜੀਵ ਲੌਂਗੋਵਾਲ ਅਕੋਰਡ ਅਧੂਰਾ ਸੀਗਾ, ਲੇਕਿਨ ਅਧੂਰਾ ਵੀ ਸਾਨੂੰ ਨਹੀਂ ਮਿਲਿਆ। ਚਲੋ ਸਾਨੂੰ ਚੰਡੀਗੜ੍ਹ ਮਿਲ ਜਾਂਦਾ, ਪਾਣੀਆਂ ਦਾ ਮਸਲਾ ਹੱਲ ਕਰ ਦਿੰਦੇ। ਕੁਛ ਤਾਂ ਕਹਿਣ ਜੋਗੇ ਹੁੰਦੇ, ਨਾ ਚੰਡੀਗੜ੍ਹ ਮਿਲਿਆ ਨਾ ਪਾਣੀਆਂ ਦਾ ਮਸਲਾ ਹੱਲ ਹੋਇਆ। ਚਲੋ ਪੰਜਾਬੀ ਬੋਲਦੇ ਇਲਾਕਿਆਂ ਦੀ ਤਾਂ ਬਹੁਤ ਦੂਰ ਦੀ ਗੱਲ ਆ। ਅਕੋਰਡ ਅਧੂਰਾ ਸੀ ਲੇਕਿਨ ਅਕੋਰਡ ਹੋ ਗਿਆ। ਚਲੋ ਇੱਕ ਪੜਾਅ ਜੇ ਲੰਘ ਜਾਂਦਾ ਪੰਜਾਬ ਉਸ ਵੇਲੇ ਤੇ ਫਿਰ ਅਗਲੇ ਪੜਾਅ ਦੀ ਆਪਾਂ ਤਿਆਰੀ ਕਰਦੇ, ਪਰ ਉਹ ਤਾਂ ਪਹਿਲਾਂ ਹੀ ਨਹੀਂ ਉਹਨਾਂ ਨੇ ਮੰਨਿਆ। ਅਕੋਰਡ ਹੀ ਸਾਰਾ ਆਪਣਾ ਢਹਿ ਹੋ ਗਿਆ। ਜਿਸ ਖਾਤਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣੀ ਜਾਨ ਗਵਾਉਣੀ ਪਈ। ਸੋ ਠੀਕ ਆ, ਇਹ ਮਤਲਬ ਉਸ ਵੇਲੇ ਮਨਾਂ 'ਚ ਰੋਸ ਸੀਗਾ ਕਿ ਅਕੋਰਡ ਅਧੂਰਾ ਆ, ਪਰ ਅਕੋਰਡ ਵਿੱਚ ਬਹੁਤ ਸਾਰੀਆਂ ਇੱਦਾਂ ਦੀ ਗੱਲਾਂ ਸੀ ਜਿਹੜੀਆਂ ਪੰਜਾਬ ਦੀਆਂ ਮੰਗਾਂ ਸਨ ਤੇ ਉਹ ਜੇ ਪੂਰੀਆਂ ਹੁੰਦੀਆਂ ਤੇ ਪੰਜਾਬ ਨੂੰ ਬਹੁਤ ਉਹਦਾ ਫਾਇਦਾ ਹੋਣਾ ਸੀਗਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੋਰਚਾ 'ਚ ਨਿਕਲਿਆ, ਇੱਕ ਵਾਰ ਫੇਰ ਤੋਂ ਜਿਹੜੇ ਮੋਰਚੇ ਨੇ ਉਹ ਲੱਗਣੇ ਸ਼ੁਰੂ ਹੋਏ। ਕਦੇ ਬਹਿਮਲ ਕਲਾਂ ਗੋਲੀ ਕਾਂਡ ਦਾ ਮੋਰਚਾ ਲੱਗਿਆ, ਕਦੇ ਬੇਅਦਬੀਆਂ ਦੇ ਮੋਰਚੇ ਲੱਗੇ, ਕਦੇ 328 ਸਰੂਪਾਂ ਦਾ ਮੋਰਚਾ ਲੱਗਿਆ। ਅਜਿਹੇ ਮੋਰਚਿਆਂ ਨੂੰ ਕਿਵੇਂ ਦੇਖਦੇ ਹੋ? ਦੇਖੋ ਮੋਰਚੇ ਤਾਂ ਜਦੋਂ ਲੋੜ ਪਈ ਤਾਂ ਸਿੱਖ ਸੰਗਤ ਨੇ ਲਾਏ ਹੀ ਆ ਸਦਾ ਹੀ। ਸਿੱਖਾਂ ਦਾ ਜਜ਼ਬਾ ਹੈਗਾ ਹੀ ਆ। ਸਿੱਖਾਂ ਦਾ ਜਜ਼ਬਾ ਤਾਂ ਕਮਜ਼ੋਰ ਹੋਇਆ ਨਹੀਂ। ਆਪਾਂ ਸਭ ਦੇਖਦੇ ਹੀ ਆ। ਹੁਣ ਇਲੈਕਸ਼ਨਾਂ ਦਾ ਜੋ ਰਿਜ਼ਲਟ ਆਇਆ ਉਹ ਜਜ਼ਬੇ ਕਰਕੇ ਹੋਇਆ। ਸੋ ਮੋਰਚੇ ਜਿੱਥੇ ਲਾਉਣੇ ਪੈਣ ਲਾਉਣੇ ਚਾਹੀਦੇ ਆ, ਪਰ ਜਿਹੜੀ ਪੰਥ ਦੀ ਸ਼ਕਤੀ ਆ ਉਹ ਇਕੱਠੀ ਹੋਣੀ ਚਾਹੀਦੀ ਆ। ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ। ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਨਹੀਂ, ਸਾਰਾ ਪੰਥ ਹੀ ਆ ਜੀ। ਸਾਰੇ ਜਿੰਨੇ ਗਰੁੱਪ ਨੇ, ਜਿੰਨੇ ਧੜੇ ਨੇ, ਸਾਰਾ ਪੰਥ ਆ। ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ ਤੇ ਪੰਥ ਦੀ ਗੱਲ ਕਰਾਂਗੇ ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ, ਬਾਕੀਆਂ ਨੂੰ ਆਪਣੇ ਬਰਾਬਰ ਦਾ ਅਧਿਕਾਰ ਹੈ ਪੰਥ ਦੀ ਗੱਲ ਕਰਨ ਦਾ। ਪਰ ਜੇ ਪੰਥਕ ਸੋਚ ਹੈ ਸਾਡੇ 'ਚ ਤਾਂ ਹੀ ਅਸੀਂ ਪੰਥ ਦੀ ਗੱਲ ਕਰਦੇ। ਪਰ ਨਾਲ ਇਹ ਕਹਿੰਦੇ ਆ ਕਿ ਪੰਥ ਸਾਰਾ ਇਕੱਠਾ ਹੋ ਕੇ ਇੱਕ ਝੰਡੇ ਥੱਲੇ ਆਉਣਾ ਚਾਹੀਦਾ। ਐਸੀ ਲੀਡਰਸ਼ਿਪ ਮੋਹਰੇ ਲੱਗੇ ਜਿਹਨੂੰ ਸਾਰਾ ਪੰਥ ਪ੍ਰਵਾਨ ਕਰੇ, ਫਿਰ ਤਾਂ ਕੋਈ ਗੱਲ ਹੀ ਨਹੀਂ ਆਪਣੇ ਮੋਹਰੇ। ਕਿਹੜੀ ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਜਿਸ ਲੀਡਰਸ਼ਿਪ ਨੂੰ ਸਾਰਾ ਪੰਥ ਪ੍ਰਵਾਨ ਕਰੇ ਉਹ ਲੀਡਰਸ਼ਿਪ ਇਸ ਵੇਲੇ ਪੰਥ ਨੂੰ ਚਾਹੀਦੀ ਹੈ। ਸਾਰਿਆਂ ਦਾ ਉਹ 'ਚ ਰੋਲ ਹੋਣਾ ਆ। ਭਾਈ ਅੰਮ੍ਰਿਤਪਾਲ ਸਿੰਘ ਹੁਣੀ MP ਬਣੇ ਆ, ਉਹਨਾਂ ਦਾ ਵੀ ਰੋਲ ਹੈਗਾ ਆ। ਬਿਲਕੁਲ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ ਗੁਰਪ੍ਰਤਾਪ ਸਿੰਘ ਬਡਾਲਾ ਹੋਰਾਂ ਦੇ ਨਾਲ, ਕਿਉਂਕਿ ਇੱਕ ਨਵੇਂ ਸਿਰੇ ਤੋਂ ਅਕਾਲੀ ਦਲ ਸਿਰਜਿਆ ਜਾ ਰਿਹਾ। ਅਕਾਲੀ ਦਲ ਨੂੰ ਸਿਰਜਿਆ ਜਾ ਰਿਹਾ। ਅਕਾਲੀ ਦਲ ਦੇ ਵਿੱਚ ਕਿਹਾ ਜਾ ਰਿਹਾ ਕਿ ਸੁਧਾਰ ਲਹਿਰ ਲਿਆਵਾਂਗੇ। ਤਾਂ ਦੇਖਦੇ ਹਾਂ ਕਿ ਕੀ ਸੁਧਾਰ ਲਹਿਰ ਇਸ ਲੌਂਗੋਵਾਲ ਦੀ ਧਰਤੀ ਤੋਂ ਸ਼ੁਰੂ ਹੋਵੇਗੀ ਤੇ ਕਦੋਂ ਤੱਕ
ਟਿਕੇਗੀ ਜਾਂ ਲੰਬੀ ਚੱਲੇਗੀ ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ, ਉਹਨਾਂ ਧੜੇ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਹਾਂ ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ, ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ ਆਰਐਸਐਸ ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ। ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਜਿਹੜੀਆਂ ਗੱਲਾਂ ਹੁੰਦੀਆਂ ਨੇ। ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਮੋਦੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ, ਕੀ ਪੰਜਾਬ ਨੂੰ ਪੰਥ ਨਹੀਂ ਬਣਦਾ? ਅਸੀਂ ਤਾਂ ਪੰਥ ਦਾ ਤੁਸ਼ ਜਾਸਾ ਆ ਤੇ ਪੰਥ ਦੀ ਗੱਲ ਕਰਾਂਗੇ, ਕਰਕੇ ਪੰਥ ਦੇ ਪਰਵਾਨਾ ਜੰਮੇ ਆ, ਸਾਨੂੰ ਵੀ ਅਧਿਕਾਰ ਹੈਗਾ ਆ। ਲੀਡਰਸ਼ਿਪ ਦੀ ਗੱਲ ਕਰਦੇ ਹੋ, ਨੌਜਵਾਨਾਂ ਦੀ ਗੱਲ ਕਰਦੇ ਹੋ, ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ ਤਾਂ ਤੁਸੀਂ ਜੁੜੇ ਹੋ ਇੰਡੋਸ ਟੀਵੀ ਦੇ ਨਾਲ। ਲਗਾਤਾਰ ਅਸੀਂ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਲੌਂਗੋਵਾਲ ਦੀ ਧਰਤੀ ਤੋਂ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਮੌਕੇ ਅੱਜ ਬਾਗੀ ਧੜੇ ਦੇ ਵੱਲੋਂ ਇੱਕ ਕਾਨਫਰੰਸ ਰੱਖੀ ਗਈ ਹੈ, ਤਾਂ ਉਸ ਕਾਨਫਰੰਸ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਮੌਜੂਦ ਨੇ। ਢੀਂਡਸਾ ਸਾਹਿਬ, ਕਿਵੇਂ ਦੇਖਦੇ ਹੋ ਅੱਜ ਦੀ ਕਾਨਫਰੰਸ ਨੂੰ, ਕਿੰਨਾ ਕੁ ਉਤਸ਼ਾਹ ਮਿਲ ਰਿਹਾ? ਅੱਜ ਦਾ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਾਜ਼ਰ ਹੋਏ ਹਾਂ। ਉਹਨਾਂ ਨੇ ਸ਼ਰਧਾ ਭੇਂਟ ਕਰਨ ਵਾਸਤੇ ਆਏ ਹਾਂ ਤੇ ਉਹਦੇ 'ਚ ਹੁਣ ਜਿਹੜੇ ਰੈਜ਼ੋਲੂਸ਼ਨ ਪੜ੍ਹਨਗੇ ਉਦੋਂ ਪਤਾ ਲੱਗੂਗਾ ਕੀ ਹੈ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ, ਉਹਨਾਂ ਧੜੇ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਹਾਂ ਜੀ। ਅਸੀਂ ਸੁਧਾਰ ਕਰਨ ਲਈ ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ, ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਔਰ ਇਹ ਹੈ ਕਿ ਜਿਹੜਾ 3 ਮੈਂਬਰ ਸੀ ਉਹਨਾਂ 'ਚੋਂ ਇੱਕ ਛੱਡ ਗਿਆ, ਜਿਹੜੇ 2 ਨੇ ਉਹਨਾਂ ਨੇ ਆਪਣੀ ਹਿੰਮਤ ਨਾਲ ਜਿੱਤੇ ਸੀ ਤੇ ਇਸ ਕਰਕੇ ਉਹਨਾਂ ਨਾਲ ਕੋਈ ਅਕਾਲੀ ਦਲ ਦਾ ਸੰਬੰਧ ਨਹੀਂ। ਅਫਸੋਸ ਹੋ ਰਿਹਾ ਕਿ ਮਗਰਲੀ ਉਮਰੇ ਅਕਾਲੀ ਦਲ ਨਿਘਾਰ ਵੱਲ ਜਾ ਰਿਹਾ, ਅਕਾਲੀ ਦਲ ਨੂੰ ਫਿਰ ਤੋਂ ਖੜਾ ਕਰਨਾ ਪੈ ਰਿਹਾ। ਉਹ ਤਾਂ ਇੱਥੇ ਕਰਕੇ ਇਸ ਉਮਰ 'ਚ ਸਾਡੀ ਮਜਬੂਰੀ ਹੈ ਕਿ ਇਹ ਜਿਹੇ ਮਹਾਨ ਸੰਤਾਂ ਦੇ ਇਕੱਠਾਂ ਤੇ ਆ ਕੇ ਲੋਕਾਂ ਨੂੰ ਉਤਸ਼ਾਹ ਮਿਲਦਾ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ ਆਰਐਸਐਸ ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਇਹ ਤਾਂ ਹੋਰ ਉਹਨਾਂ ਦੇ ਪੱਲੇ ਹੈ ਕਿ ਸਿਵਾਏ ਇਲਜ਼ਾਮ ਲਾਉਣ ਤੋਂ ਉਹਨਾਂ ਦੇ ਪੱਲੇ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ। ਬਿਲਕੁਲ ਪਹਿਲੀ ਵਾਰੀ ਦੇਖਿਆ ਤੇ ਉਹਨੂੰ ਸੁਧਾਰਨ ਲਈ ਅਸੀਂ ਲੱਗੇ ਹੋਏ ਹਾਂ। ਤਾਂ ਬਿਲਕੁਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਕਹਿਣਾ ਕਿ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ ਤੇ ਉਸ ਨੂੰ ਸੁਧਾਰਨ ਦੇ ਲਈ ਲੱਗੇ ਹੋਏ ਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਲੌਂਗੋਵਾਲ ਦੀ ਧਰਤੀ ਤੋਂ ਸਾਂਝੀਆਂ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਇੱਥੇ ਬਾਗੀ ਧੜੇ ਦੇ ਜਿਹੜੇ ਆਗੂ ਨੇ ਉਹ ਪਹੁੰਚੇ ਹੋਏ ਨੇ। ਬੇਸ਼ੱਕ ਸਰਜੀਤ ਸਿੰਘ ਰਖੜੇ ਦੀ ਗੱਲ ਕਰ ਲਈਏ, ਬੇਸ਼ੱਕ ਪ੍ਰੇਮ ਸਿੰਘ ਚੰਦੂ ਮਾਜਰੇ ਦੀ ਗੱਲ ਕਰ ਲਈਏ, ਚਾਹੇ ਬੀਬੀ ਜੰਗੀਰ ਕੌਰ ਦੀ ਗੱਲ ਕਰ ਲਈਏ, ਤਾਂ ਸਾਰੇ ਜਿਹੜੇ ਆਗੂ ਨੇ ਇਸ ਲੌਂਗੋਵਾਲ ਦੀ ਧਰਤੀ ਤੇ ਪਹੁੰਚੇ ਨੇ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਆਖਰ ਬਾਗੀ ਧੜਾ ਕਾਮਯਾਬ ਹੁੰਦਾ ਤੇ ਕਦੋਂ ਤੱਕ ਜਿਹੜੀਆਂ ਕਿ ਇਹ ਕਾਨਫਰੰਸਾਂ ਚੱਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਸਾਡੇ ਨਾਲ ਗੁਰਪ੍ਰਤਾਪ ਸਿੰਘ ਬਡਾਲਾ ਮੌਜੂਦ ਨੇ। ਬਡਾਲਾ ਸਾਹਿਬ 2 ਮਿੰਟ ਰੁਕ ਜਾਓ, ਅਸੀਂ ਵੀ ਪ੍ਰਸ਼ਾਦਾ ਛਕਣਾ, ਤੁਸੀਂ ਵੀ ਛਕਣਾ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਦੇਖੋ ਇੱਦਾਂ ਜੀ ਵੀ ਇਹ ਬਹੁਤ ਸਮੇਂ ਦੀ ਜ਼ਰੂਰਤ ਸੀ, ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ, ਸਾਨੂੰ ਉੱਠਣਾ ਪੈਣਾ ਸੀਗਾ। ਬੜੇ ਲੀਡਰਾਂ ਨੇ ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਆਪਾਂ ਸਾਰੇ ਇਕੱਠੇ ਹੋ ਕੇ ਪਾਰਟੀ ਵਾਸਤੇ ਜੂਝੀਏ, ਕੰਮ ਕਰੀਏ ਤੇ ਪਾਰਟੀ ਖੜੀ ਹੋ ਜਾਊਗੀ। ਪਰ ਨਹੀਂ ਮੰਨੇ, ਜੋ ਨਹੀਂ ਮੰਨਦੇ ਨਹੀਂ ਤੇ ਫਿਰ ਸਾਨੂੰ ਹੋਰ ਸਾਡੇ ਕੋਲ ਕੀ ਚਾਰਾ ਸੀਗਾ। ਤੇ ਲੋਕ ਵੀ ਚਾਹੁੰਦੇ ਸੀ ਕਿ ਸਹੀ ਲੀਡਰ ਅੱਗੇ ਆ ਕੇ ਤੇ ਆਵਾਜ਼ ਉਠਾਉਣ, ਅਕਾਲੀ ਦਲ ਨੂੰ ਦੁਬਾਰਾ ਅਸੂਲਾਂ ਤੇ ਲੈ ਕੇ ਆਈਏ। ਜਿਹੜੀ ਵਿਚਾਰਧਾਰਾ ਤੋਂ ਥਿੜਕ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ, ਉਸ ਵਿਚਾਰਧਾਰਾ ਨੂੰ ਦੁਬਾਰਾ ਕਾਇਮ ਕਰੀਏ। ਜਿੱਥੇ ਇੰਨਾ ਨੀਵਾਂ ਆ ਗਿਆ, ਇੰਨਾ ਨਿਗਾਰ ਆ ਗਿਆ ਸੀਗਾ, ਅਰਸ਼ ਤੋਂ ਫਰਸ਼ ਤੇ ਆਉਣ ਵਾਲੀ ਗੱਲ ਆ। ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ ਤੇ ਜੇ ਅਸੀਂ ਅੱਜ ਕੁਛ ਨਾ ਕੀਤਾ
ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ, ਸੰਗਤ ਸਾਡੇ ਤੇ ਉਂਗਲਾ ਕਰੂਗੀ ਕਿ ਤੁਸੀਂ ਉਸ ਸਮੇਂ ਸੀਗੇ, ਤੁਸੀਂ ਕਿਉਂ ਨਹੀਂ ਆਪਣੇ ਬਜ਼ੁਰਗਾਂ ਵਾਂਗੂ ਕੰਮ ਕੀਤਾ, ਤੁਸੀਂ ਕਿਉਂ ਨਹੀਂ ਕੁਰਬਾਨੀ ਦਿੱਤੀ ਜਾਂ ਤਿਆਗ ਕੀਤਾ ਜਾਂ ਤੁਸੀਂ ਸੰਘਰਸ਼ ਕੀਤਾ। ਸੋ ਅਸੀਂ ਤਾਂ ਉਸ ਰਾਹ ਤੇ ਚੱਲ ਰਹੇ ਹਾਂ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਵਰਗੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਰਹੇ, ਜਥੇਦਾਰ ਰਹੇ, ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ, ਉਹਨਾਂ ਦੀ ਜੀਵਨੀ ਸਾਡਾ ਪ੍ਰੇਰਨਾ ਸਰੋਤ ਆ। ਤੇ ਤੁਸੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਇਹ ਦੇਖੋ, ਅਸੀਂ ਤਾਂ ਸਟੇਜ ਤੇ ਵੀ ਕਿਹਾ ਰਾਜੀਵ ਲੌਂਗੋਵਾਲ ਅਕੋਰਡ ਅਧੂਰਾ ਸੀਗਾ, ਲੇਕਿਨ ਅਧੂਰਾ ਵੀ ਸਾਨੂੰ ਨਹੀਂ ਮਿਲਿਆ। ਚਲੋ ਸਾਨੂੰ ਚੰਡੀਗੜ੍ਹ ਮਿਲ ਜਾਂਦਾ, ਪਾਣੀਆਂ ਦਾ ਮਸਲਾ ਹੱਲ ਕਰ ਦਿੰਦੇ, ਕੁਛ ਤਾਂ ਕਹਿਣ ਜੋਗੇ ਹੁੰਦੇ। ਨਾ ਚੰਡੀਗੜ੍ਹ ਮਿਲਿਆ, ਨਾ ਪਾਣੀਆਂ ਦਾ ਮਸਲਾ ਹੱਲ ਹੋਇਆ। ਚਲੋ ਪੰਜਾਬੀ ਬੋਲਦੇ ਇਲਾਕਿਆਂ ਦੀ ਤਾਂ ਬਹੁਤ ਦੂਰ ਦੀ ਗੱਲ ਆ। ਅਕੋਰਡ ਅਧੂਰਾ ਸੀ, ਲੇਕਿਨ ਅਕੋਰਡ ਹੋ ਗਿਆ। ਚਲੋ ਇੱਕ ਪੜਾਅ ਜੇ ਲੰਘ ਜਾਂਦਾ ਪੰਜਾਬ ਉਸ ਵੇਲੇ, ਤੇ ਫਿਰ ਅਗਲੇ ਪੜਾਅ ਦੀ ਆਪਾਂ ਤਿਆਰੀ ਕਰਦੇ, ਪਰ ਉਹ ਤਾਂ ਪਹਿਲਾਂ ਹੀ ਨਹੀਂ ਉਹਨਾਂ ਨੇ ਮੰਨਿਆ। ਅਕੋਰਡ ਹੀ ਸਾਰਾ ਆਪਣਾ ਢਹਿ ਹੋ ਗਿਆ, ਜਿਸ ਖਾਤਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣੀ ਜਾਨ ਗਵਾਉਣੀ ਪਈ। ਸੋ ਠੀਕ ਆ, ਇਹ ਮਤਲਬ ਉਸ ਵੇਲੇ ਮਨਾਂ 'ਚ ਰੋਸ ਸੀਗਾ ਕਿ ਅਕੋਰਡ ਅਧੂਰਾ ਆ, ਪਰ ਅਕੋਰਡ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਗੱਲਾਂ ਸੀ ਜਿਹੜੀਆਂ ਪੰਜਾਬ ਦੀਆਂ ਮੰਗਾਂ ਸਨ, ਤੇ ਉਹ ਜੇ ਪੂਰੀਆਂ ਹੁੰਦੀਆਂ ਤੇ ਪੰਜਾਬ ਨੂੰ ਬਹੁਤ ਉਹਦਾ ਫਾਇਦਾ ਹੋਣਾ ਸੀਗਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੋਰਚਾ 'ਚ ਨਿਕਲਿਆ, ਇੱਕ ਵਾਰ ਫੇਰ ਤੋਂ ਜਿਹੜੇ ਮੋਰਚੇ ਨੇ ਉਹ ਲੱਗਣੇ ਸ਼ੁਰੂ ਹੋਏ। ਕਦੇ ਬਹਿਮਲ ਕਲਾਂ ਗੋਲੀ ਕਾਂਡ ਦਾ ਮੋਰਚਾ ਲੱਗਿਆ, ਕਦੇ ਬੇਅਦਬੀਆਂ ਦੇ ਮੋਰਚੇ ਲੱਗੇ, ਕਦੇ 328 ਸਰੂਪਾਂ ਦਾ ਮੋਰਚਾ ਲੱਗਿਆ। ਅਜਿਹੇ ਮੋਰਚਿਆਂ ਨੂੰ ਕਿਵੇਂ ਦੇਖਦੇ? ਦੇਖੋ, ਮੋਰਚੇ ਤਾਂ ਜਦੋਂ ਲੋੜ ਪਈ ਤਾਂ ਸਿੱਖ ਸੰਗਤ ਨੇ ਲਾਏ ਹੀ ਆ ਸਦਾ ਹੀ। ਸਿੱਖਾਂ ਦਾ ਜਜ਼ਬਾ ਹੈਗਾ ਹੀ ਆ, ਸਿੱਖਾਂ ਦਾ ਜਜ਼ਬਾ ਤਾਂ ਕਮਜ਼ੋਰ ਹੋਇਆ ਨਹੀਂ। ਆਪਾਂ ਸਭ ਦੇਖਦੇ ਹੀ ਹਾਂ, ਹੁਣ ਇਲੈਕਸ਼ਨਾਂ ਦਾ ਜੋ ਰਿਜ਼ਲਟ ਆਇਆ ਉਹ ਜਜ਼ਬੇ ਕਰਕੇ ਹੋਇਆ। ਸੋ ਮੋਰਚੇ ਜਿੱਥੇ ਲਾਉਣੇ ਪੈਣ ਲਾਉਣੇ ਚਾਹੀਦੇ ਆ, ਪਰ ਜਿਹੜੀ ਪੰਥ ਦੀ ਸ਼ਕਤੀ ਆ ਉਹ ਇਕੱਠੀ ਹੋਣੀ ਚਾਹੀਦੀ ਆ, ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ। ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਨਹੀਂ, ਸਾਰਾ ਪੰਥ ਹੀ ਆ ਜੀ, ਸਾਰੇ ਜਿੰਨੇ ਗਰੁੱਪ ਨੇ, ਜਿੰਨੇ ਧੜੇ ਨੇ, ਸਾਰਾ ਪੰਥ ਆ। ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ, ਤੇ ਪੰਥ ਦੀ ਗੱਲ ਕਰਾਂਗੇ ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ, ਬਾਕੀਆਂ ਨੂੰ ਆਪਣੇ ਬਰਾਬਰ ਦਾ ਅਧਿਕਾਰ ਹੈ ਪੰਥ ਦੀ ਗੱਲ ਕਰਨ ਦਾ। ਪਰ ਜੇ ਪੰਥਕ ਸੋਚ ਹੈ ਸਾਡੇ 'ਚ, ਤਾਂ ਹੀ ਅਸੀਂ ਪੰਥ ਦੀ ਗੱਲ ਕਰਦੇ। ਪਰ ਨਾਲ ਇਹ ਕਹਿੰਦੇ ਆ ਕਿ ਪੰਥ ਸਾਰਾ ਇਕੱਠਾ ਹੋ ਕੇ ਇੱਕ ਝੰਡੇ ਥੱਲੇ ਆਉਣਾ ਚਾਹੀਦਾ। ਐਸੀ ਲੀਡਰਸ਼ਿਪ ਮੋਹਰੇ ਲੱਗੇ ਜਿਹਨੂੰ ਸਾਰਾ ਪੰਥ ਪ੍ਰਵਾਨ ਕਰੇ, ਫਿਰ ਤਾਂ ਕੋਈ ਗੱਲ ਹੀ ਨਹੀਂ ਆਪਣੇ ਮੋਹਰੇ। ਕਿਹੜੀ ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਜਿਸ ਲੀਡਰਸ਼ਿਪ ਨੂੰ ਸਾਰਾ ਪੰਥ ਪ੍ਰਵਾਨ ਕਰੇ, ਉਹ ਲੀਡਰਸ਼ਿਪ ਇਸ ਵੇਲੇ ਪੰਥ ਨੂੰ ਚਾਹੀਦੀ ਹੈ। ਸਾਰਿਆਂ ਦਾ ਉਹ 'ਚ ਰੋਲ ਹੋਣਾ ਆ। ਭਾਈ ਅੰਮ੍ਰਿਤਪਾਲ ਸਿੰਘ ਹੁਣੀ MP ਬਣੇ ਆ, ਉਹਨਾਂ ਦਾ ਵੀ ਰੋਲ ਹੈਗਾ ਆ। ਬਿਲਕੁਲ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ ਗੁਰਪ੍ਰਤਾਪ ਸਿੰਘ ਬਡਾਲਾ ਹੋਰਾਂ ਦੇ ਨਾਲ, ਕਿਉਂਕਿ ਇੱਕ ਨਵੇਂ ਸਿਰੇ ਤੋਂ ਅਕਾਲੀ ਦਲ ਸਿਰਜਿਆ ਜਾ ਰਿਹਾ। ਅਕਾਲੀ ਦਲ ਨੂੰ ਸਿਰਜਿਆ ਜਾ ਰਿਹਾ। ਅਕਾਲੀ ਦਲ ਦੇ ਵਿੱਚ ਕਿਹਾ ਜਾ ਰਿਹਾ ਕਿ ਸੁਧਾਰ ਲਹਿਰ ਲਿਆਵਾਂਗੇ, ਤਾਂ ਦੇਖਦੇ ਹਾਂ ਕਿ ਕੀ ਸੁਧਾਰ ਲਹਿਰ ਇਸ ਲੌਂਗੋਵਾਲ ਦੀ ਧਰਤੀ ਤੋਂ ਸ਼ੁਰੂ ਹੋਵੇਗੀ ਤੇ ਕਦੋਂ ਤੱਕ ਟਿਕੇਗੀ ਜਾਂ ਲੰਬੀ ਚੱਲੇਗੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ 2 ਧੜੇ ਬਣ ਜਾਣੇ। ਉਹਨਾਂ ਧੜੇ 2 ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਹਾਂ, ਕਿਉਂਕਿ 2 ਅਕਾਲੀ ਦਲ ਦਾ ਬੁਰਾ ਹਾਲ ਹੈ, ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ RSS ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ, ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ। ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ। ਮਗਰੋਂ ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ, ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ। ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ, ਤੇ ਪੰਥ ਦੀ ਗੱਲ ਕਰਾਂਗੇ ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ। ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ?
ਤਾਂ ਤੁਸੀਂ ਜੁੜੇ ਹੋ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਅਸੀਂ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਲੌਂਗੋਵਾਲ ਦੀ ਧਰਤੀ ਤੋਂ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਮੌਕੇ ਅੱਜ ਬਾਗੀ ਧੜੇ ਦੇ ਵੱਲੋਂ ਇੱਕ ਕਾਨਫਰੰਸ ਰੱਖੀ ਗਈ ਹੈ। ਤਾਂ ਉਸ ਕਾਨਫਰੰਸ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਮੌਜੂਦ ਨੇ। ਢੀਂਡਸਾ ਸਾਹਿਬ, ਕਿਵੇਂ ਦੇਖਦੇ ਹੋ ਅੱਜ ਦੀ ਕਾਨਫਰੰਸ ਨੂੰ? ਕਿੰਨਾ ਕੁ ਉਤਸ਼ਾਹ ਮਿਲ ਰਿਹਾ? ਅੱਜ ਦਾ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਾਜ਼ਰ ਹੋਏ ਹਾਂ। ਉਹਨਾਂ ਨੇ ਸ਼ਰਧਾ ਭੇਂਟ ਕਰਨ ਵਾਸਤੇ ਆਏ ਹਾਂ ਤੇ ਉਹਦੇ 'ਚ ਹੁਣ ਜਿਹੜੇ ਰੈਜ਼ੋਲੂਸ਼ਨ ਪੜ੍ਹਨਗੇ ਉਦੋਂ ਪਤਾ ਲੱਗੂਗਾ ਕੀ ਹੈ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ, ਉਹਨਾਂ ਧੜੇ ਤਾਂ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਹਾਂ ਜੀ। ਅਸੀਂ ਸੁਧਾਰ ਕਰਨ ਲਈ, ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਔਰ ਇਹ ਹੈ ਕਿ ਜਿਹੜਾ 3 ਮੈਂਬਰ ਸੀ ਉਹਨਾਂ 'ਚੋਂ ਇੱਕ ਛੱਡ ਗਿਆ, ਜਿਹੜੇ 2 ਨੇ ਉਹਨਾਂ ਨੇ ਆਪਣੀ ਹਿੰਮਤ ਨਾਲ ਜਿੱਤੇ ਸੀ ਤੇ ਇਸ ਕਰਕੇ ਉਹਨਾਂ ਨਾਲ ਕੋਈ ਅਕਾਲੀ ਦਲ ਦਾ ਸੰਬੰਧ ਨਹੀਂ। ਅਫਸੋਸ ਹੋ ਰਿਹਾ ਕਿ ਮਗਰਲੀ ਉਮਰੇ ਅਕਾਲੀ ਦਲ ਨਿਘਾਰ ਵੱਲ ਜਾ ਰਿਹਾ, ਅਕਾਲੀ ਦਲ ਨੂੰ ਫਿਰ ਤੋਂ ਖੜਾ ਕਰਨਾ ਪੈ ਰਿਹਾ। ਉਹ ਤਾਂ ਐਸੇ ਕਰਕੇ ਇਸ ਉਮਰ 'ਚ ਸਾਡੀ ਮਜਬੂਰੀ ਹੈ ਕਿ ਇਹ ਜਿਹੇ ਮਹਾਨ ਸੰਤਾਂ ਦੇ ਇਕੱਠਾਂ ਤੇ ਆ ਕੇ ਲੋਕਾਂ ਨੂੰ ਉਤਸ਼ਾਹ ਮਿਲਦਾ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ ਆਰਐਸਐਸ ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਇਹ ਤਾਂ ਹੋਰ ਉਹਨਾਂ ਦੇ ਪੱਲੇ ਹੈ ਕਿ ਸਿਵਾਏ ਇਲਜ਼ਾਮ ਲਾਉਣ ਤੋਂ ਉਹਨਾਂ ਦੇ ਪੱਲੇ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ। ਬਿਲਕੁਲ ਪਹਿਲੀ ਵਾਰੀ ਦੇਖਿਆ ਤੇ ਉਹਨੂੰ ਸੁਧਾਰਨ ਲਈ ਅਸੀਂ ਲੱਗੇ ਹੋਏ ਹਾਂ। ਤਾਂ ਬਿਲਕੁਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਕਹਿਣਾ ਕਿ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ ਤੇ ਉਸ ਨੂੰ ਸੁਧਾਰਨ ਦੇ ਲਈ ਲੱਗੇ ਹੋਏ ਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਲੌਂਗੋਵਾਲ ਦੀ ਧਰਤੀ ਤੋਂ ਸਾਂਝੀਆਂ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਇੱਥੇ ਬਾਗੀ ਧੜੇ ਦੇ ਜਿਹੜੇ ਆਗੂ ਨੇ ਉਹ ਪਹੁੰਚੇ ਹੋਏ ਨੇ। ਬੇਸ਼ੱਕ ਸਰਜੀਤ ਸਿੰਘ ਰਖੜੇ ਦੀ ਗੱਲ ਕਰ ਲਈਏ, ਬੇਸ਼ੱਕ ਪ੍ਰੇਮ ਸਿੰਘ ਚੰਦੂ ਮਾਜਰੇ ਦੀ ਗੱਲ ਕਰ ਲਈਏ, ਚਾਹੇ ਬੀਬੀ ਜੰਗੀਰ ਕੌਰ ਦੀ ਗੱਲ ਕਰ ਲਈਏ, ਤਾਂ ਸਾਰੇ ਜਿਹੜੇ ਆਗੂ ਨੇ ਇਸ ਲੌਂਗੋਵਾਲ ਦੀ ਧਰਤੀ ਤੇ ਪਹੁੰਚੇ ਨੇ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਆਖਰ ਬਾਗੀ ਧੜਾ ਕਾਮਯਾਬ ਹੁੰਦਾ ਤੇ ਕਦੋਂ ਤੱਕ ਜਿਹੜੀਆਂ ਕਿ ਇਹ ਕਾਨਫਰੰਸਾਂ ਚੱਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਸਾਡੇ ਨਾਲ ਗੁਰਪ੍ਰਤਾਪ ਸਿੰਘ ਬਡਾਲਾ ਮੌਜੂਦ ਨੇ। ਬਡਾਲਾ ਸਾਹਿਬ 2 ਮਿੰਟ ਰੁਕ ਜਾਓ, ਅਸੀਂ ਵੀ ਪ੍ਰਸ਼ਾਦਾ ਛਕਣਾ, ਤੁਸੀਂ ਵੀ ਛਕਣਾ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਦੇਖੋ ਇੱਦਾਂ ਜੀ ਵੀ ਇਹ ਬਹੁਤ ਸਮੇਂ ਦੀ ਜ਼ਰੂਰਤ ਸੀ। ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ। ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ, ਸਾਨੂੰ ਉੱਠਣਾ ਪੈਣਾ ਸੀਗਾ। ਬੜੇ ਲੀਡਰਾਂ ਨੇ ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਆਪਾਂ ਸਾਰੇ ਇਕੱਠੇ ਹੋ ਕੇ ਪਾਰਟੀ ਵਾਸਤੇ ਜੂਝੀਏ, ਕੰਮ ਕਰੀਏ ਤੇ ਪਾਰਟੀ ਖੜੀ ਹੋ ਜਾਊਗੀ। ਪਰ ਨਹੀਂ ਮੰਨੇ। ਜੋ ਨਹੀਂ ਮੰਨਦੇ ਨਹੀਂ ਤੇ ਫਿਰ ਸਾਨੂੰ ਹੋਰ ਸਾਡੇ ਕੋਲ ਕੀ ਚਾਰਾ ਸੀਗਾ। ਤੇ ਲੋਕ ਵੀ ਚਾਹੁੰਦੇ ਸੀ ਕਿ ਸਹੀ ਲੀਡਰ ਅੱਗੇ ਆ ਕੇ ਤੇ ਆਵਾਜ਼ ਉਠਾਉਣ, ਅਕਾਲੀ ਦਲ ਨੂੰ ਦੁਬਾਰਾ ਅਸੂਲਾਂ ਤੇ ਲੈ ਕੇ ਆਈਏ। ਜਿਹੜੀ ਵਿਚਾਰਧਾਰਾ ਤੋਂ ਥਿੜਕ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ, ਉਸ ਵਿਚਾਰਧਾਰਾ ਨੂੰ ਦੁਬਾਰਾ ਕਾਇਮ ਕਰੀਏ। ਜਿੱਥੇ ਇੰਨਾ ਨੀਵਾਂ ਆ ਗਿਆ, ਇੰਨਾ ਨਿਗਾਰ ਆ ਗਿਆ ਸੀਗਾ, ਅਰਸ਼ ਤੋਂ ਫਰਸ਼ ਤੇ ਆਉਣ ਵਾਲੀ ਗੱਲ ਆ। ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ੍ਹ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਗਤ ਸਾਡੇ ਤੇ ਉਗਲਾ ਕਰੂਗੀ ਕਿ ਤੁਸੀਂ ਉਸ ਸਮੇਂ ਸੀਗੇ, ਤੁਸੀਂ ਕਿਉਂ ਨਹੀਂ ਆਪਣੇ ਬਜ਼ੁਰਗਾਂ ਵਾਂਗੂ ਕੰਮ ਕੀਤਾ, ਤੁਸੀਂ ਕਿਉਂ ਨਹੀਂ ਕੁਰਬਾਨੀ ਦਿੱਤੀ ਜਾਂ ਤਿਆਗ ਕੀਤਾ ਜਾਂ ਤੁਸੀਂ ਸੰਘਰਸ਼ ਕੀਤਾ। ਸੋ ਅਸੀਂ ਤਾਂ ਉਸ ਰਾਹ ਤੇ ਚੱਲ ਰਹੇ ਹਾਂ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਵਰਗੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਰਹੇ, ਜਥੇਦਾਰ ਰਹੇ, ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ, ਉਹਨਾਂ ਦੀ ਜੀਵਨੀ ਸਾਡਾ ਪ੍ਰੇਰਨਾ ਸਰੋਤ ਆ। ਤੇ ਤੁਸੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ। ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਇਹ ਦੇਖੋ, ਅਸੀਂ ਤਾਂ ਸਟੇਜ ਤੇ ਵੀ ਕਿਹਾ ਰਾਜੀਵ ਲੌਂਗੋਵਾਲ ਅਕੋਰਡ ਅਧੂਰਾ ਸੀਗਾ, ਲੇਕਿਨ ਅਧੂਰਾ ਵੀ ਸਾਨੂੰ ਨਹੀਂ ਮਿਲਿਆ। ਚਲੋ ਸਾਨੂੰ ਚੰਡੀਗੜ੍ਹ ਮਿਲ ਜਾਂਦਾ, ਪਾਣੀਆਂ ਦਾ ਮਸਲਾ ਹੱਲ ਕਰ ਦਿੰਦੇ। ਕੁਛ ਤਾਂ ਕਹਿਣ ਜੋਗੇ ਹੁੰਦੇ, ਨਾ ਚੰਡੀਗੜ੍ਹ ਮਿਲਿਆ ਨਾ ਪਾਣੀਆਂ ਦਾ ਮਸਲਾ ਹੱਲ ਹੋਇਆ। ਚਲੋ ਪੰਜਾਬੀ ਬੋਲਦੇ ਇਲਾਕਿਆਂ ਦੀ ਤਾਂ ਬਹੁਤ ਦੂਰ ਦੀ ਗੱਲ ਆ। ਅਕੋਰਡ ਅਧੂਰਾ ਸੀ ਲੇਕਿਨ ਅਕੋਰਡ ਹੋ ਗਿਆ। ਚਲੋ ਇੱਕ ਪੜਾਅ ਜੇ ਲੰਘ ਜਾਂਦਾ ਪੰਜਾਬ ਉਸ ਵੇਲੇ ਤੇ ਫਿਰ ਅਗਲੇ ਪੜਾਅ ਦੀ ਆਪਾਂ ਤਿਆਰੀ ਕਰਦੇ, ਪਰ ਉਹ ਤਾਂ ਪਹਿਲਾਂ ਹੀ ਨਹੀਂ ਉਹਨਾਂ ਨੇ ਮੰਨਿਆ। ਅਕੋਰਡ ਹੀ ਸਾਰਾ ਆਪਣਾ ਢਹਿ ਹੋ ਗਿਆ। ਜਿਸ ਖਾਤਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣੀ ਜਾਨ ਗਵਾਉਣੀ ਪਈ। ਸੋ ਠੀਕ ਆ, ਇਹ ਮਤਲਬ ਉਸ ਵੇਲੇ ਮਨਾਂ 'ਚ ਰੋਸ ਸੀਗਾ ਕਿ ਅਕੋਰਡ ਅਧੂਰਾ ਆ, ਪਰ ਅਕੋਰਡ ਵਿੱਚ ਬਹੁਤ ਸਾਰੀਆਂ ਇੱਦਾਂ ਦੀ ਗੱਲਾਂ ਸੀ ਜਿਹੜੀਆਂ ਪੰਜਾਬ ਦੀਆਂ ਮੰਗਾਂ ਸਨ ਤੇ ਉਹ ਜੇ ਪੂਰੀਆਂ ਹੁੰਦੀਆਂ ਤੇ ਪੰਜਾਬ ਨੂੰ ਬਹੁਤ ਉਹਦਾ
ਫਾਇਦਾ ਹੋਣਾ ਸੀਗਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੋਰਚਾ 'ਚ ਨਿਕਲਿਆ, ਇੱਕ ਵਾਰ ਫੇਰ ਤੋਂ ਜਿਹੜੇ ਮੋਰਚੇ ਨੇ ਉਹ ਲੱਗਣੇ ਸ਼ੁਰੂ ਹੋਏ। ਕਦੇ ਬਹਿਮਲ ਕਲਾਂ ਗੋਲੀ ਕਾਂਡ ਦਾ ਮੋਰਚਾ ਲੱਗਿਆ, ਕਦੇ ਬੇਅਦਬੀਆਂ ਦੇ ਮੋਰਚੇ ਲੱਗੇ, ਕਦੇ 328 ਸਰੂਪਾਂ ਦਾ ਮੋਰਚਾ ਲੱਗਿਆ। ਅਜਿਹੇ ਮੋਰਚਿਆਂ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੋਰਚੇ ਤਾਂ ਜਦੋਂ ਲੋੜ ਪਈ ਤਾਂ ਸਿੱਖ ਸੰਗਤ ਨੇ ਲਾਏ ਹੀ ਆ ਸਦਾ ਹੀ। ਸਿੱਖਾਂ ਦਾ ਜਜ਼ਬਾ ਹੈਗਾ ਹੀ ਆ, ਸਿੱਖਾਂ ਦਾ ਜਜ਼ਬਾ ਤਾਂ ਕਮਜ਼ੋਰ ਹੋਇਆ ਨਹੀਂ। ਆਪਾਂ ਸਭ ਦੇਖਦੇ ਹੀ ਆ, ਹੁਣ ਇਲੈਕਸ਼ਨਾਂ ਦਾ ਜੋ ਰਿਜ਼ਲਟ ਆਇਆ ਉਹ ਜਜ਼ਬੇ ਕਰਕੇ ਹੋਇਆ। ਸੋ ਮੋਰਚੇ ਜਿੱਥੇ ਲਾਉਣੇ ਪੈਣ ਲਾਉਣੇ ਚਾਹੀਦੇ ਆ, ਪਰ ਜਿਹੜੀ ਪੰਥ ਦੀ ਸ਼ਕਤੀ ਆ ਉਹ ਇਕੱਠੀ ਹੋਣੀ ਚਾਹੀਦੀ ਆ, ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ। ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਨਹੀਂ, ਸਾਰਾ ਪੰਥ ਹੀ ਆ ਜੀ, ਸਾਰੇ ਜਿੰਨੇ ਗਰੁੱਪ ਨੇ, ਜਿੰਨੇ ਧੜੇ ਨੇ, ਸਾਰਾ ਪੰਥ ਆ। ਅਸੀਂ ਤਾਂ ਪੰਥ ਦਾ ਤੁਸ਼ ਜਾਸਾ ਆ ਤੇ ਪੰਥ ਦੀ ਗੱਲ ਕਰਾਂਗੇ, ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ, ਬਾਕੀਆਂ ਨੂੰ ਆਪਣੇ ਬਰਾਬਰ ਦਾ ਅਧਿਕਾਰ ਹੈ ਪੰਥ ਦੀ ਗੱਲ ਕਰਨ ਦਾ। ਪਰ ਜੇ ਪੰਥਕ ਸੋਚ ਹੈ ਸਾਡੇ 'ਚ ਤਾਂ ਹੀ ਅਸੀਂ ਪੰਥ ਦੀ ਗੱਲ ਕਰਦੇ, ਪਰ ਨਾਲ ਇਹ ਕਹਿੰਦੇ ਆ ਕਿ ਪੰਥ ਸਾਰਾ ਇਕੱਠਾ ਹੋ ਕੇ ਇੱਕ ਝੰਡੇ ਥੱਲੇ ਆਉਣਾ ਚਾਹੀਦਾ। ਐਸੀ ਲੀਡਰਸ਼ਿਪ ਮੋਹਰੇ ਲੱਗੇ ਜਿਹਨੂੰ ਸਾਰਾ ਪੰਥ ਪ੍ਰਵਾਨ ਕਰੇ, ਫੇਰ ਤਾਂ ਕੋਈ ਗੱਲ ਹੀ ਨਹੀਂ ਆਪਣੇ ਮੋਹਰੇ। ਕਿਹੜੀ ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਜੇ ਇਸ ਲੀਡਰਸ਼ਿਪ ਨੂੰ ਸਾਰਾ ਪੰਥ ਪ੍ਰਵਾਨ ਕਰੇ, ਉਹ ਲੀਡਰਸ਼ਿਪ ਇਸ ਵੇਲੇ ਪੰਥ ਨੂੰ ਚਾਹੀਦੀ ਹੈ। ਸਾਰਿਆਂ ਦਾ ਉਹ 'ਚ ਰੋਲ ਹੋਣਾ ਆ। ਭਾਈ ਅੰਮ੍ਰਿਤਪਾਲ ਸਿੰਘ ਹੁਣੀ MP ਬਣੇ ਆ, ਉਹਨਾਂ ਦਾ ਵੀ ਰੋਲ ਹੈਗਾ ਆ। ਬਿਲਕੁਲ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ ਗੁਰਪ੍ਰਤਾਪ ਸਿੰਘ ਬਡਾਲਾ ਹੋਰਾਂ ਦੇ ਨਾਲ, ਕਿਉਂਕਿ ਇੱਕ ਨਵੇਂ ਸਿਰੇ ਤੋਂ ਅਕਾਲੀ ਦਲ ਸਿਰਜਿਆ ਜਾ ਰਿਹਾ। ਅਕਾਲੀ ਦਲ ਨੂੰ ਸਿਰਜਿਆ ਜਾ ਰਿਹਾ। ਅਕਾਲੀ ਦਲ ਦੇ ਵਿੱਚ ਕਿਹਾ ਜਾ ਰਿਹਾ ਕਿ ਸੁਧਾਰ ਲਹਿਰ ਲਿਆਵਾਂਗੇ। ਤਾਂ ਦੇਖਦੇ ਹਾਂ ਕਿ ਕੀ ਸੁਧਾਰ ਲਹਿਰ ਇਸ ਲੌਂਗੋਵਾਲ ਦੀ ਧਰਤੀ ਤੋਂ ਸ਼ੁਰੂ ਹੋਵੇਗੀ ਤੇ ਕਦੋਂ ਤੱਕ ਟਿਕੇਗੀ ਜਾਂ ਲੰਬੀ ਚੱਲੇਗੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ। ਉਹਨਾਂ ਧੜੇ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਆ, ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ। ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ RSS ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ, ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ। ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ। ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ। ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ। ਜਿਹੜੀਆਂ ਗੱਲਾਂ ਹੁੰਦੀਆਂ ਨੇ, ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ। ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਅਸੀਂ ਤਾਂ ਪੰਥ ਦਾ ਤੁਸ਼ ਜਾਸਾ ਆ ਤੇ ਪੰਥ ਦੀ ਗੱਲ ਕਰਾਂਗੇ, ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ। ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਤਾਂ ਤੁਸੀਂ ਜੁੜੇ ਹੋ ਇੰਡੋਸ TV ਦੇ ਨਾਲ। ਲਗਾਤਾਰ ਅਸੀਂ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਲੌਂਗੋਵਾਲ ਦੀ ਧਰਤੀ ਤੋਂ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਮੌਕੇ ਅੱਜ ਬਾਗੀ ਧੜੇ ਦੇ ਵੱਲੋਂ ਇੱਕ ਕਾਨਫਰੰਸ ਰੱਖੀ ਗਈ ਹੈ। ਤਾਂ ਉਸ ਕਾਨਫਰੰਸ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਮੌਜੂਦ ਨੇ। ਢੀਂਡਸਾ ਸਾਹਿਬ, ਕਿਵੇਂ ਦੇਖਦੇ ਹੋ ਅੱਜ ਦੀ ਕਾਨਫਰੰਸ ਨੂੰ? ਕਿੰਨਾ ਕੁ ਉਤਸ਼ਾਹ ਮਿਲ ਰਿਹਾ? ਅੱਜ ਦਾ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਾਜ਼ਰ ਹੋਏ ਆ। ਉਹਨਾਂ ਨੇ ਸ਼ਰਧਾ ਭੇਂਟ ਕਰਨ ਵਾਸਤੇ ਆਏ ਆ ਤੇ ਉਹਦੇ 'ਚ ਹੁਣ ਜਿਹੜੇ ਰੈਜ਼ੋਲੂਸ਼ਨ ਪੜ੍ਹਨਗੇ ਉਦੋਂ ਪਤਾ ਲੱਗੂਗਾ ਕੀ ਹੈ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ। ਉਹਨਾਂ ਧੜੇ ਤਾਂ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਆ ਜੀ। ਅਸੀਂ ਸੁਧਾਰ ਕਰਨ ਲਈ, ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ। ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਔਰ ਇਹ ਹੈ ਕਿ ਜਿਹੜਾ 3 ਮੈਂਬਰ ਸੀ ਉਹਨਾਂ 'ਚੋਂ ਇੱਕ ਛੱਡ ਗਿਆ। ਜਿਹੜੇ 2 ਨੇ ਉਹਨਾਂ ਨੇ ਆਪਣੀ ਹਿੰਮਤ ਨਾਲ ਜਿੱਤੇ ਸੀ, ਤੇ ਇਸ ਕਰਕੇ ਉਹਨਾਂ ਨਾਲ ਕੋਈ ਅਕਾਲੀ ਦਲ ਦਾ ਸੰਬੰਧ ਨਹੀਂ। ਅਫਸੋਸ ਹੋ ਰਿਹਾ ਕਿ ਮਗਰਲੀ ਉਮਰੇ ਅਕਾਲੀ ਦਲ ਨਿਘਾਰ ਵੱਲ ਜਾ ਰਿਹਾ, ਅਕਾਲੀ ਦਲ ਨੂੰ ਫਿਰ ਤੋਂ ਖੜਾ ਕਰਨਾ ਪੈ ਰਿਹਾ। ਉਹ ਤਾਂ ਇੱਥੇ ਕਰਕੇ ਇਸ ਉਮਰ 'ਚ ਸਾਡੀ ਮਜਬੂਰੀ ਹੈ ਕਿ ਇਹ ਜਿਹੇ ਮਹਾਨ ਸੰਤਾਂ ਦੇ ਇਕੱਠਾਂ ਤੇ ਆ ਕੇ ਲੋਕਾਂ ਨੂੰ ਉਤਸ਼ਾਹ ਮਿਲਦਾ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ RSS ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਇਹ ਤਾਂ ਹੋਰ ਉਹਨਾਂ ਦੇ ਪੱਲੇ ਹੈ ਕਿ ਸਿਵਾਏ ਇਲਜ਼ਾਮ ਲਾਉਣ ਤੋਂ ਉਹਨਾਂ ਦੇ ਪੱਲੇ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ। ਬਿਲਕੁਲ ਪਹਿਲੀ ਵਾਰੀ ਦੇਖਿਆ ਤੇ ਉਹਨੂੰ ਸੁਧਾਰਨ ਲਈ ਅਸੀਂ ਲੱਗੇ ਹੋਏ ਹਾਂ।
ਤਾਂ ਬਿਲਕੁਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਕਹਿਣਾ ਕਿ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ ਤੇ ਉਸ ਨੂੰ ਸੁਧਾਰਨ ਦੇ ਲਈ ਲੱਗੇ ਹੋਏ ਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਲੌਂਗੋਵਾਲ ਦੀ ਧਰਤੀ ਤੋਂ ਸਾਂਝੀਆਂ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਇੱਥੇ ਬਾਗੀ ਧੜੇ ਦੇ ਜਿਹੜੇ ਆਗੂ ਨੇ ਉਹ ਪਹੁੰਚੇ ਹੋਏ ਨੇ। ਬੇਸ਼ੱਕ ਸੁਰਜੀਤ ਸਿੰਘ ਰਖੜੇ ਦੀ ਗੱਲ ਕਰ ਲਈਏ, ਬੇਸ਼ੱਕ ਪ੍ਰੇਮ ਸਿੰਘ ਚੰਦੂ ਮਾਜਰੇ ਦੀ ਗੱਲ ਕਰ ਲਈਏ, ਚਾਹੇ ਬੀਬੀ ਜੰਗੀਰ ਕੌਰ ਦੀ ਗੱਲ ਕਰ ਲਈਏ, ਤਾਂ ਸਾਰੇ ਜਿਹੜੇ ਆਗੂ ਨੇ ਇਸ ਲੌਂਗੋਵਾਲ ਦੀ ਧਰਤੀ ਤੇ ਪਹੁੰਚੇ ਨੇ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਆਖਰ ਬਾਗੀ ਧੜਾ ਕਾਮਯਾਬ ਹੁੰਦਾ ਤੇ ਕਦੋਂ ਤੱਕ ਜਿਹੜੀਆਂ ਕਿ ਇਹ ਕਾਨਫਰੰਸਾਂ ਚੱਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਸਾਡੇ ਨਾਲ ਗੁਰਪ੍ਰਤਾਪ ਸਿੰਘ ਬਡਾਲਾ ਮੌਜੂਦ ਨੇ। ਬਡਾਲਾ ਸਾਹਿਬ 2 ਮਿੰਟ ਰੁਕ ਜਾਓ, ਅਸੀਂ ਵੀ ਪ੍ਰਸ਼ਾਦਾ ਛਕਣਾ, ਤੁਸੀਂ ਵੀ ਛਕਣਾ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਦੇਖੋ ਇੱਦਾਂ ਜੀ ਵੀ ਇਹ ਬਹੁਤ ਸਮੇਂ ਦੀ ਜ਼ਰੂਰਤ ਸੀ। ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ। ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ। ਸਾਨੂੰ ਉੱਠਣਾ ਪੈਣਾ ਸੀਗਾ। ਬੜੇ ਲੀਡਰਾਂ ਨੇ ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਆਪਾਂ ਸਾਰੇ ਇਕੱਠੇ ਹੋ ਕੇ ਪਾਰਟੀ ਵਾਸਤੇ ਜੂਝੀਏ, ਕੰਮ ਕਰੀਏ ਤੇ ਪਾਰਟੀ ਖੜੀ ਹੋ ਜਾਊਗੀ। ਪਰ ਨਹੀਂ ਮੰਨੇ। ਜੋ ਨਹੀਂ ਮੰਨਦੇ ਨਹੀਂ ਤੇ ਫਿਰ ਸਾਨੂੰ ਹੋਰ ਸਾਡੇ ਕੋਲ ਕੀ ਚਾਰਾ ਸੀਗਾ। ਤੇ ਲੋਕ ਵੀ ਚਾਹੁੰਦੇ ਸੀ ਕਿ ਸਹੀ ਲੀਡਰ ਅੱਗੇ ਆ ਕੇ ਤੇ ਆਵਾਜ਼ ਉਠਾਉਣ, ਅਕਾਲੀ ਦਲ ਨੂੰ ਦੁਬਾਰਾ ਅਸੂਲਾਂ ਤੇ ਲੈ ਕੇ ਆਈਏ। ਜਿਹੜੀ ਵਿਚਾਰਧਾਰਾ ਤੋਂ ਥਿੜਕ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ, ਉਸ ਵਿਚਾਰਧਾਰਾ ਨੂੰ ਦੁਬਾਰਾ ਕਾਇਮ ਕਰੀਏ। ਜਿੱਥੇ ਇੰਨਾ ਨੀਵਾਂ ਆ ਗਿਆ, ਇੰਨਾ ਨਿਗਾਰ ਆ ਗਿਆ ਸੀਗਾ, ਅਰਸ਼ ਤੋਂ ਫਰਸ਼ ਤੇ ਆਉਣ ਵਾਲੀ ਗੱਲ ਆ। ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ੍ਹ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਗਤ ਸਾਡੇ ਤੇ ਉਂਗਲਾਂ ਕਰੂਗੀ ਕਿ ਤੁਸੀਂ ਉਸ ਸਮੇਂ ਸੀਗੇ, ਤੁਸੀਂ ਕਿਉਂ ਨਹੀਂ ਆਪਣੇ ਬਜ਼ੁਰਗਾਂ ਵਾਂਗੂ ਕੰਮ ਕੀਤਾ, ਤੁਸੀਂ ਕਿਉਂ ਨਹੀਂ ਕੁਰਬਾਨੀ ਦਿੱਤੀ ਜਾਂ ਤਿਆਗ ਕੀਤਾ ਜਾਂ ਤੁਸੀਂ ਸੰਘਰਸ਼ ਕੀਤਾ। ਸੋ ਅਸੀਂ ਤਾਂ ਉਸ ਰਾਹ ਤੇ ਚੱਲ ਰਹੇ ਹਾਂ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਵਰਗੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਰਹੇ, ਜਥੇਦਾਰ ਰਹੇ, ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ, ਉਹਨਾਂ ਦੀ ਜੀਵਨੀ ਸਾਡਾ ਪ੍ਰੇਰਨਾ ਸਰੋਤ ਆ। ਤੇ ਤੁਸੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ। ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਇਹ ਦੇਖੋ ਅਸੀਂ ਤਾਂ ਸਟੇਜ ਤੇ ਵੀ ਕਿਹਾ ਰਾਜੀਵ ਲੌਂਗੋਵਾਲ ਅਕੋਰਡ ਅਧੂਰਾ ਸੀਗਾ, ਲੇਕਿਨ ਅਧੂਰਾ ਵੀ ਸਾਨੂੰ ਨਹੀਂ ਮਿਲਿਆ। ਚਲੋ ਸਾਨੂੰ ਚੰਡੀਗੜ੍ਹ ਮਿਲ ਜਾਂਦਾ, ਪਾਣੀਆਂ ਦਾ ਮਸਲਾ ਹੱਲ ਕਰ ਦਿੰਦੇ। ਕੁਛ ਤਾਂ ਕਹਿਣ ਜੋਗੇ ਹੁੰਦੇ। ਨਾ ਚੰਡੀਗੜ੍ਹ ਮਿਲਿਆ, ਨਾ ਪਾਣੀਆਂ ਦਾ ਮਸਲਾ ਹੱਲ ਹੋਇਆ। ਚਲੋ ਪੰਜਾਬੀ ਬੋਲਦੇ ਇਲਾਕਿਆਂ ਦੀ ਤਾਂ ਬਹੁਤ ਦੂਰ ਦੀ ਗੱਲ ਆ। ਅਕੋਰਡ ਅਧੂਰਾ ਸੀ ਲੇਕਿਨ ਅਕੋਰਡ ਹੋ ਗਿਆ। ਚਲੋ ਇੱਕ ਪੜਾਅ ਜੇ ਲੰਘ ਜਾਂਦਾ ਪੰਜਾਬ ਉਸ ਵੇਲੇ ਤੇ ਫਿਰ ਅਗਲੇ ਪੜਾਅ ਦੀ ਆਪਾਂ ਤਿਆਰੀ ਕਰਦੇ, ਪਰ ਉਹ ਤਾਂ ਪਹਿਲਾਂ ਹੀ ਨਹੀਂ ਉਹਨਾਂ ਨੇ ਮੰਨਿਆ। ਅਕੋਰਡ ਹੀ ਸਾਰਾ ਆਪਣਾ ਢਹਿ ਹੋ ਗਿਆ। ਜਿਸ ਖਾਤਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣੀ ਜਾਨ ਗਵਾਉਣੀ ਪਈ। ਸੋ ਠੀਕ ਆ, ਇਹ ਮਤਲਬ ਉਸ ਵੇਲੇ ਮਨਾਂ 'ਚ ਰੋਸ ਸੀਗਾ ਕਿ ਅਕੋਰਡ ਅਧੂਰਾ ਆ, ਪਰ ਅਕੋਰਡ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਗੱਲਾਂ ਸੀ ਜਿਹੜੀਆਂ ਪੰਜਾਬ ਦੀਆਂ ਮੰਗਾਂ ਸਨ ਤੇ ਉਹ ਜੇ ਪੂਰੀਆਂ ਹੁੰਦੀਆਂ ਤੇ ਪੰਜਾਬ ਨੂੰ ਬਹੁਤ ਉਹਦਾ ਫਾਇਦਾ ਹੋਣਾ ਸੀਗਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੋਰਚਾ 'ਚ ਨਿਕਲਿਆ, ਇੱਕ ਵਾਰ ਫੇਰ ਤੋਂ ਜਿਹੜੇ ਮੋਰਚੇ ਨੇ ਉਹ ਲੱਗਣੇ ਸ਼ੁਰੂ ਹੋਏ। ਕਦੇ ਬਹਿਮਲ ਕਲਾਂ ਗੋਲੀ ਕਾਂਡ ਦਾ ਮੋਰਚਾ ਲੱਗਿਆ, ਕਦੇ ਬੇਅਦਬੀਆਂ ਦੇ ਮੋਰਚੇ ਲੱਗੇ, ਕਦੇ 328 ਸਰੂਪਾਂ ਦਾ ਮੋਰਚਾ ਲੱਗਿਆ। ਅਜਿਹੇ ਮੋਰਚਿਆਂ ਨੂੰ ਕਿਵੇਂ ਦੇਖਦੇ ਹੋ? ਦੇਖੋ ਮੋਰਚੇ ਤਾਂ ਜਦੋਂ ਲੋੜ ਪਈ ਤਾਂ ਸਿੱਖ ਸੰਗਤ ਨੇ ਲਾਇਆ ਹੀ ਆ ਸਦਾ ਹੀ। ਸਿੱਖਾਂ ਦਾ ਜਜ਼ਬਾ ਹੈਗਾ ਹੀ ਆ। ਸਿੱਖਾਂ ਦਾ ਜਜ਼ਬਾ ਤਾਂ ਕਮਜ਼ੋਰ ਹੋਇਆ ਨਹੀਂ। ਆਪਾਂ ਸਭ ਦੇਖਦੇ ਹੀ ਆ। ਹੁਣ ਇਲੈਕਸ਼ਨਾਂ ਦਾ ਜੋ ਰਿਜ਼ਲਟ ਆਇਆ ਉਹ ਜਜ਼ਬੇ ਕਰਕੇ ਹੋਇਆ। ਸੋ ਮੋਰਚੇ ਜਿੱਥੇ ਲਾਉਣੇ ਪੈਣ ਲਾਉਣੇ ਚਾਹੀਦੇ ਆ, ਪਰ ਜਿਹੜੀ ਪੰਥ ਦੀ ਸ਼ਕਤੀ ਆ ਉਹ ਇਕੱਠੀ ਹੋਣੀ ਚਾਹੀਦੀ ਆ। ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ। ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ, ਉਦੋਂ ਪੰਥ ਖਿੱਲਰ ਜਾਂਦਾ। ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਨਹੀਂ, ਸਾਰਾ ਪੰਥ ਹੀ ਆ ਜੀ। ਸਾਰੇ ਜਿੰਨੇ ਗਰੁੱਪ ਨੇ, ਜਿੰਨੇ ਧੜੇ ਨੇ, ਸਾਰਾ ਪੰਥ ਆ। ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ ਤੇ ਪੰਥ ਦੀ ਗੱਲ ਕਰਾਂਗੇ ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ, ਬਾਕੀਆਂ ਨੂੰ ਆਪਣੇ ਬਰਾਬਰ ਦਾ ਅਧਿਕਾਰ ਹੈ ਪੰਥ ਦੀ ਗੱਲ ਕਰਨ ਦਾ। ਪਰ ਜੇ ਪੰਥਕ ਸੋਚ ਹੈ ਸਾਡੇ 'ਚ ਤਾਂ ਹੀ ਅਸੀਂ ਪੰਥ ਦੀ ਗੱਲ ਕਰਦੇ। ਪਰ ਨਾਲ ਇਹ ਕਹਿੰਦੇ ਆ ਕਿ ਪੰਥ ਸਾਰਾ ਇਕੱਠਾ ਹੋ ਕੇ ਇੱਕ ਝੰਡੇ ਥੱਲੇ ਆਉਣਾ ਚਾਹੀਦਾ। ਐਸੀ ਲੀਡਰਸ਼ਿਪ ਮੋਹਰੇ ਲੱਗੇ ਜਿਹਨੂੰ ਸਾਰਾ ਪੰਥ ਪ੍ਰਵਾਨ ਕਰੇ, ਫਿਰ ਤਾਂ ਕੋਈ ਗੱਲ ਹੀ ਨਹੀਂ ਆਪਣੇ ਮੋਹਰੇ। ਕਿਹੜੀ ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਜਿਸ ਲੀਡਰਸ਼ਿਪ ਨੂੰ ਸਾਰਾ ਪੰਥ ਪ੍ਰਵਾਨ ਕਰੇ, ਉਹ ਲੀਡਰਸ਼ਿਪ ਇਸ ਵੇਲੇ ਪੰਥ ਨੂੰ ਚਾਹੀਦੀ ਹੈ। ਸਾਰਿਆਂ ਦਾ ਉਹ 'ਚ ਰੋਲ ਹੋਣਾ ਆ। ਭਾਈ ਅੰਮ੍ਰਿਤਪਾਲ ਸਿੰਘ ਹੁਣੀ MP ਬਣੇ ਆ, ਉਹਨਾਂ ਦਾ ਵੀ ਰੋਲ ਹੈਗਾ ਆ। ਬਿਲਕੁਲ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ ਗੁਰਪ੍ਰਤਾਪ ਸਿੰਘ ਬਡਾਲਾ ਹੋਰਾਂ ਦੇ ਨਾਲ, ਕਿਉਂਕਿ ਇੱਕ ਨਵੇਂ ਸਿਰੇ ਤੋਂ ਅਕਾਲੀ ਦਲ ਸਿਰਜਿਆ ਜਾ ਰਿਹਾ। ਅਕਾਲੀ ਦਲ ਨੂੰ ਸਿਰਜਿਆ ਜਾ ਰਿਹਾ। ਅਕਾਲੀ ਦਲ ਦੇ ਵਿੱਚ ਕਿਹਾ ਜਾ ਰਿਹਾ ਕਿ ਸੁਧਾਰ ਲਹਿਰ ਲਿਆਵਾਂਗੇ। ਤਾਂ ਦੇਖਦੇ ਹਾਂ ਕਿ ਕੀ ਸੁਧਾਰ ਲਹਿਰ ਇਸ ਲੌਂਗੋਵਾਲ ਦੀ ਧਰਤੀ ਤੋਂ ਸ਼ੁਰੂ ਹੋਵੇਗੀ ਤੇ ਕਦੋਂ ਤੱਕ
ਟਿਕੇਗੀ ਜਾਂ ਲੰਬੀ ਚੱਲੇਗੀ ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ, ਉਹਨਾਂ ਧੜੇ ਤਾਂ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਹਾਂ ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ, ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ ਆਰਐਸਐਸ ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ। ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਜਿਹੜੀਆਂ ਗੱਲਾਂ ਹੁੰਦੀਆਂ ਨੇ। ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ, ਕੀ ਪੰਜਾਬ ਨੂੰ ਪੰਥ ਨਹੀਂ ਬਣਦਾ? ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ ਤੇ ਪੰਥ ਦੀ ਗੱਲ ਕਰਾਂਗੇ ਕਰਕੇ ਪੰਥ ਦੇ ਪਰਵਾਨਾ ਜੰਮੇ ਆ, ਸਾਨੂੰ ਵੀ ਅਧਿਕਾਰ ਹੈਗਾ ਆ। ਲੀਡਰਸ਼ਿਪ ਦੀ ਗੱਲ ਕਰਦੇ ਹੋ, ਨੌਜਵਾਨਾਂ ਦੀ ਗੱਲ ਕਰਦੇ ਹੋ, ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ ਤਾਂ ਤੁਸੀਂ ਜੁੜੇ ਹੋ ਇੰਡੋਸ ਟੀਵੀ ਦੇ ਨਾਲ। ਲਗਾਤਾਰ ਅਸੀਂ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਲੌਂਗੋਵਾਲ ਦੀ ਧਰਤੀ ਤੋਂ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਮੌਕੇ ਅੱਜ ਬਾਗੀ ਧੜੇ ਦੇ ਵੱਲੋਂ ਇੱਕ ਕਾਨਫਰੰਸ ਰੱਖੀ ਗਈ ਹੈ, ਤਾਂ ਉਸ ਕਾਨਫਰੰਸ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਮੌਜੂਦ ਨੇ। ਢੀਂਡਸਾ ਸਾਹਿਬ, ਕਿਵੇਂ ਦੇਖਦੇ ਹੋ ਅੱਜ ਦੀ ਕਾਨਫਰੰਸ ਨੂੰ, ਕਿੰਨਾ ਕੁ ਉਤਸ਼ਾਹ ਮਿਲ ਰਿਹਾ? ਅੱਜ ਦਾ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਾਜ਼ਰ ਹੋਏ ਹਾਂ। ਉਹਨਾਂ ਨੇ ਸ਼ਰਧਾ ਭੇਂਟ ਕਰਨ ਵਾਸਤੇ ਆਏ ਹਾਂ ਤੇ ਉਹਦੇ 'ਚ ਹੁਣ ਜਿਹੜੇ ਰੈਜ਼ੋਲੂਸ਼ਨ ਪੜ੍ਹਨਗੇ ਉਦੋਂ ਪਤਾ ਲੱਗੂਗਾ ਕੀ ਹੈ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ, ਉਹਨਾਂ ਧੜੇ ਤਾਂ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਹਾਂ ਜੀ। ਅਸੀਂ ਸੁਧਾਰ ਕਰਨ ਲਈ ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ, ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਔਰ ਇਹ ਹੈ ਕਿ ਜਿਹੜਾ 3 ਮੈਂਬਰ ਸੀ ਉਹਨਾਂ 'ਚੋਂ ਇੱਕ ਛੱਡ ਗਿਆ, ਜਿਹੜੇ 2 ਨੇ ਉਹਨਾਂ ਨੇ ਆਪਣੀ ਹਿੰਮਤ ਨਾਲ ਜਿੱਤੇ ਸੀ ਤੇ ਇਸ ਕਰਕੇ ਉਹਨਾਂ ਨਾਲ ਕੋਈ ਅਕਾਲੀ ਦਲ ਦਾ ਸੰਬੰਧ ਨਹੀਂ। ਅਫਸੋਸ ਹੋ ਰਿਹਾ ਕਿ ਮਗਰਲੀ ਉਮਰੇ ਅਕਾਲੀ ਦਲ ਨਿਘਾਰ ਵੱਲ ਜਾ ਰਿਹਾ, ਅਕਾਲੀ ਦਲ ਨੂੰ ਫਿਰ ਤੋਂ ਖੜਾ ਕਰਨਾ ਪੈ ਰਿਹਾ। ਉਹ ਤਾਂ ਐਸੇ ਕਰਕੇ ਇਸ ਉਮਰ 'ਚ ਸਾਡੀ ਮਜਬੂਰੀ ਹੈ ਕਿ ਇਹ ਜਿਹੇ ਮਹਾਨ ਸੰਤਾਂ ਦੇ ਇਕੱਠਾਂ ਤੇ ਆ ਕੇ ਲੋਕਾਂ ਨੂੰ ਉਤਸ਼ਾਹ ਮਿਲਦਾ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ ਆਰਐਸਐਸ ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਇਹ ਤਾਂ ਹੋਰ ਉਹਨਾਂ ਦੇ ਪੱਲੇ ਹੈ ਕਿ ਸਿਵਾਏ ਇਲਜ਼ਾਮ ਲਾਉਣ ਤੋਂ ਉਹਨਾਂ ਦੇ ਪੱਲੇ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ। ਬਿਲਕੁਲ ਪਹਿਲੀ ਵਾਰੀ ਦੇਖਿਆ ਤੇ ਉਹਨੂੰ ਸੁਧਾਰਨ ਲਈ ਅਸੀਂ ਲੱਗੇ ਹੋਏ ਹਾਂ। ਤਾਂ ਬਿਲਕੁਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਕਹਿਣਾ ਕਿ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ ਤੇ ਉਸ ਨੂੰ ਸੁਧਾਰਨ ਦੇ ਲਈ ਲੱਗੇ ਹੋਏ ਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਲੌਂਗੋਵਾਲ ਦੀ ਧਰਤੀ ਤੋਂ ਸਾਂਝੀਆਂ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਇੱਥੇ ਬਾਗੀ ਧੜੇ ਦੇ ਜਿਹੜੇ ਆਗੂ ਨੇ ਉਹ ਪਹੁੰਚੇ ਹੋਏ ਨੇ। ਬੇਸ਼ੱਕ ਸੁਰਜੀਤ ਸਿੰਘ ਰਖੜੇ ਦੀ ਗੱਲ ਕਰ ਲਈਏ, ਬੇਸ਼ੱਕ ਪ੍ਰੇਮ ਸਿੰਘ ਚੰਦੂ ਮਾਜਰੇ ਦੀ ਗੱਲ ਕਰ ਲਈਏ, ਚਾਹੇ ਬੀਬੀ ਜੰਗੀਰ ਕੌਰ ਦੀ ਗੱਲ ਕਰ ਲਈਏ, ਤਾਂ ਸਾਰੇ ਜਿਹੜੇ ਆਗੂ ਨੇ ਇਸ ਲੌਂਗੋਵਾਲ ਦੀ ਧਰਤੀ ਤੇ ਪਹੁੰਚੇ ਨੇ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਆਖਰ ਬਾਗੀ ਧੜਾ ਕਾਮਯਾਬ ਹੁੰਦਾ ਤੇ ਕਦੋਂ ਤੱਕ ਜਿਹੜੀਆਂ ਕਿ ਇਹ ਕਾਨਫਰੰਸਾਂ ਚੱਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਸਾਡੇ ਨਾਲ ਗੁਰਪ੍ਰਤਾਪ ਸਿੰਘ ਬਡਾਲਾ ਮੌਜੂਦ ਨੇ। ਬਡਾਲਾ ਸਾਹਿਬ 2 ਮਿੰਟ ਰੁਕ ਜਾਓ, ਅਸੀਂ ਵੀ ਪ੍ਰਸ਼ਾਦਾ ਛਕਣਾ, ਤੁਸੀਂ ਵੀ ਛਕਣਾ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਦੇਖੋ ਇੱਦਾਂ ਜੀ ਵੀ ਇਹ ਬਹੁਤ ਸਮੇਂ ਦੀ ਜ਼ਰੂਰਤ ਸੀ, ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ, ਸਾਨੂੰ ਉੱਠਣਾ ਪੈਣਾ ਸੀਗਾ। ਬੜੇ ਲੀਡਰਾਂ ਨੇ ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਆਪਾਂ ਸਾਰੇ ਇਕੱਠੇ ਹੋ ਕੇ ਪਾਰਟੀ ਵਾਸਤੇ ਜੂਝੀਏ, ਕੰਮ ਕਰੀਏ ਤੇ ਪਾਰਟੀ ਖੜੀ ਹੋ ਜਾਊਗੀ। ਪਰ ਨਹੀਂ ਮੰਨੇ, ਜੋ ਨਹੀਂ ਮੰਨਦੇ ਨਹੀਂ ਤੇ ਫਿਰ ਸਾਨੂੰ ਹੋਰ ਸਾਡੇ ਕੋਲ ਕੀ ਚਾਰਾ ਸੀਗਾ। ਤੇ ਲੋਕ ਵੀ ਚਾਹੁੰਦੇ ਸੀ ਕਿ ਸਹੀ ਲੀਡਰ ਅੱਗੇ ਆ ਕੇ ਤੇ ਆਵਾਜ਼ ਉਠਾਉਣ, ਅਕਾਲੀ ਦਲ ਨੂੰ ਦੁਬਾਰਾ ਅਸੂਲਾਂ ਤੇ ਲੈ ਕੇ ਆਈਏ। ਜਿਹੜੀ ਵਿਚਾਰਧਾਰਾ ਤੋਂ ਥਿੜਕ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ, ਉਸ ਵਿਚਾਰਧਾਰਾ ਨੂੰ ਦੁਬਾਰਾ ਕਾਇਮ ਕਰੀਏ। ਜਿੱਥੇ ਇੰਨਾ ਨੀਵਾਂ ਆ ਗਿਆ, ਇੰਨਾ ਨਿਗਾਰ ਆ ਗਿਆ ਸੀਗਾ, ਅਰਸ਼ ਤੋਂ ਫਰਸ਼ ਤੇ ਆਉਣ ਵਾਲੀ ਗੱਲ ਆ। ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ ਤੇ ਜੇ ਅਸੀਂ ਅੱਜ ਕੁਛ ਨਾ ਕੀਤਾ
ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ, ਸੰਗਤ ਸਾਡੇ ਤੇ ਉਗਲਾ ਕਰੂਗੀ ਕਿ ਤੁਸੀਂ ਉਸ ਸਮੇਂ ਸੀਗੇ, ਤੁਸੀਂ ਕਿਉਂ ਨਹੀਂ ਆਪਣੇ ਬਜ਼ੁਰਗਾਂ ਵਾਂਗੂ ਕੰਮ ਕੀਤਾ, ਤੁਸੀਂ ਕਿਉਂ ਨਹੀਂ ਕੁਰਬਾਨੀ ਦਿੱਤੀ ਜਾਂ ਤਿਆਗ ਕੀਤਾ ਜਾਂ ਤੁਸੀਂ ਸੰਘਰਸ਼ ਕੀਤਾ। ਸੋ ਅਸੀਂ ਤਾਂ ਉਸ ਰਾਹ ਤੇ ਚੱਲ ਰਹੇ ਹਾਂ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਵਰਗੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਰਹੇ, ਜਥੇਦਾਰ ਰਹੇ, ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ, ਉਹਨਾਂ ਦੀ ਜੀਵਨੀ ਸਾਡਾ ਪ੍ਰੇਰਨਾ ਸਰੋਤ ਆ। ਤੇ ਤੁਸੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਇਹ ਦੇਖੋ, ਅਸੀਂ ਤਾਂ ਸਟੇਜ ਤੇ ਵੀ ਕਿਹਾ ਰਾਜੀਵ ਲੌਂਗੋਵਾਲ ਅਕੋਰਡ ਅਧੂਰਾ ਸੀਗਾ, ਲੇਕਿਨ ਅਧੂਰਾ ਵੀ ਸਾਨੂੰ ਨਹੀਂ ਮਿਲਿਆ। ਚਲੋ ਸਾਨੂੰ ਚੰਡੀਗੜ੍ਹ ਮਿਲ ਜਾਂਦਾ, ਪਾਣੀਆਂ ਦਾ ਮਸਲਾ ਹੱਲ ਕਰ ਦਿੰਦੇ, ਕੁਛ ਤਾਂ ਕਹਿਣ ਜੋਗੇ ਹੁੰਦੇ। ਨਾ ਚੰਡੀਗੜ੍ਹ ਮਿਲਿਆ, ਨਾ ਪਾਣੀਆਂ ਦਾ ਮਸਲਾ ਹੱਲ ਹੋਇਆ। ਚਲੋ ਪੰਜਾਬੀ ਬੋਲਦੇ ਇਲਾਕਿਆਂ ਦੀ ਤਾਂ ਬਹੁਤ ਦੂਰ ਦੀ ਗੱਲ ਆ। ਅਕੋਰਡ ਅਧੂਰਾ ਸੀ, ਲੇਕਿਨ ਅਕੋਰਡ ਹੋ ਗਿਆ। ਚਲੋ ਇੱਕ ਪੜਾਅ ਜੇ ਲੰਘ ਜਾਂਦਾ ਪੰਜਾਬ ਉਸ ਵੇਲੇ, ਤੇ ਫਿਰ ਅਗਲੇ ਪੜਾਅ ਦੀ ਆਪਾਂ ਤਿਆਰੀ ਕਰਦੇ, ਪਰ ਉਹ ਤਾਂ ਪਹਿਲਾਂ ਹੀ ਨਹੀਂ ਉਹਨਾਂ ਨੇ ਮੰਨਿਆ। ਅਕੋਰਡ ਹੀ ਸਾਰਾ ਆਪਣਾ ਢਹਿ ਹੋ ਗਿਆ। ਜਿਸ ਖਾਤਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣੀ ਜਾਨ ਗਵਾਉਣੀ ਪਈ। ਸੋ ਠੀਕ ਆ, ਇਹ ਮਤਲਬ ਉਸ ਵੇਲੇ ਮਨਾਂ 'ਚ ਰੋਸ ਸੀਗਾ ਕਿ ਅਕੋਰਡ ਅਧੂਰਾ ਆ, ਪਰ ਅਕੋਰਡ ਵਿੱਚ ਬਹੁਤ ਸਾਰੀਆਂ ਇੱਦਾਂ ਦੀ ਗੱਲਾਂ ਸੀ ਜਿਹੜੀਆਂ ਪੰਜਾਬ ਦੀਆਂ ਮੰਗਾਂ ਸਨ, ਤੇ ਉਹ ਜੇ ਪੂਰੀਆਂ ਹੁੰਦੀਆਂ ਤੇ ਪੰਜਾਬ ਨੂੰ ਬਹੁਤ ਉਹਦਾ ਫਾਇਦਾ ਹੋਣਾ ਸੀਗਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੋਰਚਾ 'ਚ ਨਿਕਲਿਆ, ਇੱਕ ਵਾਰ ਫੇਰ ਤੋਂ ਜਿਹੜੇ ਮੋਰਚੇ ਨੇ ਉਹ ਲੱਗਣੇ ਸ਼ੁਰੂ ਹੋਏ। ਕਦੇ ਬਹਿਮਲ ਕਲਾਂ ਗੋਲੀ ਕਾਂਡ ਦਾ ਮੋਰਚਾ ਲੱਗਿਆ, ਕਦੇ ਬੇਅਦਬੀਆਂ ਦੇ ਮੋਰਚੇ ਲੱਗੇ, ਕਦੇ 328 ਸਰੂਪਾਂ ਦਾ ਮੋਰਚਾ ਲੱਗਿਆ। ਅਜਿਹੇ ਮੋਰਚਿਆਂ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੋਰਚੇ ਤਾਂ ਜਦੋਂ ਲੋੜ ਪਈ ਤਾਂ ਸਿੱਖ ਸੰਗਤ ਨੇ ਲਾਏ ਹੀ ਆ ਸਦਾ ਹੀ। ਸਿੱਖਾਂ ਦਾ ਜਜ਼ਬਾ ਹੈਗਾ ਹੀ ਆ, ਸਿੱਖਾਂ ਦਾ ਜਜ਼ਬਾ ਤਾਂ ਕਮਜ਼ੋਰ ਹੋਇਆ ਨਹੀਂ। ਆਪਾਂ ਸਭ ਦੇਖਦੇ ਹੀ ਆ, ਹੁਣ ਇਲੈਕਸ਼ਨਾਂ ਦਾ ਜੋ ਰਿਜ਼ਲਟ ਆਇਆ ਉਹ ਜਜ਼ਬੇ ਕਰਕੇ ਹੋਇਆ। ਸੋ ਮੋਰਚੇ ਜਿੱਥੇ ਲਾਉਣੇ ਪੈਣ ਲਾਉਣੇ ਚਾਹੀਦੇ ਆ, ਪਰ ਜਿਹੜੀ ਪੰਥ ਦੀ ਸ਼ਕਤੀ ਆ ਉਹ ਇਕੱਠੀ ਹੋਣੀ ਚਾਹੀਦੀ ਆ, ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ, ਉਦੋਂ ਪੰਥ ਖਿੱਲਰ ਜਾਂਦਾ। ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਨਹੀਂ, ਸਾਰਾ ਪੰਥ ਹੀ ਆ ਜੀ। ਸਾਰੇ ਜਿੰਨੇ ਗਰੁੱਪ ਨੇ, ਜਿੰਨੇ ਧੜੇ ਨੇ, ਸਾਰਾ ਪੰਥ ਆ। ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ, ਤੇ ਪੰਥ ਦੀ ਗੱਲ ਕਰਾਂਗੇ ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ, ਬਾਕੀਆਂ ਨੂੰ ਆਪਣੇ ਬਰਾਬਰ ਦਾ ਅਧਿਕਾਰ ਹੈ ਪੰਥ ਦੀ ਗੱਲ ਕਰਨ ਦਾ। ਪਰ ਜੇ ਪੰਥਕ ਸੋਚ ਹੈ ਸਾਡੇ 'ਚ, ਤਾਂ ਹੀ ਅਸੀਂ ਪੰਥ ਦੀ ਗੱਲ ਕਰਦੇ। ਪਰ ਨਾਲ ਇਹ ਕਹਿੰਦੇ ਆ ਕਿ ਪੰਥ ਸਾਰਾ ਇਕੱਠਾ ਹੋ ਕੇ ਇੱਕ ਝੰਡੇ ਥੱਲੇ ਆਉਣਾ ਚਾਹੀਦਾ। ਐਸੀ ਲੀਡਰਸ਼ਿਪ ਮੋਹਰੇ ਲੱਗੇ ਜਿਹਨੂੰ ਸਾਰਾ ਪੰਥ ਪ੍ਰਵਾਨ ਕਰੇ, ਫਿਰ ਤਾਂ ਕੋਈ ਗੱਲ ਹੀ ਨਹੀਂ ਆਪਣੇ ਮੋਹਰੇ। ਕਿਹੜੀ ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਜੇ ਇਸ ਲੀਡਰਸ਼ਿਪ ਨੂੰ ਸਾਰਾ ਪੰਥ ਪ੍ਰਵਾਨ ਕਰੇ, ਉਹ ਲੀਡਰਸ਼ਿਪ ਇਸ ਵੇਲੇ ਪੰਥ ਨੂੰ ਚਾਹੀਦੀ ਹੈ। ਸਾਰਿਆਂ ਦਾ ਉਹ 'ਚ ਰੋਲ ਹੋਣਾ ਆ। ਭਾਈ ਅੰਮ੍ਰਿਤਪਾਲ ਸਿੰਘ ਹੁਣੀ MP ਬਣੇ ਆ, ਉਹਨਾਂ ਦਾ ਵੀ ਰੋਲ ਹੈਗਾ ਆ। ਬਿਲਕੁਲ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ ਗੁਰਪ੍ਰਤਾਪ ਸਿੰਘ ਬਡਾਲਾ ਹੋਰਾਂ ਦੇ ਨਾਲ, ਕਿਉਂਕਿ ਇੱਕ ਨਵੇਂ ਸਿਰੇ ਤੋਂ ਅਕਾਲੀ ਦਲ ਸਿਰਜਿਆ ਜਾ ਰਿਹਾ। ਅਕਾਲੀ ਦਲ ਨੂੰ ਸਿਰਜਿਆ ਜਾ ਰਿਹਾ। ਅਕਾਲੀ ਦਲ ਦੇ ਵਿੱਚ ਕਿਹਾ ਜਾ ਰਿਹਾ ਕਿ ਸੁਧਾਰ ਲਹਿਰ ਲਿਆਵਾਂਗੇ, ਤਾਂ ਦੇਖਦੇ ਹਾਂ ਕਿ ਕੀ ਸੁਧਾਰ ਲਹਿਰ ਇਸ ਲੌਂਗੋਵਾਲ ਦੀ ਧਰਤੀ ਤੋਂ ਸ਼ੁਰੂ ਹੋਵੇਗੀ ਤੇ ਕਦੋਂ ਤੱਕ ਟਿਕੇਗੀ ਜਾਂ ਲੰਬੀ ਚੱਲੇਗੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ 2 ਧੜੇ ਬਣ ਜਾਣੇ। ਉਹਨਾਂ ਧੜੇ 2 ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਹਾਂ, ਕਿਉਂਕਿ 2 ਅਕਾਲੀ ਦਲ ਦਾ ਬੁਰਾ ਹਾਲ ਹੈ। ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ RSS ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ, ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ। ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ। ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ, ਉਦੋਂ ਪੰਥ ਖਿੱਲਰ ਜਾਂਦਾ। ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ, ਤੇ ਪੰਥ ਦੀ ਗੱਲ ਕਰਾਂਗੇ ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ। ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ?
ਤਾਂ ਤੁਸੀਂ ਜੁੜੇ ਹੋ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਅਸੀਂ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਲੌਂਗੋਵਾਲ ਦੀ ਧਰਤੀ ਤੋਂ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਮੌਕੇ ਅੱਜ ਬਾਗੀ ਧੜੇ ਦੇ ਵੱਲੋਂ ਇੱਕ ਕਾਨਫਰੰਸ ਰੱਖੀ ਗਈ ਹੈ। ਤਾਂ ਉਸ ਕਾਨਫਰੰਸ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਮੌਜੂਦ ਨੇ। ਢੀਂਡਸਾ ਸਾਹਿਬ, ਕਿਵੇਂ ਦੇਖਦੇ ਹੋ ਅੱਜ ਦੀ ਕਾਨਫਰੰਸ ਨੂੰ? ਕਿੰਨਾ ਕੁ ਉਤਸ਼ਾਹ ਮਿਲ ਰਿਹਾ? ਅੱਜ ਦਾ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਾਜ਼ਰ ਹੋਏ ਹਾਂ। ਉਹਨਾਂ ਨੇ ਸ਼ਰਧਾ ਭੇਂਟ ਕਰਨ ਵਾਸਤੇ ਆਏ ਹਾਂ ਤੇ ਉਹਦੇ 'ਚ ਹੁਣ ਜਿਹੜੇ ਰੈਜ਼ੋਲੂਸ਼ਨ ਪੜ੍ਹਨਗੇ ਉਦੋਂ ਪਤਾ ਲੱਗੂਗਾ ਕੀ ਹੈ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ, ਉਹਨਾਂ ਧੜੇ ਤਾਂ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਹਾਂ ਜੀ। ਅਸੀਂ ਸੁਧਾਰ ਕਰਨ ਲਈ, ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਔਰ ਇਹ ਹੈ ਕਿ ਜਿਹੜਾ 3 ਮੈਂਬਰ ਸੀ ਉਹਨਾਂ 'ਚੋਂ ਇੱਕ ਛੱਡ ਗਿਆ, ਜਿਹੜੇ 2 ਨੇ ਉਹਨਾਂ ਨੇ ਆਪਣੀ ਹਿੰਮਤ ਨਾਲ ਜਿੱਤੇ ਸੀ ਤੇ ਇਸ ਕਰਕੇ ਉਹਨਾਂ ਨਾਲ ਕੋਈ ਅਕਾਲੀ ਦਲ ਦਾ ਸੰਬੰਧ ਨਹੀਂ। ਅਫਸੋਸ ਹੋ ਰਿਹਾ ਕਿ ਮਗਰਲੀ ਉਮਰੇ ਅਕਾਲੀ ਦਲ ਨਿਘਾਰ ਵੱਲ ਜਾ ਰਿਹਾ, ਅਕਾਲੀ ਦਲ ਨੂੰ ਫਿਰ ਤੋਂ ਖੜਾ ਕਰਨਾ ਪੈ ਰਿਹਾ। ਉਹ ਤਾਂ ਇੱਥੇ ਕਰਕੇ ਇਸ ਉਮਰ 'ਚ ਸਾਡੀ ਮਜਬੂਰੀ ਹੈ ਕਿ ਇਹ ਜਿਹੇ ਮਹਾਨ ਸੰਤਾਂ ਦੇ ਇਕੱਠਾਂ ਤੇ ਆ ਕੇ ਲੋਕਾਂ ਨੂੰ ਉਤਸ਼ਾਹ ਮਿਲਦਾ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ ਆਰਐਸਐਸ ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਇਹ ਤਾਂ ਹੋਰ ਉਹਨਾਂ ਦੇ ਪੱਲੇ ਹੈ ਕਿ ਸਿਵਾਏ ਇਲਜ਼ਾਮ ਲਾਉਣ ਤੋਂ ਉਹਨਾਂ ਦੇ ਪੱਲੇ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ। ਬਿਲਕੁਲ ਪਹਿਲੀ ਵਾਰੀ ਦੇਖਿਆ ਤੇ ਉਹਨੂੰ ਸੁਧਾਰਨ ਲਈ ਅਸੀਂ ਲੱਗੇ ਹੋਏ ਹਾਂ। ਤਾਂ ਬਿਲਕੁਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਕਹਿਣਾ ਕਿ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ ਤੇ ਉਸ ਨੂੰ ਸੁਧਾਰਨ ਦੇ ਲਈ ਲੱਗੇ ਹੋਏ ਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਲੌਂਗੋਵਾਲ ਦੀ ਧਰਤੀ ਤੋਂ ਸਾਂਝੀਆਂ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਇੱਥੇ ਬਾਗੀ ਧੜੇ ਦੇ ਜਿਹੜੇ ਆਗੂ ਨੇ ਉਹ ਪਹੁੰਚੇ ਹੋਏ ਨੇ। ਬੇਸ਼ੱਕ ਸਰਜੀਤ ਸਿੰਘ ਰਖੜੇ ਦੀ ਗੱਲ ਕਰ ਲਈਏ, ਬੇਸ਼ੱਕ ਪ੍ਰੇਮ ਸਿੰਘ ਚੰਦੂ ਮਾਜਰੇ ਦੀ ਗੱਲ ਕਰ ਲਈਏ, ਚਾਹੇ ਬੀਬੀ ਜੰਗੀਰ ਕੌਰ ਦੀ ਗੱਲ ਕਰ ਲਈਏ, ਤਾਂ ਸਾਰੇ ਜਿਹੜੇ ਆਗੂ ਨੇ ਇਸ ਲੌਂਗੋਵਾਲ ਦੀ ਧਰਤੀ ਤੇ ਪਹੁੰਚੇ ਨੇ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਆਖਰ ਬਾਗੀ ਧੜਾ ਕਾਮਯਾਬ ਹੁੰਦਾ ਤੇ ਕਦੋਂ ਤੱਕ ਜਿਹੜੀਆਂ ਕਿ ਇਹ ਕਾਨਫਰੰਸਾਂ ਚੱਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਸਾਡੇ ਨਾਲ ਗੁਰਪ੍ਰਤਾਪ ਸਿੰਘ ਬਡਾਲਾ ਮੌਜੂਦ ਨੇ। ਬਡਾਲਾ ਸਾਹਿਬ 2 ਮਿੰਟ ਰੁਕ ਜਾਓ, ਅਸੀਂ ਵੀ ਪ੍ਰਸ਼ਾਦਾ ਛਕਣਾ, ਤੁਸੀਂ ਵੀ ਛਕਣਾ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਦੇਖੋ ਇੱਦਾਂ ਜੀ ਵੀ ਇਹ ਬਹੁਤ ਸਮੇਂ ਦੀ ਜ਼ਰੂਰਤ ਸੀ। ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ। ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ, ਸਾਨੂੰ ਉੱਠਣਾ ਪੈਣਾ ਸੀਗਾ। ਬੜੇ ਲੀਡਰਾਂ ਨੇ ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਆਪਾਂ ਸਾਰੇ ਇਕੱਠੇ ਹੋ ਕੇ ਪਾਰਟੀ ਵਾਸਤੇ ਜੂਝੀਏ, ਕੰਮ ਕਰੀਏ ਤੇ ਪਾਰਟੀ ਖੜੀ ਹੋ ਜਾਊਗੀ। ਪਰ ਨਹੀਂ ਮੰਨੇ, ਜੋ ਨਹੀਂ ਮੰਨਦੇ ਨਹੀਂ ਤੇ ਫਿਰ ਸਾਨੂੰ ਹੋਰ ਸਾਡੇ ਕੋਲ ਕੀ ਚਾਰਾ ਸੀਗਾ। ਤੇ ਲੋਕ ਵੀ ਚਾਹੁੰਦੇ ਸੀ ਕਿ ਸਹੀ ਲੀਡਰ ਅੱਗੇ ਆ ਕੇ ਤੇ ਆਵਾਜ਼ ਉਠਾਉਣ, ਅਕਾਲੀ ਦਲ ਨੂੰ ਦੁਬਾਰਾ ਅਸੂਲਾਂ ਤੇ ਲੈ ਕੇ ਆਈਏ। ਜਿਹੜੀ ਵਿਚਾਰਧਾਰਾ ਤੋਂ ਥਿੜਕ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ, ਉਸ ਵਿਚਾਰਧਾਰਾ ਨੂੰ ਦੁਬਾਰਾ ਕਾਇਮ ਕਰੀਏ। ਜਿੱਥੇ ਇੰਨਾ ਨੀਵਾਂ ਆ ਗਿਆ, ਇੰਨਾ ਨਿਗਾਰ ਆ ਗਿਆ ਸੀਗਾ, ਅਰਸ਼ ਤੋਂ ਫਰਸ਼ ਤੇ ਆਉਣ ਵਾਲੀ ਗੱਲ ਆ। ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ੍ਹ ਨੂੰ ਸਾਨੂੰ ਲੋਕ ਅਲਾਮਾਂ ਦੇਣਗੇ। ਸੰਗਤ ਸਾਡੇ ਤੇ ਉਗਲਾ ਕਰੂਗੀ ਕਿ ਤੁਸੀਂ ਉਸ ਸਮੇਂ ਸੀਗੇ, ਤੁਸੀਂ ਕਿਉਂ ਨਹੀਂ ਆਪਣੇ ਬਜ਼ੁਰਗਾਂ ਵਾਂਗੂ ਕੰਮ ਕੀਤਾ, ਤੁਸੀਂ ਕਿਉਂ ਨਹੀਂ ਕੁਰਬਾਨੀ ਦਿੱਤੀ ਜਾਂ ਤਿਆਗ ਕੀਤਾ ਜਾਂ ਤੁਸੀਂ ਸੰਘਰਸ਼ ਕੀਤਾ। ਸੋ ਅਸੀਂ ਤਾਂ ਉਸ ਰਾਹ ਤੇ ਚੱਲ ਰਹੇ ਹਾਂ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਵਰਗੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਰਹੇ, ਜਥੇਦਾਰ ਰਹੇ, ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ, ਉਹਨਾਂ ਦੀ ਜੀਵਨੀ ਸਾਡਾ ਪ੍ਰੇਰਨਾ ਸਰੋਤ ਆ। ਤੇ ਤੁਸੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ। ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਇਹ ਦੇਖੋ, ਅਸੀਂ ਤਾਂ ਸਟੇਜ ਤੇ ਵੀ ਕਿਹਾ ਰਾਜੀਵ ਲੌਂਗੋਵਾਲ ਅਕੋਰਡ ਅਧੂਰਾ ਸੀਗਾ, ਲੇਕਿਨ ਅਧੂਰਾ ਵੀ ਸਾਨੂੰ ਨਹੀਂ ਮਿਲਿਆ। ਚਲੋ ਸਾਨੂੰ ਚੰਡੀਗੜ੍ਹ ਮਿਲ ਜਾਂਦਾ, ਪਾਣੀਆਂ ਦਾ ਮਸਲਾ ਹੱਲ ਕਰ ਦਿੰਦੇ। ਕੁਛ ਤਾਂ ਕਹਿਣ ਜੋਗੇ ਹੁੰਦੇ, ਨਾ ਚੰਡੀਗੜ੍ਹ ਮਿਲਿਆ, ਨਾ ਪਾਣੀਆਂ ਦਾ ਮਸਲਾ ਹੱਲ ਹੋਇਆ। ਚਲੋ ਪੰਜਾਬੀ ਬੋਲਦੇ ਇਲਾਕਿਆਂ ਦੀ ਤਾਂ ਬਹੁਤ ਦੂਰ ਦੀ ਗੱਲ ਆ। ਅਕੋਰਡ ਅਧੂਰਾ ਸੀ ਲੇਕਿਨ ਅਕੋਰਡ ਹੋ ਗਿਆ। ਚਲੋ ਇੱਕ ਪੜਾਅ ਜੇ ਲੰਘ ਜਾਂਦਾ ਪੰਜਾਬ ਉਸ ਵੇਲੇ ਤੇ ਫਿਰ ਅਗਲੇ ਪੜਾਅ ਦੀ ਆਪਾਂ ਤਿਆਰੀ ਕਰਦੇ, ਪਰ ਉਹ ਤਾਂ ਪਹਿਲੇ ਨਹੀਂ ਉਹਨਾਂ ਨੇ ਮੰਨਿਆ। ਅਕੋਰਡ ਹੀ ਸਾਰਾ ਆਪਣਾ ਢਹਿ ਹੋ ਗਿਆ। ਜਿਸ ਖਾਤਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣੀ ਜਾਨ ਗਵਾਉਣੀ ਪਈ। ਸੋ ਠੀਕ ਆ, ਇਹ ਮਤਲਬ ਉਸ ਵੇਲੇ ਮਨਾਂ 'ਚ ਰੋਸ ਸੀਗਾ ਕਿ ਅਕੋਰਡ ਅਧੂਰਾ ਆ, ਪਰ ਅਕੋਰਡ ਵਿੱਚ ਬਹੁਤ ਸਾਰੀਆਂ ਇੱਦਾਂ ਦੀ ਗੱਲਾਂ ਸੀ ਜਿਹੜੀਆਂ ਪੰਜਾਬ ਦੀਆਂ ਮੰਗਾਂ ਸਨ ਤੇ ਉਹ ਜੇ ਪੂਰੀਆਂ ਹੁੰਦੀਆਂ ਤੇ ਪੰਜਾਬ ਨੂੰ ਬਹੁਤ ਉਹਦਾ
ਫਾਇਦਾ ਹੋਣਾ ਸੀਗਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੋਰਚਾ ਚ ਨਿਕਲਿਆ, ਇੱਕ ਵਾਰ ਫੇਰ ਤੋਂ ਜਿਹੜੇ ਮੋਰਚੇ ਨੇ ਉਹ ਲੱਗਣੇ ਸ਼ੁਰੂ ਹੋਏ। ਕਦੇ ਬਹਿਮਲ ਕਲਾਂ ਗੋਲੀ ਕਾਂਡ ਦਾ ਮੋਰਚਾ ਲੱਗਿਆ, ਕਦੇ ਬੇਅਦਬੀਆਂ ਦੇ ਮੋਰਚੇ ਲੱਗੇ, ਕਦੇ 328 ਸਰੂਪਾਂ ਦਾ ਮੋਰਚਾ ਲੱਗਿਆ। ਅਜਿਹੇ ਮੋਰਚਿਆਂ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੋਰਚੇ ਤਾਂ ਜਦੋਂ ਲੋੜ ਪਈ ਤਾਂ ਸਿੱਖ ਸੰਗਤ ਨੇ ਲਾਇਆ ਹੀ ਆ ਸਦਾ ਹੀ। ਸਿੱਖਾਂ ਦਾ ਜਜ਼ਬਾ ਹੈਗਾ ਹੀ ਆ, ਸਿੱਖਾਂ ਦਾ ਜਜ਼ਬਾ ਤਾਂ ਕਮਜ਼ੋਰ ਹੋਇਆ ਨਹੀਂ। ਆਪਾਂ ਸਭ ਦੇਖਦੇ ਹੀ ਆ, ਹੁਣ ਇਲੈਕਸ਼ਨਾਂ ਦਾ ਜੋ ਰਿਜ਼ਲਟ ਆਇਆ ਉਹ ਜਜ਼ਬੇ ਕਰਕੇ ਹੋਇਆ। ਸੋ ਮੋਰਚੇ ਜਿੱਥੇ ਲਾਉਣੇ ਪੈਣ ਲਾਉਣੇ ਚਾਹੀਦੇ ਆ, ਪਰ ਜਿਹੜੀ ਪੰਥ ਦੀ ਸ਼ਕਤੀ ਆ ਉਹ ਇਕੱਠੀ ਹੋਣੀ ਚਾਹੀਦੀ ਆ, ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ। ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਨਹੀਂ, ਸਾਰਾ ਪੰਥ ਹੀ ਆ ਜੀ, ਸਾਰੇ ਜਿੰਨੇ ਗਰੁੱਪ ਨੇ, ਜਿੰਨੇ ਧੜੇ ਨੇ, ਸਾਰਾ ਪੰਥ ਆ। ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ ਤੇ ਪੰਥ ਦੀ ਗੱਲ ਕਰਾਂਗੇ, ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ, ਬਾਕੀਆਂ ਨੂੰ ਆਪਣੇ ਬਰਾਬਰ ਦਾ ਅਧਿਕਾਰ ਹੈ ਪੰਥ ਦੀ ਗੱਲ ਕਰਨ ਦਾ। ਪਰ ਜੇ ਪੰਥਕ ਸੋਚ ਹੈ ਸਾਡੇ 'ਚ ਤਾਂ ਹੀ ਅਸੀਂ ਪੰਥ ਦੀ ਗੱਲ ਕਰਦੇ। ਪਰ ਨਾਲ ਇਹ ਕਹਿੰਦੇ ਆ ਕਿ ਪੰਥ ਸਾਰਾ ਇਕੱਠਾ ਹੋ ਕੇ ਇੱਕ ਝੰਡੇ ਥੱਲੇ ਆਉਣਾ ਚਾਹੀਦਾ। ਐਸੀ ਲੀਡਰਸ਼ਿਪ ਮੋਹਰੇ ਲੱਗੇ ਜਿਹਨੂੰ ਸਾਰਾ ਪੰਥ ਪ੍ਰਵਾਨ ਕਰੇ, ਫੇਰ ਤਾਂ ਕੋਈ ਗੱਲ ਹੀ ਨਹੀਂ ਆਪਣੇ ਮੋਹਰੇ। ਕਿਹੜੀ ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਜਿਸ ਲੀਡਰਸ਼ਿਪ ਨੂੰ ਸਾਰਾ ਪੰਥ ਪ੍ਰਵਾਨ ਕਰੇ, ਉਹ ਲੀਡਰਸ਼ਿਪ ਇਸ ਵੇਲੇ ਪੰਥ ਨੂੰ ਚਾਹੀਦੀ ਹੈ। ਸਾਰਿਆਂ ਦਾ ਉਹ 'ਚ ਰੋਲ ਹੋਣਾ ਆ। ਭਾਈ ਅੰਮ੍ਰਿਤਪਾਲ ਸਿੰਘ ਹੁਣੀ MP ਬਣੇ ਆ, ਉਹਨਾਂ ਦਾ ਵੀ ਰੋਲ ਹੈਗਾ ਆ। ਬਿਲਕੁਲ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ ਗੁਰਪ੍ਰਤਾਪ ਸਿੰਘ ਬਡਾਲਾ ਹੋਰਾਂ ਦੇ ਨਾਲ, ਕਿਉਂਕਿ ਇੱਕ ਨਵੇਂ ਸਿਰੇ ਤੋਂ ਅਕਾਲੀ ਦਲ ਸਿਰਜਿਆ ਜਾ ਰਿਹਾ। ਅਕਾਲੀ ਦਲ ਨੂੰ ਸਿਰਜਿਆ ਜਾ ਰਿਹਾ। ਅਕਾਲੀ ਦਲ ਦੇ ਵਿੱਚ ਕਿਹਾ ਜਾ ਰਿਹਾ ਕਿ ਸੁਧਾਰ ਲਹਿਰ ਲਿਆਵਾਂਗੇ। ਤਾਂ ਦੇਖਦੇ ਹਾਂ ਕਿ ਕੀ ਸੁਧਾਰ ਲਹਿਰ ਇਸ ਲੌਂਗੋਵਾਲ ਦੀ ਧਰਤੀ ਤੋਂ ਸ਼ੁਰੂ ਹੋਵੇਗੀ ਤੇ ਕਦੋਂ ਤੱਕ ਟਿਕੇਗੀ ਜਾਂ ਲੰਬੀ ਚੱਲੇਗੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ। ਉਹਨਾਂ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਆ, ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ। ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ RSS ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ, ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ। ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ। ਮਗਰੋਂ ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ, ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ। ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ। ਅਜਿਹੀਆਂ ਗੱਲਾਂ ਹੁੰਦੀਆਂ ਨੇ। ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ। ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ ਤੇ ਪੰਥ ਦੀ ਗੱਲ ਕਰਾਂਗੇ, ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ। ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਤਾਂ ਤੁਸੀਂ ਜੁੜੇ ਹੋ ਇੰਡੋਸ TV ਦੇ ਨਾਲ। ਲਗਾਤਾਰ ਅਸੀਂ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਲੌਂਗੋਵਾਲ ਦੀ ਧਰਤੀ ਤੋਂ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਮੌਕੇ ਅੱਜ ਬਾਗੀ ਧੜੇ ਦੇ ਵੱਲੋਂ ਇੱਕ ਕਾਨਫਰੰਸ ਰੱਖੀ ਗਈ ਹੈ। ਤਾਂ ਉਸ ਕਾਨਫਰੰਸ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਮੌਜੂਦ ਨੇ। ਢੀਂਡਸਾ ਸਾਹਿਬ, ਕਿਵੇਂ ਦੇਖਦੇ ਹੋ ਅੱਜ ਦੀ ਕਾਨਫਰੰਸ ਨੂੰ? ਕਿੰਨਾ ਕੁ ਉਤਸ਼ਾਹ ਮਿਲ ਰਿਹਾ? ਅੱਜ ਤਾਂ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਾਜ਼ਰ ਹੋਏ ਆ। ਉਹਨਾਂ ਨੇ ਸ਼ਰਧਾ ਭੇਂਟ ਕਰਨ ਵਾਸਤੇ ਆਏ ਆ, ਤੇ ਉਹਦੇ 'ਚ ਹੁਣ ਜਿਹੜੇ ਰੈਜ਼ੋਲੂਸ਼ਨ ਪੜ੍ਹਨਗੇ ਉਦੋਂ ਪਤਾ ਲੱਗੂਗਾ ਕੀ ਹੈ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ। ਉਹਨਾਂ ਧੜੇ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਆ ਜੀ। ਅਸੀਂ ਸੁਧਾਰ ਕਰਨ ਲਈ, ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ। ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਔਰ ਇਹ ਹੈ ਕਿ ਜਿਹੜਾ 3 ਮੈਂਬਰ ਸੀ ਉਹਨਾਂ 'ਚੋਂ ਇੱਕ ਛੱਡ ਗਿਆ। ਜਿਹੜੇ 2 ਨੇ ਉਹਨਾਂ ਨੇ ਆਪਣੀ ਹਿੰਮਤ ਨਾਲ ਜਿੱਤੇ ਸੀ, ਤੇ ਇਸ ਕਰਕੇ ਉਹਨਾਂ ਨਾਲ ਕੋਈ ਅਕਾਲੀ ਦਲ ਦਾ ਸੰਬੰਧ ਨਹੀਂ। ਅਫਸੋਸ ਹੋ ਰਿਹਾ ਕਿ ਮਗਰਲੀ ਉਮਰੇ ਅਕਾਲੀ ਦਲ ਨਿਘਾਰ ਵੱਲ ਜਾ ਰਿਹਾ, ਅਕਾਲੀ ਦਲ ਨੂੰ ਫਿਰ ਤੋਂ ਖੜਾ ਕਰਨਾ ਪੈ ਰਿਹਾ। ਉਹ ਤਾਂ ਇੱਥੇ ਕਰਕੇ ਇਸ ਉਮਰ 'ਚ ਸਾਡੀ ਮਜਬੂਰੀ ਹੈ ਕਿ ਇਹ ਜਿਹੇ ਮਹਾਨ ਸੰਤਾਂ ਦੇ ਇਕੱਠਾਂ ਤੇ ਆ ਕੇ ਲੋਕਾਂ ਨੂੰ ਉਤਸ਼ਾਹ ਮਿਲਦਾ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ RSS ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਇਹ ਤਾਂ ਹੋਰ ਉਹਨਾਂ ਦੇ ਪੱਲੇ ਹੈ ਕਿ ਸਿਵਾਏ ਇਲਜ਼ਾਮ ਲਾਉਣ ਤੋਂ ਉਹਨਾਂ ਦੇ ਪੱਲੇ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ। ਬਿਲਕੁਲ ਪਹਿਲੀ ਵਾਰੀ ਦੇਖਿਆ, ਤੇ ਉਹਨੂੰ ਸੁਧਾਰਨ ਲਈ ਅਸੀਂ ਲੱਗੇ ਹੋਏ ਹਾਂ।
ਤਾਂ ਬਿਲਕੁਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਕਹਿਣਾ ਕਿ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ ਤੇ ਉਸ ਨੂੰ ਸੁਧਾਰਨ ਦੇ ਲਈ ਲੱਗੇ ਹੋਏ ਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਲੌਂਗੋਵਾਲ ਦੀ ਧਰਤੀ ਤੋਂ ਸਾਂਝੀਆਂ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਇੱਥੇ ਬਾਗੀ ਧੜੇ ਦੇ ਜਿਹੜੇ ਆਗੂ ਨੇ ਉਹ ਪਹੁੰਚੇ ਹੋਏ ਨੇ। ਬੇਸ਼ੱਕ ਸੁਰਜੀਤ ਸਿੰਘ ਰਖੜੇ ਦੀ ਗੱਲ ਕਰ ਲਈਏ, ਬੇਸ਼ੱਕ ਪ੍ਰੇਮ ਸਿੰਘ ਚੰਦੂ ਮਾਜਰੇ ਦੀ ਗੱਲ ਕਰ ਲਈਏ, ਚਾਹੇ ਬੀਬੀ ਜੰਗੀਰ ਕੌਰ ਦੀ ਗੱਲ ਕਰ ਲਈਏ, ਤਾਂ ਸਾਰੇ ਜਿਹੜੇ ਆਗੂ ਨੇ ਇਸ ਲੌਂਗੋਵਾਲ ਦੀ ਧਰਤੀ ਤੇ ਪਹੁੰਚੇ ਨੇ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਆਖਰ ਬਾਗੀ ਧੜਾ ਕਾਮਯਾਬ ਹੁੰਦਾ ਤੇ ਕਦੋਂ ਤੱਕ ਜਿਹੜੀਆਂ ਕਿ ਇਹ ਕਾਨਫਰੰਸਾਂ ਚੱਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਸਾਡੇ ਨਾਲ ਗੁਰਪ੍ਰਤਾਪ ਸਿੰਘ ਬਡਾਲਾ ਮੌਜੂਦ ਨੇ। ਬਡਾਲਾ ਸਾਹਿਬ 2 ਮਿੰਟ ਰੁਕ ਜਾਓ, ਅਸੀਂ ਵੀ ਪ੍ਰਸ਼ਾਦਾ ਛਕਣਾ, ਤੁਸੀਂ ਵੀ ਛਕਣਾ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਦੇਖੋ ਇੱਦਾਂ ਜੀ ਵੀ ਇਹ ਬਹੁਤ ਸਮੇਂ ਦੀ ਜ਼ਰੂਰਤ ਸੀ। ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ। ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ। ਸਾਨੂੰ ਉੱਠਣਾ ਪੈਣਾ ਸੀਗਾ। ਬੜੇ ਲੀਡਰਾਂ ਨੇ ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਆਪਾਂ ਸਾਰੇ ਇਕੱਠੇ ਹੋ ਕੇ ਪਾਰਟੀ ਵਾਸਤੇ ਜੂਝੀਏ, ਕੰਮ ਕਰੀਏ ਤੇ ਪਾਰਟੀ ਖੜੀ ਹੋ ਜਾਊਗੀ। ਪਰ ਨਹੀਂ ਮੰਨੇ। ਜੋ ਨਹੀਂ ਮੰਨਦੇ ਨਹੀਂ ਤੇ ਫਿਰ ਸਾਨੂੰ ਹੋਰ ਸਾਡੇ ਕੋਲ ਕੀ ਚਾਰਾ ਸੀਗਾ। ਤੇ ਲੋਕ ਵੀ ਚਾਹੁੰਦੇ ਸੀ ਕਿ ਸਹੀ ਲੀਡਰ ਅੱਗੇ ਆ ਕੇ ਤੇ ਆਵਾਜ਼ ਉਠਾਉਣ, ਅਕਾਲੀ ਦਲ ਨੂੰ ਦੁਬਾਰਾ ਅਸੂਲਾਂ ਤੇ ਲੈ ਕੇ ਆਈਏ। ਜਿਹੜੀ ਵਿਚਾਰਧਾਰਾ ਤੋਂ ਥਿੜਕ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ, ਉਸ ਵਿਚਾਰਧਾਰਾ ਨੂੰ ਦੁਬਾਰਾ ਕਾਇਮ ਕਰੀਏ। ਜਿੱਥੇ ਇੰਨਾ ਨੀਵਾਂ ਆ ਗਿਆ, ਇੰਨਾ ਨਿਗਾਰ ਆ ਗਿਆ ਸੀਗਾ, ਅਰਸ਼ ਤੋਂ ਫਰਸ਼ ਤੇ ਆਉਣ ਵਾਲੀ ਗੱਲ ਆ। ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ। ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਗਤ ਸਾਡੇ ਤੇ ਉਗਲਾ ਕਰੂਗੀ ਕਿ ਤੁਸੀਂ ਉਸ ਸਮੇਂ ਸੀਗੇ, ਤੁਸੀਂ ਕਿਉਂ ਨਹੀਂ ਆਪਣੇ ਬਜ਼ੁਰਗਾਂ ਵਾਂਗੂ ਕੰਮ ਕੀਤਾ, ਤੁਸੀਂ ਕਿਉਂ ਨਹੀਂ ਕੁਰਬਾਨੀ ਦਿੱਤੀ ਜਾਂ ਤਿਆਗ ਕੀਤਾ ਜਾਂ ਤੁਸੀਂ ਸੰਘਰਸ਼ ਕੀਤਾ। ਸੋ ਅਸੀਂ ਤਾਂ ਉਸ ਰਾਹ ਤੇ ਚੱਲ ਰਹੇ ਹਾਂ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਵਰਗੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਰਹੇ, ਜਥੇਦਾਰ ਰਹੇ, ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ, ਉਹ ਉਹਨਾਂ ਦੀ ਜੀਵਨੀ ਸਾਡਾ ਪ੍ਰੇਰਨਾ ਸਰੋਤ ਆ। ਤੇ ਤੁਸੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ। ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਇਹ ਦੇਖੋ ਅਸੀਂ ਤਾਂ ਸਟੇਜ ਤੇ ਵੀ ਕਿਹਾ ਰਾਜੀਵ ਲੌਂਗੋਵਾਲ ਅਕੋਰਡ ਅਧੂਰਾ ਸੀਗਾ, ਲੇਕਿਨ ਅਧੂਰਾ ਵੀ ਸਾਨੂੰ ਨਹੀਂ ਮਿਲਿਆ। ਚਲੋ ਸਾਨੂੰ ਚੰਡੀਗੜ੍ਹ ਮਿਲ ਜਾਂਦਾ, ਪਾਣੀਆਂ ਦਾ ਮਸਲਾ ਹੱਲ ਕਰ ਦਿੰਦੇ। ਕੁਛ ਤਾਂ ਕਹਿਣ ਜੋਗੇ ਹੁੰਦੇ। ਨਾ ਚੰਡੀਗੜ੍ਹ ਮਿਲਿਆ, ਨਾ ਪਾਣੀਆਂ ਦਾ ਮਸਲਾ ਹੱਲ ਹੋਇਆ। ਚਲੋ ਪੰਜਾਬੀ ਬੋਲਦੇ ਇਲਾਕਿਆਂ ਦੀ ਤਾਂ ਬਹੁਤ ਦੂਰ ਦੀ ਗੱਲ ਆ। ਅਕੋਰਡ ਅਧੂਰਾ ਸੀ, ਲੇਕਿਨ ਅਕੋਰਡ ਹੋ ਗਿਆ। ਚਲੋ ਇੱਕ ਪੜਾਅ ਜੇ ਲੰਘ ਜਾਂਦਾ ਪੰਜਾਬ ਉਸ ਵੇਲੇ ਤੇ ਫਿਰ ਅਗਲੇ ਪੜਾਅ ਦੀ ਆਪਾਂ ਤਿਆਰੀ ਕਰਦੇ, ਪਰ ਉਹ ਤਾਂ ਪਹਿਲਾਂ ਨਹੀਂ ਉਹਨਾਂ ਨੇ ਮੰਨਿਆ। ਅਕੋਰਡ ਹੀ ਸਾਰਾ ਆਪਣਾ ਢਹਿ ਹੋ ਗਿਆ। ਜਿਸ ਖਾਤਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣੀ ਜਾਨ ਗਵਾਉਣੀ ਪਈ। ਸੋ ਠੀਕ ਆ, ਇਹ ਮਤਲਬ ਉਸ ਵੇਲੇ ਮਨਾਂ 'ਚ ਰੋਸ ਸੀਗਾ ਕਿ ਅਕੋਰਡ ਅਧੂਰਾ ਆ, ਪਰ ਅਕੋਰਡ ਵਿੱਚ ਬਹੁਤ ਸਾਰੀਆਂ ਇੱਦਾਂ ਦੀ ਗੱਲਾਂ ਸੀ ਜਿਹੜੀਆਂ ਪੰਜਾਬ ਦੀਆਂ ਮੰਗਾਂ ਸਨ, ਤੇ ਉਹ ਜੇ ਪੂਰੀਆਂ ਹੁੰਦੀਆਂ ਤੇ ਪੰਜਾਬ ਨੂੰ ਬਹੁਤ ਉਹਦਾ ਫਾਇਦਾ ਹੋਣਾ ਸੀਗਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੋਰਚਾ 'ਚ ਨਿਕਲਿਆ, ਇੱਕ ਵਾਰ ਫੇਰ ਤੋਂ ਜਿਹੜੇ ਮੋਰਚੇ ਨੇ ਉਹ ਲੱਗਣੇ ਸ਼ੁਰੂ ਹੋਏ। ਕਦੇ ਬਹਿਮਲ ਕਲਾਂ ਗੋਲੀ ਕਾਂਡ ਦਾ ਮੋਰਚਾ ਲੱਗਿਆ, ਕਦੇ ਬੇਅਦਬੀਆਂ ਦੇ ਮੋਰਚੇ ਲੱਗੇ, ਕਦੇ 328 ਸਰੂਪਾਂ ਦਾ ਮੋਰਚਾ ਲੱਗਿਆ। ਅਜਿਹੇ ਮੋਰਚਿਆਂ ਨੂੰ ਕਿਵੇਂ ਦੇਖਦੇ ਹੋ? ਦੇਖੋ ਮੋਰਚੇ ਤਾਂ ਜਦੋਂ ਲੋੜ ਪਈ ਤਾਂ ਸਿੱਖ ਸੰਗਤ ਨੇ ਲਾਏ ਹੀ ਆ ਸਦਾ ਹੀ। ਸਿੱਖਾਂ ਦਾ ਜਜ਼ਬਾ ਹੈਗਾ ਹੀ ਆ। ਸਿੱਖਾਂ ਦਾ ਜਜ਼ਬਾ ਤਾਂ ਕਮਜ਼ੋਰ ਹੋਇਆ ਨਹੀਂ। ਆਪਾਂ ਸਭ ਦੇਖਦੇ ਹੀ ਆ। ਹੁਣ ਇਲੈਕਸ਼ਨਾਂ ਦਾ ਜੋ ਰਿਜ਼ਲਟ ਆਇਆ ਉਹ ਜਜ਼ਬੇ ਕਰਕੇ ਹੋਇਆ। ਸੋ ਮੋਰਚੇ ਜਿੱਥੇ ਲਾਉਣੇ ਪੈਣ ਲਾਉਣੇ ਚਾਹੀਦੇ ਆ, ਪਰ ਜਿਹੜੀ ਪੰਥ ਦੀ ਸ਼ਕਤੀ ਆ ਉਹ ਇਕੱਠੀ ਹੋਣੀ ਚਾਹੀਦੀ ਆ। ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ। ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ, ਉਦੋਂ ਪੰਥ ਖਿੱਲਰ ਜਾਂਦਾ। ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਨਹੀਂ, ਸਾਰਾ ਪੰਥ ਹੀ ਆ ਜੀ। ਸਾਰੇ ਜਿੰਨੇ ਗਰੁੱਪ ਨੇ, ਜਿੰਨੇ ਧੜੇ ਨੇ, ਸਾਰਾ ਪੰਥ ਆ। ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ ਤੇ ਪੰਥ ਦੀ ਗੱਲ ਕਰਾਂਗੇ, ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ, ਬਾਕੀਆਂ ਨੂੰ ਆਪਣੇ ਬਰਾਬਰ ਦਾ ਅਧਿਕਾਰ ਹੈ ਪੰਥ ਦੀ ਗੱਲ ਕਰਨ ਦਾ। ਪਰ ਜੇ ਪੰਥਕ ਸੋਚ ਹੈ ਸਾਡੇ 'ਚ ਤਾਂ ਹੀ ਅਸੀਂ ਪੰਥ ਦੀ ਗੱਲ ਕਰਦੇ। ਪਰ ਨਾਲ ਇਹ ਕਹਿੰਦੇ ਆ ਕਿ ਪੰਥ ਸਾਰਾ ਇਕੱਠਾ ਹੋ ਕੇ ਇੱਕ ਝੰਡੇ ਥੱਲੇ ਆਉਣਾ ਚਾਹੀਦਾ। ਐਸੀ ਲੀਡਰਸ਼ਿਪ ਮੋਹਰੇ ਲੱਗੇ ਜਿਹਨੂੰ ਸਾਰਾ ਪੰਥ ਪ੍ਰਵਾਨ ਕਰੇ, ਫਿਰ ਤਾਂ ਕੋਈ ਗੱਲ ਹੀ ਨਹੀਂ ਆਪਣੇ ਮੋਹਰੇ। ਕਿਹੜੀ ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਜਿਸ ਲੀਡਰਸ਼ਿਪ ਨੂੰ ਸਾਰਾ ਪੰਥ ਪ੍ਰਵਾਨ ਕਰੇ, ਉਹ ਲੀਡਰਸ਼ਿਪ ਇਸ ਵੇਲੇ ਪੰਥ ਨੂੰ ਚਾਹੀਦੀ ਹੈ। ਸਾਰਿਆਂ ਦਾ ਉਹ 'ਚ ਰੋਲ ਹੋਣਾ ਆ। ਭਾਈ ਅੰਮ੍ਰਿਤਪਾਲ ਸਿੰਘ ਹੁਣੀ MP ਬਣੇ ਆ, ਉਹਨਾਂ ਦਾ ਵੀ ਰੋਲ ਹੈਗਾ ਆ। ਬਿਲਕੁਲ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ ਗੁਰਪ੍ਰਤਾਪ ਸਿੰਘ ਬਡਾਲਾ ਹੋਰਾਂ ਦੇ ਨਾਲ, ਕਿਉਂਕਿ ਇੱਕ ਨਵੇਂ ਸਿਰੇ ਤੋਂ ਅਕਾਲੀ ਦਲ ਸਿਰਜਿਆ ਜਾ ਰਿਹਾ। ਅਕਾਲੀ ਦਲ ਨੂੰ ਸਿਰਜਿਆ ਜਾ ਰਿਹਾ। ਅਕਾਲੀ ਦਲ ਦੇ ਵਿੱਚ ਕਿਹਾ ਜਾ ਰਿਹਾ ਕਿ ਸੁਧਾਰ ਲਹਿਰ ਲਿਆਵਾਂਗੇ। ਤਾਂ ਦੇਖਦੇ ਹਾਂ ਕਿ ਕੀ ਸੁਧਾਰ ਲਹਿਰ ਇਸ ਲੌਂਗੋਵਾਲ ਦੀ ਧਰਤੀ ਤੋਂ ਸ਼ੁਰੂ ਹੋਵੇਗੀ ਤੇ ਕਦੋਂ ਤੱਕ
ਟਿਕੇਗੀ ਜਾਂ ਲੰਬੀ ਚੱਲੇਗੀ ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ, ਉਹਨਾਂ ਧੜੇ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਹਾਂ ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ, ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ ਆਰਐਸਐਸ ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ। ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ, ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਜਿਹੜੀਆਂ ਗੱਲਾਂ ਹੁੰਦੀਆਂ ਨੇ। ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਮੋਦੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ, ਕੀ ਪੰਜਾਬ ਨੂੰ ਪੰਥ ਨਹੀਂ ਬਣਦਾ? ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ, ਤੇ ਪੰਥ ਦੀ ਗੱਲ ਕਰਾਂਗੇ ਕਰਕੇ ਪੰਥ ਦੇ ਪਰਵਾਨਾ ਜੰਮੇ ਆ, ਸਾਨੂੰ ਵੀ ਅਧਿਕਾਰ ਹੈਗਾ ਆ। ਲੀਡਰਸ਼ਿਪ ਦੀ ਗੱਲ ਕਰਦੇ ਹੋ, ਨੌਜਵਾਨਾਂ ਦੀ ਗੱਲ ਕਰਦੇ ਹੋ, ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ ਤਾਂ ਤੁਸੀਂ ਜੁੜੇ ਹੋ ਇੰਡੋਸ ਟੀਵੀ ਦੇ ਨਾਲ। ਲਗਾਤਾਰ ਅਸੀਂ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਲੌਂਗੋਵਾਲ ਦੀ ਧਰਤੀ ਤੋਂ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਮੌਕੇ ਅੱਜ ਬਾਗੀ ਧੜੇ ਦੇ ਵੱਲੋਂ ਇੱਕ ਕਾਨਫਰੰਸ ਰੱਖੀ ਗਈ ਹੈ, ਤਾਂ ਉਸ ਕਾਨਫਰੰਸ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਮੌਜੂਦ ਨੇ। ਢੀਂਡਸਾ ਸਾਹਿਬ, ਕਿਵੇਂ ਦੇਖਦੇ ਹੋ ਅੱਜ ਦੀ ਕਾਨਫਰੰਸ ਨੂੰ, ਕਿੰਨਾ ਕੁ ਉਤਸ਼ਾਹ ਮਿਲ ਰਿਹਾ? ਅੱਜ ਤਾਂ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਾਜ਼ਰ ਹੋਏ ਹਾਂ, ਉਹਨਾਂ ਨੇ ਸ਼ਰਧਾ ਭੇਂਟ ਕਰਨ ਵਾਸਤੇ ਆਏ ਹਾਂ, ਤੇ ਉਹਦੇ 'ਚ ਹੁਣ ਜਿਹੜੇ ਰੈਜ਼ੋਲੂਸ਼ਨ ਪੜ੍ਹਨਗੇ ਉਦੋਂ ਪਤਾ ਲੱਗੂਗਾ ਕੀ ਹੈ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ, ਉਹਨਾਂ ਧੜੇ ਤਾਂ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਹਾਂ ਜੀ। ਅਸੀਂ ਸੁਧਾਰ ਕਰਨ ਲਈ, ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ, ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਔਰ ਇਹ ਹੈ ਕਿ ਜਿਹੜਾ 3 ਮੈਂਬਰ ਸੀ ਉਹਨਾਂ 'ਚੋਂ ਇੱਕ ਛੱਡ ਗਿਆ, ਜਿਹੜੇ 2 ਨੇ ਉਹਨਾਂ ਨੇ ਆਪਣੀ ਹਿੰਮਤ ਨਾਲ ਜਿੱਤੇ ਸੀ, ਤੇ ਇਸ ਕਰਕੇ ਉਹਨਾਂ ਨਾਲ ਕੋਈ ਅਕਾਲੀ ਦਲ ਦਾ ਸੰਬੰਧ ਨਹੀਂ। ਅਫਸੋਸ ਹੋ ਰਿਹਾ ਕਿ ਮਗਰਲੀ ਉਮਰੇ ਅਕਾਲੀ ਦਲ ਨਿਘਾਰ ਵੱਲ ਜਾ ਰਿਹਾ, ਅਕਾਲੀ ਦਲ ਨੂੰ ਫਿਰ ਤੋਂ ਖੜਾ ਕਰਨਾ ਪੈ ਰਿਹਾ। ਉਹ ਤਾਂ ਇੱਥੇ ਕਰਕੇ ਇਸ ਉਮਰ 'ਚ ਸਾਡੀ ਮਜਬੂਰੀ ਹੈ ਕਿ ਇਹ ਜਿਹੇ ਮਹਾਨ ਸੰਤਾਂ ਦੇ ਇਕੱਠਾਂ ਤੇ ਆ ਕੇ ਲੋਕਾਂ ਨੂੰ ਉਤਸ਼ਾਹ ਮਿਲਦਾ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ ਆਰਐਸਐਸ ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਇਹ ਤਾਂ ਹੋਰ ਉਹਨਾਂ ਦੇ ਪੱਲੇ ਹੈ ਕਿ ਸਿਵਾਏ ਇਲਜ਼ਾਮ ਲਾਉਣ ਤੋਂ ਉਹਨਾਂ ਦੇ ਪੱਲੇ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ। ਬਿਲਕੁਲ ਪਹਿਲੀ ਵਾਰੀ ਦੇਖਿਆ, ਤੇ ਉਹਨੂੰ ਸੁਧਾਰਨ ਲਈ ਅਸੀਂ ਲੱਗੇ ਹੋਏ ਹਾਂ। ਤਾਂ ਬਿਲਕੁਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਕਹਿਣਾ ਕਿ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ ਤੇ ਉਸ ਨੂੰ ਸੁਧਾਰਨ ਦੇ ਲਈ ਲੱਗੇ ਹੋਏ ਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਲੌਂਗੋਵਾਲ ਦੀ ਧਰਤੀ ਤੋਂ ਸਾਂਝੀਆਂ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਇੱਥੇ ਬਾਗੀ ਧੜੇ ਦੇ ਜਿਹੜੇ ਆਗੂ ਨੇ ਉਹ ਪਹੁੰਚੇ ਹੋਏ ਨੇ। ਬੇਸ਼ੱਕ ਸਰਜੀਤ ਸਿੰਘ ਰਖੜੇ ਦੀ ਗੱਲ ਕਰ ਲਈਏ, ਬੇਸ਼ੱਕ ਪ੍ਰੇਮ ਸਿੰਘ ਚੰਦੂ ਮਾਜਰੇ ਦੀ ਗੱਲ ਕਰ ਲਈਏ, ਚਾਹੇ ਬੀਬੀ ਜੰਗੀਰ ਕੌਰ ਦੀ ਗੱਲ ਕਰ ਲਈਏ, ਤਾਂ ਸਾਰੇ ਜਿਹੜੇ ਆਗੂ ਨੇ ਇਸ ਲੌਂਗੋਵਾਲ ਦੀ ਧਰਤੀ ਤੇ ਪਹੁੰਚੇ ਨੇ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਆਖਰ ਬਾਗੀ ਧੜਾ ਕਾਮਯਾਬ ਹੁੰਦਾ ਤੇ ਕਦੋਂ ਤੱਕ ਜਿਹੜੀਆਂ ਕਿ ਇਹ ਕਾਨਫਰੰਸਾਂ ਚੱਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਸਾਡੇ ਨਾਲ ਗੁਰਪ੍ਰਤਾਪ ਸਿੰਘ ਬਡਾਲਾ ਮੌਜੂਦ ਨੇ। ਬਡਾਲਾ ਸਾਹਿਬ 2 ਮਿੰਟ ਰੁਕ ਜਾਓ, ਅਸੀਂ ਵੀ ਪ੍ਰਸ਼ਾਦਾ ਛਕਣਾ, ਤੁਸੀਂ ਵੀ ਛਕਣਾ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਦੇਖੋ ਇੱਦਾਂ ਜੀ, ਵੀ ਇਹ ਬਹੁਤ ਸਮੇਂ ਦੀ ਜ਼ਰੂਰਤ ਸੀ। ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ, ਸਾਨੂੰ ਉੱਠਣਾ ਪੈਣਾ ਸੀਗਾ। ਬੜੇ ਲੀਡਰਾਂ ਨੇ ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਆਪਾਂ ਸਾਰੇ ਇਕੱਠੇ ਹੋ ਕੇ ਪਾਰਟੀ ਵਾਸਤੇ ਜੂਝੀਏ, ਕੰਮ ਕਰੀਏ ਤੇ ਪਾਰਟੀ ਖੜੀ ਹੋ ਜਾਊਗੀ। ਪਰ ਨਹੀਂ ਮੰਨੇ, ਜੋ ਨਹੀਂ ਮੰਨਦੇ ਨਹੀਂ ਤੇ ਫਿਰ ਸਾਨੂੰ ਹੋਰ ਸਾਡੇ ਕੋਲ ਕੀ ਚਾਰਾ ਸੀਗਾ। ਤੇ ਲੋਕ ਵੀ ਚਾਹੁੰਦੇ ਸੀ ਕਿ ਸਹੀ ਲੀਡਰ ਅੱਗੇ ਆ ਕੇ ਤੇ ਆਵਾਜ਼ ਉਠਾਉਣ, ਅਕਾਲੀ ਦਲ ਨੂੰ ਦੁਬਾਰਾ ਅਸੂਲਾਂ ਤੇ ਲੈ ਕੇ ਆਈਏ। ਜਿਹੜੀ ਵਿਚਾਰਧਾਰਾ ਤੋਂ ਥਿੜਕ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ, ਉਸ ਵਿਚਾਰਧਾਰਾ ਨੂੰ ਦੁਬਾਰਾ ਕਾਇਮ ਕਰੀਏ। ਜਿੱਥੇ ਇੰਨਾ ਨੀਵਾਂ ਆ ਗਿਆ, ਇੰਨਾ ਨਿਗਾਰ ਆ ਗਿਆ ਸੀਗਾ, ਅਰਸ਼ ਤੋਂ ਫਰਸ਼ ਤੇ ਆਉਣ ਵਾਲੀ ਗੱਲ ਆ। ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ, ਤੇ ਜੇ ਅਸੀਂ ਅੱਜ ਕੁਛ ਨਾ ਕੀਤਾ
ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ, ਸੰਗਤ ਸਾਡੇ ਤੇ ਉਂਗਲਾਂ ਕਰੂਗੀ ਕਿ ਤੁਸੀਂ ਉਸ ਸਮੇਂ ਸੀਗੇ, ਤੁਸੀਂ ਕਿਉਂ ਨਹੀਂ ਆਪਣੇ ਬਜ਼ੁਰਗਾਂ ਵਾਂਗੂ ਕੰਮ ਕੀਤਾ, ਤੁਸੀਂ ਕਿਉਂ ਨਹੀਂ ਕੁਰਬਾਨੀ ਦਿੱਤੀ ਜਾਂ ਤਿਆਗ ਕੀਤਾ ਜਾਂ ਤੁਸੀਂ ਸੰਘਰਸ਼ ਕੀਤਾ। ਸੋ ਅਸੀਂ ਤਾਂ ਉਸ ਰਾਹ ਤੇ ਚੱਲ ਰਹੇ ਹਾਂ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਵਰਗੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਰਹੇ, ਜਥੇਦਾਰ ਰਹੇ, ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ, ਉਹਨਾਂ ਦੀ ਜੀਵਨੀ ਸਾਡਾ ਪ੍ਰੇਰਨਾ ਸਰੋਤ ਆ। ਤੇ ਤੁਸੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਇਹ ਦੇਖੋ, ਅਸੀਂ ਤਾਂ ਸਟੇਜ ਤੇ ਵੀ ਕਿਹਾ ਰਾਜੀਵ ਲੌਂਗੋਵਾਲ ਅਕੋਰਡ ਅਧੂਰਾ ਸੀਗਾ, ਲੇਕਿਨ ਅਧੂਰਾ ਵੀ ਸਾਨੂੰ ਨਹੀਂ ਮਿਲਿਆ। ਚਲੋ ਸਾਨੂੰ ਚੰਡੀਗੜ੍ਹ ਮਿਲ ਜਾਂਦਾ, ਪਾਣੀਆਂ ਦਾ ਮਸਲਾ ਹੱਲ ਕਰ ਦਿੰਦੇ। ਕੁਛ ਤਾਂ ਕਹਿਣ ਜੋਗੇ ਹੁੰਦੇ, ਨਾ ਚੰਡੀਗੜ੍ਹ ਮਿਲਿਆ, ਨਾ ਪਾਣੀਆਂ ਦਾ ਮਸਲਾ ਹੱਲ ਹੋਇਆ। ਚਲੋ ਪੰਜਾਬੀ ਬੋਲਦੇ ਇਲਾਕਿਆਂ ਦੀ ਤਾਂ ਬਹੁਤ ਦੂਰ ਦੀ ਗੱਲ ਆ। ਅਕੋਰਡ ਅਧੂਰਾ ਸੀ, ਲੇਕਿਨ ਅਕੋਰਡ ਹੋ ਗਿਆ। ਚਲੋ ਇੱਕ ਪੜਾਅ ਜੇ ਲੰਘ ਜਾਂਦਾ ਪੰਜਾਬ ਉਸ ਵੇਲੇ, ਤੇ ਫਿਰ ਅਗਲੇ ਪੜਾਅ ਦੀ ਆਪਾਂ ਤਿਆਰੀ ਕਰਦੇ, ਪਰ ਉਹ ਤਾਂ ਪਹਿਲਾਂ ਹੀ ਨਹੀਂ ਉਹਨਾਂ ਨੇ ਮੰਨਿਆ। ਅਕੋਰਡ ਹੀ ਸਾਰਾ ਆਪਣਾ ਢਹਿ ਹੋ ਗਿਆ, ਜਿਸ ਖਾਤਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣੀ ਜਾਨ ਗਵਾਉਣੀ ਪਈ। ਸੋ ਠੀਕ ਆ, ਇਹ ਮਤਲਬ ਉਸ ਵੇਲੇ ਮਨਾਂ 'ਚ ਰੋਸ ਸੀਗਾ ਕਿ ਅਕੋਰਡ ਅਧੂਰਾ ਆ, ਪਰ ਅਕੋਰਡ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਗੱਲਾਂ ਸੀ ਜਿਹੜੀਆਂ ਪੰਜਾਬ ਦੀਆਂ ਮੰਗਾਂ ਸਨ, ਤੇ ਉਹ ਜੇ ਪੂਰੀਆਂ ਹੁੰਦੀਆਂ ਤੇ ਪੰਜਾਬ ਨੂੰ ਬਹੁਤ ਉਹਦਾ ਫਾਇਦਾ ਹੋਣਾ ਸੀਗਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੋਰਚਾ 'ਚ ਨਿਕਲਿਆ, ਇੱਕ ਵਾਰ ਫੇਰ ਤੋਂ ਜਿਹੜੇ ਮੋਰਚੇ ਨੇ ਉਹ ਲੱਗਣੇ ਸ਼ੁਰੂ ਹੋਏ। ਕਦੇ ਬਹਿਮਲ ਕਲਾਂ ਗੋਲੀ ਕਾਂਡ ਦਾ ਮੋਰਚਾ ਲੱਗਿਆ, ਕਦੇ ਬੇਅਦਬੀਆਂ ਦੇ ਮੋਰਚੇ ਲੱਗੇ, ਕਦੇ 328 ਸਰੂਪਾਂ ਦਾ ਮੋਰਚਾ ਲੱਗਿਆ। ਅਜਿਹੇ ਮੋਰਚਿਆਂ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੋਰਚੇ ਤਾਂ ਜਦੋਂ ਲੋੜ ਪਈ ਤਾਂ ਸਿੱਖ ਸੰਗਤ ਨੇ ਲਾਇਆ ਹੀ ਆ ਸਦਾ ਹੀ। ਸਿੱਖਾਂ ਦਾ ਜਜ਼ਬਾ ਹੈਗਾ ਹੀ ਆ, ਸਿੱਖਾਂ ਦਾ ਜਜ਼ਬਾ ਤਾਂ ਕਮਜ਼ੋਰ ਹੋਇਆ ਨਹੀਂ। ਆਪਾਂ ਸਭ ਦੇਖਦੇ ਹੀ ਆ, ਹੁਣ ਇਲੈਕਸ਼ਨਾਂ ਦਾ ਜੋ ਰਿਜ਼ਲਟ ਆਇਆ ਉਹ ਜਜ਼ਬੇ ਕਰਕੇ ਹੋਇਆ। ਸੋ ਮੋਰਚੇ ਜਿੱਥੇ ਲਾਉਣੇ ਪੈਣ ਲਾਉਣੇ ਚਾਹੀਦੇ ਆ, ਪਰ ਜਿਹੜੀ ਪੰਥ ਦੀ ਸ਼ਕਤੀ ਆ ਉਹ ਇਕੱਠੀ ਹੋਣੀ ਚਾਹੀਦੀ ਆ, ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ, ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਨਹੀਂ, ਸਾਰਾ ਪੰਥ ਹੀ ਆ ਜੀ, ਸਾਰੇ ਜਿੰਨੇ ਗਰੁੱਪ ਨੇ, ਜਿੰਨੇ ਧੜੇ ਨੇ, ਸਾਰਾ ਪੰਥ ਆ। ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ, ਤੇ ਪੰਥ ਦੀ ਗੱਲ ਕਰਾਂਗੇ ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ, ਬਾਕੀਆਂ ਨੂੰ ਆਪਣੇ ਬਰਾਬਰ ਦਾ ਅਧਿਕਾਰ ਹੈ ਪੰਥ ਦੀ ਗੱਲ ਕਰਨ ਦਾ। ਪਰ ਜੇ ਪੰਥਕ ਸੋਚ ਹੈ ਸਾਡੇ 'ਚ ਤਾਂ ਹੀ ਅਸੀਂ ਪੰਥ ਦੀ ਗੱਲ ਕਰਦੇ, ਪਰ ਨਾਲ ਇਹ ਕਹਿੰਦੇ ਆ ਕਿ ਪੰਥ ਸਾਰਾ ਇਕੱਠਾ ਹੋ ਕੇ ਇੱਕ ਝੰਡੇ ਥੱਲੇ ਆਉਣਾ ਚਾਹੀਦਾ। ਐਸੀ ਲੀਡਰਸ਼ਿਪ ਮੋਹਰੇ ਲੱਗੇ ਜਿਹਨੂੰ ਸਾਰਾ ਪੰਥ ਪ੍ਰਵਾਨ ਕਰੇ, ਫੇਰ ਤਾਂ ਕੋਈ ਗੱਲ ਹੀ ਨਹੀਂ ਆਪਣੇ ਮੋਹਰੇ। ਕਿਹੜੀ ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਜਿਸ ਲੀਡਰਸ਼ਿਪ ਨੂੰ ਸਾਰਾ ਪੰਥ ਪ੍ਰਵਾਨ ਕਰੇ, ਉਹ ਲੀਡਰਸ਼ਿਪ ਇਸ ਵੇਲੇ ਪੰਥ ਨੂੰ ਚਾਹੀਦੀ ਹੈ। ਸਾਰਿਆਂ ਦਾ ਉਹ 'ਚ ਰੋਲ ਹੋਣਾ ਆ। ਭਾਈ ਅੰਮ੍ਰਿਤਪਾਲ ਸਿੰਘ ਹੁਣੀ MP ਬਣੇ ਆ, ਉਹਨਾਂ ਦਾ ਵੀ ਰੋਲ ਹੈਗਾ ਆ। ਬਿਲਕੁਲ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ ਗੁਰਪ੍ਰਤਾਪ ਸਿੰਘ ਬਡਾਲਾ ਹੋਰਾਂ ਦੇ ਨਾਲ, ਕਿਉਂਕਿ ਇੱਕ ਨਵੇਂ ਸਿਰੇ ਤੋਂ ਅਕਾਲੀ ਦਲ ਸਿਰਜਿਆ ਜਾ ਰਿਹਾ। ਅਕਾਲੀ ਦਲ ਨੂੰ ਸਿਰਜਿਆ ਜਾ ਰਿਹਾ, ਅਕਾਲੀ ਦਲ ਦੇ ਵਿੱਚ ਕਿਹਾ ਜਾ ਰਿਹਾ ਕਿ ਸੁਧਾਰ ਲਹਿਰ ਲਿਆਵਾਂਗੇ। ਤਾਂ ਦੇਖਦੇ ਹਾਂ ਕਿ ਕੀ ਸੁਧਾਰ ਲਹਿਰ ਇਸ ਲੌਂਗੋਵਾਲ ਦੀ ਧਰਤੀ ਤੋਂ ਸ਼ੁਰੂ ਹੋਵੇਗੀ ਤੇ ਕਦੋਂ ਤੱਕ ਟਿਕੇਗੀ ਜਾਂ ਲੰਬੀ ਚੱਲੇਗੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ 2 ਧੜੇ ਬਣ ਜਾਣੇ। ਉਹਨਾਂ ਧੜੇ 2 ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਆ, ਕਿਉਂਕਿ 2 ਅਕਾਲੀ ਦਲ ਦਾ ਬੁਰਾ ਹਾਲ ਹੈ, ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ RSS ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ, ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ। ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ, ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ, ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ, ਤੇ ਪੰਥ ਦੀ ਗੱਲ ਕਰਾਂਗੇ ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ। ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ?
ਤਾਂ ਤੁਸੀਂ ਜੁੜੇ ਹੋ ਇੰਡੋਸ ਟੀਵੀ ਦੇ ਨਾਲ। ਲਗਾਤਾਰ ਅਸੀਂ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਲੌਂਗੋਵਾਲ ਦੀ ਧਰਤੀ ਤੋਂ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਮੌਕੇ ਅੱਜ ਬਾਗੀ ਧੜੇ ਦੇ ਵੱਲੋਂ ਇੱਕ ਕਾਨਫਰੰਸ ਰੱਖੀ ਗਈ ਹੈ। ਤਾਂ ਉਸ ਕਾਨਫਰੰਸ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਮੌਜੂਦ ਨੇ। ਢੀਂਡਸਾ ਸਾਹਿਬ, ਕਿਵੇਂ ਦੇਖਦੇ ਹੋ ਅੱਜ ਦੀ ਕਾਨਫਰੰਸ ਨੂੰ? ਕਿੰਨਾ ਕੁ ਉਤਸ਼ਾਹ ਮਿਲ ਰਿਹਾ? ਅੱਜ ਦਾ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਾਜ਼ਰ ਹੋਏ ਹਾਂ। ਉਹਨਾਂ ਨੇ ਸ਼ਰਧਾ ਭੇਂਟ ਕਰਨ ਵਾਸਤੇ ਆਏ ਹਾਂ ਤੇ ਉਹਦੇ 'ਚ ਹੁਣ ਜਿਹੜੇ ਰੈਜ਼ੋਲੂਸ਼ਨ ਪੜ੍ਹਨਗੇ ਉਦੋਂ ਪਤਾ ਲੱਗੂਗਾ ਕੀ ਹੈ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ, ਉਹਨਾਂ ਧੜੇ ਤਾਂ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਹਾਂ ਜੀ। ਅਸੀਂ ਸੁਧਾਰ ਕਰਨ ਲਈ, ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਔਰ ਇਹ ਹੈ ਕਿ ਜਿਹੜਾ 3 ਮੈਂਬਰ ਸੀ ਉਹਨਾਂ 'ਚੋਂ ਇੱਕ ਛੱਡ ਗਿਆ, ਜਿਹੜੇ 2 ਨੇ ਉਹਨਾਂ ਨੇ ਆਪਣੀ ਹਿੰਮਤ ਨਾਲ ਜਿੱਤੇ ਸੀ ਤੇ ਇਸ ਕਰਕੇ ਉਹਨਾਂ ਨਾਲ ਕੋਈ ਅਕਾਲੀ ਦਲ ਦਾ ਸੰਬੰਧ ਨਹੀਂ। ਅਫਸੋਸ ਹੋ ਰਿਹਾ ਕਿ ਮਗਰਲੀ ਉਮਰੇ ਅਕਾਲੀ ਦਲ ਨਿਘਾਰ ਵੱਲ ਜਾ ਰਿਹਾ, ਅਕਾਲੀ ਦਲ ਨੂੰ ਫਿਰ ਤੋਂ ਖੜਾ ਕਰਨਾ ਪੈ ਰਿਹਾ। ਉਹ ਤਾਂ ਇੱਥੇ ਕਰਕੇ ਇਸ ਉਮਰ 'ਚ ਸਾਡੀ ਮਜਬੂਰੀ ਹੈ ਕਿ ਇਹ ਜਿਹੇ ਮਹਾਨ ਸੰਤਾਂ ਦੇ ਇਕੱਠਾਂ ਤੇ ਆ ਕੇ ਲੋਕਾਂ ਨੂੰ ਉਤਸ਼ਾਹ ਮਿਲਦਾ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ ਆਰਐਸਐਸ ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਇਹ ਤਾਂ ਹੋਰ ਉਹਨਾਂ ਦੇ ਪੱਲੇ ਹੈ ਕਿ ਸਿਵਾਏ ਇਲਜ਼ਾਮ ਲਾਉਣ ਤੋਂ ਉਹਨਾਂ ਦੇ ਪੱਲੇ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ। ਬਿਲਕੁਲ ਪਹਿਲੀ ਵਾਰੀ ਦੇਖਿਆ ਤੇ ਉਹਨੂੰ ਸੁਧਾਰਨ ਲਈ ਅਸੀਂ ਲੱਗੇ ਹੋਏ ਹਾਂ। ਤਾਂ ਬਿਲਕੁਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਕਹਿਣਾ ਕਿ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ ਤੇ ਉਸ ਨੂੰ ਸੁਧਾਰਨ ਦੇ ਲਈ ਲੱਗੇ ਹੋਏ ਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਲੌਂਗੋਵਾਲ ਦੀ ਧਰਤੀ ਤੋਂ ਸਾਂਝੀਆਂ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਇੱਥੇ ਬਾਗੀ ਧੜੇ ਦੇ ਜਿਹੜੇ ਆਗੂ ਨੇ ਉਹ ਪਹੁੰਚੇ ਹੋਏ ਨੇ। ਬੇਸ਼ੱਕ ਸੁਰਜੀਤ ਸਿੰਘ ਰਖੜੇ ਦੀ ਗੱਲ ਕਰ ਲਈਏ, ਬੇਸ਼ੱਕ ਪ੍ਰੇਮ ਸਿੰਘ ਚੰਦੂ ਮਾਜਰੇ ਦੀ ਗੱਲ ਕਰ ਲਈਏ, ਚਾਹੇ ਬੀਬੀ ਜੰਗੀਰ ਕੌਰ ਦੀ ਗੱਲ ਕਰ ਲਈਏ, ਤਾਂ ਸਾਰੇ ਜਿਹੜੇ ਆਗੂ ਨੇ ਇਸ ਲੌਂਗੋਵਾਲ ਦੀ ਧਰਤੀ ਤੇ ਪਹੁੰਚੇ ਨੇ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਆਖਰ ਬਾਗੀ ਧੜਾ ਕਾਮਯਾਬ ਹੁੰਦਾ ਤੇ ਕਦੋਂ ਤੱਕ ਜਿਹੜੀਆਂ ਕਿ ਇਹ ਕਾਨਫਰੰਸਾਂ ਚੱਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਸਾਡੇ ਨਾਲ ਗੁਰਪ੍ਰਤਾਪ ਸਿੰਘ ਬਡਾਲਾ ਮੌਜੂਦ ਨੇ। ਬਡਾਲਾ ਸਾਹਿਬ 2 ਮਿੰਟ ਰੁਕ ਜਾਓ, ਅਸੀਂ ਵੀ ਪ੍ਰਸ਼ਾਦਾ ਛਕਣਾ, ਤੁਸੀਂ ਵੀ ਛਕਣਾ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਦੇਖੋ ਇੱਦਾਂ ਜੀ ਵੀ ਇਹ ਬਹੁਤ ਸਮੇਂ ਦੀ ਜ਼ਰੂਰਤ ਸੀ। ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ। ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ, ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ, ਸਾਨੂੰ ਉੱਠਣਾ ਪੈਣਾ ਸੀਗਾ। ਬੜੇ ਲੀਡਰਾਂ ਨੇ ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਆਪਾਂ ਸਾਰੇ ਇਕੱਠੇ ਹੋ ਕੇ ਪਾਰਟੀ ਵਾਸਤੇ ਜੂਝੀਏ, ਕੰਮ ਕਰੀਏ ਤੇ ਪਾਰਟੀ ਖੜੀ ਹੋ ਜਾਊਗੀ। ਪਰ ਨਹੀਂ ਮੰਨੇ। ਜੋ ਨਹੀਂ ਮੰਨਦੇ ਨਹੀਂ ਤੇ ਫਿਰ ਸਾਨੂੰ ਹੋਰ ਸਾਡੇ ਕੋਲ ਕੀ ਚਾਰਾ ਸੀਗਾ। ਤੇ ਲੋਕ ਵੀ ਚਾਹੁੰਦੇ ਸੀ ਕਿ ਸਹੀ ਲੀਡਰ ਅੱਗੇ ਆ ਕੇ ਤੇ ਆਵਾਜ਼ ਉਠਾਉਣ, ਅਕਾਲੀ ਦਲ ਨੂੰ ਦੁਬਾਰਾ ਅਸੂਲਾਂ ਤੇ ਲੈ ਕੇ ਆਈਏ। ਜਿਹੜੀ ਵਿਚਾਰਧਾਰਾ ਤੋਂ ਥਿੜਕ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ, ਉਸ ਵਿਚਾਰਧਾਰਾ ਨੂੰ ਦੁਬਾਰਾ ਕਾਇਮ ਕਰੀਏ। ਜਿੱਥੇ ਇੰਨਾ ਨੀਵਾਂ ਆ ਗਿਆ, ਇੰਨਾ ਨਿਗਾਰ ਆ ਗਿਆ ਸੀਗਾ, ਅਰਸ਼ ਤੋਂ ਫਰਸ਼ ਤੇ ਆਉਣ ਵਾਲੀ ਗੱਲ ਆ। ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ੍ਹ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਗਤ ਸਾਡੇ ਤੇ ਉਗਲਾ ਕਰੂਗੀ ਕਿ ਤੁਸੀਂ ਉਸ ਸਮੇਂ ਸੀਗੇ, ਤੁਸੀਂ ਕਿਉਂ ਨਹੀਂ ਆਪਣੇ ਬਜ਼ੁਰਗਾਂ ਵਾਂਗੂ ਕੰਮ ਕੀਤਾ, ਤੁਸੀਂ ਕਿਉਂ ਨਹੀਂ ਕੁਰਬਾਨੀ ਦਿੱਤੀ ਜਾਂ ਤਿਆਗ ਕੀਤਾ ਜਾਂ ਤੁਸੀਂ ਸੰਘਰਸ਼ ਕੀਤਾ। ਸੋ ਅਸੀਂ ਤਾਂ ਉਸ ਰਾਹ ਤੇ ਚੱਲ ਰਹੇ ਹਾਂ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਵਰਗੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਰਹੇ, ਜਥੇਦਾਰ ਰਹੇ, ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ, ਉਹਨਾਂ ਦੀ ਜੀਵਨੀ ਸਾਡਾ ਪ੍ਰੇਰਨਾ ਸਰੋਤ ਆ। ਤੇ ਤੁਸੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ। ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਇਹ ਦੇਖੋ, ਅਸੀਂ ਤਾਂ ਸਟੇਜ ਤੇ ਵੀ ਕਿਹਾ ਰਾਜੀਵ ਲੌਂਗੋਵਾਲ ਅਕੋਰਡ ਅਧੂਰਾ ਸੀਗਾ, ਲੇਕਿਨ ਅਧੂਰਾ ਵੀ ਸਾਨੂੰ ਨਹੀਂ ਮਿਲਿਆ। ਚਲੋ ਸਾਨੂੰ ਚੰਡੀਗੜ੍ਹ ਮਿਲ ਜਾਂਦਾ, ਪਾਣੀਆਂ ਦਾ ਮਸਲਾ ਹੱਲ ਕਰ ਦਿੰਦੇ। ਕੁਛ ਤਾਂ ਕਹਿਣ ਜੋਗੇ ਹੁੰਦੇ, ਨਾ ਚੰਡੀਗੜ੍ਹ ਮਿਲਿਆ, ਨਾ ਪਾਣੀਆਂ ਦਾ ਮਸਲਾ ਹੱਲ ਹੋਇਆ। ਚਲੋ ਪੰਜਾਬੀ ਬੋਲਦੇ ਇਲਾਕਿਆਂ ਦੀ ਤਾਂ ਬਹੁਤ ਦੂਰ ਦੀ ਗੱਲ ਆ। ਅਕੋਰਡ ਅਧੂਰਾ ਸੀ ਲੇਕਿਨ ਅਕੋਰਡ ਹੋ ਗਿਆ। ਚਲੋ ਇੱਕ ਪੜਾਅ ਜੇ ਲੰਘ ਜਾਂਦਾ ਪੰਜਾਬ ਉਸ ਵੇਲੇ ਤੇ ਫਿਰ ਅਗਲੇ ਪੜਾਅ ਦੀ ਆਪਾਂ ਤਿਆਰੀ ਕਰਦੇ, ਪਰ ਉਹ ਤਾਂ ਪਹਿਲਾਂ ਹੀ ਨਹੀਂ ਉਹਨਾਂ ਨੇ ਮੰਨਿਆ। ਅਕੋਰਡ ਹੀ ਸਾਰਾ ਆਪਣਾ ਢਹਿ ਹੋ ਗਿਆ। ਜਿਸ ਖਾਤਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣੀ ਜਾਨ ਗਵਾਉਣੀ ਪਈ। ਸੋ ਠੀਕ ਆ, ਇਹ ਮਤਲਬ ਉਸ ਵੇਲੇ ਮਨਾਂ 'ਚ ਰੋਸ ਸੀਗਾ ਕਿ ਅਕੋਰਡ ਅਧੂਰਾ ਆ, ਪਰ ਅਕੋਰਡ ਵਿੱਚ ਬਹੁਤ ਸਾਰੀਆਂ ਇੱਦਾਂ ਦੀ ਗੱਲਾਂ ਸੀ ਜਿਹੜੀਆਂ ਪੰਜਾਬ ਦੀਆਂ ਮੰਗਾਂ ਸਨ ਤੇ ਉਹ ਜੇ ਪੂਰੀਆਂ ਹੁੰਦੀਆਂ ਤੇ ਪੰਜਾਬ ਨੂੰ ਬਹੁਤ ਉਹਦਾ
ਫਾਇਦਾ ਹੋਣਾ ਸੀਗਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੋਰਚਾ ਚ ਨਿਕਲਿਆ, ਇੱਕ ਵਾਰ ਫੇਰ ਤੋਂ ਜਿਹੜੇ ਮੋਰਚੇ ਨੇ ਉਹ ਲੱਗਣੇ ਸ਼ੁਰੂ ਹੋਏ। ਕਦੇ ਬਹਿਮਲ ਕਲਾਂ ਗੋਲੀ ਕਾਂਡ ਦਾ ਮੋਰਚਾ ਲੱਗਿਆ, ਕਦੇ ਬੇਅਦਬੀਆਂ ਦੇ ਮੋਰਚੇ ਲੱਗੇ, ਕਦੇ 328 ਸਰੂਪਾਂ ਦਾ ਮੋਰਚਾ ਲੱਗਿਆ। ਅਜਿਹੇ ਮੋਰਚਿਆਂ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੋਰਚੇ ਤਾਂ ਜਦੋਂ ਲੋੜ ਪਈ ਤਾਂ ਸਿੱਖ ਸੰਗਤ ਨੇ ਲਾਏ ਹੀ ਆ ਸਦਾ ਹੀ। ਸਿੱਖਾਂ ਦਾ ਜਜ਼ਬਾ ਹੈਗਾ ਹੀ ਆ, ਸਿੱਖਾਂ ਦਾ ਜਜ਼ਬਾ ਤਾਂ ਕਮਜ਼ੋਰ ਹੋਇਆ ਨਹੀਂ। ਆਪਾਂ ਸਭ ਦੇਖਦੇ ਹੀ ਆ, ਹੁਣ ਇਲੈਕਸ਼ਨਾਂ ਦਾ ਜੋ ਰਿਜ਼ਲਟ ਆਇਆ ਉਹ ਜਜ਼ਬੇ ਕਰਕੇ ਹੋਇਆ। ਸੋ ਮੋਰਚੇ ਜਿੱਥੇ ਲਾਉਣੇ ਪੈਣ ਲਾਉਣੇ ਚਾਹੀਦੇ ਆ, ਪਰ ਜਿਹੜੀ ਪੰਥ ਦੀ ਸ਼ਕਤੀ ਆ ਉਹ ਇਕੱਠੀ ਹੋਣੀ ਚਾਹੀਦੀ ਆ, ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ। ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਨਹੀਂ, ਸਾਰਾ ਪੰਥ ਹੀ ਆ ਜੀ। ਸਾਰੇ ਜਿੰਨੇ ਗਰੁੱਪ ਨੇ, ਜਿੰਨੇ ਧੜੇ ਨੇ, ਸਾਰਾ ਪੰਥ ਆ। ਅਸੀਂ ਤਾਂ ਪੰਥ ਦਾ ਤੁਸ਼ ਹਿੱਸਾ ਆ ਤੇ ਪੰਥ ਦੀ ਗੱਲ ਕਰਾਂਗੇ, ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ, ਬਾਕੀਆਂ ਨੂੰ ਆਪਣੇ ਬਰਾਬਰ ਦਾ ਅਧਿਕਾਰ ਹੈ ਪੰਥ ਦੀ ਗੱਲ ਕਰਨ ਦਾ। ਪਰ ਜੇ ਪੰਥਕ ਸੋਚ ਹੈ ਸਾਡੇ 'ਚ ਤਾਂ ਹੀ ਅਸੀਂ ਪੰਥ ਦੀ ਗੱਲ ਕਰਦੇ। ਪਰ ਨਾਲ ਇਹ ਕਹਿੰਦੇ ਆ ਕਿ ਪੰਥ ਸਾਰਾ ਇਕੱਠਾ ਹੋ ਕੇ ਇੱਕ ਝੰਡੇ ਥੱਲੇ ਆਉਣਾ ਚਾਹੀਦਾ। ਐਸੀ ਲੀਡਰਸ਼ਿਪ ਮੋਹਰੇ ਲੱਗੇ ਜਿਹਨੂੰ ਸਾਰਾ ਪੰਥ ਪ੍ਰਵਾਨ ਕਰੇ, ਫਿਰ ਤਾਂ ਕੋਈ ਗੱਲ ਹੀ ਨਹੀਂ ਆਪਣੇ ਮੋਹਰੇ। ਕਿਹੜੀ ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਜੇ ਇਸ ਲੀਡਰਸ਼ਿਪ ਨੂੰ ਸਾਰਾ ਪੰਥ ਪ੍ਰਵਾਨ ਕਰੇ, ਉਹ ਲੀਡਰਸ਼ਿਪ ਇਸ ਵੇਲੇ ਪੰਥ ਨੂੰ ਚਾਹੀਦੀ ਹੈ। ਸਾਰਿਆਂ ਦਾ ਉਹ 'ਚ ਰੋਲ ਹੋਣਾ ਆ। ਭਾਈ ਅੰਮ੍ਰਿਤਪਾਲ ਸਿੰਘ ਹੁਣੀ MP ਬਣੇ ਆ, ਉਹਨਾਂ ਦਾ ਵੀ ਰੋਲ ਹੈਗਾ ਆ। ਬਿਲਕੁਲ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ ਗੁਰਪ੍ਰਤਾਪ ਸਿੰਘ ਬਡਾਲਾ ਹੋਰਾਂ ਦੇ ਨਾਲ, ਕਿਉਂਕਿ ਇੱਕ ਨਵੇਂ ਸਿਰੇ ਤੋਂ ਅਕਾਲੀ ਦਲ ਸਿਰਜਿਆ ਜਾ ਰਿਹਾ। ਅਕਾਲੀ ਦਲ ਨੂੰ ਸਿਰਜਿਆ ਜਾ ਰਿਹਾ। ਅਕਾਲੀ ਦਲ ਦੇ ਵਿੱਚ ਕਿਹਾ ਜਾ ਰਿਹਾ ਕਿ ਸੁਧਾਰ ਲਹਿਰ ਲਿਆਵਾਂਗੇ। ਤਾਂ ਦੇਖਦੇ ਹਾਂ ਕਿ ਕੀ ਸੁਧਾਰ ਲਹਿਰ ਇਸ ਲੌਂਗੋਵਾਲ ਦੀ ਧਰਤੀ ਤੋਂ ਸ਼ੁਰੂ ਹੋਵੇਗੀ ਤੇ ਕਦੋਂ ਤੱਕ ਟਿਕੇਗੀ ਜਾਂ ਲੰਬੀ ਚੱਲੇਗੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ। ਉਹਨਾਂ ਧੜੇ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਆ, ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ। ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ RSS ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ। ਕੋਈ ਸਾਨੂੰ ਸ਼ੌਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ, ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ। ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ। ਮਗਰੋਂ ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ, ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ। ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ। ਜਿਹੜੀਆਂ ਗੱਲਾਂ ਹੁੰਦੀਆਂ ਨੇ, ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ। ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਅਸੀਂ ਤਾਂ ਪੰਥ ਦਾ ਤੁਸ਼ ਹਿੱਸਾ ਆ ਤੇ ਪੰਥ ਦੀ ਗੱਲ ਕਰਾਂਗੇ, ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ। ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਤਾਂ ਤੁਸੀਂ ਜੁੜੇ ਹੋ ਇੰਡੋਸ TV ਦੇ ਨਾਲ। ਲਗਾਤਾਰ ਅਸੀਂ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਲੌਂਗੋਵਾਲ ਦੀ ਧਰਤੀ ਤੋਂ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਮੌਕੇ ਅੱਜ ਬਾਗੀ ਧੜੇ ਦੇ ਵੱਲੋਂ ਇੱਕ ਕਾਨਫਰੰਸ ਰੱਖੀ ਗਈ ਹੈ। ਤਾਂ ਉਸ ਕਾਨਫਰੰਸ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਮੌਜੂਦ ਨੇ। ਢੀਂਡਸਾ ਸਾਹਿਬ, ਕਿਵੇਂ ਦੇਖਦੇ ਹੋ ਅੱਜ ਦੀ ਕਾਨਫਰੰਸ ਨੂੰ? ਕਿੰਨਾ ਕੁ ਉਤਸ਼ਾਹ ਮਿਲ ਰਿਹਾ? ਅੱਜ ਦਾ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਾਜ਼ਰ ਹੋਏ ਆ। ਉਹਨਾਂ ਨੇ ਸ਼ਰਧਾ ਭੇਂਟ ਕਰਨ ਵਾਸਤੇ ਆਏ ਆ, ਤੇ ਉਹਦੇ 'ਚ ਹੁਣ ਜਿਹੜੇ ਰੈਜ਼ੋਲੂਸ਼ਨ ਪੜ੍ਹਨਗੇ ਉਦੋਂ ਪਤਾ ਲੱਗੂਗਾ ਕੀ ਹੈ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ। ਉਹਨਾਂ ਧੜੇ ਤਾਂ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਆ ਜੀ। ਅਸੀਂ ਸੁਧਾਰ ਕਰਨ ਲਈ, ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ। ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਔਰ ਇਹ ਹੈ ਕਿ ਜਿਹੜਾ 3 ਮੈਂਬਰ ਸੀ ਉਹਨਾਂ 'ਚੋਂ ਇੱਕ ਛੱਡ ਗਿਆ। ਜਿਹੜੇ 2 ਨੇ ਉਹਨਾਂ ਨੇ ਆਪਣੀ ਹਿੰਮਤ ਨਾਲ ਜਿੱਤੇ ਸੀ, ਤੇ ਇਸ ਕਰਕੇ ਉਹਨਾਂ ਨਾਲ ਕੋਈ ਅਕਾਲੀ ਦਲ ਦਾ ਸੰਬੰਧ ਨਹੀਂ। ਅਫਸੋਸ ਹੋ ਰਿਹਾ ਕਿ ਮਗਰਲੀ ਉਮਰੇ ਅਕਾਲੀ ਦਲ ਨਿਘਾਰ ਵੱਲ ਜਾ ਰਿਹਾ, ਅਕਾਲੀ ਦਲ ਨੂੰ ਫਿਰ ਤੋਂ ਖੜਾ ਕਰਨਾ ਪੈ ਰਿਹਾ। ਉਹ ਤਾਂ ਇੱਥੇ ਕਰਕੇ ਇਸ ਉਮਰ 'ਚ ਸਾਡੀ ਮਜਬੂਰੀ ਹੈ ਕਿ ਇਹੋ ਜਿਹੇ ਮਹਾਨ ਸੰਤਾਂ ਦੇ ਇਕੱਠਾਂ ਤੇ ਆ ਕੇ ਲੋਕਾਂ ਨੂੰ ਉਤਸ਼ਾਹ ਮਿਲਦਾ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ RSS ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਇਹ ਤਾਂ ਹੋਰ ਉਹਨਾਂ ਦੇ ਪੱਲੇ ਹੈ ਕਿ ਸਿਵਾਏ ਇਲਜ਼ਾਮ ਲਾਉਣ ਤੋਂ ਉਹਨਾਂ ਦੇ ਪੱਲੇ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ। ਬਿਲਕੁਲ ਪਹਿਲੀ ਵਾਰੀ ਦੇਖਿਆ, ਤੇ ਉਹਨੂੰ ਸੁਧਾਰਨ ਲਈ ਅਸੀਂ ਲੱਗੇ ਹੋਏ ਹਾਂ।
ਤਾਂ ਬਿਲਕੁਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਕਹਿਣਾ ਕਿ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ ਤੇ ਉਸ ਨੂੰ ਸੁਧਾਰਨ ਦੇ ਲਈ ਲੱਗੇ ਹੋਏ ਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਲੌਂਗੋਵਾਲ ਦੀ ਧਰਤੀ ਤੋਂ ਸਾਂਝੀਆਂ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਇੱਥੇ ਬਾਗੀ ਧੜੇ ਦੇ ਜਿਹੜੇ ਆਗੂ ਨੇ ਉਹ ਪਹੁੰਚੇ ਹੋਏ ਨੇ। ਬੇਸ਼ੱਕ ਸਰਜੀਤ ਸਿੰਘ ਰਖੜੇ ਦੀ ਗੱਲ ਕਰ ਲਈਏ, ਬੇਸ਼ੱਕ ਪ੍ਰੇਮ ਸਿੰਘ ਚੰਦੂ ਮਾਜਰੇ ਦੀ ਗੱਲ ਕਰ ਲਈਏ, ਚਾਹੇ ਬੀਬੀ ਜੰਗੀਰ ਕੌਰ ਦੀ ਗੱਲ ਕਰ ਲਈਏ, ਤਾਂ ਸਾਰੇ ਜਿਹੜੇ ਆਗੂ ਨੇ ਇਸ ਲੌਂਗੋਵਾਲ ਦੀ ਧਰਤੀ ਤੇ ਪਹੁੰਚੇ ਨੇ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਆਖਰ ਬਾਗੀ ਧੜਾ ਕਾਮਯਾਬ ਹੁੰਦਾ ਤੇ ਕਦੋਂ ਤੱਕ ਜਿਹੜੀਆਂ ਕਿ ਇਹ ਕਾਨਫਰੰਸਾਂ ਚੱਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਸਾਡੇ ਨਾਲ ਗੁਰਪ੍ਰਤਾਪ ਸਿੰਘ ਬਡਾਲਾ ਮੌਜੂਦ ਨੇ। ਬਡਾਲਾ ਸਾਹਿਬ 2 ਮਿੰਟ ਰੁਕ ਜਾਓ, ਅਸੀਂ ਵੀ ਪ੍ਰਸ਼ਾਦਾ ਛਕਣਾ, ਤੁਸੀਂ ਵੀ ਛਕਣਾ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਦੇਖੋ ਇੱਦਾਂ ਜੀ ਵੀ ਇਹ ਬਹੁਤ ਸਮੇਂ ਦੀ ਜ਼ਰੂਰਤ ਸੀ। ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ। ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ। ਸਾਨੂੰ ਉੱਠਣਾ ਪੈਣਾ ਸੀਗਾ। ਬੜੇ ਲੀਡਰਾਂ ਨੇ ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਆਪਾਂ ਸਾਰੇ ਇਕੱਠੇ ਹੋ ਕੇ ਪਾਰਟੀ ਵਾਸਤੇ ਜੂਝੀਏ, ਕੰਮ ਕਰੀਏ ਤੇ ਪਾਰਟੀ ਖੜੀ ਹੋ ਜਾਊਗੀ। ਪਰ ਨਹੀਂ ਮੰਨੇ। ਜੋ ਨਹੀਂ ਮੰਨਦੇ ਨਹੀਂ ਤੇ ਫਿਰ ਸਾਨੂੰ ਹੋਰ ਸਾਡੇ ਕੋਲ ਕੀ ਚਾਰਾ ਸੀਗਾ। ਤੇ ਲੋਕ ਵੀ ਚਾਹੁੰਦੇ ਸੀ ਕਿ ਸਹੀ ਲੀਡਰ ਅੱਗੇ ਆ ਕੇ ਤੇ ਆਵਾਜ਼ ਉਠਾਉਣ, ਅਕਾਲੀ ਦਲ ਨੂੰ ਦੁਬਾਰਾ ਅਸੂਲਾਂ ਤੇ ਲੈ ਕੇ ਆਈਏ। ਜਿਹੜੀ ਵਿਚਾਰਧਾਰਾ ਤੋਂ ਥਿੜਕ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ, ਉਸ ਵਿਚਾਰਧਾਰਾ ਨੂੰ ਦੁਬਾਰਾ ਕਾਇਮ ਕਰੀਏ। ਜਿੱਥੇ ਇੰਨਾ ਨੀਵਾਂ ਆ ਗਿਆ, ਇੰਨਾ ਨਗਾਰ ਆ ਗਿਆ ਸੀਗਾ, ਅਰਸ਼ ਤੋਂ ਫਰਸ਼ ਤੇ ਆਉਣ ਵਾਲੀ ਗੱਲ ਆ। ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ। ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਗਤ ਸਾਡੇ ਤੇ ਉਗਲਾ ਕਰੂਗੀ ਕਿ ਤੁਸੀਂ ਉਸ ਸਮੇਂ ਸੀਗੇ, ਤੁਸੀਂ ਕਿਉਂ ਨਹੀਂ ਆਪਣੇ ਬਜ਼ੁਰਗਾਂ ਵਾਂਗੂ ਕੰਮ ਕੀਤਾ, ਤੁਸੀਂ ਕਿਉਂ ਨਹੀਂ ਕੁਰਬਾਨੀ ਦਿੱਤੀ ਜਾਂ ਤਿਆਗ ਕੀਤਾ ਜਾਂ ਤੁਸੀਂ ਸੰਘਰਸ਼ ਕੀਤਾ। ਸੋ ਅਸੀਂ ਤਾਂ ਉਸ ਰਾਹ ਤੇ ਚੱਲ ਰਹੇ ਹਾਂ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਵਰਗੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਰਹੇ, ਜਥੇਦਾਰ ਰਹੇ, ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ, ਉਹਨਾਂ ਦੀ ਜੀਵਨੀ ਸਾਡਾ ਪ੍ਰੇਰਨਾ ਸਰੋਤ ਆ। ਤੇ ਤੁਸੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ। ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਇਹ ਦੇਖੋ ਅਸੀਂ ਤਾਂ ਸਟੇਜ ਤੇ ਵੀ ਕਿਹਾ ਰਾਜੀਵ ਲੌਂਗੋਵਾਲ ਅਕੋਰਡ ਅਧੂਰਾ ਸੀਗਾ, ਲੇਕਿਨ ਅਧੂਰਾ ਵੀ ਸਾਨੂੰ ਨਹੀਂ ਮਿਲਿਆ। ਚਲੋ ਸਾਨੂੰ ਚੰਡੀਗੜ੍ਹ ਮਿਲ ਜਾਂਦਾ, ਪਾਣੀਆਂ ਦਾ ਮਸਲਾ ਹੱਲ ਕਰ ਦਿੰਦੇ। ਕੁਛ ਤਾਂ ਕਹਿਣ ਜੋਗੇ ਹੁੰਦੇ। ਨਾ ਚੰਡੀਗੜ੍ਹ ਮਿਲਿਆ, ਨਾ ਪਾਣੀਆਂ ਦਾ ਮਸਲਾ ਹੱਲ ਹੋਇਆ। ਚਲੋ ਪੰਜਾਬੀ ਬੋਲਦੇ ਇਲਾਕਿਆਂ ਦੀ ਤਾਂ ਬਹੁਤ ਦੂਰ ਦੀ ਗੱਲ ਆ। ਅਕੋਰਡ ਅਧੂਰਾ ਸੀ, ਲੇਕਿਨ ਅਕੋਰਡ ਹੋ ਗਿਆ। ਚਲੋ ਇੱਕ ਪੜਾਅ ਜੇ ਲੰਘ ਜਾਂਦਾ ਪੰਜਾਬ ਉਸ ਵੇਲੇ ਤੇ ਫਿਰ ਅਗਲੇ ਪੜਾਅ ਦੀ ਆਪਾਂ ਤਿਆਰੀ ਕਰਦੇ, ਪਰ ਉਹ ਤਾਂ ਪਹਿਲਾਂ ਹੀ ਨਹੀਂ ਉਹਨਾਂ ਨੇ ਮੰਨਿਆ। ਅਕੋਰਡ ਹੀ ਸਾਰਾ ਆਪਣਾ ਢਹਿ ਹੋ ਗਿਆ। ਜਿਸ ਖਾਤਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣੀ ਜਾਨ ਗਵਾਉਣੀ ਪਈ। ਸੋ ਠੀਕ ਆ, ਇਹ ਮਤਲਬ ਉਸ ਵੇਲੇ ਮਨਾਂ 'ਚ ਰੋਸ ਸੀਗਾ ਕਿ ਅਕੋਰਡ ਅਧੂਰਾ ਆ, ਪਰ ਅਕੋਰਡ ਵਿੱਚ ਬਹੁਤ ਸਾਰੀਆਂ ਇੱਦਾਂ ਦੀ ਗੱਲਾਂ ਸੀ ਜਿਹੜੀਆਂ ਪੰਜਾਬ ਦੀਆਂ ਮੰਗਾਂ ਸਨ, ਤੇ ਉਹ ਜੇ ਪੂਰੀਆਂ ਹੁੰਦੀਆਂ ਤੇ ਪੰਜਾਬ ਨੂੰ ਬਹੁਤ ਉਹਦਾ ਫਾਇਦਾ ਹੋਣਾ ਸੀਗਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੋਰਚਾ 'ਚ ਨਿਕਲਿਆ, ਇੱਕ ਵਾਰ ਫੇਰ ਤੋਂ ਜਿਹੜੇ ਮੋਰਚੇ ਨੇ ਉਹ ਲੱਗਣੇ ਸ਼ੁਰੂ ਹੋਏ। ਕਦੇ ਬਹਿਮਲ ਕਲਾਂ ਗੋਲੀ ਕਾਂਡ ਦਾ ਮੋਰਚਾ ਲੱਗਿਆ, ਕਦੇ ਬੇਅਦਬੀਆਂ ਦੇ ਮੋਰਚੇ ਲੱਗੇ, ਕਦੇ 328 ਸਰੂਪਾਂ ਦਾ ਮੋਰਚਾ ਲੱਗਿਆ। ਅਜਿਹੇ ਮੋਰਚਿਆਂ ਨੂੰ ਕਿਵੇਂ ਦੇਖਦੇ ਹੋ? ਦੇਖੋ ਮੋਰਚੇ ਤਾਂ ਜਦੋਂ ਲੋੜ ਪਈ ਤਾਂ ਸਿੱਖ ਸੰਗਤ ਨੇ ਲਾਏ ਹੀ ਆ ਸਦਾ ਹੀ। ਸਿੱਖਾਂ ਦਾ ਜਜ਼ਬਾ ਹੈਗਾ ਹੀ ਆ। ਸਿੱਖਾਂ ਦਾ ਜਜ਼ਬਾ ਤਾਂ ਕਮਜ਼ੋਰ ਹੋਇਆ ਨਹੀਂ। ਆਪਾਂ ਸਭ ਦੇਖਦੇ ਹੀ ਆ। ਹੁਣ ਇਲੈਕਸ਼ਨਾਂ ਦਾ ਜੋ ਰਿਜ਼ਲਟ ਆਇਆ ਉਹ ਜਜ਼ਬੇ ਕਰਕੇ ਹੋਇਆ। ਸੋ ਮੋਰਚੇ ਜਿੱਥੇ ਲਾਉਣੇ ਪੈਣ ਲਾਉਣੇ ਚਾਹੀਦੇ ਆ, ਪਰ ਜਿਹੜੀ ਪੰਥ ਦੀ ਸ਼ਕਤੀ ਆ ਉਹ ਇਕੱਠੀ ਹੋਣੀ ਚਾਹੀਦੀ ਆ। ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ ਉਦੋਂ ਪੰਥ ਖਿੱਲਰ ਜਾਂਦਾ। ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਨਹੀਂ, ਸਾਰਾ ਪੰਥ ਹੀ ਆ ਜੀ। ਸਾਰੇ ਜਿੰਨੇ ਗਰੁੱਪ ਨੇ, ਜਿੰਨੇ ਧੜੇ ਨੇ, ਸਾਰਾ ਪੰਥ ਆ। ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ ਤੇ ਪੰਥ ਦੀ ਗੱਲ ਕਰਾਂਗੇ ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ, ਬਾਕੀਆਂ ਨੂੰ ਆਪਣੇ ਬਰਾਬਰ ਦਾ ਅਧਿਕਾਰ ਹੈ ਪੰਥ ਦੀ ਗੱਲ ਕਰਨ ਦਾ। ਪਰ ਜੇ ਪੰਥਕ ਸੋਚ ਹੈ ਸਾਡੇ 'ਚ ਤਾਂ ਹੀ ਅਸੀਂ ਪੰਥ ਦੀ ਗੱਲ ਕਰਦੇ। ਪਰ ਨਾਲ ਇਹ ਕਹਿੰਦੇ ਆ ਕਿ ਪੰਥ ਸਾਰਾ ਇਕੱਠਾ ਹੋ ਕੇ ਇੱਕ ਝੰਡੇ ਥੱਲੇ ਆਉਣਾ ਚਾਹੀਦਾ। ਐਸੀ ਲੀਡਰਸ਼ਿਪ ਮੋਹਰੇ ਲੱਗੇ ਜਿਹਨੂੰ ਸਾਰਾ ਪੰਥ ਪ੍ਰਵਾਨ ਕਰੇ, ਫਿਰ ਤਾਂ ਕੋਈ ਗੱਲ ਹੀ ਨਹੀਂ ਆਪਣੇ ਮੋਹਰੇ। ਕਿਹੜੀ ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਜਿਸ ਲੀਡਰਸ਼ਿਪ ਨੂੰ ਸਾਰਾ ਪੰਥ ਪ੍ਰਵਾਨ ਕਰੇ, ਉਹ ਲੀਡਰਸ਼ਿਪ ਇਸ ਵੇਲੇ ਪੰਥ ਨੂੰ ਚਾਹੀਦੀ ਹੈ। ਸਾਰਿਆਂ ਦਾ ਉਹ 'ਚ ਰੋਲ ਹੋਣਾ ਆ। ਭਾਈ ਅੰਮ੍ਰਿਤਪਾਲ ਸਿੰਘ ਹੁਣੀ MP ਬਣੇ ਆ, ਉਹਨਾਂ ਦਾ ਵੀ ਰੋਲ ਹੈਗਾ ਆ। ਬਿਲਕੁਲ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ ਗੁਰਪ੍ਰਤਾਪ ਸਿੰਘ ਬਡਾਲਾ ਹੋਰਾਂ ਦੇ ਨਾਲ, ਕਿਉਂਕਿ ਇੱਕ ਨਵੇਂ ਸਿਰੇ ਤੋਂ ਅਕਾਲੀ ਦਲ ਸਿਰਜਿਆ ਜਾ ਰਿਹਾ। ਅਕਾਲੀ ਦਲ ਨੂੰ ਸਿਰਜਿਆ ਜਾ ਰਿਹਾ। ਅਕਾਲੀ ਦਲ ਦੇ ਵਿੱਚ ਕਿਹਾ ਜਾ ਰਿਹਾ ਕਿ ਸੁਧਾਰ ਲਹਿਰ ਲਿਆਵਾਂਗੇ। ਤਾਂ ਦੇਖਦੇ ਹਾਂ ਕਿ ਕੀ ਸੁਧਾਰ ਲਹਿਰ ਇਸ ਲੌਂਗੋਵਾਲ ਦੀ ਧਰਤੀ ਤੋਂ ਸ਼ੁਰੂ ਹੋਵੇਗੀ ਤੇ ਕਦੋਂ ਤੱਕ
ਟਿਕੇਗੀ ਜਾਂ ਲੰਬੀ ਚੱਲੇਗੀ ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ, ਉਹਨਾਂ ਧੜੇ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਆ, ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ, ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ ਆਰਐਸਐਸ ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ। ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ, ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਜਿਹੜੀਆਂ ਗੱਲਾਂ ਹੁੰਦੀਆਂ ਨੇ। ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ, ਉਦੋਂ ਪੰਥ ਖਿੱਲਰ ਜਾਂਦਾ, ਕੀ ਪੰਜਾਬ ਨੂੰ ਪੰਥ ਨਹੀਂ ਬਣਦਾ? ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ ਤੇ ਪੰਥ ਦੀ ਗੱਲ ਕਰਾਂਗੇ, ਕਰਕੇ ਪੰਥ ਦੇ ਪਰਵਾਨਾ ਜੰਮੇ ਆ, ਸਾਨੂੰ ਵੀ ਅਧਿਕਾਰ ਹੈਗਾ ਆ। ਲੀਡਰਸ਼ਿਪ ਦੀ ਗੱਲ ਕਰਦੇ ਹੋ, ਨੌਜਵਾਨਾਂ ਦੀ ਗੱਲ ਕਰਦੇ ਹੋ, ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ ਤਾਂ ਤੁਸੀਂ ਜੁੜੇ ਹੋ ਇੰਡੋਸ ਟੀਵੀ ਦੇ ਨਾਲ। ਲਗਾਤਾਰ ਅਸੀਂ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਲੌਂਗੋਵਾਲ ਦੀ ਧਰਤੀ ਤੋਂ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਮੌਕੇ ਅੱਜ ਬਾਗੀ ਧੜੇ ਦੇ ਵੱਲੋਂ ਇੱਕ ਕਾਨਫਰੰਸ ਰੱਖੀ ਗਈ ਹੈ, ਤਾਂ ਉਸ ਕਾਨਫਰੰਸ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਮੌਜੂਦ ਨੇ। ਢੀਂਡਸਾ ਸਾਹਿਬ, ਕਿਵੇਂ ਦੇਖਦੇ ਹੋ ਅੱਜ ਦੀ ਕਾਨਫਰੰਸ ਨੂੰ, ਕਿੰਨਾ ਕੁ ਉਤਸ਼ਾਹ ਮਿਲ ਰਿਹਾ? ਅੱਜ ਦਾ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਾਜ਼ਰ ਹੋਏ ਆ, ਉਹਨਾਂ ਨੂੰ ਸ਼ਰਧਾ ਭੇਂਟ ਕਰਨ ਵਾਸਤੇ ਆਏ ਆ, ਤੇ ਉਹਦੇ 'ਚ ਹੁਣ ਜਿਹੜੇ ਰੈਜ਼ੋਲੂਸ਼ਨ ਪੜ੍ਹਨਗੇ ਉਦੋਂ ਪਤਾ ਲੱਗੂਗਾ ਕੀ ਹੈ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ, ਉਹਨਾਂ ਧੜੇ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਆ ਜੀ। ਅਸੀਂ ਸੁਧਾਰ ਕਰਨ ਲਈ, ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ, ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਔਰ ਇਹ ਹੈ ਕਿ ਜਿਹੜਾ 3 ਮੈਂਬਰ ਸੀ ਉਹਨਾਂ 'ਚੋਂ ਇੱਕ ਛੱਡ ਗਿਆ, ਜਿਹੜੇ 2 ਨੇ ਉਹਨਾਂ ਨੇ ਆਪਣੀ ਹਿੰਮਤ ਨਾਲ ਜਿੱਤੇ ਸੀ, ਤੇ ਇਸ ਕਰਕੇ ਉਹਨਾਂ ਨਾਲ ਕੋਈ ਅਕਾਲੀ ਦਲ ਦਾ ਸੰਬੰਧ ਨਹੀਂ। ਅਫਸੋਸ ਹੋ ਰਿਹਾ ਕਿ ਮਗਰਲੀ ਉਮਰੇ ਅਕਾਲੀ ਦਲ ਨਿਘਾਰ ਵੱਲ ਜਾ ਰਿਹਾ, ਅਕਾਲੀ ਦਲ ਨੂੰ ਫਿਰ ਤੋਂ ਖੜਾ ਕਰਨਾ ਪੈ ਰਿਹਾ। ਉਹ ਤਾਂ ਇੱਥੇ ਕਰਕੇ ਇਸ ਉਮਰ 'ਚ ਸਾਡੀ ਮਜਬੂਰੀ ਹੈ ਕਿ ਇਹ ਜਿਹੇ ਮਹਾਨ ਸੰਤਾਂ ਦੇ ਇਕੱਠਾਂ ਤੇ ਆ ਕੇ ਲੋਕਾਂ ਨੂੰ ਉਤਸ਼ਾਹ ਮਿਲਦਾ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ ਆਰਐਸਐਸ ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਇਹ ਤਾਂ ਹੋਰ ਉਹਨਾਂ ਦੇ ਪੱਲੇ ਹੈ ਕਿ ਸਿਵਾਏ ਇਲਜ਼ਾਮ ਲਾਉਣ ਤੋਂ ਉਹਨਾਂ ਦੇ ਪੱਲੇ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ। ਬਿਲਕੁਲ ਪਹਿਲੀ ਵਾਰੀ ਦੇਖਿਆ, ਤੇ ਉਹਨੂੰ ਸੁਧਾਰਨ ਲਈ ਅਸੀਂ ਲੱਗੇ ਹੋਏ ਹਾਂ। ਤਾਂ ਬਿਲਕੁਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਕਹਿਣਾ ਕਿ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ ਤੇ ਉਸ ਨੂੰ ਸੁਧਾਰਨ ਦੇ ਲਈ ਲੱਗੇ ਹੋਏ ਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਲੌਂਗੋਵਾਲ ਦੀ ਧਰਤੀ ਤੋਂ ਸਾਂਝੀਆਂ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਇੱਥੇ ਬਾਗੀ ਧੜੇ ਦੇ ਜਿਹੜੇ ਆਗੂ ਨੇ ਉਹ ਪਹੁੰਚੇ ਹੋਏ ਨੇ। ਬੇਸ਼ੱਕ ਸੁਰਜੀਤ ਸਿੰਘ ਰਖੜੇ ਦੀ ਗੱਲ ਕਰ ਲਈਏ, ਬੇਸ਼ੱਕ ਪ੍ਰੇਮ ਸਿੰਘ ਚੰਦੂ ਮਾਜਰੇ ਦੀ ਗੱਲ ਕਰ ਲਈਏ, ਚਾਹੇ ਬੀਬੀ ਜੰਗੀਰ ਕੌਰ ਦੀ ਗੱਲ ਕਰ ਲਈਏ, ਤਾਂ ਸਾਰੇ ਜਿਹੜੇ ਆਗੂ ਨੇ ਇਸ ਲੌਂਗੋਵਾਲ ਦੀ ਧਰਤੀ ਤੇ ਪਹੁੰਚੇ ਨੇ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਆਖਰ ਬਾਗੀ ਧੜਾ ਕਾਮਯਾਬ ਹੁੰਦਾ ਤੇ ਕਦੋਂ ਤੱਕ ਜਿਹੜੀਆਂ ਕਿ ਇਹ ਕਾਨਫਰੰਸਾਂ ਚੱਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਸਾਡੇ ਨਾਲ ਗੁਰਪ੍ਰਤਾਪ ਸਿੰਘ ਬਡਾਲਾ ਮੌਜੂਦ ਨੇ। ਬਡਾਲਾ ਸਾਹਿਬ 2 ਮਿੰਟ ਰੁਕ ਜਾਓ, ਅਸੀਂ ਵੀ ਪ੍ਰਸ਼ਾਦਾ ਛਕਣਾ, ਤੁਸੀਂ ਵੀ ਛਕਣਾ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਦੇਖੋ ਇੱਦਾਂ ਜੀ ਵੀ ਇਹ ਬਹੁਤ ਸਮੇਂ ਦੀ ਜ਼ਰੂਰਤ ਸੀ, ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ, ਸਾਨੂੰ ਉੱਠਣਾ ਪੈਣਾ ਸੀਗਾ। ਬੜੇ ਲੀਡਰਾਂ ਨੇ ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਆਪਾਂ ਸਾਰੇ ਇਕੱਠੇ ਹੋ ਕੇ ਪਾਰਟੀ ਵਾਸਤੇ ਜੂਝੀਏ, ਕੰਮ ਕਰੀਏ ਤੇ ਪਾਰਟੀ ਖੜੀ ਹੋ ਜਾਊਗੀ। ਪਰ ਨਹੀਂ ਮੰਨੇ, ਜੋ ਨਹੀਂ ਮੰਨਦੇ ਨਹੀਂ ਤੇ ਫਿਰ ਸਾਨੂੰ ਹੋਰ ਸਾਡੇ ਕੋਲ ਕੀ ਚਾਰਾ ਸੀਗਾ। ਤੇ ਲੋਕ ਵੀ ਚਾਹੁੰਦੇ ਸੀ ਕਿ ਸਹੀ ਲੀਡਰ ਅੱਗੇ ਆ ਕੇ ਤੇ ਆਵਾਜ਼ ਉਠਾਉਣ, ਅਕਾਲੀ ਦਲ ਨੂੰ ਦੁਬਾਰਾ ਅਸੂਲਾਂ ਤੇ ਲੈ ਕੇ ਆਈਏ। ਜਿਹੜੀ ਵਿਚਾਰਧਾਰਾ ਤੋਂ ਥਿੜਕ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ, ਉਸ ਵਿਚਾਰਧਾਰਾ ਨੂੰ ਦੁਬਾਰਾ ਕਾਇਮ ਕਰੀਏ। ਜਿੱਥੇ ਇੰਨਾ ਨੀਵਾਂ ਆ ਗਿਆ, ਇੰਨਾ ਨਿਗਾਰ ਆ ਗਿਆ ਸੀਗਾ, ਅਰਸ਼ ਤੋਂ ਫਰਸ਼ ਤੇ ਆਉਣ ਵਾਲੀ ਗੱਲ ਆ। ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ, ਤੇ ਜੇ ਅਸੀਂ ਅੱਜ ਕੁਛ ਨਾ ਕੀਤਾ
ਤੇ ਫਿਰ ਕੱਲ ਨੂੰ ਸਾਨੂੰ ਲੋਕ ਇਲਾਮਾ ਦੇਣਗੇ, ਸੰਗਤ ਸਾਡੇ ਤੇ ਉਗਲਾ ਕਰੂਗੀ ਕਿ ਤੁਸੀਂ ਉਸ ਸਮੇਂ ਸੀਗੇ, ਤੁਸੀਂ ਕਿਉਂ ਨਹੀਂ ਆਪਣੇ ਬਜ਼ੁਰਗਾਂ ਵਾਂਗੂ ਕੰਮ ਕੀਤਾ, ਤੁਸੀਂ ਕਿਉਂ ਨਹੀਂ ਕੁਰਬਾਨੀ ਦਿੱਤੀ ਜਾਂ ਤਿਆਗ ਕੀਤਾ ਜਾਂ ਤੁਸੀਂ ਸੰਘਰਸ਼ ਕੀਤਾ। ਸੋ ਅਸੀਂ ਤਾਂ ਉਸ ਰਾਹ ਤੇ ਚੱਲ ਰਹੇ ਹਾਂ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਵਰਗੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਰਹੇ, ਜਥੇਦਾਰ ਰਹੇ, ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ, ਉਹਨਾਂ ਦੀ ਜੀਵਨੀ ਸਾਡਾ ਪ੍ਰੇਰਨਾ ਸਰੋਤ ਆ। ਤੇ ਤੁਸੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਇਹ ਦੇਖੋ, ਅਸੀਂ ਤਾਂ ਸਟੇਜ ਤੇ ਵੀ ਕਿਹਾ ਰਾਜੀਵ ਲੌਂਗੋਵਾਲ ਅਕੋਰਡ ਅਧੂਰਾ ਸੀਗਾ, ਲੇਕਿਨ ਅਧੂਰਾ ਵੀ ਸਾਨੂੰ ਨਹੀਂ ਮਿਲਿਆ। ਚਲੋ ਸਾਨੂੰ ਚੰਡੀਗੜ੍ਹ ਮਿਲ ਜਾਂਦਾ, ਪਾਣੀਆਂ ਦਾ ਮਸਲਾ ਹੱਲ ਕਰ ਦਿੰਦੇ, ਕੁਛ ਤਾਂ ਕਹਿਣ ਜੋਗੇ ਹੁੰਦੇ। ਨਾ ਚੰਡੀਗੜ੍ਹ ਮਿਲਿਆ, ਨਾ ਪਾਣੀਆਂ ਦਾ ਮਸਲਾ ਹੱਲ ਹੋਇਆ। ਚਲੋ ਪੰਜਾਬੀ ਬੋਲਦੇ ਇਲਾਕਿਆਂ ਦੀ ਤਾਂ ਬਹੁਤ ਦੂਰ ਦੀ ਗੱਲ ਆ। ਅਕੋਰਡ ਅਧੂਰਾ ਸੀ, ਲੇਕਿਨ ਅਕੋਰਡ ਹੋ ਗਿਆ। ਚਲੋ ਇੱਕ ਪੜਾਅ ਜੇ ਲੰਘ ਜਾਂਦਾ ਪੰਜਾਬ ਉਸ ਵੇਲੇ, ਤੇ ਫਿਰ ਅਗਲੇ ਪੜਾਅ ਦੀ ਆਪਾਂ ਤਿਆਰੀ ਕਰਦੇ, ਪਰ ਉਹ ਤਾਂ ਪਹਿਲਾਂ ਹੀ ਨਹੀਂ ਉਹਨਾਂ ਨੇ ਮੰਨਿਆ। ਅਕੋਰਡ ਹੀ ਸਾਰਾ ਆਪਣਾ ਢਹਿ ਹੋ ਗਿਆ, ਜਿਸ ਖਾਤਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਆਪਣੀ ਜਾਨ ਗਵਾਉਣੀ ਪਈ। ਸੋ ਠੀਕ ਆ, ਇਹ ਮਤਲਬ ਉਸ ਵੇਲੇ ਮਨਾਂ 'ਚ ਰੋਸ ਸੀਗਾ ਕਿ ਅਕੋਰਡ ਅਧੂਰਾ ਆ, ਪਰ ਅਕੋਰਡ ਵਿੱਚ ਬਹੁਤ ਸਾਰੀਆਂ ਇੱਦਾਂ ਦੀ ਗੱਲਾਂ ਸੀ ਜਿਹੜੀਆਂ ਪੰਜਾਬ ਦੀਆਂ ਮੰਗਾਂ ਸਨ, ਤੇ ਉਹ ਜੇ ਪੂਰੀਆਂ ਹੁੰਦੀਆਂ ਤੇ ਪੰਜਾਬ ਨੂੰ ਬਹੁਤ ਉਹਦਾ ਫਾਇਦਾ ਹੋਣਾ ਸੀਗਾ। ਤੁਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੋਰਚਾ 'ਚ ਨਿਕਲਿਆ, ਇੱਕ ਵਾਰ ਫੇਰ ਤੋਂ ਜਿਹੜੇ ਮੋਰਚੇ ਨੇ ਉਹ ਲੱਗਣੇ ਸ਼ੁਰੂ ਹੋਏ। ਕਦੇ ਬਹਿਮਲ ਕਲਾਂ ਗੋਲੀ ਕਾਂਡ ਦਾ ਮੋਰਚਾ ਲੱਗਿਆ, ਕਦੇ ਬੇਅਦਬੀਆਂ ਦੇ ਮੋਰਚੇ ਲੱਗੇ, ਕਦੇ 328 ਸਰੂਪਾਂ ਦਾ ਮੋਰਚਾ ਲੱਗਿਆ। ਅਜਿਹੇ ਮੋਰਚਿਆਂ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੋਰਚੇ ਤਾਂ ਜਦੋਂ ਲੋੜ ਪਈ ਤਾਂ ਸਿੱਖ ਸੰਗਤ ਨੇ ਲਾਏ ਹੀ ਆ ਸਦਾ ਹੀ। ਸਿੱਖਾਂ ਦਾ ਜਜ਼ਬਾ ਹੈਗਾ ਹੀ ਆ, ਸਿੱਖਾਂ ਦਾ ਜਜ਼ਬਾ ਤਾਂ ਕਮਜ਼ੋਰ ਹੋਇਆ ਨਹੀਂ। ਆਪਾਂ ਸਭ ਦੇਖਦੇ ਹੀ ਆ, ਹੁਣ ਇਲੈਕਸ਼ਨਾਂ ਦਾ ਜੋ ਰਿਜ਼ਲਟ ਆਇਆ ਉਹ ਜਜ਼ਬੇ ਕਰਕੇ ਹੋਇਆ। ਸੋ ਮੋਰਚੇ ਜਿੱਥੇ ਲਾਉਣੇ ਪੈਣ ਲਾਉਣੇ ਚਾਹੀਦੇ ਆ, ਪਰ ਜਿਹੜੀ ਪੰਥ ਦੀ ਸ਼ਕਤੀ ਆ ਉਹ ਇਕੱਠੀ ਹੋਣੀ ਚਾਹੀਦੀ ਆ, ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ, ਉਦੋਂ ਪੰਥ ਖਿੱਲਰ ਜਾਂਦਾ। ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਨਹੀਂ, ਸਾਰਾ ਪੰਥ ਹੀ ਆ ਜੀ, ਸਾਰੇ ਜਿੰਨੇ ਗਰੁੱਪ ਨੇ, ਜਿੰਨੇ ਧੜੇ ਨੇ, ਸਾਰਾ ਪੰਥ ਆ। ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ, ਤੇ ਪੰਥ ਦੀ ਗੱਲ ਕਰਾਂਗੇ ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ, ਬਾਕੀਆਂ ਨੂੰ ਆਪਣੇ ਬਰਾਬਰ ਦਾ ਅਧਿਕਾਰ ਹੈ ਪੰਥ ਦੀ ਗੱਲ ਕਰਨ ਦਾ। ਪਰ ਜੇ ਪੰਥਕ ਸੋਚ ਹੈ ਸਾਡੇ 'ਚ, ਤਾਂ ਹੀ ਅਸੀਂ ਪੰਥ ਦੀ ਗੱਲ ਕਰਦੇ। ਪਰ ਨਾਲ ਇਹ ਕਹਿੰਦੇ ਆ ਕਿ ਪੰਥ ਸਾਰਾ ਇਕੱਠਾ ਹੋ ਕੇ ਇੱਕ ਝੰਡੇ ਥੱਲੇ ਆਉਣਾ ਚਾਹੀਦਾ। ਐਸੀ ਲੀਡਰਸ਼ਿਪ ਮੋਹਰੇ ਲੱਗੇ ਜਿਹਨੂੰ ਸਾਰਾ ਪੰਥ ਪ੍ਰਵਾਨ ਕਰੇ, ਫਿਰ ਤਾਂ ਕੋਈ ਗੱਲ ਹੀ ਨਹੀਂ ਆਪਣੇ ਮੋਹਰੇ। ਕਿਹੜੀ ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ? ਜਿਸ ਲੀਡਰਸ਼ਿਪ ਨੂੰ ਸਾਰਾ ਪੰਥ ਪ੍ਰਵਾਨ ਕਰੇ, ਉਹ ਲੀਡਰਸ਼ਿਪ ਇਸ ਵੇਲੇ ਪੰਥ ਨੂੰ ਚਾਹੀਦੀ ਹੈ। ਸਾਰਿਆਂ ਦਾ ਉਹ 'ਚ ਰੋਲ ਹੋਣਾ ਆ। ਭਾਈ ਅੰਮ੍ਰਿਤਪਾਲ ਸਿੰਘ ਹੁਣੀ MP ਬਣੇ ਆ, ਉਹਨਾਂ ਦਾ ਵੀ ਰੋਲ ਹੈਗਾ ਆ। ਬਿਲਕੁਲ। ਤਾਂ ਅਸੀਂ ਇਸ ਵਕਤ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ ਗੁਰਪ੍ਰਤਾਪ ਸਿੰਘ ਬਡਾਲਾ ਹੋਰਾਂ ਦੇ ਨਾਲ, ਕਿਉਂਕਿ ਇੱਕ ਨਵੇਂ ਸਿਰੇ ਤੋਂ ਅਕਾਲੀ ਦਲ ਸਿਰਜਿਆ ਜਾ ਰਿਹਾ। ਅਕਾਲੀ ਦਲ ਨੂੰ ਸਿਰਜਿਆ ਜਾ ਰਿਹਾ। ਅਕਾਲੀ ਦਲ ਦੇ ਵਿੱਚ ਕਿਹਾ ਜਾ ਰਿਹਾ ਕਿ ਸੁਧਾਰ ਲਹਿਰ ਲਿਆਵਾਂਗੇ, ਤਾਂ ਦੇਖਦੇ ਹਾਂ ਕਿ ਕੀ ਸੁਧਾਰ ਲਹਿਰ ਇਸ ਲੌਂਗੋਵਾਲ ਦੀ ਧਰਤੀ ਤੋਂ ਸ਼ੁਰੂ ਹੋਵੇਗੀ ਤੇ ਕਦੋਂ ਤੱਕ ਟਿਕੇਗੀ ਜਾਂ ਲੰਬੀ ਚੱਲੇਗੀ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ TV ਦੇ ਨਾਲ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ 2 ਧੜੇ ਬਣ ਜਾਣੇ। ਉਹਨਾਂ ਧੜੇ 2 ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਆ, ਕਿਉਂਕਿ 2 ਅਕਾਲੀ ਦਲ ਦਾ ਬੁਰਾ ਹਾਲ ਹੈ, ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ RSS ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ, ਕੋਈ ਸਾਨੂੰ ਸ਼ੌਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ, ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ। ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ, ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ ਨੂੰ ਸਾਨੂੰ ਲੋਕ ਇਲਾਮਾ ਦੇਣਗੇ। ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ, ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਸੰਗਠਿਤ ਹੋ ਕੇ ਮੋਰਚੇ ਲੱਗਣੇ ਚਾਹੀਦੇ ਆ। ਵਿਰੋਧੀ ਇਹ ਕਹਿੰਦੇ ਨੇ ਕਿ ਕੀ ਪੰਥ ਇਹ 30 ਬੰਦੇ ਆ, ਕਦੇ ਜਦੋਂ ਇਹ ਖਿੱਲਰ ਜਾਂਦੇ ਨੇ 15 ਹੋ ਜਾਂਦੇ ਨੇ, ਉਦੋਂ ਪੰਥ ਖਿੱਲਰ ਜਾਂਦਾ। ਕੀ ਪੰਜਾਬ ਨੂੰ ਪੰਥ ਨਹੀਂ ਮੰਨਦੇ? ਅਸੀਂ ਤਾਂ ਪੰਥ ਦਾ ਤੁਸ਼ ਜੱਸਾ ਆ, ਤੇ ਪੰਥ ਦੀ ਗੱਲ ਕਰਾਂਗੇ ਕਰਕੇ ਪੰਥ ਦੇ ਪਰਵਾਨਾ ਜੰਮੇ ਆ। ਸਾਨੂੰ ਵੀ ਅਧਿਕਾਰ ਹੈਗਾ ਆ। ਲੀਡਰਸ਼ਿਪ ਦੀ ਗੱਲ ਕਰਦੇ ਹੋ? ਨੌਜਵਾਨਾਂ ਦੀ ਗੱਲ ਕਰਦੇ ਹੋ? ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਾਫੀ ਸਵਾਲ ਖੜੇ ਹੁੰਦੇ ਨੇ, ਅੰਮ੍ਰਿਤਪਾਲ ਸਿੰਘ ਦੀ ਗੱਲ ਕਰਦੇ ਹੋ?
ਤਾਂ ਤੁਸੀਂ ਜੁੜੇ ਹੋ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਅਸੀਂ ਤੁਹਾਡੇ ਨਾਲ ਇੱਕ ਤਸਵੀਰ ਸਾਂਝੀ ਕਰ ਰਹੇ ਹਾਂ ਲੌਂਗੋਵਾਲ ਦੀ ਧਰਤੀ ਤੋਂ। ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਦੇ ਮੌਕੇ ਅੱਜ ਬਾਗੀ ਧੜੇ ਦੇ ਵੱਲੋਂ ਇੱਕ ਕਾਨਫਰੰਸ ਰੱਖੀ ਗਈ ਹੈ। ਤਾਂ ਉਸ ਕਾਨਫਰੰਸ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਮੌਜੂਦ ਨੇ। ਢੀਂਡਸਾ ਸਾਹਿਬ, ਕਿਵੇਂ ਦੇਖਦੇ ਹੋ ਅੱਜ ਦੀ ਕਾਨਫਰੰਸ ਨੂੰ? ਕਿੰਨਾ ਕੁ ਉਤਸ਼ਾਹ ਮਿਲ ਰਿਹਾ? ਅੱਜ ਦਾ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਾਜ਼ਰ ਹੋਏ ਹਾਂ। ਉਹਨਾਂ ਨੇ ਸ਼ਰਧਾ ਭੇਂਟ ਕਰਨ ਵਾਸਤੇ ਆਏ ਹਾਂ ਤੇ ਉਹਦੇ 'ਚ ਹੁਣ ਜਿਹੜੇ ਰੈਜ਼ੋਲੂਸ਼ਨ ਪੜ੍ਹਨਗੇ ਉਦੋਂ ਪਤਾ ਲੱਗੂਗਾ ਕੀ ਹੈ। ਅਕਾਲੀ ਦਲ ਦਾ ਦੋ ਫਾੜ ਹੋਣਾ, ਅਕਾਲੀ ਦਲ ਇੱਕ ਧੜੇ ਤੋਂ ਦੋ ਧੜੇ ਬਣ ਜਾਣੇ, ਉਹਨਾਂ ਧੜੇ ਤਾਂ ਦੋ ਧੜੇ ਨਹੀਂ, ਅਸੀਂ ਸੁਧਾਰ ਚਾਹੁੰਦੇ ਹਾਂ ਜੀ। ਅਸੀਂ ਸੁਧਾਰ ਕਰਨ ਲਈ, ਕਿਉਂਕਿ ਦੋ ਅਕਾਲੀ ਦਲ ਦਾ ਬੁਰਾ ਹਾਲ ਹੈ ਅੱਜ ਤੱਕ ਮੈਂ ਨਹੀਂ ਦੇਖਿਆ ਕਦੇ। ਔਰ ਇਹ ਹੈ ਕਿ ਜਿਹੜਾ 3 ਮੈਂਬਰ ਸੀ ਉਹਨਾਂ 'ਚੋਂ ਇੱਕ ਛੱਡ ਗਿਆ। ਜਿਹੜੇ 2 ਨੇ ਉਹਨਾਂ ਨੇ ਆਪਣੀ ਹਿੰਮਤ ਨਾਲ ਜਿੱਤੇ ਸੀ ਤੇ ਇਸ ਕਰਕੇ ਉਹਨਾਂ ਨਾਲ ਕੋਈ ਅਕਾਲੀ ਦਲ ਦਾ ਸੰਬੰਧ ਨਹੀਂ। ਅਫਸੋਸ ਹੋ ਰਿਹਾ ਕਿ ਮਗਰਲੀ ਉਮਰੇ ਅਕਾਲੀ ਦਲ ਨਿਘਾਰ ਵੱਲ ਜਾ ਰਿਹਾ, ਅਕਾਲੀ ਦਲ ਨੂੰ ਫਿਰ ਤੋਂ ਖੜਾ ਕਰਨਾ ਪੈ ਰਿਹਾ। ਉਹ ਤਾਂ ਇੱਥੇ ਕਰਕੇ ਇਸ ਉਮਰ 'ਚ ਸਾਡੀ ਮਜਬੂਰੀ ਹੈ ਕਿ ਇਹੋ ਜਿਹੇ ਮਹਾਨ ਸੰਤਾਂ ਦੇ ਇਕੱਠਾਂ ਤੇ ਆ ਕੇ ਲੋਕਾਂ ਨੂੰ ਉਤਸ਼ਾਹ ਮਿਲਦਾ। ਤੁਹਾਡੇ ਤੇ ਵੀ ਇਲਜ਼ਾਮ ਲਾਏ ਗਏ ਕਿ ਕਹਿੰਦੇ ਆਰਐਸਐਸ ਦੇ ਏਜੰਟ ਬਣ ਕੇ ਆ ਗਏ, ਕਹਿੰਦੇ ਕਿ ਏਜੰਸੀਆਂ ਦੇ ਭੇਜੇ ਹੋਏ ਨੇ। ਇਹ ਤਾਂ ਹੋਰ ਉਹਨਾਂ ਦੇ ਪੱਲੇ ਹੈ ਕਿ ਸਿਵਾਏ ਇਲਜ਼ਾਮ ਲਾਉਣ ਤੋਂ ਉਹਨਾਂ ਦੇ ਪੱਲੇ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ। ਬਿਲਕੁਲ ਪਹਿਲੀ ਵਾਰੀ ਦੇਖਿਆ ਤੇ ਉਹਨੂੰ ਸੁਧਾਰਨ ਲਈ ਅਸੀਂ ਲੱਗੇ ਹੋਏ ਹਾਂ। ਤਾਂ ਬਿਲਕੁਲ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਕਹਿਣਾ ਕਿ ਅਕਾਲੀ ਦਲ ਦਾ ਅਜਿਹਾ ਹਾਲ ਪਹਿਲੀ ਵਾਰ ਦੇਖਿਆ ਤੇ ਉਸ ਨੂੰ ਸੁਧਾਰਨ ਦੇ ਲਈ ਲੱਗੇ ਹੋਏ ਆ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਨੇ ਜਿਹੜੀਆਂ ਲੌਂਗੋਵਾਲ ਦੀ ਧਰਤੀ ਤੋਂ ਸਾਂਝੀਆਂ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਇੱਥੇ ਬਾਗੀ ਧੜੇ ਦੇ ਜਿਹੜੇ ਆਗੂ ਨੇ ਉਹ ਪਹੁੰਚੇ ਹੋਏ ਨੇ। ਬੇਸ਼ੱਕ ਸਰਜੀਤ ਸਿੰਘ ਰਖੜੇ ਦੀ ਗੱਲ ਕਰ ਲਈਏ, ਬੇਸ਼ੱਕ ਪ੍ਰੇਮ ਸਿੰਘ ਚੰਦੂ ਮਾਜਰੇ ਦੀ ਗੱਲ ਕਰ ਲਈਏ, ਚਾਹੇ ਬੀਬੀ ਜੰਗੀਰ ਕੌਰ ਦੀ ਗੱਲ ਕਰ ਲਈਏ, ਤਾਂ ਸਾਰੇ ਜਿਹੜੇ ਆਗੂ ਨੇ ਇਸ ਲੌਂਗੋਵਾਲ ਦੀ ਧਰਤੀ ਤੇ ਪਹੁੰਚੇ ਨੇ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਆਖਰ ਬਾਗੀ ਧੜਾ ਕਾਮਯਾਬ ਹੁੰਦਾ ਤੇ ਕਦੋਂ ਤੱਕ ਜਿਹੜੀਆਂ ਕਿ ਇਹ ਕਾਨਫਰੰਸਾਂ ਚੱਲਦੀਆਂ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਤਾਂ ਸਾਡੇ ਨਾਲ ਗੁਰਪ੍ਰਤਾਪ ਸਿੰਘ ਬਡਾਲਾ ਮੌਜੂਦ ਨੇ। ਬਡਾਲਾ ਸਾਹਿਬ 2 ਮਿੰਟ ਰੁਕ ਜਾਓ, ਅਸੀਂ ਵੀ ਪ੍ਰਸ਼ਾਦਾ ਛਕਣਾ, ਤੁਸੀਂ ਵੀ ਛਕਣਾ। ਸ਼੍ਰੋਮਣੀ ਅਕਾਲੀ ਦਲ ਦੀ ਸੁਧਾਰ ਲਹਿਰ ਨੂੰ ਕਿਵੇਂ ਦੇਖਦੇ ਹੋ, ਜਿਹੜੀ ਨਵੇਂ ਸਿਰੇ ਤੋਂ ਤੁਸੀਂ ਇੱਕ ਸ਼ੁਰੂ ਕੀਤੀ ਹੈ? ਦੇਖੋ ਇੱਦਾਂ ਜੀ ਵੀ ਇਹ ਬਹੁਤ ਸਮੇਂ ਦੀ ਜ਼ਰੂਰਤ ਸੀ। ਸਮਾਂ ਇਸ ਗੱਲ ਦੀ ਮੰਗ ਕਰਦਾ ਸੀਗਾ। ਕੋਈ ਸਾਨੂੰ ਸ਼ੌਂਕ ਨਹੀਂ ਸੀ। ਅਸੀਂ ਬਹੁਤ ਆਪਣੇ ਕਹਿ ਲਓ ਪੱਕਾ ਮਨ ਬਣਾ ਕੇ ਬਹੁਤ ਸੋਚ ਵਿਚਾਰ ਕੇ ਫੈਸਲਾ ਲਿਆ ਕਿ ਜੇ ਅਸੀਂ ਅੱਜ ਨਾ ਕੀਤਾ ਤੇ ਫਿਰ ਬਹੁਤ ਲੇਟ ਹੋ ਜਾਊਗਾ, ਸਾਨੂੰ ਉੱਠਣਾ ਪੈਣਾ ਸੀਗਾ। ਬੜੇ ਲੀਡਰਾਂ ਨੇ ਸਾਹ ਸੁਖਬੀਰ ਸਿੰਘ ਬਾਦਲ ਕੋਲ ਜਾ ਕੇ ਫਰਿਆਦ ਕੀਤੀ ਕਿ ਛੱਡ ਦਿਓ, ਵੀ ਹੁਣ ਨਹੀਂ ਲੋਕ ਆਪਾਂ ਨੂੰ ਪ੍ਰਵਾਨ ਕਰਦੇ। ਕਿੱਡੀ ਕੀ ਗੱਲ ਹੈ, ਤੁਸੀਂ ਵੀ ਪਾਰਟੀ ਨੂੰ ਧੱਕਾ ਲਾਓ, ਮਗਰੋਂ ਆਪਾਂ ਸਾਰੇ ਇਕੱਠੇ ਹੋ ਕੇ ਪਾਰਟੀ ਵਾਸਤੇ ਜੂਝੀਏ, ਕੰਮ ਕਰੀਏ ਤੇ ਪਾਰਟੀ ਖੜੀ ਹੋ ਜਾਊਗੀ। ਪਰ ਨਹੀਂ ਮੰਨੇ। ਜੋ ਨਹੀਂ ਮੰਨਦੇ ਨਹੀਂ ਤੇ ਫਿਰ ਸਾਨੂੰ ਹੋਰ ਸਾਡੇ ਕੋਲ ਕੀ ਚਾਰਾ ਸੀਗਾ। ਤੇ ਲੋਕ ਵੀ ਚਾਹੁੰਦੇ ਸੀ ਕਿ ਸਹੀ ਲੀਡਰ ਅੱਗੇ ਆ ਕੇ ਤੇ ਆਵਾਜ਼ ਉਠਾਉਣ, ਅਕਾਲੀ ਦਲ ਨੂੰ ਦੁਬਾਰਾ ਅਸੂਲਾਂ ਤੇ ਲੈ ਕੇ ਆਈਏ। ਜਿਹੜੀ ਵਿਚਾਰਧਾਰਾ ਤੋਂ ਥਿੜਕ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ, ਉਸ ਵਿਚਾਰਧਾਰਾ ਨੂੰ ਦੁਬਾਰਾ ਕਾਇਮ ਕਰੀਏ। ਜਿੱਥੇ ਇੰਨਾ ਨੀਵਾਂ ਆ ਗਿਆ, ਇੰਨਾ ਨਿਗਾਰ ਆ ਗਿਆ ਸੀਗਾ, ਅਰਸ਼ ਤੋਂ ਫਰਸ਼ ਤੇ ਆਉਣ ਵਾਲੀ ਗੱਲ ਆ। ਅਕਾਲੀ ਦਲ ਦੀ ਹੋਂਦ ਅੱਜ ਖਤਰੇ 'ਚ ਆ ਤੇ ਜੇ ਅਸੀਂ ਅੱਜ ਕੁਛ ਨਾ ਕੀਤਾ ਤੇ ਫਿਰ ਕੱਲ੍ਹ ਨੂੰ ਸਾਨੂੰ ਲੋਕ ਅਲਾਮਾ ਦੇਣਗੇ। ਸੰਗਤ ਸਾਡੇ ਤੇ ਉਗਲਾ ਕਰੂਗੀ ਕਿ ਤੁਸੀਂ ਉਸ ਸਮੇਂ ਸੀਗੇ, ਤੁਸੀਂ ਕਿਉਂ ਨਹੀਂ ਆਪਣੇ ਬਜ਼ੁਰਗਾਂ ਵਾਂਗੂ ਕੰਮ ਕੀਤਾ, ਤੁਸੀਂ ਕਿਉਂ ਨਹੀਂ ਕੁਰਬਾਨੀ ਦਿੱਤੀ ਜਾਂ ਤਿਆਗ ਕੀਤਾ ਜਾਂ ਤੁਸੀਂ ਸੰਘਰਸ਼ ਕੀਤਾ। ਸੋ ਅਸੀਂ ਤਾਂ ਉਸ ਰਾਹ ਤੇ ਚੱਲ ਰਹੇ ਹਾਂ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਵਰਗੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਰਹੇ, ਜਥੇਦਾਰ ਰਹੇ, ਜਿਨ੍ਹਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ, ਉਹਨਾਂ ਦੀ ਜੀਵਨੀ ਸਾਡਾ ਪ੍ਰੇਰਨਾ ਸਰੋਤ ਆ। ਤੇ ਤੁਸੀਂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕੀਤੀ ਹੈ, ਪਰ ਸੰਤਾਂ ਜੀ ਤੇ ਵੀ ਸਵਾਲ ਖੜੇ ਹੁੰਦੇ ਨੇ। ਕਹਿੰਦੇ ਕਿ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, 4 ਰਸਗੁੱਲਿਆਂ ਤੇ ਵਿਕ ਕੇ ਆ ਗਏ, ਅਜਿਹੀਆਂ ਗੱਲਾਂ ਹੁੰਦੀਆਂ ਨੇ। ਇਹ ਦੇਖੋ, ਅਸੀਂ ਤਾਂ ਸਟੇਜ ਤੇ ਵੀ ਕਿਹਾ ਰਾਜੀਵ ਲੌਂਗੋਵਾਲ ਅਕੋਰਡ ਅਧੂਰਾ ਸੀਗਾ, ਲੇਕਿਨ ਅਧੂਰਾ ਵੀ ਸਾਨੂੰ ਨਹੀਂ ਮਿਲਿਆ। ਚਲੋ ਸਾਨੂੰ ਚੰਡੀਗੜ੍ਹ ਮਿਲ ਜਾਂਦਾ, ਪਾਣੀਆਂ ਦਾ ਮਸਲਾ ਹੱਲ ਕਰ ਦਿੰਦੇ। ਕੁਛ ਤਾਂ ਕਹਿਣ ਜੋਗੇ ਹੁੰਦੇ। ਨਾ ਚੰਡੀਗੜ੍ਹ ਮਿਲਿਆ, ਨਾ ਪਾਣੀਆਂ ਦਾ ਮਸਲਾ ਹੱਲ ਹੋਇਆ। ਚਲੋ ਪੰਜਾਬੀ ਬੋਲਦੇ ਇਲਾਕਿਆਂ ਦੀ ਤਾਂ ਬਹੁਤ ਦੂਰ ਦੀ ਗੱਲ ਆ। ਅਕੋਰਡ ਅਧੂਰਾ ਸੀ ਲੇਕਿਨ ਅਕੋਰਡ ਹੋ ਗਿਆ। ਚਲੋ ਇੱਕ ਪੜਾਅ ਜੇ ਲੰਘ ਜਾਂਦਾ ਪੰਜਾਬ ਉਸ ਵੇਲੇ ਤੇ ਫਿਰ